ਗੋਲੀ ਕਾਂਡ ਦਾ ਇਨਸਾਫ ਲੈਣ ਲਈ ਕਿਉਂ ਲਗਾਉਣੇ ਪੈ ਰਹੇ ਆ ਧਰਨੇ। ਸਰਕਾਰਾਂ ਬਦਲੀਆਂ, ਵਾਅਦੇ ਕੀਤੇ गए पर इंसाफ की गल उत्थे ही क्यों खड़ी है। 24 घंटे के अंदर उन पर कार्रवाई हो सकती है, उन्हें गिरफ्तार किया जा सकता है बरगाड़ी कांड के दोषियों को। आखिर क्यों नहीं मिल रहा बहबल कला गोली कांड का इंसाफ। ਇਹ ਉਹ ਜਗ੍ਹਾ ਹੈ, ਅਸੀਂ ਉਸ ਜਗ੍ਹਾ ਦੇ ਉੱਪਰ ਖੜੇ ਹਾਂ ਜਿੱਥੇ ਕਿ ਬਹਿਬਲ ਕਲਾਂ ਦਾ ਗੋਲੀ ਕਾਂਡ ਵਾਪਰਿਆ, ਜਿੱਥੇ ਕਿ 2 ਕਤਲ ਕੀਤੇ ਗਏ। ਇਹਨਾਂ ਕਤਲਾਂ ਦਾ ਇਨਸਾਫ ਲੈਣ ਵਾਸਤੇ ਅੱਜ ਪਰਿਵਾਰਾਂ ਨੂੰ ਧਰਨੇ ਲਾਉਣ ਵਾਸਤੇ ਮਜਬੂਰ ਹੋਣਾ ਪੈ ਰਿਹਾ। ਅੱਜ ਮਜਬੂਰ ਹੋਣਾ ਪੈ ਰਿਹਾ ਸੜਕਾਂ ਜਾਮ ਕਰਨ ਵਾਸਤੇ। ਸਰਕਾਰਾਂ ਆਈਆਂ, ਸਰਕਾਰਾਂ ਗਈਆਂ, ਕਾਂਗਰਸ ਨੇ ਸਰਕਾਰ ਬਣਾਈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਥੋੜੇ ਸਮੇਂ ਦੇ ਵਿੱਚ ਹੀ ਇਹ ਇਨਸਾਫ ਦੇਵਾਂਗੇ। ਆਖਰ ਇਨਸਾਫ ਕਿਉਂ ਨਹੀਂ ਮਿਲ ਰਿਹਾ। ਗੱਲ ਕਰਾਂਗੇ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਾਲ, ਜਿਹੜੇ ਲਗਾਤਾਰ ਇਸੇ ਜਗ੍ਹਾ ਦੇ ਉੱਪਰ ਜਿੱਥੇ ਉਹਨਾਂ ਦੇ ਪਿਤਾ ਨੂੰ ਸ਼ਹੀਦ ਕੀਤਾ ਗਿਆ ਉਸ ਦਾ ਇਨਸਾਫ ਲੈਣ ਵਾਸਤੇ ਸਰਕਾਰਾਂ ਨਾਲ ਜੂਝ ਰਹੇ ਹੈ ਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਆ, ਧਰਨਾ ਲਗਾਇਆ ਹੋਇਆ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰਕਾਰ ਆਈ, ਕਾਂਗਰਸ ਦੀ ਸਰਕਾਰ ਆਈ ਪਹਿਲਾਂ 17 ਦੇ ਵਿੱਚ, ਉਦੋਂ ਵੀ ਕਿਹਾ ਗਿਆ ਕਿ ਬੇਅਦਬੀ ਦਾ ਇਨਸਾਫ ਦਿੱਤਾ ਜਾਊਗਾ, ਉਸ ਘਟਨਾ ਦਾ ਇਨਸਾਫ ਦਿੱਤਾ ਜਾਊਗਾ ਜਿਸ ਘਟਨਾ ਦੇ ਵਿੱਚ ਤੁਹਾਡੇ ਪਿਤਾ ਜੀ ਤੇ ਗੁਰਜੀਤ ਸਿੰਘ ਜਿਹੜਾ ਸ਼ਹੀਦੀ ਪਾਉਂਦੇ ਆ। ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਉਹ ਵੀ ਇੱਕ ਵਾਅਦਾ ਕਰਦੇ ਆ ਕਿ ਅਸੀਂ ਇਨਸਾਫ ਦੇਵਾਂਗੇ। ਤੁਹਾਨੂੰ ਮਲਾਲ ਕਿਹਨਾਂ ਦੇ ਉੱਪਰ ਹੈ, ਕਾਂਗਰਸ ਦੇ ਉੱਪਰ ਹੈ ਜਿਹੜੀ ਸਰਕਾਰ ਚਲੀ ਗਈ ਕਿ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ? ਸਾਨੂੰ ਮਲਾਲ ਆ ਜਿਹੜਾ ਬਾਈ ਇਸ ਸਿਸਟਮ ਦੇ ਉੱਪਰ ਜ਼ਿਆਦਾ। 2015 ਦੇ ਵਿੱਚ ਉਹ ਸਰਕਾਰ ਸੀ ਜਿਹਦੇ ਤੇ ਲੋਕਾਂ ਨੂੰ ਮਾਣ ਸੀ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਦੁਖਾਂਤ ਕਦੇ ਨਹੀਂ ਵਾਪਰੂਗਾ। ਸੋ ਉਸ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਦੁਖਾਂਤ ਵਾਪਰਦਾ, ਗੁਰੂ ਸਾਹਿਬ ਦੇ ਅੰਗ ਗਲੀਆਂ 'ਚ ਖਿਲਾਰੇ ਜਾਂਦੇ ਆ, ਸਰੂਪ ਚੋਰੀ ਹੁੰਦੇ ਆ, ਬੇਅਦਬੀ ਹੁੰਦੀ ਆ। ਸੋ ਉਸ ਬੇਅਦਬੀ ਤੇ ਇੱਕ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਪ੍ਰੋਟੈਸਟ ਹੁੰਦਾ, ਜਿਹਦੇ ਵਿੱਚ ਪਿਤਾ ਜੀ ਇਸ ਰੋਡ ਤੇ ਇਸ ਜਗ੍ਹਾ ਦੇ ਉੱਤੇ ਅਸੀਂ ਮੈਂ ਦਰਸ਼ਕਾਂ ਨੂੰ ਦੱਸ ਵੀ ਦੇਵਾਂ ਕਿ ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਬਿਲਕੁਲ ਬਾਈ, ਜਿੱਥੇ ਬਿਲਕੁਲ ਇੱਥੇ ਜੇ ਨੇੜੇ ਜੇ ਬਾਈ ਗੁਰਜੀਤ ਦੀ ਸੀ ਜਿਹੜੀ ਲਾਸ਼ ਪਈ ਸੀਗੀ ਤੇ ਬਿਲਕੁਲ ਇਹਦੇ ਕ੍ਰੋਸਿੰਗ ਦੇ ਵਿੱਚ ਜਿਹੜੇ ਪਿਤਾ ਜੀ ਦੀ ਲਾਸ਼ ਸੀਗੀ ਜਦੋਂ ਉਹ ਗੋਲੀ ਚੱਲਦੀ ਆ। ਹਾਲਾਂਕਿ ਪਿਤਾ ਜੀ ਦੀ ਜਿਹੜੀ ਮੌਤ ਆ ਉਹ ਤਕਰੀਬਨ ਅੱਧੇ ਘੰਟੇ ਬਾਅਦ ਹੁੰਦੀ ਆ ਗੋਲੀ ਲੱਗਣ ਤੋਂ ਬਾਅਦ, ਤੇ ਗੁਰਜੀਤ ਬਾਈ ਆ ਜਿਹੜੇ ਨਾਲ ਦੀ ਨਾਲ ਹੀ ਉੱਥੇ ਸ਼ਹੀਦ ਹੋ ਜਾਂਦੇ ਆ। ਗੋਲੀਆਂ ਉਸ ਪਾਸੇ ਵੱਲੋਂ ਰੋਡ ਵਾਲੇ ਪਾਸਿਓਂ ਵੱਜ ਰਹੀਆਂ ਸੀਗੀਆਂ, ਕ੍ਰਾਸ ਫਾਇਰਿੰਗ ਹੋਈ ਆ ਜਿਹੜੀ ਇਧਰੋਂ ਰੋਡ ਤੋਂ ਗੋਲੀ ਵੱਜਦੀ ਆ ਤੇ ਇੱਕੋ ਮੈਂ ਕਹਾਂਗਾ ਕਿ ਇੱਕੋ ਬੰਦੇ ਦੇ ਗਨ ਦੇ ਨਾਲ ਜਿਹੜਾ ਸ਼ੂਟਿੰਗ ਹੋਈ ਆ ਉੱਥੇ। ਤਾਂ ਗਨ ਇੱਕੋ ਹੀ ਚਲਾਈ ਗਈ ਆ, ਇੱਕੋ ਦੇ ਬੰਦੇ ਦੇ ਮਤਲਬ ਜੇ ਕਹੀਏ ਐਂਗਲ ਤੋਂ ਦੇਖਿਆ ਜਾਵੇ ਤਾਂ ਕ੍ਰਾਸ ਹੋਇਆ ਉਹ ਇੱਕ ਬੰਦੇ ਦੇ ਹੀ ਕਹਿ ਸਕਦੇ ਆ ਵੀ ਰਿਵਾਲਵਰ ਨਾਲ ਜਾਂ ਜਿਹੜੀਆਂ AK-47 ਯੂਜ਼ ਹੋਈਆਂ, ਜਿਹੜਾ ਵੀ ਅਸਲਾ ਯੂਜ਼ ਹੋਇਆ ਉਹਦੇ ਨਾਲ। ਤੇ ਉਸ ਤੋਂ ਬਾਅਦ 2015 ਤੋਂ ਬਾਅਦ ਲੋਕਾਂ ਦੇ ਵਿੱਚ ਰੋਹ ਹੁੰਦਾ ਸਰਕਾਰ ਪ੍ਰਤੀ, ਸਰਕਾਰ ਦਾ ਜਿਹੜਾ ਕਹੀਏ ਕਿ ਰਾਜਨੀਤਿਕ ਮੌਤ ਉਸ ਦੇ ਵਿੱਚ ਹੁੰਦੀ ਆ। 17 ਦੀ ਸਰਕਾਰ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਹੀ ਸਿਰਫ ਇਸ ਇਸ਼ੂ ਤੇ ਕਰਦਾ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕੋ ਇੱਕ ਇਸ਼ੂ ਇਹੀ ਹੁੰਦਾ ਬੇਅਦਬੀ ਦਾ ਕਿ ਇਹਨੂੰ ਹੱਲ ਕਰਨ ਲਈ ਜਿਹੜੀ ਸਰਕਾਰ ਦਾ ਬਦਲ ਚਾਹੀਦਾ, ਵੀ ਸਰਕਾਰ ਨਵੀਂ ਚਾਹੀਦੀ ਆ। ਤੇ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਉਹ ਸਹੁੰ ਖਾਂਦੇ ਆ ਬਠਿੰਡਾ ਵਿਖੇ, ਤਾਂ ਉੱਥੇ ਉਹ ਗੱਲ ਕਰਦੇ ਆ, ਉਹ ਕਹਿੰਦੇ ਆ ਕਿ ਅਸੀਂ ਇਹਨੂੰ 2 ਮਹੀਨੇ ਦੇ ਵਿੱਚ ਹੱਲ ਕਰ ਦਿਆਂਗੇ। 5 ਸਾਲ ਦਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਮੋਰਚੇ ਵੀ ਲੱਗੇ ਆ। ਸੁਖਰਾਜ ਗੱਲ ਇੱਥੇ ਨਿਬੜਦੀ ਆ ਕਿ ਸਰਕਾਰਾਂ ਨੇ ਸਿਰਫ ਬਹਿਬਲ ਕਲਾਂ ਗੋਲੀ ਕਾਂਡ ਨੂੰ ਇੱਕ ਰਾਜਨੀਤਿਕ ਮੁੱਦਾ ਬਣਾ ਲਿਆ ਕਿ ਵੋਟਾਂ ਲੈਣੀਆਂ, ਵੋਟਾਂ ਲੈਣ ਤੋਂ ਬਾਅਦ ਸਾਨੂੰ ਕੋਈ ਮਤਲਬ ਨਹੀਂ ਕਿਸੇ ਨੂੰ ਇਨਸਾਫ ਮਿਲਿਆ ਜਾਂ ਨਹੀਂ ਮਿਲਿਆ, ਜਾਂ ਕਿਸੇ ਦੇ ਜੀ ਗਏ ਆ, ਜਾਂ ਗੁਰੂ ਸਾਹਿਬ ਦੀ ਬੇਅਦਬੀ ਹਜੇ ਤੱਕ ਵੀ ਨਿਰੰਤਰ ਜਾਰੀ ਆ, ਚੱਲ ਰਹੀ ਆ, ਉਹਨੂੰ ਨਹੀਂ ਰੋਕਿਆ ਜਾ ਰਿਹਾ, ਨਾ ਉਸ ਤੇ ਕੋਈ ਕਾਨੂੰਨ ਇਦਾਂ ਦਾ ਬਣ ਰਿਹਾ ਕਿ ਉਹਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਨਹੀਂ, ਤੁਸੀਂ ਕਾਂਗਰਸ ਦੀ ਸਰਕਾਰ 5 ਸਾਲ ਰਾਜ ਕਰਕੇ ਚਲੀ ਗਈ ਆ। ਹੁਣ ਜੇ ਆਮ ਤੌਰ ਤੇ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਤਾਂ ਦੇਣੀ ਕੁਝ ਹੋਏ ਆ। ਇਹਨਾਂ ਕੁਝ ਕੁ ਦਿਨਾਂ 'ਚ ਤੁਸੀਂ ਕਿਵੇਂ ਜਿਨ੍ਹਾਂ ਨੇ 1.5 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਆ, ਜਦੋਂ ਇਹ ਪੂਰਾ ਘਟਨਾਕ੍ਰਮ ਵਾਪਰਿਆ ਉਹਨਾਂ ਨੇ ਇਨਸਾਫ ਨਹੀਂ ਦਿੱਤਾ, ਕਾਂਗਰਸ ਦੀ ਸਰਕਾਰ ਰਹੀ ਆ ਉਹਨਾਂ ਨੇ ਇਨਸਾਫ ਨਹੀਂ ਦਿੱਤਾ,
ਤਾਂ ਤੁਸੀਂ ਆਮ ਆਦਮੀ ਪਾਰਟੀ ਤੋਂ ਇਨਸਾਫ ਲੈਣ ਵਾਸਤੇ ਇੱਕ ਐਲਾਨ ਵੀ ਕਰ ਚੁੱਕੇ ਹੋ ਕਿ ਅਸੀਂ ਜਿਹੜੀ ਸੜਕ ਆ ਉਹ ਬੰਦ ਕਰਾਂਗੇ, ਸੜਕ ਜਾਮ ਕਰਾਂਗੇ। ਫਿਰ ਇੰਨਾ ਪ੍ਰੈਸ਼ਰ ਆਮ ਆਦਮੀ ਪਾਰਟੀ ਸਰਕਾਰ ਤੇ ਕਿਉਂ? ਬਾਈ ਜੀ, ਆਮ ਆਦਮੀ ਪਾਰਟੀ ਦੀ ਸਰਕਾਰ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸਟਾਰਟਿੰਗ 'ਚ ਕਹਿ ਚੁੱਕਿਆ ਕਿ ਸਾਡਾ ਗਿਲਾ ਸਿਸਟਮ ਦੇ ਨਾਲ ਹੈ। ਜਦੋਂ ਇਹ ਲੋਕ ਇਸ ਕੁਰਸੀ ਤੇ ਨਹੀਂ ਆਉਂਦੇ, ਤਕਰੀਬਨ ਜੇ ਆਪਾਂ ਆਮ ਆਦਮੀ ਦੀ ਗੱਲ ਕਰੀਏ ਕਿ 7 ਸਾਲ ਦੇ ਲੋਕਾਂ ਨੂੰ ਕਹਿੰਦੇ ਆ ਰਹੇ ਆ ਕਿ ਅਸੀਂ ਇਹਦਾ ਹੱਲ ਕਰਾਂਗੇ, ਸਾਡੀ ਸਰਕਾਰ ਆਊਗੀ, ਅਸੀਂ ਸਭ ਤੋਂ ਪਹਿਲਾਂ ਬੇਅਦਬੀ ਦੇ ਦੋਸ਼ੀ ਆ ਜਿਹੜੇ ਉਹ ਜੇਲ੍ਹਾਂ 'ਚ ਬੰਦ ਕਰਨੇ ਆ, ਇਹਨਾਂ ਨੂੰ ਸਜ਼ਾਵਾਂ ਸਖਤ ਮਿਲਣਗੀਆਂ। 7 ਸਾਲ ਦੇ ਬਿਆਨ ਹੋ ਗਏ, ਸਾਰੀ ਲੀਡਰਸ਼ਿਪ ਹੋ ਗਈ, ਇਨਵੈਸਟੀਗੇਸ਼ਨ ਕਰ ਰਹੇ ਆਫੀਸਰ ਜਿਹਨੂੰ ਇਹਨਾਂ ਨੇ ਸਹੀ ਠਹਿਰਾਇਆ, ਜਿਹਦੇ ਮੁੱਦੇ ਦੇ ਉੱਤੇ ਜਾਂ ਜਿਹੜੀ ਇਨਵੈਸਟੀਗੇਸ਼ਨ ਦੇ ਉੱਤੇ ਪੰਜਾਬ ਦੇ ਵਿੱਚ ਗੱਲਾਂ ਬੋਲੀਆਂ, ਡਿਬੇਟਾਂ ਕੀਤੀਆਂ ਕਿ ਕੰਵਰ ਵਿਜੇ ਪ੍ਰਤਾਪ ਸਹੀ ਕਰ ਰਿਹਾ, ਉਹਨੂੰ ਕੈਪਟਨ ਨਹੀਂ ਕਰਨ ਦੇ ਰਿਹਾ, ਕਿ ਕੰਵਰ ਵਿਜੇ ਪ੍ਰਤਾਪ ਸਹੀ ਆ। ਸੋ ਕੰਵਰ ਵਿਜੇ ਪ੍ਰਤਾਪ ਇਸ ਇਨਵੈਸਟੀਗੇਸ਼ਨ ਦੇ ਚੱਲਦਿਆਂ ਕੈਪਟਨ ਸਰਕਾਰ ਦੇ ਵਿੱਚ ਅਸਤੀਫਾ ਦੇ ਜਾਂਦੇ ਆ ਜੀ। ਅਸਤੀਫਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਜੁਆਇਨ ਕਰਦੇ ਆ। ਆਮ ਆਦਮੀ ਪਾਰਟੀ ਜੁਆਇਨ ਹੁੰਦਿਆਂ ਉਹਨਾਂ ਦੇ ਪੂਰੇ ਪੰਜਾਬ ਦੇ ਵਿੱਚ ਹੋਲਡਿੰਗ ਲਾਏ ਜਾਂਦੇ ਆ ਕਿ ਬੇਅਦਬੀ ਨੂੰ ਲੈ ਕੇ ਕੰਵਰ ਵਿਜੇ ਪ੍ਰਤਾਪ ਉਹਨਾਂ ਨੇ ਅਸਤੀਫਾ ਦਿੱਤਾ। ਗੋਲੀकांड ਦੀ ਇਨਵੈਸਟੀਗੇਸ਼ਨ ਕਰ ਰਹੇ ਸੀ, ਉਹਨਾਂ ਨੇ ਸਰਕਾਰ ਤੋਂ ਖਫਾ ਹੋ ਕੇ ਅਸਤੀਫਾ ਦਿੱਤਾ ਜੀ। ਬਦਲ ਦੀ ਗੱਲ ਕਰਦੇ ਆ। ਸੋ 28 ਸਤੰਬਰ ਨੂੰ ਜਦੋਂ 에ਅਰਪੋਰਟ ਦੇ ਬਾਹਰ ਕੇਜਰੀਵਾਲ ਜੀ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਕਹਿੰਦੇ ਆ ਕਿ ਕੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਚੱਕਣ ਚੰਨੀ ਸਰਕਾਰ 24 ਘੰਟਿਆਂ ਦੇ ਵਿੱਚ ਮਸਲਾ ਹੱਲ ਹੋ ਸਕਦਾ, ਤਾਂ ਦੇਰੀ ਕਿਉਂ ਲਾ ਰਹੇ ਆ? ਸਾਨੂੰ ਸਭ ਪਤਾ ਵੀ ਇਹ ਕਿਹਨੇ ਕੀਤਾ, ਸਾਡੇ ਤੋਂ ਕੋਈ ਲੁਕੀ ਛੁਪੀ ਗੱਲ ਨਹੀਂ ਆ। ਤੇ ਅੱਜ ਕੰਵਰ ਵਿਜੇ ਪ੍ਰਤਾਪ ਵੀ ਉਹਨਾਂ ਕੋਲੇ ਆ, ਉਹ ਵੀ ਜਿੱਤੇ ਹੋਏ ਵਿਧਾਇਕ ਆ। ਤੇ ਦੂਸਰੀ ਗੱਲ, ਜਸਟਿਸ ਜੋਰਾ ਸਿੰਘ ਜਿਹੜੇ ਪਹਿਲਾਂ ਜਾਂਚ ਕਰਦੇ ਸੀਗੇ 2015 ਵਿੱਚ ਅਕਾਲੀ ਦੀ ਸਰਕਾਰ ਵੇਲੇ। ਸੋ ਕਮੀ ਕਿੱਥੇ ਰਹਿੰਦੀ ਆ? ਬਿਆਨ ਕੁਰਸੀ ਤੇ ਬੈਠਣ ਤੋਂ ਪਹਿਲਾਂ ਹੁੰਦੇ ਆ ਕਿ ਅਸੀਂ ਐਂ ਕਰ ਦਿਆਂਗੇ, ਅਸੀਂ ਆਹ ਕਰ ਦਿਆਂਗੇ। ਕੁਰਸੀ ਤੇ ਬੈਠ ਕੇ ਮੁੱਦਾ ਵੀ ਦਿਸਣਾ ਬੰਦ, ਬੋਲਣਾ ਵੀ ਬੰਦ, ਤਾਂ ਸਜ਼ਾ ਦੇਣੀ ਤਾਂ ਦੂਰ ਦੀ ਗੱਲ ਆ। ਨਹੀਂ, ਸਮਾਂ ਤਾਂ ਦਿਓ ਨਾ, ਗੱਲ ਤਾਂ ਸਮੇਂ ਦੀ ਆ। 20 ਦਿਨਾਂ ਦੇ ਸਮੇਂ ਦੇ ਵਿੱਚ ਤੁਸੀਂ ਕਿਹੜਾ ਉਹਨਾਂ ਤੋਂ ਚਾਹੁੰਦੇ ਹੋ ਵੀ ਸਮਾਂ ਮਿਲ? 24 ਘੰਟਿਆਂ ਦਾ ਹਵਾਲਾ ਆਪਾਂ ਕਿਸੇ ਨੂੰ ਦੇਤਾ, ਹਾਲਾਂਕਿ ਉਹਨਾਂ ਤੇ ਤਾਂ ਇਹਨਾਂ ਦਾ ਜ਼ੋਰ ਨਹੀਂ ਸੀ, ਬੋਲ ਸਕਦੇ ਸੀ ਨਾ। ਤੇ ਇਹਨਾਂ ਕੋਲੇ ਤਾਂ ਬਹੁਮਤ ਵੀ ਆ, ਇਨਵੈਸਟੀਗੇਸ਼ਨ ਵੀ ਕੰਪਲੀਟ ਆ, ਦੋਸ਼ੀ ਵੀ ਪਤਾ, ਮਤਲਬ ਇਨਵੈਸਟੀਗੇਸ਼ਨ ਤੌਰ ਤੇ ਦੋਸ਼ੀ ਵੀ ਪਤਾ ਤੇ ਪਰਸਨਲੀ ਤੌਰ ਤੇ ਵੀ ਪਤਾ। ਜੇ ਇਨਵੈਸਟੀਗੇਸ਼ਨ ਕਰਤਾ ਆਫੀਸਰ ਹੋਰ ਪਾਸੇ ਹੋਵੇ ਤੇ ਆਪਾਂ ਕਹਿ ਸਕਦੇ ਹਾਂ ਵੀ ਉਹਦੀ ਲਿਖਤ ਦੇ ਵਿੱਚ ਦੋਸ਼ੀ ਨਹੀਂ ਪਾਇਆ ਗਿਆ। ਤੁਹਾਨੂੰ ਸਰਕਾਰ ਤੇ ਵਿਸ਼ਵਾਸ ਹੈ? ਬਿਲਕੁਲ, ਆਮ ਆਦਮੀ ਪਾਰਟੀ ਸਰਕਾਰ ਤੇ ਵਿਸ਼ਵਾਸ? ਬਿਲਕੁਲ ਬਾਈ ਜੀ। ਨਹੀਂ, ਸਾਰੇ ਐਮਐਲਏ ਜਾਂ ਮੰਤਰੀ ਤੁਹਾਨੂੰ ਮਿਲ ਕੇ ਗਏ ਆ, ਤੁਹਾਨੂੰ ਵਿਸ਼ਵਾਸ ਦਿਵਾਇਆ? ਮੈਂ ਨਾ ਜੀ, ਆਏ ਨਹੀਂ। ਇਹ ਜਦੋਂ ਵੋਟਾਂ ਤੋਂ ਪਹਿਲਾਂ ਆਏ ਆ ਉਦੋਂ ਗੱਲਾਂ ਕਰਦੇ, ਉਦੋਂ ਇੱਥੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਖੜ ਕੇ ਕਹਿੰਦੇ ਸਾਰਾ ਕੁਝ ਕਰਾਂਗੇ, ਟਾਈਮ ਬੰਦ ਹੋਊਗਾ। ਤੇ ਅੱਜ ਅਸੀਂ ਇਹਨਾਂ ਦੇ ਮੰਤਰੀਆਂ ਨਾਲ ਗੱਲਾਂ ਕਰਦੇ ਆ ਤੇ ਉਹਨਾਂ ਨੂੰ ਕਮਰਿਆਂ ਦੀ ਪਈ ਹੋਈ ਹੈ, ਉਹਨਾਂ ਨੂੰ ਗੱਲ ਪਈ ਹੋਈ ਕਿ ਸਾਨੂੰ ਹਜੇ ਕਮਰੇ ਲੋਟ ਨਹੀਂ ਹੋਏ, ਹਜੇ ਅਸੀਂ ਕੰਮ ਨਹੀਂ ਕਰ ਸਕਦੇ। ਕਿਹਨੇ ਕਿਹਾ? ਹਰਪਾਲ ਸਿੰਘ ਚੀਮਾ ਫਾਈਨਾਂਸ ਮਿਨਿਸਟਰ ਆ। ਸਤਿ ਸ਼੍ਰੀ ਅਕਾਲ ਸੁਖਰਾਜ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਲੋਕ ਚੀਮਾ ਸਾਹਿਬ ਗੱਲ ਕਰਨਾ ਚਾਹੁੰਦੇ ਤੁਹਾਡੇ ਨਾਲ, ਤੁਸੀਂ ਕਿਹਾ ਸੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੋ ਸਰ? ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ ਜੀ? ਹਾਂਜੀ, ਠੀਕ ਠਾਕ। ਅੱਛਾ ਜੀ, ਬੇਨਤੀ ਸੀ। ਹਾਂਜੀ ਹਾਂਜੀ। ਤੁਸੀਂ ਇਸ ਵਿਸ਼ੇ ਤੋਂ ਚੰਗੀ ਤਰ੍ਹਾਂ ਜਾਣੂ ਹੋ ਜੀ। ਤੇ ਹੁਣ ਸਰਕਾਰ ਵੀ ਹੈ ਤੁਹਾਡੀ ਜੀ, ਇਨਵੈਸਟੀਗੇਸ਼ਨ ਆਫੀਸਰ ਵੀ ਤੁਹਾਡੇ ਕੋਲੇ ਆ, ਜਿਹੜੇ ਮਤਲਬ ਐਮਐਲਏ ਬਣ ਚੁੱਕੇ ਆ। ਹਾਂਜੀ ਹਾਂਜੀ। ਤੁਸੀਂ ਇਸ ਪੱਖ ਤੋਂ ਬਹੁਤ ਚੰਗੀ ਤਰ੍ਹਾਂ ਜਾਣੋ ਤੇ ਅਸੀਂ ਤੁਹਾਨੂੰ ਇੱਕ ਰਿਕੁਐਸਟ ਕਰਦੇ ਹਾਂ ਵੀ ਇਹ ਤੁਸੀਂ ਛੇਤੀ ਤੋਂ ਛੇਤੀ ਜਿਹੜਾ ਦਾ ਹੱਲ ਕਰੋ। ਕੋਈ ਗੱਲ, ਥੋੜਾ ਟਾਈਮ ਦੇ ਦਿਓ ਜੀ। ਪਤਾ ਕੀ, ਥੋੜੇ ਦਿਨ ਹੋਏ ਨੇ ਜੀ, ਤੁਹਾਨੂੰ ਆਪਣੇ ਕਮਰੇ ਰੱਖਣੇ ਲੋਟ ਹੋਏ ਹੈਗੇ। ਇੱਕ ਬੇਨਤੀ ਆ, ਜਦੋਂ ਆਪਾਂ ਮਤਲਬ ਇਲੈਕਸ਼ਨਾਂ ਤੋਂ ਪਹਿਲਾਂ ਸੀ, ਤੁਸੀਂ ਘਰੇ ਵੀ ਆਏ ਹੋ, ਤੁਹਾਨੂੰ ਪਤਾ, ਤੁਸੀਂ ਕਿਹਾ ਵੀ ਨਾਲ ਦੀ ਨਾਲ ਹੋਊਗਾ। ਕੌਮੀ ਕਨਵੀਨਰ ਤੁਹਾਡੇ ਕੇਜਰੀਵਾਲ ਜੀ, ਉਹਨਾਂ ਦਾ ਬਿਆਨ ਆਉਂਦਾ ਕਿ ਜਿਹਦੀ ਜਾਂਚ ਹੋਈ ਪਈ ਆ, ਸਾਰਾ ਕੁਝ ਕਰਨਾ ਹੋਏ ਤਾਂ 24 ਘੰਟੇ ਤੱਕ ਦਾ ਸਮਾਂ ਬਹੁਤ ਹੁੰਦਾ। ਕੋਈ ਗੱਲ ਕਰਦੇ ਮੈਂ ਇੱਕ ਗੱਲ ਉਹੀ ਹੈ ਨਾ, 2 ਮਿੰਟ ਗੱਲ ਸੁਣ ਲਓ। ਮਤਲਬ ਬਦਕਿਸਮਤੀ ਇਹ ਸਮਝਦੇ ਆ ਕਿ ਅੱਜ 20-22 ਦਿਨ ਹੋ ਚੱਲਿਆ ਸਰਕਾਰ ਬਣੀ ਨੂੰ, 20 ਦਿਨ ਦਾ ਸਮਾਂ ਹੋ ਗਿਆ। ਕੋਈ ਗੱਲ ਨਹੀਂ ਬਾਈ ਜੀ, ਗੱਲ ਬਿਆਨ ਵੀ ਨਹੀਂ ਆਇਆ। ਜਦੋਂ ਘਰੇ ਆਉਂਦੇ ਆ ਉਦੋਂ ਤਾਂ ਨਾਲ ਦੀ ਨਾਲ ਹੱਲ ਕਰਨ ਦੀ ਗੱਲ ਕਰਦੇ ਆ। ਮੇਰੇ ਕੋਲੇ ਬਕਾਇਦਾ ਵੀਡੀਓ ਉਹਨਾਂ ਦੀਆਂ ਪ੍ਰੈਸ ਕਾਨਫਰੰਸ ਆ ਜਿਹੜੀ ਆਪਣੇ ਘਰੇ ਬਹਿ ਕੇ ਕਰਕੇ ਗਏ ਆ। ਕੀ ਉਦੋਂ ਗੱਲ ਕਹਿ ਨਹੀਂ ਸਕਦੇ ਸੀ ਕਿ ਅਸੀਂ 5 ਮਹੀਨੇ 6 ਮਹੀਨੇ 'ਚ ਹੀ ਕਰ ਦਾਂਗੇ? ਹੁਣ ਸਰ ਅਸੀਂ ਟਾਈਮ ਬਾਉਂਡ ਦੀ ਗੱਲ ਕਰਦੇ। ਜੇ ਆਪਾਂ 5 ਸਾਲ ਆਪਾਂ ਇੰਤਜ਼ਾਰ ਕੀਤਾ, ਕਾਂਗਰਸੀ ਸਰਕਾਰ ਦਾ ਲੰਬਾ ਸਮਾਂ ਇੰਤਜ਼ਾਰ, 7 ਸਾਲਾਂ ਤੋਂ ਸੰਘਰਸ਼ ਲੜਦੇ ਆ ਰਹੇ ਆ, 7 ਸਾਲਾਂ ਤੋਂ ਹੀ ਮੋਰਚੇ ਲੱਗਦੇ ਆ ਰਹੇ ਆ, 7 ਸਾਲਾਂ ਤੋਂ ਇਨਵੈਸਟੀਗੇਸ਼ਨਾਂ ਤੇ ਵਕੀਲ ਖੜਦੇ ਆ ਰਹੇ ਆ, ਕੇਸ ਲੜਦੇ ਆ ਰਹੇ ਆ। ਕੋਈ ਵੱਖਰੀ ਗੱਲ ਨਹੀਂ ਆ। ਮੈਂ ਉਹਨਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਲੀਅਰ ਕਰਦਾ, ਕੋਈ ਪੱਖਪਾਤੀ ਗੱਲ ਨਹੀਂ ਆ। ਸਰਕਾਰ ਕੰਮ ਪੰਜਾਬ ਦੇ ਕਰੇ, ਜਮ ਕਰੇ, ਚੰਗੇ ਕਰੇ, ਸਾਰੇ ਸਲੋਤਾ ਕਰਨਗੇ। ਪਰ ਲੋਕਾਂ ਦੀਆਂ ਭਾਵਨਾਵਾਂ ਦਾ ਖਿਲਵਾੜ, ਜੇ ਬੇਅਦਬੀ ਹਰ ਇੱਕ ਉਸ ਸਿੱਖ ਦਾ, ਹਰ ਇੱਕ ਉਸ ਵਿਅਕਤੀ ਦਾ ਇਸ਼ੂ ਆ ਜਿਹਦਾ ਦਰਦ
ਨਾਲ ਹਿਰਦਾ ਵਲੂੰਦਰਿਆ ਗਿਆ ਬੇਅਦਬੀ ਦੇ ਨਾਲ, ਜੀ। ਇਹ ਉਹਦੇ ਲਈ ਆ। ਜੇ ਗੁਰੂ ਤਾਂ ਸਰਬ ਸਾਂਝੇ ਆ ਨਾ, ਸਰਬ ਮਤਲਬ ਮਾਨਵਤਾ ਦੇ ਗੁਰੂ ਨੇ, ਮਾਨਵਤਾ ਦੇ ਗੁਰੂ ਆ ਹਾਂ, ਬਾਈ ਤੇ ਜੀ। ਸਭ ਦਾ ਹੀ ਜਿਹੜਾ ਮੈਨੂੰ ਲੱਗਦਾ ਕਿ ਮਨ ਇਸ ਗੱਲ ਨਾਲ ਵਲੂੰਦਰਿਆ ਜਾਂਦਾ ਹੈ, ਹਿਰਦਾ ਵਲੂੰਦਰਿਆ ਜਾਂਦਾ ਹੈ। ਸਿਆਸਤ ਹੁੰਦੀ ਆ ਬਾਈ, ਸਿਆਸਤ ਵੀ ਇਸ ਤਰ੍ਹਾਂ ਦੀ ਹੁੰਦੀ ਆ ਕਿ ਅੱਜ 22-23 ਦਿਨ ਦਾ ਸਮਾਂ ਸਰਕਾਰ ਬਣੀ ਨੂੰ ਹੋ ਗਿਆ ਤੇ ਉਹਨਾਂ ਨੇ ਬਿਆਨ ਲਾਉਣਾ ਵੀ ਠੀਕ ਨਹੀਂ ਸਮਝਿਆ। ਉਹਨਾਂ ਨੇ ਇਹ ਗੱਲ ਪੰਜਾਬ ਦੇ ਲੋਕਾਂ ਨਾਲ ਕਰਨੀ ਠੀਕ ਨਹੀਂ ਸਮਝੀ ਕਿ ਬੇਅਦਬੀ ਦਾ ਹੱਲ ਤੁਸੀਂ ਸਰਕਾਰ ਤੱਕ ਪਹੁੰਚ ਤਾਂ ਬਣਾਓ ਨਾ, ਐਡਾ ਵੱਡਾ ਡਿਸੀਜਨ ਲੈਣਾ ਕਿ ਜਿਹੜਾ 20 ਤਰੀਕ ਨੂੰ ਜਾਮ ਕੀਤਾ ਸੀ, 11 ਦਿਨ ਦਾ ਸਰਕਾਰ ਨੂੰ ਸਮਾਂ ਦਿੱਤਾ ਸੀ। 11 ਦਿਨ ਦੇ ਵਿੱਚ ਸਰਕਾਰ ਆ ਕੇ ਟਾਈਮ ਬਾਉਂਡ ਕਰ ਸਕਦੀ ਸੀ, ਕਹਿ ਸਕਦੀ ਸੀ ਕਿ ਅਸੀਂ ਇਸ ਤੇ ਇੰਨਾ ਟਾਈਮ ਚਾਹੀਦਾ, ਅਸੀਂ ਸ਼ਾਂਤਮਈ ਸਾਈਡ ਤੇ ਬੈਠੇ ਰਹਿੰਦੇ। ਸਰਕਾਰ ਨੇ ਉਹ ਟਾਈਮ ਬਾਉਂਡ ਨੂੰ ਕੁਝ ਸਮਝਿਆ ਹੀ ਨਹੀਂ, ਸਰਕਾਰ ਨੇ ਉਹ ਮੁੱਦਾ ਹੀ ਨਹੀਂ ਸਮਝਿਆ। ਕੱਲ ਦਾ ਸੈਸ਼ਨ ਸੀਗਾ, ਸਾਨੂੰ ਲੱਗਿਆ ਸੈਸ਼ਨ ਦੇ ਵਿੱਚ ਜੇ ਕੋਈ ਗੱਲ ਕਰਨਗੇ ਤਾਂ ਹੋ ਸਕਦਾ ਮਸਲੇ ਹੱਲ ਦੀ ਗੱਲ ਕਰ ਦੇਣ ਜੀ, ਪਰ ਸੈਸ਼ਨ ਤਾਂ ਇੱਕ ਮੁੱਦੇ ਨੂੰ ਲੈ ਕੇ ਬੁਲਾਇਆ ਗਿਆ। ਜੇ ਕਿ ਉਹ ਤਾਂ ਥੋੜੀ ਜਿਹੀ ਹਟਵੀਂ ਗੱਲ ਕਰਦਾ ਸੀ ਤਾਂ ਉਹ ਕਹਿੰਦੇ ਵੀ ਇਹਦਾ ਮੁੱਦਾ ਨਹੀਂ ਹੈ ਸੈਸ਼ਨ ਦਾ। ਕੀ ਪੰਜਾਬ ਦੇ ਲੋਕਾਂ ਲਈ ਬੇਅਦਬੀ ਕੋਈ ਮੁੱਦਾ ਨਹੀਂ ਹੈ ਜਾਂ ਇਹਨਾਂ ਸਰਕਾਰਾਂ ਵਾਸਤੇ ਜਿਹੜੇ ਮੁੱਦੇ ਤੇ ਸਰਕਾਰਾਂ ਬੇਸਡ ਹੋਊਗਾ, ਜਿਹੜੇ ਕਹਿੰਦੇ ਆ ਕਿ ਇਹ ਆਮ ਆਦਮੀ ਪਾਰਟੀ ਨੂੰ ਕਿਉਂ ਟਾਰਗੇਟ ਕਰ ਰਹੇ ਆ, ਅਸੀਂ ਇਹ ਸਿਸਟਮ ਨੂੰ ਆ। 16 ਦਸੰਬਰ 2021 ਦਾ ਮੋਰਚਾ ਚੱਲ ਰਿਹਾ, ਚੰਨੀ ਸਰਕਾਰ ਸੀਗੀ, ਇਲੈਕਸ਼ਨ ਹੋਣ ਤੋਂ ਪਹਿਲਾਂ ਦੀ ਗੱਲ ਆ। ਨਵਜੋਤ ਸਿੰਘ ਸਿੱਧੂ ਸਾਡੇ ਕੋਲੇ ਆਏ ਸੀ, ਉਦੋਂ ਵੀ ਅਸੀਂ ਉਹਨਾਂ ਨੂੰ ਸਵਾਲ ਕੀਤੇ ਸੀ ਜਦੋਂ ਸਰਕਾਰ ਦਾ ਪੱਖ ਜਾਂ ਸਰਕਾਰ ਦੀ ਮਤਲਬ ਉਸ ਪਾਰਟੀ ਦੇ ਵਿੱਚ ਸੀ, ਰੂਲਿੰਗ ਪਾਰਟੀ ਦੇ। ਅਸੀਂ ਉਹਨਾਂ ਨੂੰ ਸਵਾਲ ਕੀਤੇ, ਅਸੀਂ ਉਹਨਾਂ ਨੂੰ ਜਿਹੜੇ ਸਵਾਲ ਕਰ ਸਕਦੇ ਆ, ਜਿਹੜੇ ਇਹਨਾਂ ਸਰਕਾਰਾਂ ਨੂੰ ਕਰਦੇ ਸੀ, ਉਹਨਾਂ ਨੂੰ ਵੀ ਕੀਤੇ, ਜਿਨ੍ਹਾਂ ਦਾ ਜਵਾਬ ਕੋਈ ਨਹੀਂ ਸੀ। ਤੇ ਅੱਜ ਨਵਜੋਤ ਸਿੱਧੂ ਆ ਕੇ ਸਾਡੇ ਨਾਲ ਧਰਨੇ ਤੇ ਬੈਠੇ ਆ। ਤੁਹਾਨੂੰ ਨਹੀਂ ਲੱਗਦਾ ਕਿ ਸਿਆਸੀ ਰੋਟੀਆਂ ਸੇਕਣ ਵੀ ਆਏ? ਕਹਿੰਦਾ ਜੀ ਸਿਆਸੀ ਰੋਟੀਆਂ ਸੇਕ ਕੇ ਸਰਕਾਰ ਤਾਂ ਅੱਜ ਬਣੀ ਨਾ, ਸਿਆਸੀ ਰੋਟੀਆਂ ਤਾਂ ਆਪਾਂ ਕਵਾਂਗੇ ਵੀ 5 ਸਾਲ ਦਾ ਸਮਾਂ ਆ ਜੇ, ਅੱਜ ਮੁੱਦਾ ਹੱਲ ਕਰਾਉਣਗੇ ਤਾਂ ਹੈ ਨਹੀਂ ਵੀ ਕੱਲ ਨੂੰ ਚੋਣਾਂ ਜੀ, 5 ਸਾਲਾਂ ਬਾਅਦ ਚੋਣਾਂ ਆਉਣੀਆਂ ਤੇ 5 ਸਾਲਾਂ ਬਾਅਦ ਜਾ ਕੇ ਉਹਨਾਂ ਨੂੰ ਜੇ ਮਿਲੂਗਾ, ਜੇ ਕ੍ਰੈਡਿਟ ਮਿਲਣਾ ਤਾਂ ਉਦੋਂ ਮਿਲੂਗਾ। ਪਰ ਸਾਡਾ ਮੁੱਦਾ ਤਾਂ 7 ਸਾਲ ਦਾ ਚੱਲੀ ਜਾਂਦਾ ਬਾਈ, 7 ਸਾਲ ਦੀ ਲਗਾਤਾਰ ਬੇਅਦਬੀ ਹੋ ਰਹੀ ਆ, ਪੰਜਾਬ ਦੇ ਗੁਰੂ ਘਰਾਂ 'ਚ ਅੱਗਾਂ ਲੱਗ ਰਹੀਆਂ ਤੇ ਇਹਨਾਂ ਮਿਨਿਸਟਰਾਂ ਨੇ ਇੱਕ ਬਿਆਨ ਤੱਕ ਵੀ ਨਹੀਂ ਲਾਇਆ। ਲੋਕਾਂ ਨੂੰ ਕਹਿਣਾ ਸੌਖਾ ਸੀ, ਕਰਨਾ ਸੌਖਾ ਸੀ, ਕਹਿ ਕੇ ਵੀ ਇਹ ਕਰਦੇ ਨੇ। ਤੁਸੀਂ ਤੁਹਾਡੇ ਹਲਕੇ ਦੇ ਜਿਹੜੇ ਵਿਧਾਇਕ ਨੇ ਜਾਂ ਕਹਿ ਲਈਏ ਜਾਂ ਕੋਈ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਤੱਕ ਤੁਸੀਂ ਡਾਇਰੈਕਟ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਸਾਡੀ ਇਸ ਤਰੀਕੇ ਨਾਲ ਆਹ ਚੀਜ਼, ਕਿਉਂਕਿ ਪ੍ਰਤੱਖ ਹੈ, ਸਭ ਨੂੰ ਦਿਸਦਾ, ਮੀਡੀਆ ਦੇ ਵਿੱਚ ਚੱਲ ਰਿਹਾ। ਮੇਰੇ ਕੋਲੇ ਜਦੋਂ ਸਪੀਕਰ ਸਾਹਿਬ ਇੱਥੇ ਮੋਰਚੇ 'ਚ ਆਉਂਦੇ ਆ, ਸਾਡੀ ਇੱਕੋ ਬੇਨਤੀ ਸੀ, ਜੋ ਤੁਸੀਂ 7 ਸਾਲਾਂ ਦੇ ਕਹਿੰਦੇ ਵੀ ਮੰਗ ਆ ਨਾ, ਮਤਲਬ ਉਹਨਾਂ ਨੇ ਪੁੱਛਿਆ ਵੀ ਆਪਣੀ ਡਿਮਾਂਡ ਕੀ ਹੋ ਸਕਦੀ ਹੈ। ਅਸੀਂ ਇੱਕ ਜਵਾਬ ਹੀ ਉਹਨਾਂ ਨੂੰ ਇਹ ਦਿੱਤਾ ਸੀਗਾ ਕਿ ਜਿਹੜਾ 7 ਸਾਲਾਂ ਦੇ ਤੁਸੀਂ ਬੋਲਦੇ ਆ ਰਹੇ ਹੋ, ਸਾਨੂੰ ਨਹੀਂ ਪਤਾ ਤੁਸੀਂ ਕੀ ਬੋਲ ਰਹੇ ਹੋ ਜੀ, ਜੋ ਤੁਸੀਂ ਬੋਲਦੇ ਆ ਰਹੇ ਹੋ ਬੇਅਦਬੀ ਤੇ ਫਲਾਣਾ ਦੋਸ਼ੀ ਆ, ਬੇਅਦਬੀ ਤੇ ਹੋਣਾ ਚਾਹੀਦਾ, ਤੁਸੀਂ ਹੱਲ ਕਰ ਦਿਓ। ਸਾਡੀ ਡਿਮਾਂਡ ਜੋ ਵੱਖਰੀ ਆ, ਵੱਖਰੀ ਗੱਲ ਆ, ਜੋ ਤੁਸੀਂ ਬੋਲਦੇ ਆ ਰਹੇ ਹੋ ਉਹਦੇ ਤੇ ਫੁੱਲ ਚੜਾ ਦਿਓ। ਤਾਂ ਜਿਹੜੇ ਮੁੱਖ ਮੰਤਰੀ ਪਹਿਲਾਂ ਬਿਆਨਾਂ ਦੇ ਵਿੱਚ ਗੱਲਾਂ ਕਰਦੇ ਸੀ, ਅੱਜ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਆ ਜੀ, ਜਿਹੜੇ ਉਦੋਂ ਉਹਨਾਂ ਦੇ ਮਿਨਿਸਟਰ, ਉਹਨਾਂ ਦੇ ਵਿੱਚੋਂ ਅੱਜ ਚੀਮਾ ਸਾਹਿਬ ਜਿਹੜੇ ਮਿਨਿਸਟਰ ਆ, ਉਸ ਟਾਈਮ MLA ਸੀਗੇ, ਉਹ ਵੀ ਆਪਣੇ ਘਰੇ ਆ ਕੇ ਗਏ ਆ। ਪ੍ਰੋਫੈਸਰ ਬਲਜਿੰਦਰ ਕੌਰ ਆ, ਉਹ ਵੀ ਘਰੇ ਆ ਕੇ ਗਏ ਆ। ਇਹਨਾਂ ਦੀ ਹੋਰ ਪਾਰਟੀ ਵੀ ਜਿਹੜੀ ਘਰੇ ਆਉਂਦੀ ਰਹੀ ਆ। ਉਦੋਂ ਤਾਂ ਮੁੱਦਾ ਦੀਂਦਾ ਸੀ, 1 ਜੂਨ ਨੂੰ ਬੇਅਦਬੀ ਗੁਰੂ ਸਾਹਿਬ ਦੇ ਸਰੂਪ ਚੋਰੀ ਹੁੰਦੇ ਉਹ ਦੀਂਦੇ ਸੀਗੇ। ਅੱਜ ਸਰਕਾਰ ਬਣਨ ਤੋਂ ਬਾਅਦ ਵੀ 20-22 ਦਿਨ ਦੀਆਂ 3 ਦਿਨਾਂ ਦਾ ਸੈਸ਼ਨ ਚੱਲ ਗਿਆ, 1 ਦਿਨ ਦਾ ਵੱਖਰਾ ਚੱਲ ਗਿਆ, ਨਿੱਤ ਬਿਆਨ ਆਈ ਜਾਂਦੇ ਆ, ਹੋਰ ਗੱਲਾਂ ਤੇ ਬਿਆਨ ਆਈ ਜਾਂਦੇ ਆ, ਬੇਅਦਬੀ ਤੇ ਬੋਲ ਵੀ ਨਹੀਂ ਸਕਦੇ। ਕੁਰਸੀ ਤੇ ਤੁਹਾਡਾ ਮਲਾਲ ਇਹ ਆ ਵੀ ਉਹਨਾਂ ਵੱਲੋਂ ਇਸ ਵਿਸ਼ੇ ਤੇ ਕੋਈ ਵੀ ਜਿਹੜੀ ਗੱਲਬਾਤ ਆ ਨਹੀਂ ਕੀਤੀ ਜਾ ਰਹੀ। ਪਰ ਸੁਖਰਾਜ, ਜੇ ਆਪਾਂ ਅਗਲੀ ਗੱਲ ਕਰੀਏ, ਜਿਸ ਤਰੀਕੇ ਨਾਲ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ ਅਸੀਂ ਇਸ ਮੋਰਚੇ ਦੇ ਵਿੱਚ ਰੋਡ ਬਲੌਕ ਕਰਨ ਦਾ, ਉਹਦੇ ਨਾਲ ਮਿਲ ਰਿਹਾ ਸਿੱਧੀ ਪਰੇਸ਼ਾਨੀ ਹੈ ਜਿਹੜੀ ਆਮ ਲੋਕਾਂ ਨੂੰ ਹੋ ਸਕਦੀ ਹੈ ਉਹਦੇ ਵਿੱਚ। ਨਹੀਂ ਬਾਈ ਜੀ, ਆਮ ਲੋਕਾਂ ਨੂੰ, ਉਹਨਾਂ ਲੋਕਾਂ ਨੂੰ ਬਿਲਕੁਲ ਵੀ ਪਰੇਸ਼ਾਨੀ ਨਹੀਂ ਆ। ਜਿਹੜੇ ਸਾਡੇ ਆਮ ਲੋਕਾਂ ਦੇ ਵਿੱਚੋਂ ਉਹ ਵੀ ਲੋਕ ਆ ਜਿਹੜੇ ਕਹਿੰਦੇ ਵੀ ਸਖਤ ਪ੍ਰੋਗਰਾਮ ਸਰਕਾਰ ਦੇ ਹੋਣੇ ਚਾਹੀਦੇ ਆ। 7 ਸਾਲ ਦੇ ਬਾਈ ਇਨਸਾਫ ਮੰਗੀ ਜਾਂਦੇ, ਆਪਾਂ ਸ਼ਾਂਤਮਈ ਬੈਠੇ ਆ। ਫਿਰ ਜਾਂ ਤਾਂ ਸਰਕਾਰ ਕਹਿ ਦੇ ਵੀ ਅਸੀਂ ਕਰ ਹੀ ਨਹੀਂ ਸਕਦੇ, ਫਿਰ ਅਸੀਂ ਆਪਦਾ ਦੇਖਾਂਗੇ ਤਰੀਕਾ ਕੀ ਹੋ ਸਕਦਾ। ਤੇ ਜੇ ਸਰਕਾਰ ਕਰ ਹੀ ਨਹੀਂ ਸਕਦੀ ਤਾਂ ਫਿਰ ਅਸੀਂ ਆਪਦੇ ਤਰੀਕੇ ਨਾਲ ਪ੍ਰੋਟੈਸਟ ਕਰ ਲਾਂਗੇ। ਤੇ ਜੇ ਸਰਕਾਰ ਇਸ ਗੱਲਾਂ ਤੇ ਬਣ ਕੇ ਆਈ ਆ ਵੀ ਅਸੀਂ ਕਰ ਸਕਦੇ ਸੀ, ਅਸੀਂ ਕਰ ਸਕਦੇ ਆ, ਸਾਡੇ ਹੱਥ ਪਾਵਰ ਆਵੇ, ਤੇ ਅੱਜ ਉਹ ਪਾਵਰਾਂ ਆਈਆਂ ਹੋਣ ਦੇ ਬਾਵਜੂਦ ਕਿਉਂ ਇਹਨਾਂ ਦੇ ਮੂੰਹ ਬੰਦ ਹੋ ਗਿਆ? ਕਿਉਂ ਇਹਨਾਂ ਦੇ ਕੁਰਸੀ ਤੋਂ ਪਹਿਲਾਂ ਐਨਕ ਹੋਰ ਹੁੰਦੀ ਹੈ ਤੇ ਕੁਰਸੀ ਤੇ ਬਹਿ ਕੇ ਉਹ ਕਿਹੜੀ ਐਨਕ ਲੱਗ ਜਾਂਦੀ ਹੈ ਜਿਹੜੀ ਇਹਨਾਂ ਨੂੰ ਦਿਖਣਾ ਹੀ ਬੰਦ ਹੋ ਜਾਂਦਾ? ਸੋ ਸਾਡਾ ਉਹਨਾਂ ਲੋਕਾਂ ਤੱਕ ਪਰੇਸ਼ਾਨੀ ਨਹੀਂ ਕੋਈ ਬਣਦੀ ਬਾਈ ਜੀ। ਪਰੇਸ਼ਾਨੀ ਤਾਂ ਹੋਊਗੀ ਨਾ ਜੇ ਅਸੀਂ ਨਿੱਜ ਲਈ ਬੈਠੇ ਆ। ਸਾਡੇ ਗੁਰੂ ਦਾ ਮਸਲਾ, ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਬੇਅਦਬੀ ਹੋਈ ਆ, ਤੇ ਸਾਡੀ ਮੰਗ ਵੀ ਇਹ ਆ ਵੀ ਕਿਸੇ ਵੀ ਧਰਮ ਦੀ ਬੇਅਦਬੀ ਹੁੰਦੀ ਹੋਵੇ ਉਹਦੀ ਸਜ਼ਾ ਮੌਤ ਤੱਕ ਦੀ ਸਜ਼ਾ ਹੋਵੇ। ਤਾਂ ਇਹ 'ਚ ਮੈਂ ਸਮਝਦਾ ਹਰ ਇੱਕ ਪੰਜਾਬੀ, ਹਰ ਇੱਕ ਸਿੱਖ ਤੇ ਹਰ ਇੱਕ ਵਿਅਕਤੀ ਸ਼ਮੂਲੀਅਤ ਕਰੇ। ਪਰੇਸ਼ਾਨੀ ਆਪਾਂ ਗੱਲ ਕਰੀਏ ਕਿ ਗੁਰੂ ਸਾਹਿਬ ਦੇ ਅੰਗਾਂ ਨਾਲੋਂ ਵੱਧ ਦਰਦ ਤਾਂ ਨਹੀਂ ਹੋ ਸਕਦਾ ਕਿਸੇ ਨੂੰ। 1 ਦਿਨ ਦਾ ਕੰਮ ਰੁਕ ਸਕਦਾ। ਜੇ ਕਰੋਨਾ ਕਾਲ ਦੇ ਵਿੱਚ ਤੁਹਾਨੂੰ 2 ਮਹੀਨੇ ਘਰਾਂ 'ਚ ਸਰਕਾਰ ਬੰਦ ਕਰ ਸਕਦੀ ਆ, ਤੁਹਾਡਾ ਮਤਲਬ ਟਾਈਮ ਬਾਉਂਡ ਕਰ ਸਕਦੀ ਹੈ ਘੰਟੇ 2 ਘੰਟੇ ਦਾ, ਤੇ ਕੀ ਅਸੀਂ 1 ਹਫ਼ਤੇ ਲਈ 10 ਦਿਨਾਂ ਲਈ ਪੰਜਾਬ ਬੰਦ ਨਹੀਂ ਕਰ ਸਕਦੇ ਇਸ ਵਿਸ਼ੇ ਨੂੰ ਲੈ ਕੇ?
ਜੋ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਕਿ ਠੋਸ ਪ੍ਰੋਗਰਾਮ ਦਿੱਤੇ ਜਾਣ, ਜਦੋਂ ਇਹ ਪ੍ਰੋਗਰਾਮ 1 ਜੂਨ 2015 ਤੋਂ ਹੀ ਹੋਣੇ ਚਾਹੀਦੇ ਸੀ। ਜਦੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਹੋ ਗਿਆ, ਪੰਜਾਬ ਬੰਦ, ਉਦੋਂ ਵੀ ਹੋਣਾ ਚਾਹੀਦਾ ਸੀ। ਇੱਕ ਬਲਾਤਕਾਰੀ ਸਾਧ ਦੀ ਫਿਲਮ ਲੱਗਣੀ ਹੋਵੇ, ਉਹਦੀ ਗ੍ਰਿਫਤਾਰੀ ਕਰਨੀ ਹੋਵੇ ਤਾਂ ਉਹਦੇ ਲਈ ਕਰਫਿਊ ਪੰਜਾਬ 'ਚ ਲੱਗ ਸਕਦਾ। ਸਾਡਾ ਜੀਵਤ ਗੁਰੂ ਦਾ ਦਰਜਾ ਸਾਨੂੰ ਮਿਲਿਆ, ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਬੇਅਦਬੀ ਹੁੰਦੀ ਆ, ਸਰੂਪ ਚੋਰੀ ਹੋ ਜਾਂਦੇ ਤੇ ਉਦੋਂ ਪੰਜਾਬ ਪੁਲਿਸ ਕਰਫਿਊ ਵੀ ਨਹੀਂ ਲਾ ਸਕਦੀ, ਉਦੋਂ ਪਿੰਡ ਪਿੰਡ ਜਾ ਕੇ ਤਲਾਸ਼ ਨਹੀਂ ਕਰ ਸਕਦੀ। ਇੱਕ ਬੇਦੋਸ਼ੇ ਨੂੰ ਜਾਂ ਕਿਸੇ ਮਤਲਬ ਕ੍ਰਿਮੀਨਲ ਨੂੰ ਫੜਨਾ ਹੋਵੇ ਤਾਂ ਜ਼ਿਲ੍ਹਾ ਸੀਲ ਕੀਤਾ ਜਾਂਦਾ, ਪੰਜਾਬ ਸੀਲ ਕੀਤਾ ਜਾਂਦਾ, ਸਰਹੱਦਾਂ ਸੀਲ ਕਰ ਲਈਆਂ ਜਾਂਦੀਆਂ। ਇਹਨਾਂ ਨੇ ਸਾਡੇ ਗੁਰੂ ਨੂੰ ਮਜ਼ਾਕ ਬਣਾ ਕੇ ਸਮਝ ਲਿਆ। ਸੋ ਸਾਡਾ ਉਸ ਸਿਸਟਮ ਨੂੰ ਚੈਲੰਜ ਆ, ਜੇ ਉਹ ਸਾਡੇ ਲਈ ਸਿੱਧੇ ਹੁੰਦੇ ਆ, ਸਾਨੂੰ ਮਤਲਬ ਬੇਵਕੂਫ ਬਣਾ ਕੇ ਗੱਲਾਂ ਕਰਦੇ ਆ ਕਿ ਇੱਕ ਵਾਰੀ ਕੁਰਸੀ ਤੇ ਬਹਿ ਜਾਓ, ਮੁੜ ਕੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ। ਮੇਰਾ ਉਹਨਾਂ ਪੰਜਾਬ ਦੇ ਵੋਟਰਾਂ ਨੂੰ ਵੀ ਅਪੀਲ ਆ, ਜੇ ਅੱਜ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਇਕੱਠੇ ਹੋ ਕੇ ਆਵਾਜ਼ ਨਾ ਚੱਕੋਗੇ ਤੇ ਕੱਲ ਨੂੰ ਤੁਹਾਡੇ ਘਰ ਵੀ ਵਿਕਣ ਤੱਕ ਆ ਜਾਣਗੇ, ਤੁਸੀਂ ਫਿਰ ਵੀ ਨਹੀਂ ਬੋਲ ਸਕਣਾ। 6 ਤਰੀਕ ਨੂੰ ਇੱਕ ਘਟਨਾ ਸਾਹਮਣੇ ਆਈ ਆ ਅਨਿਆਤਪੁਰ ਦੀ ਜੀ, ਅੰਮ੍ਰਿਤਸਰ ਲਾਗੇ ਆ। ਬਿਲਕੁਲ ਤੁਹਾਡੇ ਘਰ ਤੇ ਭਾਵੇਂ ਪਰਸਨਲ ਰਿਜੀ ਨਾਜਿਸ਼ ਹੋਵੇ, ਪਰ ਸਰਕਾਰ ਦਾ ਉਸ ਇਸ਼ੂ ਨੂੰ ਲੈ ਕੇ ਕੋਈ ਬਿਆਨ ਨਾ ਆਉਣਾ, ਘੱਟ ਕੌਮਾਂ ਦੇ ਨਾਲ ਧੱਕਾ ਹੋਣਾ, ਉਹ ਚੀਜ਼ ਦੀ ਗਵਾਹੀ ਭਰਦਾ। ਸੋ ਇਹ ਅੱਜ ਉਹਨਾਂ ਦੇ ਨਾਲ ਹੋਇਆ, ਸਾਡਾ ਹਾਸਾ ਨਿਕਲਦਾ, ਪਰ ਜਦੋਂ ਸਾਡੇ ਘਰੇ ਹੋ ਗਿਆ ਨਾ, ਉਹਦੇ ਤੁਹਾਡਾ ਰੋਣਾ ਅੰਦਰੋਂ ਅੰਦਰ ਹੀ ਨਿਕਲਣਾ, ਤੁਹਾਡੇ ਦੁੱਖ ਵੰਡਾਉਣ ਵਾਲਾ ਕੋਈ ਨਹੀਂ ਹੋਣਾ। ਸੁਖਰਾਜ, ਕਿੱਦਾਂ ਦਾ ਜਿਹੜਾ ਪ੍ਰੋਗਰਾਮ ਤੁਸੀਂ ਉਲੀਕਿਆ ਤੇ ਕੌਣ ਜਿਹੜਾ ਸ਼ਮੂਲੀਅਤ ਕਰ ਰਿਹਾ ਇਸ ਪ੍ਰੋਟੈਸਟ ਦੇ ਵਿੱਚ? ਪੰਜਾਬ ਦੇ ਸਮੁੱਚੇ ਸਿੱਖ ਸੰਗਤ ਬਈ, ਜਿਹੜਾ ਵੀ ਪੰਥ ਦਰਦੀ ਆ, ਚਾਹੇ ਤੁਸੀਂ ਹੋ ਚਾਹੇ ਮੈਂ, ਆਪਾਂ ਐਜ਼ ਸੰਗਤ ਹੀ ਉਹ 'ਚ ਸ਼ਮੂਲੀਅਤ ਕਰਨੀ ਹੈ ਤੇ ਆਪਾਂ ਸਰਕਾਰ ਨੂੰ ਦਿਖਾਉਣਾ ਹੈ। ਅਸੀਂ ਆਪ ਦੀ ਨਿੱਜੀ ਰੰਜਿਸ਼ ਘਰੇ ਰੱਖ ਕੇ, ਗੁਰੂ ਸਾਹਿਬ ਦੀ ਹੋਈ ਬੇਅਦਬੀ ਨੂੰ ਮੁੱਖ ਰੱਖ ਕੇ, ਉਸ ਦੇ ਰੋਸ ਵਜੋਂ, ਉਸ ਦੇ ਇਨਸਾਫ ਵਜੋਂ ਇਕੱਠੇ ਹੋਣਾ। ਅਸੀਂ ਆਪਣੀਆਂ ਨਿੱਜੀ ਰੰਜਿਸ਼ਾਂ ਨਹੀਂ ਰੱਖਣੀਆਂ ਵੀ ਮੈਂ ਵੱਡਾ ਤੇ ਮੇਰਾ ਝੰਡਾ ਵੱਡਾ, ਜਾਂ ਉਹ ਫਲਾਨਾ ਬੰਦਾ ਆਊਗਾ ਤੇ ਅਸੀਂ ਉਹਦੇ ਮਗਰ ਜਾਵਾਂਗੇ। ਅਸੀਂ ਉਹ ਚੀਜ਼ਾਂ ਨਹੀਂ ਲੈਣੀਆਂ। ਅਸੀਂ ਗੁਰੂ ਸਾਹਿਬ ਦਾ ਪਿਆਰ ਸਤਿਕਾਰ ਬਹਾਰ ਰੱਖਣਾ। ਅਸੀਂ ਆਪਣੀਆਂ ਨਿੱਜੀ ਰੰਜਿਸ਼ਾਂ ਘਰੇ ਰੱਖ ਕੇ ਉਹਨਾਂ ਨੂੰ ਘਰੇ ਛੱਡ ਕੇ ਆਉਣਾ ਤੇ ਗੁਰੂ ਸਾਹਿਬ ਦੇ ਬੇਅਦਬੀ ਤੇ ਗੋਲੀकांड ਜਿਹੜਾ ਪੰਜਾਬ ਦੇ ਵਿੱਚ ਦਿਖਾਂਤ ਵਾਪਰਿਆ, ਉਹਦੇ ਤੇ ਆਪਣਾ ਰੋਸ ਜ਼ਾਹਰ ਕਰਨਾ। ਤਾਂ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਇਹ 'ਚ ਇੱਕ ਹਫ਼ਤੇ ਲਈ ਵੀ ਇਕੱਠੇ ਹੋ ਜਾਣ ਤੇ ਸਰਕਾਰਾਂ ਨੂੰ ਵਿਪਤਾ ਖੜੀ ਕਰ ਦੇਣਗੇ ਦੋਸ਼ੀਆਂ ਨੂੰ ਜੇਲ੍ਹ 'ਚ ਧੱਕਣ ਵਾਸਤੇ। ਜਿਹੜੇ ਇੱਥੇ ਇੱਕ ਐਗਜ਼ਾਮਪਲ ਦਿੰਦੇ ਆ ਬਾਈ, ਜੇ ਇੱਕ ਇਹੀ ਕਤਲ ਕੇਸ ਹੈ ਤਾਂ ਕਤਲ ਹੀ ਹੈ ਨਾ ਇਹਨਾਂ ਦੀ ਨਿਗਾਹ ਦੇ ਵਿੱਚ, ਕਤਲ ਕੇਸ 2 ਭਰਾਵਾਂ 'ਚ ਹੋ ਜੇ, ਪੈਲੀ ਨੂੰ ਲੈ ਕੇ ਹੋ ਜੇ, ਨਿੱਜੀ ਰੰਜਿਸ਼ ਨੂੰ ਲੈ ਕੇ ਹੋ ਜੇ, ਤੇ ਜੱਜ ਦੀ ਤਾਕਤ ਨਹੀਂ ਆ, ਜਿੰਨਾ ਟਾਈਮ ਦੋਸ਼ ਸਾਬਤ ਨਾ ਹੋਵੇ ਉਹ ਜੇਲ੍ਹ ਤੋਂ ਬਾਹਰ ਆ ਜੇ ਬੰਦਾ, ਉਹ 2 ਸਾਲ ਵੀ ਲਾ ਸਕਦਾ, ਉਹ 3 ਸਾਲ ਵੀ ਲਾ ਸਕਦਾ। ਜਦੋਂ ਦੋਸ਼ ਸਾਬਤ ਹੁੰਦਾ ਉਦੋਂ ਬਾਅਦ 'ਚ ਉਹਦੀ ਸਜ਼ਾ 'ਚ ਕਟੌਤੀ ਜ਼ਰੂਰ ਕੀਤੀ ਜਾਂਦੀ ਆ ਵੀ ਇਹ 2 ਸਾਲ ਪਹਿਲਾਂ ਭੁਗਤ ਚੁੱਕਿਆ, ਪਰ ਇਹ ਨਹੀਂ ਉਹ ਬਾਹਰ ਆ ਜੇ। ਇੱਥੇ ਉਲਟਾ, ਇੱਥੇ ਦੋਸ਼ੀ ਵੀ ਆ, ਦੋਸ਼ ਸਾਬਤ ਵੀ ਆ, ਦੋਸ਼ ਕਬੂਲ ਵੀ ਚੁੱਕੇ ਆ, ਪਰ ਬੰਦੇ ਜੇਲ੍ਹਾਂ ਤੋਂ ਬਾਹਰ ਆ ਤੇ ਸਿਕਿਉਰਟੀਆਂ ਦੇ ਨਾਲ ਤੁਰੇ ਫਿਰਦੇ ਆ। ਇਹ ਸਾਡੇ ਲਈ ਸਿਸਟਮ ਆ ਜਿਹੜਾ ਦੂਰੀ ਮਾਪਦੰਡ ਅਪਣਾ ਰਿਹਾ। ਸੋ ਅਸੀਂ ਉਸ ਸਿਸਟਮ ਨੂੰ, ਅਸੀਂ ਉਸ ਸਿਸਟਮ ਦੇ ਪੈਰੋਕਾਰਾਂ ਨੂੰ ਚੈਲੰਜ ਕਰਦੇ ਹਾਂ। ਅਸੀਂ ਉਸ ਕੁਰਸੀ ਤੇ ਬੈਠੇ ਮਤਲਬ ਘਮੰਡੀ ਆਗੂ ਕਹਿ ਲਓ ਅੱਜ ਦੇ ਟਾਈਮ ਜਿਹੜੇ ਬਣ ਚੁੱਕੇ ਆ ਉਸ ਸਿਸਟਮ ਦੇ ਵਿੱਚ ਬਹਿ ਕੇ, ਤੇ ਅਸੀਂ ਉਹਨਾਂ ਨੂੰ ਚੈਲੰਜ ਆ। ਸਾਡੇ ਪੰਜਾਬ ਦੇ ਲੋਕਾਂ ਨੂੰ ਦਰਦ ਪਹੁੰਚਾਉਣ ਦੀ ਕੋਈ ਮਨਸ਼ਾ ਨਹੀਂ, ਪੰਜਾਬ ਦੇ ਲੋਕਾਂ ਦਾ ਸਾਥ ਮੰਗਦੇ ਆ, ਪੰਜਾਬ ਦੇ ਲੋਕਾਂ ਦੇ ਅਸੀਂ ਰਿਣੀ ਆ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਦਾ ਦਰਦ ਸਮਝਦੇ ਆ, ਤੇ ਅਸੀਂ ਆਸ ਕਰਦੇ ਆ ਕਿ ਉਹ ਜ਼ਰੂਰ ਇਕੱਠੇ ਹੋਣਗੇ, ਇਹਨਾਂ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨਗੇ ਤੇ ਬੇਅਦਬੀ ਦਾ ਇਨਸਾਫ ਆ ਤੇ ਜਿਹੜਾ ਪੰਜਾਬ ਦੇ ਵਿੱਚ ਦੁਖਾਂਤ ਵਾਪਰਿਆ ਇਹਨੂੰ ਇੱਕਦਮ ਠੱਲ ਪਊਗੀ ਤੇ ਪੰਜਾਬ ਦੇ ਲੋਕ ਫਿਰ ਅਗਲੇ ਮੁੱਦੇ ਦੇ ਲਈ ਆ ਜਿਹੜਾ ਉਹ ਸਰਕਾਰ ਨੂੰ ਘੇਰਨਗੇ। ਸੋ ਇਹ ਸਨ ਵੀਰ, ਇਹਨਾਂ ਵੱਲੋਂ ਜਿਹੜਾ ਪ੍ਰੋਟੈਸਟ ਆ ਜਿਹੜਾ ਕੀਤਾ ਜਾਣਾ, ਅਪੀਲ ਇਹੀ ਕੀਤੀ ਹੈ ਕਿ ਪੰਜਾਬ ਦੇ ਲੋਕ ਇਸ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕਰਨਗੇ। ਹਾਲਾਂਕਿ ਸਵਾਲ ਇਹ ਵੀ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ ਜਿਹੜੇ ਵਾਅਦੇ ਆ ਇਹਨਾਂ ਨਾਲ ਕੀਤੇ ਗਏ ਸੀ, ਇਹਨਾਂ ਨੂੰ ਇਨਸਾਫ ਦੇਣ ਦੀ ਗੱਲ ਕਹੀ ਗਈ ਸੀ, ਪਰ ਇਹਨਾਂ ਵੱਲੋਂ ਇਲਜ਼ਾਮ ਇਹੀ ਲਗਾਇਆ ਕਿ ਦੇਰੀ ਆਖਰ ਇਨਸਾਫ ਵਾਸਤੇ ਕਿਉਂ ਹੋ ਰਹੀ ਆ। ਪਰ ਦੇਖਣ ਵਾਲੀ ਗੱਲ ਹੋਊਗੀ ਕਿ ਕਦੋਂ ਸਰਕਾਰ ਦੇ ਕੰਨਾਂ ਤੱਕ ਇਹ ਗੱਲਾਂ ਪਹੁੰਚਦੀਆਂ, ਇਹਨਾਂ ਦਾ ਦਰਦ ਸਰਕਾਰ ਕਦੋਂ ਸੁਣਦੀ ਆ, ਕਦੋਂ ਇਨਸਾਫ ਮਿਲਦਾ। ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਗੋਲੀकांड ਦਾ ਇਨਸਾਫ ਲੈਣ ਲਈ ਕਿਉਂ ਲਗਾਉਣੇ ਪੈ ਰਹੇ ਆ ਧਰਨੇ? ਸਰਕਾਰਾਂ ਬਦਲੀਆਂ, ਵਾਅਦੇ ਕੀਤੇ ਗਏ, ਪਰ ਇਨਸਾਫ ਦੀ ਗੱਲ ਉੱਥੇ ਹੀ ਕਿਉਂ ਖੜੀ ਹੈ? 24 घंटे के अंदर उन पे कार्रवाई हो सकती है, उन्हें गिरफ्तार किया जा सकता है बरगाड़ी कांड के दोषियों को। आखिर क्यों नहीं मिल रहा बहबल कलां गोलीकांड का इंसाफ? ਇਹ ਉਹ ਜਗ੍ਹਾ ਹੈ, ਅਸੀਂ ਉਸ ਜਗ੍ਹਾ ਦੇ ਉੱਪਰ ਖੜੇ ਹਾਂ ਜਿੱਥੇ ਕਿ ਬਹਿਬਲ ਕਲਾਂ ਦਾ ਗੋਲੀकांड ਵਾਪਰਿਆ, ਜਿੱਥੇ ਕਿ
ਦੋ ਕਤਲ ਕੀਤੇ ਗਏ। ਇਹਨਾਂ ਕਤਲਾਂ ਦਾ ਇਨਸਾਫ ਲੈਣ ਵਾਸਤੇ ਅੱਜ ਪਰਿਵਾਰਾਂ ਨੂੰ ਧਰਨੇ ਲਾਉਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ। ਅੱਜ ਮਜਬੂਰ ਹੋਣਾ ਪੈ ਰਿਹਾ ਹੈ ਸੜਕਾਂ ਜਾਮ ਕਰਨ ਵਾਸਤੇ। ਸਰਕਾਰਾਂ ਆਈਆਂ, ਸਰਕਾਰਾਂ ਗਈਆਂ, ਕਾਂਗਰਸ ਨੇ ਸਰਕਾਰ ਬਣਾਈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਥੋੜੇ ਸਮੇਂ ਦੇ ਵਿੱਚ ਹੀ ਇਹ ਇਨਸਾਫ ਦੇਵਾਂਗੇ। ਆਖਰ ਇਨਸਾਫ ਕਿਉਂ ਨਹੀਂ ਮਿਲ ਰਿਹਾ? ਗੱਲ ਕਰਾਂਗੇ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਾਲ, ਜਿਹੜੇ ਲਗਾਤਾਰ ਇਸੇ ਜਗ੍ਹਾ ਦੇ ਉੱਪਰ ਜਿੱਥੇ ਉਹਨਾਂ ਦੇ ਪਿਤਾ ਨੂੰ ਸ਼ਹੀਦ ਕੀਤਾ ਗਿਆ ਉਸ ਦਾ ਇਨਸਾਫ ਲੈਣ ਵਾਸਤੇ ਸਰਕਾਰਾਂ ਨਾਲ ਜੂਝ ਰਹੇ ਹੈ ਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਆ, ਧਰਨਾ ਲਗਾਇਆ ਹੋਇਆ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰਕਾਰ ਆਈ, ਕਾਂਗਰਸ ਦੀ ਸਰਕਾਰ ਆਈ ਪਹਿਲਾਂ 17 ਦੇ ਵਿੱਚ, ਉਦੋਂ ਵੀ ਕਿਹਾ ਗਿਆ ਕਿ ਬੇਅਦਬੀ ਦਾ ਇਨਸਾਫ ਦਿੱਤਾ ਜਾਊਗਾ, ਉਸ ਘਟਨਾ ਦਾ ਇਨਸਾਫ ਦਿੱਤਾ ਜਾਊਗਾ ਜਿਸ ਘਟਨਾ ਦੇ ਵਿੱਚ ਤੁਹਾਡੇ ਪਿਤਾ ਜੀ ਤੇ ਗੁਰਜੀਤ ਸਿੰਘ ਜਿਹੜਾ ਸ਼ਹੀਦੀ ਪਾਉਂਦੇ ਆ। ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਉਹ ਵੀ ਇੱਕ ਵਾਅਦਾ ਕਰਦੇ ਆ ਕਿ ਅਸੀਂ ਇਨਸਾਫ ਦੇਵਾਂਗੇ। ਤੁਹਾਨੂੰ ਮਲਾਲ ਕਿਹਨਾਂ ਦੇ ਉੱਪਰ ਹੈ? ਕਾਂਗਰਸ ਦੇ ਉੱਪਰ ਹੈ ਜਿਹੜੀ ਸਰਕਾਰ ਚਲੀ ਗਈ, ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ? ਸਾਨੂੰ ਮਲਾਲ ਆ ਜਿਹੜਾ ਬਈ ਇਸ ਸਿਸਟਮ ਦੇ ਉੱਪਰ ਜ਼ਿਆਦਾ। 2015 ਦੇ ਵਿੱਚ ਉਹ ਸਰਕਾਰ ਸੀ ਜਿਹਦੇ ਤੇ ਲੋਕਾਂ ਨੂੰ ਮਾਣ ਸੀ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਦੁਖਾਂਤ ਕਦੇ ਨਹੀਂ ਵਾਪਰੂਗਾ। ਸੋ ਉਹ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਦੁਖਾਂਤ ਵਾਪਰਦਾ, ਗੁਰੂ ਸਾਹਿਬ ਦੇ ਅੰਗ ਗਲੀਆਂ 'ਚ ਖਿਲਾਰੇ ਜਾਂਦੇ ਆ, ਸਰੂਪ ਚੋਰੀ ਹੁੰਦੇ ਆ, ਬੇਅਦਬੀ ਹੁੰਦੀ ਆ। ਸੋ ਉਸ ਬੇਅਦਬੀ ਤੇ ਇੱਕ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਪ੍ਰੋਟੈਸਟ ਹੁੰਦਾ, ਜਿਹਦੇ ਵਿੱਚ ਪਿਤਾ ਜੀ ਇਸ ਰੋਡ ਤੇ ਇਸ ਜਗ੍ਹਾ ਦੇ ਉੱਤੇ ਅਸੀਂ ਮੈਂ ਦਰਸ਼ਕਾਂ ਨੂੰ ਦੱਸ ਵੀ ਦੇਵਾਂ ਕਿ ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਬਿਲਕੁਲ ਬਾਈ, ਜਿੱਥੇ ਬਿਲਕੁਲ ਇੱਥੇ ਜੇ ਨੇੜੇ ਜੇ ਬਾਈ ਗੁਰਜੀਤ ਦੀ ਸੀ ਜਿਹੜੀ ਲਾਸ਼ ਪਈ ਸੀਗੀ ਤੇ ਬਿਲਕੁਲ ਇਹਦੇ ਕ੍ਰੋਸਿੰਗ ਦੇ ਵਿੱਚ ਜਿਹੜੇ ਪਿਤਾ ਜੀ ਦੀ ਲਾਸ਼ ਸੀਗੀ ਜਦੋਂ ਉਹ ਗੋਲੀ ਚੱਲਦੀ ਆ। ਹਾਲਾਂਕਿ ਪਿਤਾ ਜੀ ਦੀ ਜਿਹੜੀ ਮੌਤ ਆ ਉਹ ਤਕਰੀਬਨ ਅੱਧੇ ਘੰਟੇ ਬਾਅਦ ਹੁੰਦੀ ਆ ਗੋਲੀ ਲੱਗਣ ਤੋਂ ਬਾਅਦ, ਤੇ ਗੁਰਜੀਤ ਬਾਈ ਆ ਜਿਹੜੇ ਨਾਲ ਦੀ ਨਾਲ ਹੀ ਉੱਥੇ ਸ਼ਹੀਦ ਹੋ ਜਾਂਦੇ ਆ। ਗੋਲੀਆਂ ਉਸ ਪਾਸੇ ਵੱਲੋਂ ਰੋਡ ਵਾਲੇ ਪਾਸਿਓਂ ਵੱਜ ਰਹੀਆਂ ਸੀਗੀਆਂ, ਕ੍ਰਾਸ ਫਾਇਰਿੰਗ ਹੋਈ ਆ ਜਿਹੜੀ ਇੱਧਰੋਂ ਰੋਡ ਤੋਂ ਗੋਲੀ ਵੱਜਦੀ ਆ ਤੇ ਇੱਕੋ ਮੈਂ ਕਹਾਂਗਾ ਕਿ ਇੱਕੋ ਬੰਦੇ ਦੇ ਗਨ ਦੇ ਨਾਲ ਜਿਹੜਾ ਸ਼ੂਟਿੰਗ ਹੋਈ ਆ ਉੱਥੇ। ਤਾਂ ਇਹ ਗਨ ਇੱਕੋ ਹੀ ਚਲਾਈ ਗਈ ਆ, ਇੱਕੋ ਦੇ ਬੰਦੇ ਦੇ ਮਤਲਬ ਜੇ ਕਹੀਏ ਐਂਗਲ ਤੋਂ ਦੇਖਿਆ ਜਾਵੇ ਤਾਂ ਕ੍ਰਾਸ ਹੋਇਆ ਉਹ ਇੱਕ ਬੰਦੇ ਦੇ ਹੀ ਕਹਿ ਸਕਦੇ ਆ ਵੀ ਰਿਵਾਲਵਰ ਨਾਲ ਜਾਂ ਜਿਹੜੀਆਂ AK-47 ਯੂਜ਼ ਹੋਈਆਂ, ਜਿਹੜਾ ਵੀ ਅਸਲਾ ਯੂਜ਼ ਹੋਇਆ ਉਹਦੇ ਨਾਲ। ਤੇ ਉਸ ਤੋਂ ਬਾਅਦ 2015 ਤੋਂ ਬਾਅਦ ਲੋਕਾਂ ਦੇ ਵਿੱਚ ਰੋਹ ਹੁੰਦਾ ਸਰਕਾਰ ਪ੍ਰਤੀ, ਸਰਕਾਰ ਦਾ ਜਿਹੜਾ ਕਹੀਏ ਕਿ ਰਾਜਨੀਤਿਕ ਮੌਤ ਉਸ ਦੇ ਵਿੱਚ ਹੁੰਦੀ ਆ। 17 ਦੀ ਸਰਕਾਰ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਹੀ ਸਿਰਫ ਇਸ ਇਸ਼ੂ ਤੇ ਕਰਦਾ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕੋ ਇੱਕ ਇਸ਼ੂ ਇਹੀ ਹੁੰਦਾ ਬੇਅਦਬੀ ਦਾ ਕਿ ਇਹਨੂੰ ਹੱਲ ਕਰਨ ਲਈ ਜਿਹੜੀ ਸਰਕਾਰ ਦਾ ਬਦਲ ਚਾਹੀਦਾ, ਵੀ ਸਰਕਾਰ ਨਵੀਂ ਚਾਹੀਦੀ ਆ। ਤੇ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਉਹ ਸਹੁੰ ਖਾਂਦੇ ਆ ਬਠਿੰਡਾ ਵਿਖੇ, ਤਾਂ ਉੱਥੇ ਉਹ ਗੱਲ ਕਰਦੇ ਆ, ਉਹ ਕਹਿੰਦੇ ਆ ਕਿ ਅਸੀਂ ਇਹਨੂੰ 2 ਮਹੀਨੇ ਦੇ ਵਿੱਚ ਹੱਲ ਕਰ ਦਿਆਂਗੇ। 5 ਸਾਲ ਦਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਮੋਰਚੇ ਵੀ ਲੱਗੇ ਆ। ਸੁਖਰਾਜ ਗੱਲ ਇੱਥੇ ਨਿਬੜਦੀ ਆ ਕਿ ਸਰਕਾਰਾਂ ਨੇ ਸਿਰਫ ਬਹਿਬਲ ਕਲਾਂ ਗੋਲੀ ਕਾਂਡ ਨੂੰ ਇੱਕ ਰਾਜਨੀਤਿਕ ਮੁੱਦਾ ਬਣਾ ਲਿਆ ਕਿ ਵੋਟਾਂ ਲੈਣੀਆਂ, ਵੋਟਾਂ ਲੈਣ ਤੋਂ ਬਾਅਦ ਸਾਨੂੰ ਕੋਈ ਮਤਲਬ ਨਹੀਂ ਕਿਸੇ ਨੂੰ ਇਨਸਾਫ ਮਿਲਿਆ ਜਾਂ ਨਹੀਂ ਮਿਲਿਆ ਜਾਂ ਕਿਸੇ ਦੇ ਜੀ ਗਏ ਆ ਜਾਂ ਗੁਰੂ ਸਾਹਿਬ ਦੀ ਬੇਅਦਬੀ ਹਜੇ ਤੱਕ ਵੀ ਨਿਰੰਤਰ ਜਾਰੀ ਆ, ਚੱਲ ਰਹੀ ਆ, ਉਹਨੂੰ ਨਹੀਂ ਰੋਕਿਆ ਜਾ ਰਿਹਾ, ਨਾ ਉਸ ਤੇ ਕੋਈ ਕਾਨੂੰਨ ਇਦਾਂ ਦਾ ਬਣ ਰਿਹਾ ਕਿ ਉਹਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਤੁਸੀਂ ਕਾਂਗਰਸ ਦੀ ਸਰਕਾਰ 5 ਸਾਲ ਰਾਜ ਕਰਕੇ ਚਲੀ ਗਈ ਆ, ਹੁਣ ਜੇ ਆਮ ਤੌਰ ਤੇ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਤਾਂ ਦੇਣੀ ਕੁਝ ਹੋਏ ਆ। ਇਹਨਾਂ ਕੁਝ ਕੁ ਦਿਨਾਂ 'ਚ ਤੁਸੀਂ ਕਿਵੇਂ, ਜਿਹੜੇ ਜਿਨ੍ਹਾਂ ਨੇ 1.5 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਆ, ਜਦੋਂ ਇਹ ਪੂਰਾ ਘਟਨਾਕ੍ਰਮ ਵਾਪਰਿਆ ਉਹਨਾਂ ਨੇ ਇਨਸਾਫ ਨਹੀਂ ਦਿੱਤਾ, ਕਾਂਗਰਸ ਦੀ ਸਰਕਾਰ ਰਹੀ ਆ ਉਹਨਾਂ ਨੇ ਇਨਸਾਫ ਨਹੀਂ ਦਿੱਤਾ, ਤਾਂ ਤੁਸੀਂ ਆਮ ਆਦਮੀ ਪਾਰਟੀ ਤੋਂ ਇਨਸਾਫ ਲੈਣ ਵਾਸਤੇ ਇੱਕ ਐਲਾਨ ਵੀ ਕਰ ਚੁੱਕੇ ਹੋ ਕਿ ਅਸੀਂ ਜਿਹੜੀ ਸੜਕ ਆ ਉਹ ਬੰਦ ਕਰਾਂਗੇ, ਸੜਕ ਜਾਮ ਕਰਾਂਗੇ। ਫਿਰ ਇੰਨਾ ਪ੍ਰੈਸ਼ਰ ਆਮ ਆਦਮੀ ਪਾਰਟੀ ਸਰਕਾਰ ਤੇ ਕਿਉਂ? ਬਾਈ ਜੀ, ਆਮ ਆਦਮੀ ਪਾਰਟੀ ਦੀ ਸਰਕਾਰ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸਟਾਰਟਿੰਗ 'ਚ ਕਹਿ ਚੁੱਕਿਆ ਕਿ ਸਾਡਾ ਗਿਲਾ ਸਿਸਟਮ ਦੇ ਨਾਲ ਆ। ਜਦੋਂ ਇਹ ਲੋਕ ਇਸ ਕੁਰਸੀ ਤੇ ਨਹੀਂ ਆਉਂਦੇ, ਤਕਰੀਬਨ ਜੇ ਆਪਾਂ ਆਮ ਆਦਮੀ ਦੀ ਗੱਲ ਕਰੀਏ ਕਿ 7 ਸਾਲ ਦੇ ਲੋਕਾਂ ਨੂੰ ਕਹਿੰਦੇ ਆ ਰਹੇ ਆ ਕਿ ਅਸੀਂ ਇਹਦਾ ਹੱਲ ਕਰਾਂਗੇ, ਸਾਡੀ ਸਰਕਾਰ ਆਊਗੀ, ਅਸੀਂ ਸਭ ਤੋਂ ਪਹਿਲਾਂ ਬੇਅਦਬੀ ਦੇ ਦੋਸ਼ੀ ਆ ਜਿਹੜੇ ਉਹ ਜੇਲ੍ਹਾਂ 'ਚ ਬੰਦ ਕਰਨੇ ਆ, ਇਹਨਾਂ ਨੂੰ ਸਜ਼ਾਵਾਂ ਸਖਤ ਮਿਲਣਗੀਆਂ। 7 ਸਾਲ ਦੇ ਬਿਆਨ ਹੋ ਗਏ, ਸਾਰੀ ਲੀਡਰਸ਼ਿਪ ਹੋ ਗਈ, ਇਨਵੈਸਟੀਗੇਸ਼ਨ ਕਰ ਰਹੇ ਆਫੀਸਰ ਜਿਹਨੂੰ ਇਹਨਾਂ ਨੇ ਸਹੀ ਠਹਿਰਾਇਆ, ਜਿਹਦੇ ਮੁੱਦੇ ਦੇ ਉੱਤੇ ਜਾਂ ਜਿਹੜੀ ਇਨਵੈਸਟੀਗੇਸ਼ਨ ਦੇ ਉੱਤੇ ਪੰਜਾਬ ਦੇ ਵਿੱਚ ਗੱਲਾਂ ਬੋਲੀਆਂ, ਡਿਬੇਟਾਂ ਕੀਤੀਆਂ ਕਿ ਕੰਵਰ ਵਿਜੇ ਪ੍ਰਤਾਪ ਸਹੀ ਕਰ ਰਿਹਾ, ਉਹਨੂੰ ਕੈਪਟਨ ਨਹੀਂ ਕਰਨ ਦੇ ਰਿਹਾ, ਕਿ ਕੰਵਰ ਵਿਜੇ ਪ੍ਰਤਾਪ ਸਹੀ ਆ। ਸੋ ਕੰਵਰ ਵਿਜੇ ਪ੍ਰਤਾਪ ਇਸ ਇਨਵੈਸਟੀਗੇਸ਼ਨ ਦੇ ਚੱਲਦਿਆਂ
ਕੈਪਟਨ ਸਰਕਾਰ ਦੇ ਵਿੱਚ ਅਸਤੀਫਾ ਦੇ ਜਾਂਦੇ ਆ ਜੀ ਅਸਤੀਫਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਜੁਆਇਨ ਕਰਦੇ ਜੀ। ਆ ਆਮ ਆਦਮੀ ਪਾਰਟੀ ਜੁਆਇਨ ਹੁੰਦਿਆਂ ਉਹਨਾਂ ਦੇ ਪੂਰੇ ਪੰਜਾਬ ਦੇ ਵਿੱਚ ਹੋਲਡਿੰਗ ਲਾਏ ਜਾਂਦੇ ਆ ਕਿ ਬੇਅਦਬੀ ਨੂੰ ਲੈ ਕੇ ਕਮਰ ਵਿਜੇ ਪ੍ਰਤਾਪ ਉਹਨਾਂ ਨੇ ਅਸਤੀਫਾ ਦਿੱਤਾ। ਗੋਲੀकांड ਦੀ ਇਨਵੈਸਟੀਗੇਸ਼ਨ ਕਰ ਰਹੇ ਸੀ, ਉਹਨਾਂ ਨੇ ਸਰਕਾਰ ਤੋਂ ਖਫਾ ਹੋ ਕੇ ਅਸਤੀਫਾ ਦਿੱਤਾ ਜੀ। ਬਦਲ ਦੀ ਗੱਲ ਕਰਦੇ ਆ। ਸੋ 28 ਸਤੰਬਰ ਨੂੰ ਜਦੋਂ 에ਅਰਪੋਰਟ ਦੇ ਬਾਹਰ ਕੇਜਰੀਵਾਲ ਜੀ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਕਹਿੰਦੇ ਆ ਕਿ ਕਮਰ ਵਿਜੇ ਪ੍ਰਤਾਪ ਦੀ ਰਿਪੋਰਟ ਚੱਕਣ ਚੰਨੀ ਸਰਕਾਰ 24 ਘੰਟਿਆਂ ਦੇ ਵਿੱਚ ਮਸਲਾ ਹੱਲ ਹੋ ਸਕਦਾ ਤਾਂ ਦੇਰੀ ਕਿਉਂ ਲਾ ਰਹੇ ਆ। ਸਾਨੂੰ ਸਭ ਪਤਾ ਵੀ ਇਹ ਕਿਹਨੇ ਕੀਤਾ, ਸਾਡੇ ਤੋਂ ਕੋਈ ਲੁਕੀ ਛੁਪੀ ਗੱਲ ਨਹੀਂ ਆ। ਤੇ ਅੱਜ ਕਮਰ ਵਿਜੇ ਪ੍ਰਤਾਪ ਵੀ ਉਹਨਾਂ ਕੋਲੇ ਆ, ਉਹ ਵੀ ਜਿੱਤੇ ਹੋਏ ਵਿਧਾਇਕ ਆ। ਤੇ ਦੂਸਰੀ ਗੱਲ ਜਸਟਿਸ ਜੋਰਾ ਸਿੰਘ ਜਿਹੜੇ ਪਹਿਲਾਂ ਜਾਂਚ ਕਰਦੇ ਸੀਗੇ 2015 ਵਿੱਚ ਅਕਾਲੀ ਦੀ ਸਰਕਾਰ ਵੇਲੇ। ਸੋ ਕਮੀ ਕਿੱਥੇ ਰਹਿੰਦੀ ਆ? ਬਿਆਨ ਕੁਰਸੀ ਤੇ ਬੈਠਣ ਤੋਂ ਪਹਿਲਾਂ ਹੁੰਦੇ ਆ ਕਿ ਅਸੀਂ ਐਂ ਕਰ ਦਿਆਂਗੇ, ਅਸੀਂ ਆਹ ਕਰ ਦਿਆਂਗੇ। ਕੁਰਸੀ ਤੇ ਬੈਠ ਕੇ ਮੁੱਦਾ ਵੀ ਦਿਸਣਾ ਬੰਦ, ਬੋਲਣਾ ਵੀ ਬੰਦ, ਤਾਂ ਸਜ਼ਾ ਦੇਣੀ ਤਾਂ ਦੂਰ ਦੀ ਗੱਲ ਆ। ਨਹੀਂ ਸਮਾਂ ਤਾਂ ਦਿਓ ਨਾ, ਗੱਲ ਤਾਂ ਸਮੇਂ ਦੀ ਆ। 20 ਦਿਨਾਂ ਦੇ ਸਮੇਂ ਦੇ ਵਿੱਚ ਤੁਸੀਂ ਕਿਹੜਾ ਉਹਨਾਂ ਤੋਂ ਚਾਹੁੰਦੇ ਹੋ ਵੀ ਸਮਾਂ ਮਿਲ ਜਾਵੇ? 24 ਘੰਟਿਆਂ ਦਾ ਹਵਾਲਾ ਆਪਾਂ ਕਿਸੇ ਨੂੰ ਦੇਤਾ। ਹਾਲਾਂਕਿ ਉਹਨਾਂ ਤੇ ਤਾਂ ਇਹਨਾਂ ਦਾ ਜ਼ੋਰ ਨਹੀਂ ਸੀ, ਬੋਲ ਸਕਦੇ ਸੀ ਨਾ। ਤੇ ਇਹਨਾਂ ਕੋਲੇ ਤਾਂ ਬਹੁਮਤ ਵੀ ਆ, ਇਨਵੈਸਟੀਗੇਸ਼ਨ ਵੀ ਕੰਪਲੀਟ ਆ, ਦੋਸ਼ੀ ਵੀ ਪਤਾ ਮਤਲਬ ਇਨਵੈਸਟੀਗੇਸ਼ਨ ਤੌਰ ਤੇ ਦੋਸ਼ੀ ਵੀ ਪਤਾ ਤੇ ਪਰਸਨਲੀ ਤੌਰ ਤੇ ਵੀ ਪਤਾ। ਜੇ ਇਨਵੈਸਟੀਗੇਸ਼ਨ ਕਰਤਾ ਆਫੀਸਰ ਹੋਰ ਪਾਸੇ ਹੋਵੇ ਤੇ ਆਪਾਂ ਕਹਿ ਸਕਦੇ ਆ ਵੀ ਉਹਦੀ ਲਿਖਤ ਦੇ ਵਿੱਚ ਦੋਸ਼ੀ ਨਹੀਂ ਪਾਇਆ ਗਿਆ। ਤੁਹਾਨੂੰ ਸਰਕਾਰ ਤੇ ਵਿਸ਼ਵਾਸ ਹੈ? ਬਿਲਕੁਲ ਆਮ ਆਦਮੀ ਪਾਰਟੀ ਸਰਕਾਰ ਤੇ ਵਿਸ਼ਵਾਸ? ਬਿਲਕੁਲ ਬਾਈ ਜੀ। ਨਹੀਂ ਸਾਰੇ ਐਮਐਲਏ ਜਾਂ ਮੰਤਰੀ ਤੁਹਾਨੂੰ ਮਿਲ ਕੇ ਗਏ ਆ, ਤੁਹਾਨੂੰ ਵਿਸ਼ਵਾਸ ਦਿਵਾਇਆ? ਮੈਂ ਨਾ ਜੀ ਆਏ ਨਹੀਂ। ਇਹ ਜਦੋਂ ਵੋਟਾਂ ਤੋਂ ਪਹਿਲਾਂ ਆਏ ਆ ਉਦੋਂ ਗੱਲਾਂ ਕਰਦੇ, ਉਦੋਂ ਇੱਥੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਖੜ ਕੇ ਕਹਿੰਦੇ ਸਾਰਾ ਕੁਝ ਕਰਾਂਗੇ, ਟਾਈਮ ਬੰਡ ਹੋਊਗਾ। ਤੇ ਅੱਜ ਅਸੀਂ ਇਹਨਾਂ ਦੇ ਮੰਤਰੀਆਂ ਨਾਲ ਗੱਲਾਂ ਕਰਦੇ ਆ ਤੇ ਉਹਨਾਂ ਨੂੰ ਕਮਰਿਆਂ ਦੀ ਪਈ ਹੋਈ ਹੈ। ਉਹਨਾਂ ਨੂੰ ਗੱਲ ਪਈ ਹੋਈ ਕਿ ਸਾਨੂੰ ਹਜੇ ਕਮਰੇ ਲਾਟ ਨਹੀਂ ਹੋਏ, ਹਜੇ ਅਸੀਂ ਕੰਮ ਨਹੀਂ ਕਰ ਸਕਦੇ। ਕਿਹਨੇ ਕਿਹਾ? ਹਰਪਾਲ ਸਿੰਘ ਚੀਮਾ ਫਾਈਨਾਂਸ ਮਿਨਿਸਟਰ ਆ। ਸਤਿ ਸ਼੍ਰੀ ਅਕਾਲ ਸੁਖਰਾਜ ਜੀ। ਸਤਿ ਸ਼੍ਰੀ ਅਕਾਲ ਜੀ। ਲੋਕ ਚੀਮਾ ਸਾਹਿਬ ਗੱਲ ਕਰਨਾ ਚਾਹੁੰਦੇ ਤੁਹਾਡੇ ਨਾਲ, ਤੁਸੀਂ ਕਿਹਾ ਸੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਰ ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ ਜੀ? ਹਾਂਜੀ ਠੀਕ ਠਾਕ। ਅੱਛਾ ਜੀ, ਬੇਨਤੀ ਸੀ। ਹਾਂਜੀ ਹਾਂਜੀ ਤੁਸੀਂ ਇਸ ਵਿਸ਼ੇ ਤੋਂ ਚੰਗੀ ਤਰ੍ਹਾਂ ਜਾਣੂ ਹੋ ਜੀ। ਤੇ ਹੁਣ ਸਰਕਾਰ ਵੀ ਹੈ ਤੁਹਾਡੀ ਜੀ, ਇਨਵੈਸਟੀਗੇਸ਼ਨ ਆਫੀਸਰ ਵੀ ਤੁਹਾਡੇ ਕੋਲੇ ਆ ਜਿਹੜੇ ਮਤਲਬ ਐਮਐਲਏ ਬਣ ਚੁੱਕੇ ਆ। ਹਾਂਜੀ ਹਾਂਜੀ। ਤੁਸੀਂ ਇਸ ਪੱਖ ਤੋਂ ਬਹੁਤ ਚੰਗੀ ਤਰ੍ਹਾਂ ਜਾਣੋ ਤੇ ਅਸੀਂ ਤੁਹਾਨੂੰ ਇੱਕ ਰਿਕੁਐਸਟ ਕਰਦੇ ਹਾਂ ਵੀ ਇਹ ਤੁਸੀਂ ਛੇਤੀ ਤੋਂ ਛੇਤੀ ਜਿਹੜਾ ਇਹਦਾ ਹੱਲ ਕਰੋ। ਕੋਈ ਗੱਲ, ਥੋੜਾ ਟਾਈਮ ਦੇ ਦਿਓ ਜੀ। ਪਤਾ ਕੀ ਥੋੜੇ ਦਿਨ ਹੋਏ ਨੇ ਜੇ ਸਾਨੂੰ ਆਪਣੇ ਕਮਰੇ ਰੱਖ ਨਹੀਂ ਲਾਟ ਹੋਏ ਹੈਗੇ। ਥੋੜਾ ਟਾਈਮ ਦੇ ਦਿਓ। ਇੱਕ ਬੇਨਤੀ ਆ, ਜਦੋਂ ਆਪਾਂ ਮਤਲਬ ਇਲੈਕਸ਼ਨਾਂ ਤੋਂ ਪਹਿਲਾਂ ਸੀ, ਤੁਸੀਂ ਘਰੇ ਵੀ ਆਏ ਹੋ, ਤੁਹਾਨੂੰ ਪਤਾ, ਤੁਸੀਂ ਕਿਹਾ ਵੀ ਨਾਲ ਦੀ ਨਾਲ ਹੋਊਗਾ। ਕੌਮੀ ਕਨਵੀਨਰ ਤੁਹਾਡੇ ਕੇਜਰੀਵਾਲ ਜੀ, ਉਹਨਾਂ ਦਾ ਬਿਆਨ ਆਉਂਦਾ ਕਿ ਜੇ ਇਹਦੀ ਜਾਂਚ ਹੋਈ ਪਈ ਆ, ਸਾਰਾ ਕੁਝ ਕਰਨਾ ਹੋਵੇ ਤਾਂ 24 ਘੰਟੇ ਤੱਕ ਦਾ ਸਮਾਂ ਬਹੁਤ ਹੁੰਦਾ। ਕੋਈ ਗੱਲ ਨਹੀਂ, ਕਰਦੇ ਇੱਕ ਗੱਲ ਉਹੀ ਹੈ ਨਾ, 2 ਮਿੰਟ ਗੱਲ ਸੁਣ ਲਓ। ਮਤਲਬ ਬਦਕਿਸਮਤੀ ਇਹ ਸਮਝਦੇ ਆ ਕਿ ਅੱਜ 20-22 ਦਿਨ ਹੋ ਚੱਲਿਆ ਸਰਕਾਰ ਬਣੀ ਨੂੰ, 20 ਦਿਨ ਦਾ ਸਮਾਂ ਹੋ ਗਿਆ। ਕੋਈ ਗੱਲ ਨਹੀਂ ਬਾਈ ਜੀ, ਕਰਦੇ। ਬਿਆਨ ਵੀ ਨਹੀਂ ਆਇਆ। ਜਦੋਂ ਘਰੇ ਆਉਂਦੇ ਆ ਉਦੋਂ ਤਾਂ ਨਾਲ ਦੀ ਨਾਲ ਹੱਲ ਕਰਨ ਦੀ ਗੱਲ ਕਰਦੇ ਆ। ਮੇਰੇ ਕੋਲੇ ਬਕਾਇਦਾ ਵੀਡੀਓ ਉਹਨਾਂ ਦੀਆਂ ਪ੍ਰੈਸ ਕਾਨਫਰੰਸ ਆ ਜਿਹੜੀ ਆਪਣੇ ਘਰੇ ਬਹਿ ਕੇ ਕਰਕੇ ਗਏ ਆ। ਕੀ ਉਦੋਂ ਗੱਲ ਕਹਿ ਨਹੀਂ ਸਕਦੇ ਸੀਗੇ ਅਸੀਂ 5 ਮਹੀਨੇ 6 ਮਹੀਨੇ 'ਚ ਹੀ ਕਰ ਦਾਂਗੇ? ਹੁਣ ਸਰ ਅਸੀਂ ਟਾਈਮ ਬਾਉਂਡ ਦੀ ਗੱਲ ਕਰਦੇ। ਜੇ ਆਪਾਂ 5 ਸਾਲ ਆਪਾਂ ਇੰਤਜ਼ਾਰ ਕੀਤਾ, ਕਾਂਗਰਸੀ ਸਰਕਾਰ ਦਾ ਲੰਬਾ ਸਮਾਂ ਇੰਤਜ਼ਾਰ। 7 ਸਾਲਾਂ ਤੋਂ ਸੰਘਰਸ਼ ਲੜਦੇ ਆ ਰਹੇ ਆ, 7 ਸਾਲਾਂ ਤੋਂ ਹੀ ਮੋਰਚੇ ਲੱਗਦੇ ਆ ਰਹੇ ਆ, 7 ਸਾਲਾਂ ਤੋਂ ਇਨਵੈਸਟੀਗੇਸ਼ਨਾਂ ਤੇ ਵਕੀਲ ਖੜਦੇ ਆ ਰਹੇ ਆ, ਕੇਸ ਲੜਦੇ ਆ ਰਹੇ ਆ। ਕੋਈ ਵੱਖਰੀ ਗੱਲ ਨਹੀਂ ਆ। ਮੈਂ ਉਹਨਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਲੀਅਰ ਕਰਦਾ, ਕੋਈ ਪੱਖਪਾਤੀ ਗੱਲ ਨਹੀਂ ਆ। ਸਰਕਾਰ ਕੰਮ ਪੰਜਾਬ ਦੇ ਕਰੇ, ਜਮ ਕਰੇ, ਚੰਗੇ ਕਰੇ, ਸਾਰੇ ਸਲੋਤਾ ਕਰਨਗੇ। ਪਰ ਲੋਕਾਂ ਦੀਆਂ ਭਾਵਨਾਵਾਂ ਦਾ ਖਿਲਵਾੜ, ਜੇ ਬੇਅਦਬੀ ਹਰ ਇੱਕ ਉਸ ਸਿੱਖ ਦਾ, ਹਰ ਇੱਕ ਉਸ ਵਿਅਕਤੀ ਦਾ ਇਸ਼ੂ ਆ ਜਿਹਦਾ ਦਰਦ ਨਾਲ ਹਿਰਦਾ ਵਲੂੰਦਰਿਆ ਗਿਆ ਬੇਅਦਬੀ ਦੇ ਨਾਲ, ਇਹ ਉਹਦੇ ਲਈ ਆ। ਜੇ ਗੁਰੂ ਤਾਂ ਸਰਬ ਸਾਂਝੇ ਆ ਨਾ, ਸਰਬ ਮਤਲਬ ਮਾਨਵਤਾ ਦੇ ਗੁਰੂ ਨੇ, ਤੇ ਸਭ ਦਾ ਹੀ ਜਿਹੜਾ ਮੈਨੂੰ ਲੱਗਦਾ ਕਿ ਮਨ ਇਸ ਗੱਲ ਨਾਲ ਵਲੂੰਦਰਿਆ ਜਾਂਦਾ, ਹਿਰਦਾ ਵਲੂੰਦਰਿਆ ਜਾਂਦਾ। ਸਿਆਸਤ ਹੁੰਦੀ ਆ ਬਾਈ, ਸਿਆਸਤ ਵੀ ਇਸ ਤਰ੍ਹਾਂ ਦੀ ਹੁੰਦੀ ਆ ਕਿ ਅੱਜ 22-23 ਦਿਨ ਦਾ ਸਮਾਂ ਸਰਕਾਰ ਬਣੀ ਨੂੰ ਹੋ ਗਿਆ ਤੇ ਉਹਨਾਂ ਨੇ ਬਿਆਨ ਲਾਉਣਾ ਵੀ ਠੀਕ ਨਹੀਂ ਸਮਝਿਆ। ਉਹਨਾਂ ਨੇ ਇਹ ਗੱਲ ਪੰਜਾਬ ਦੇ ਲੋਕਾਂ ਨਾਲ ਕਰਨੀ ਠੀਕ ਨਹੀਂ ਸਮਝੀ ਕਿ ਬੇਅਦਬੀ ਦਾ ਹੱਲ ਤੁਸੀਂ ਸਰਕਾਰ ਤੱਕ ਪਹੁੰਚ ਤਾਂ ਬਣਾਓ ਨਾ। ਏਡਾ ਵੱਡਾ ਡਿਸੀਜਨ ਲੈਣਾ ਕਿ ਜਿਹੜਾ 20 ਤਰੀਕ ਨੂੰ ਜਾਮ ਕੀਤਾ ਸੀ, 11 ਦਿਨ ਦਾ ਸਰਕਾਰ ਨੂੰ ਸਮਾਂ ਦਿੱਤਾ ਸੀ। 11 ਦਿਨ ਦੇ ਵਿੱਚ ਸਰਕਾਰ ਆ ਕੇ ਟਾਈਮ ਬਾਉਂਡ ਕਰ ਸਕਦੀ ਸੀ, ਕਹਿ ਸਕਦੀ ਸੀ ਕਿ ਅਸੀਂ ਇਸ ਤੇ ਇੰਨਾ ਟਾਈਮ ਚਾਹੀਦਾ, ਅਸੀਂ ਸ਼ਾਂਤਮਈ ਸਾਈਡ ਤੇ ਬੈਠੇ ਰਹਿੰਦੇ। ਸਰਕਾਰ ਨੇ ਉਹ ਟਾਈਮ ਬਾਉਂਡ ਨੂੰ ਕੁਝ ਸਮਝਿਆ ਹੀ ਨਹੀਂ। ਸਰਕਾਰ ਨੇ ਉਹ ਮੁੱਦਾ ਹੀ ਨਹੀਂ ਸਮਝਿਆ। ਕੱਲ ਦਾ ਸੈਸ਼ਨ ਸੀਗਾ, ਸਾਨੂੰ ਲੱਗਿਆ ਸੈਸ਼ਨ ਦੇ ਵਿੱਚ ਜੇ ਕੋਈ ਗੱਲ ਕਰਨਗੇ ਤਾਂ ਹੋ ਸਕਦਾ ਮਸਲੇ ਹੱਲ ਦੀ ਗੱਲ ਕਰ ਦੇਣ, ਪਰ ਸੈਸ਼ਨ ਤਾਂ ਇੱਕ ਮੁੱਦੇ ਨੂੰ ਲੈ ਕੇ ਬੁਲਾਇਆ ਗਿਆ। ਜੇ ਕਿ ਉਹ ਤਾਂ ਥੋੜੀ ਜਿਹੀ ਹਟਵੀਂ ਗੱਲ ਕਰਦਾ ਸੀ ਤਾਂ ਉਹ ਕਹਿੰਦੇ ਵੀ ਇਹਦਾ ਮੁੱਦਾ ਨਹੀਂ ਹੈ ਸੈਸ਼ਨ ਦਾ। ਕੀ ਪੰਜਾਬ ਦੇ ਲੋਕਾਂ ਲਈ ਬੇਅਦਬੀ ਕੋਈ ਮੁੱਦਾ ਨਹੀਂ ਹੈ?
ਜਾਂ ਇਹਨਾਂ ਸਰਕਾਰਾਂ ਵਾਸਤੇ ਜਿਹੜੇ ਮੁੱਦੇ ਤੇ ਸਰਕਾਰਾਂ ਬੇਸਡ ਹੋਊਗਾ, ਜਿਹੜੇ ਕਹਿੰਦੇ ਆ ਕਿ ਇਹ ਆਮ ਆਦਮੀ ਪਾਰਟੀ ਨੂੰ ਕਿਉਂ ਟਾਰਗੇਟ ਕਰ ਰਹੇ ਆ, ਅਸੀਂ ਇਹ ਸਿਸਟਮ ਨੂੰ ਆ 16 ਦਸੰਬਰ 2021 ਦਾ ਮੋਰਚਾ ਚੱਲ ਰਿਹਾ। ਚੰਨੀ ਸਰਕਾਰ ਸੀਗੀ, ਇਲੈਕਸ਼ਨ ਹੋਣ ਤੋਂ ਪਹਿਲਾਂ ਦੀ ਗੱਲ ਆ। ਨਵਜੋਤ ਸਿੰਘ ਸਿੱਧੂ ਸਾਡੇ ਕੋਲੇ ਆਏ ਸੀ, ਉਦੋਂ ਵੀ ਅਸੀਂ ਉਹਨਾਂ ਨੂੰ ਸਵਾਲ ਕੀਤੇ ਸੀ, ਜਦੋਂ ਸਰਕਾਰ ਦਾ ਪੱਖ ਜਾਂ ਸਰਕਾਰ ਦੀ ਮਤਲਬ ਉਸ ਪਾਰਟੀ ਦੇ ਵਿੱਚ ਸੀ, ਰੂਲਿੰਗ ਪਾਰਟੀ ਦੇ, ਅਸੀਂ ਉਹਨਾਂ ਨੂੰ ਸਵਾਲ ਕੀਤੇ। ਅਸੀਂ ਉਹਨਾਂ ਨੂੰ ਜਿਹੜੇ ਸਵਾਲ ਕਰ ਸਕਦੇ ਆ, ਜਿਹੜੇ ਇਹਨਾਂ ਸਰਕਾਰਾਂ ਨੂੰ ਕਰਦੇ ਸੀ, ਉਹਨਾਂ ਨੂੰ ਵੀ ਕੀਤੇ, ਜਿਨ੍ਹਾਂ ਦਾ ਜਵਾਬ ਕੋਈ ਨਹੀਂ ਸੀ। ਤੇ ਅੱਜ ਨਵਜੋਤ ਸਿੱਧੂ ਆ ਕੇ ਸਾਡੇ ਨਾਲ ਧਰਨੇ ਤੇ ਬੈਠੇ ਆ। ਤੁਹਾਨੂੰ ਨਹੀਂ ਲੱਗਦਾ ਕਿ ਸਿਆਸੀ ਰੋਟੀਆਂ ਸੇਕਣ ਵੀ ਆਏ? ਕਹਿੰਦਾ ਜੀ ਸਿਆਸੀ ਰੋਟੀਆਂ ਸੇਕ ਕੇ ਸਰਕਾਰ ਤਾਂ ਅੱਜ ਬਣੀ ਨਾ। ਸਿਆਸੀ ਰੋਟੀਆਂ ਤਾਂ ਆਪਾਂ ਕਵਾਂਗੇ ਵੀ 5 ਸਾਲ ਦਾ ਸਮਾਂ ਆ ਜੇ, ਅੱਜ ਮੁੱਦਾ ਹੱਲ ਕਰਾਉਣਗੇ ਤਾਂ ਹੈ ਨਹੀਂ ਵੀ ਕੱਲ ਨੂੰ ਚੋਣਾਂ ਜੀ 5 ਸਾਲਾਂ ਬਾਅਦ ਚੋਣਾਂ ਆਉਣਗੀਆਂ, ਤੇ 5 ਸਾਲਾਂ ਬਾਅਦ ਜਾ ਕੇ ਉਹਨਾਂ ਨੂੰ ਜੇ ਮਿਲੂਗਾ, ਜੇ ਕ੍ਰੈਡਿਟ ਮਿਲਣਾ ਤਾਂ ਉਦੋਂ ਮਿਲੂਗਾ। ਪਰ ਸਾਡਾ ਮੁੱਦਾ ਤਾਂ 7 ਸਾਲ ਦਾ ਚੱਲੀ ਜਾਂਦਾ ਬਾਈ। 7 ਸਾਲ ਦੀ ਲਗਾਤਾਰ ਬੇਅਦਬੀ ਹੋ ਰਹੀ ਆ, ਪੰਜਾਬ ਦੇ ਗੁਰੂ ਘਰਾਂ 'ਚ ਅੱਗਾਂ ਲੱਗ ਰਹੀਆਂ, ਤੇ ਇਹਨਾਂ ਮਿਨਿਸਟਰਾਂ ਨੇ ਇੱਕ ਬਿਆਨ ਤੱਕ ਵੀ ਨਹੀਂ ਲਾਇਆ। ਲੋਕਾਂ ਨੂੰ ਕਹਿਣਾ ਸੌਖਾ ਸੀ, ਕਰਨਾ ਸੌਖਾ ਸੀ, ਕਹਿ ਕੇ ਵੀ ਇਹ ਕਰਦੇ ਨੇ। ਤੁਸੀਂ ਤੁਹਾਡੇ ਹਲਕੇ ਦੇ ਜਿਹੜੇ ਵਿਧਾਇਕ ਨੇ, ਜਾਂ ਕਹਿ ਲਈਏ ਜਾਂ ਕੋਈ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਤੱਕ ਤੁਸੀਂ ਡਾਇਰੈਕਟ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਸਾਡੀ ਇਸ ਤਰੀਕੇ ਨਾਲ ਆਹ ਚੀਜ਼, ਕਿਉਂਕਿ ਪ੍ਰਤੱਖ ਹੈ, ਸਭ ਨੂੰ ਦਿਸਦਾ, ਮੀਡੀਆ ਦੇ ਵਿੱਚ ਚੱਲ ਰਿਹਾ। ਮੇਰੇ ਕੋਲੇ ਜਦੋਂ ਸਪੀਕਰ ਸਾਹਿਬ ਇੱਥੇ ਮੋਰਚੇ 'ਚ ਆਉਂਦੇ ਆ, ਸਾਡੀ ਇੱਕੋ ਬੇਨਤੀ ਸੀ, ਜੋ ਤੁਸੀਂ 7 ਸਾਲਾਂ ਦੇ ਕਹਿੰਦੇ ਵੀ ਮੰਗ ਆ ਨਾ, ਮਤਲਬ ਉਹਨਾਂ ਨੇ ਪੁੱਛਿਆ ਵੀ ਆਪਣੀ ਡਿਮਾਂਡ ਕੀ ਹੋ ਸਕਦੀ ਹੈ। ਮੈਂ ਇੱਕ ਜਵਾਬ ਹੀ ਉਹਨਾਂ ਨੂੰ ਇਹ ਦਿੱਤਾ ਸੀਗਾ ਕਿ ਜਿਹੜਾ 7 ਸਾਲਾਂ ਦੇ ਤੁਸੀਂ ਬੋਲਦੇ ਆ ਰਹੇ ਹੋ, ਸਾਨੂੰ ਨਹੀਂ ਪਤਾ ਤੁਸੀਂ ਕੀ ਬੋਲ ਰਹੇ ਹੋ ਜੀ, ਜੋ ਤੁਸੀਂ ਬੋਲਦੇ ਆ ਰਹੇ ਹੋ ਬੇਅਦਬੀ ਤੇ ਫਲਾਣਾ ਦੋਸ਼ੀ ਆ, ਬੇਅਦਬੀ ਤੇ ਹੋਣਾ ਚਾਹੀਦਾ, ਤੁਸੀਂ ਹੱਲ ਕਰ ਦਿਓ। ਸਾਡੀ ਡਿਮਾਂਡ ਜੋ ਵੱਖਰੀ ਆ, ਵੱਖਰੀ ਗੱਲ ਆ, ਜੋ ਤੁਸੀਂ ਬੋਲਦੇ ਆ ਰਹੇ ਹੋ ਉਹਦੇ ਤੇ ਫੁੱਲ ਚੜਾ ਦਿਓ। ਤਾਂ ਜਿਹੜੇ ਮੁੱਖ ਮੰਤਰੀ ਪਹਿਲਾਂ ਬਿਆਨਾਂ ਦੇ ਵਿੱਚ ਗੱਲਾਂ ਕਰਦੇ ਸੀ, ਅੱਜ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਆ ਜੀ, ਜਿਹੜੇ ਉਦੋਂ ਉਹਨਾਂ ਦੇ ਮਿਨਿਸਟਰ, ਉਹਨਾਂ ਦੇ ਵਿੱਚੋਂ ਅੱਜ ਚੀਮਾ ਸਾਹਿਬ ਜਿਹੜੇ ਮਿਨਿਸਟਰ ਆ, ਉਸ ਟਾਈਮ MLA ਸੀਗੇ, ਉਹ ਵੀ ਆਪਣੇ ਘਰੇ ਆ ਕੇ ਗਏ ਆ। ਪ੍ਰੋਫੈਸਰ ਬਲਜਿੰਦਰ ਕੌਰ ਆ, ਉਹ ਵੀ ਘਰੇ ਆ ਕੇ ਗਏ ਆ। ਇਹਨਾਂ ਦੀ ਹੋਰ ਪਾਰਟੀ ਵੀ ਜਿਹੜੀ ਘਰੇ ਆਉਂਦੀ ਰਹੀ ਆ। ਉਦੋਂ ਤਾਂ ਮੁੱਦਾ ਦੀਂਦਾ ਸੀ, 1 ਜੂਨ ਨੂੰ ਬੇਅਦਬੀ ਗੁਰੂ ਸਾਹਿਬ ਦੇ ਸਰੂਪ ਚੋਰੀ ਹੁੰਦੇ, ਉਹ ਦੀਂਦੇ ਸੀਗੇ। ਅੱਜ ਸਰਕਾਰ ਬਣਨ ਤੋਂ ਬਾਅਦ ਵੀ 20-22 ਦਿਨ ਦੀਆਂ 3 ਦਿਨਾਂ ਦਾ ਸੈਸ਼ਨ ਚੱਲ ਗਿਆ, 1 ਦਿਨ ਦਾ ਵੱਖਰਾ ਚੱਲ ਗਿਆ, ਨਿੱਤ ਬਿਆਨ ਆਈ ਜਾਂਦੇ ਆ, ਹੋਰ ਗੱਲਾਂ ਤੇ ਬਿਆਨ ਆਈ ਜਾਂਦੇ ਆ, ਬੇਅਦਬੀ ਤੇ ਬੋਲ ਵੀ ਨਹੀਂ ਸਕਦੇ। ਕੁਰਸੀ ਤੇ ਤੁਹਾਡਾ ਮਲਾਲ ਇਹ ਆ ਵੀ ਉਹਨਾਂ ਵੱਲੋਂ ਇਸ ਵਿਸ਼ੇ ਤੇ ਕੋਈ ਵੀ ਜਿਹੜੀ ਗੱਲਬਾਤ ਆ ਨਹੀਂ ਕੀਤੀ ਜਾ ਰਹੀ। ਪਰ ਸੁਖਰਾਜ, ਜੇ ਆਪਾਂ ਅਗਲੀ ਗੱਲ ਕਰੀਏ, ਜਿਸ ਤਰੀਕੇ ਨਾਲ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ ਅਸੀਂ ਇਸ ਮੋਰਚੇ ਦੇ ਵਿੱਚ ਰੋਡ ਬਲੌਕ ਕਰਨ ਦਾ, ਉਹਦੇ ਨਾਲ ਮੈਨੂੰ ਲੱਗਦਾ ਸਿੱਧੀ ਪਰੇਸ਼ਾਨੀ ਹੈ ਜਿਹੜੀ ਆਮ ਲੋਕਾਂ ਨੂੰ ਹੋ ਸਕਦੀ ਹੈ ਉਹਦੇ ਵਿੱਚ। ਨਹੀਂ ਬਾਈ ਜੀ, ਆਮ ਲੋਕਾਂ ਨੂੰ, ਉਹਨਾਂ ਲੋਕਾਂ ਨੂੰ ਬਿਲਕੁਲ ਵੀ ਪਰੇਸ਼ਾਨੀ ਨਹੀਂ ਆ। ਜਿਹੜੇ ਸਾਡੇ ਆਮ ਲੋਕਾਂ ਦੇ ਵਿੱਚੋਂ ਉਹ ਵੀ ਲੋਕ ਆ ਜਿਹੜੇ ਕਹਿੰਦੇ ਵੀ ਸਖਤ ਪ੍ਰੋਗਰਾਮ ਸਰਕਾਰ ਦੇ ਹੋਣੇ ਚਾਹੀਦੇ ਆ। 7 ਸਾਲ ਦੇ ਬਾਈ ਇਨਸਾਫ ਮੰਗੀ ਜਾਂਦੇ, ਆਪਾਂ ਸ਼ਾਂਤਮਈ ਬੈਠੇ ਆ। ਫਿਰ ਜਾਂ ਤਾਂ ਸਰਕਾਰ ਕਹਿ ਦੇ ਵੀ ਅਸੀਂ ਕਰ ਹੀ ਨਹੀਂ ਸਕਦੇ, ਫਿਰ ਅਸੀਂ ਆਪਦਾ ਦੇਖਾਂਗੇ ਤਰੀਕਾ ਕੀ ਹੋ ਸਕਦਾ, ਤੇ ਜੇ ਸਰਕਾਰ ਕਰ ਹੀ ਨਹੀਂ ਸਕਦੀ ਤਾਂ ਫਿਰ ਅਸੀਂ ਆਪਦੇ ਤਰੀਕੇ ਨਾਲ ਪ੍ਰੋਟੈਸਟ ਕਰ ਲਾਂਗੇ। ਤੇ ਜੇ ਸਰਕਾਰ ਇਸ ਗੱਲਾਂ ਤੇ ਬਣ ਕੇ ਆਈ ਆ ਵੀ ਅਸੀਂ ਕਰ ਸਕਦੇ ਸੀ, ਅਸੀਂ ਕਰ ਸਕਦੇ ਆ, ਸਾਡੇ ਹੱਥ ਪਾਵਰ ਆਵੇ, ਤੇ ਅੱਜ ਉਹ ਪਾਵਰਾਂ ਆਈਆਂ ਹੋਣ ਦੇ ਬਾਵਜੂਦ ਕਿਉਂ ਇਹਨਾਂ ਦੇ ਮੂੰਹ ਬੰਦ ਹੋ ਗਿਆ? ਕਿਉਂ ਇਹਨਾਂ ਦੇ ਕੁਰਸੀ ਤੋਂ ਪਹਿਲਾਂ ਐਨਕ ਹੋਰ ਹੁੰਦੀ ਹੈ, ਤੇ ਕੁਰਸੀ ਤੇ ਬਹਿ ਕੇ ਉਹ ਕਿਹੜੀ ਐਨਕ ਲੱਗ ਜਾਂਦੀ ਹੈ ਜਿਹੜੀ ਇਹਨਾਂ ਨੂੰ ਦੇਖਣਾ ਹੀ ਬੰਦ ਹੋ ਜਾਂਦਾ? ਸੋ ਸਾਡਾ ਉਹਨਾਂ ਲੋਕਾਂ ਤੱਕ ਪਰੇਸ਼ਾਨੀ ਨਹੀਂ ਕੋਈ ਬਣਦੀ ਬਾਈ ਜੀ। ਪਰੇਸ਼ਾਨੀ ਤਾਂ ਹੋਊਗੀ ਨਾ ਜੇ ਅਸੀਂ ਨਿੱਜ ਲਈ ਬੈਠੇ ਆ। ਸਾਡੇ ਗੁਰੂ ਦਾ ਮਸਲਾ, ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਬੇਅਦਬੀ ਹੋਈ ਆ, ਤੇ ਸਾਡੀ ਮੰਗ ਵੀ ਇਹ ਆ ਵੀ ਕਿਸੇ ਵੀ ਧਰਮ ਦੀ ਬੇਅਦਬੀ ਹੁੰਦੀ ਹੋਵੇ ਉਹਦੀ ਸਜ਼ਾ ਮੌਤ ਤੱਕ ਦੀ ਸਜ਼ਾ ਹੋਵੇ। ਤਾਂ ਇਹ 'ਚ ਮੈਂ ਸਮਝਦਾ ਹਰ ਇੱਕ ਪੰਜਾਬੀ, ਹਰ ਇੱਕ ਸਿੱਖ ਤੇ ਹਰ ਇੱਕ ਵਿਅਕਤੀ ਸ਼ਮੂਲੀਅਤ ਕਰੇ। ਪਰੇਸ਼ਾਨੀ ਆਪਾਂ ਗੱਲ ਕਰੀਏ ਕਿ ਗੁਰੂ ਸਾਹਿਬ ਦੇ ਅੰਗਾਂ ਨਾਲੋਂ ਵੱਧ ਦਰਦ ਤਾਂ ਨਹੀਂ ਹੋ ਸਕਦਾ ਕਿਸੇ ਨੂੰ। ਇੱਕ ਦਿਨ ਦਾ ਕੰਮ ਰੁਕ ਸਕਦਾ। ਜੇ ਕਰੋਨਾ ਕਾਲ ਦੇ ਵਿੱਚ ਤੁਹਾਨੂੰ 2 ਮਹੀਨੇ ਘਰਾਂ 'ਚ ਸਰਕਾਰ ਬੰਦ ਕਰ ਸਕਦੀ ਆ, ਤੁਹਾਡਾ ਮਤਲਬ ਟਾਈਮ ਬਾਉਂਡ ਕਰ ਸਕਦੀ ਹੈ ਘੰਟੇ 2 ਘੰਟੇ ਦਾ, ਤੇ ਕੀ ਅਸੀਂ 1 ਹਫ਼ਤੇ ਲਈ 10 ਦਿਨਾਂ ਲਈ ਪੰਜਾਬ ਬੰਦ ਨਹੀਂ ਕਰ ਸਕਦੇ? ਇਸ ਵਿਸ਼ੇ ਨੂੰ ਲੈ ਕੇ ਜੋ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਕਿ ਠੋਸ ਪ੍ਰੋਗਰਾਮ ਦਿੱਤੇ ਜਾਣ, ਜਦੋਂ ਇਹ ਪ੍ਰੋਗਰਾਮ 1 ਜੂਨ 2015 ਤੋਂ ਹੀ ਹੋਣੇ ਚਾਹੀਦੇ ਸੀ, ਜਦੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਹੋ ਗਿਆ। ਪੰਜਾਬ ਬੰਦ ਉਦੋਂ ਵੀ ਹੋਣਾ ਚਾਹੀਦਾ ਸੀ। ਇੱਕ ਬਲਾਤਕਾਰੀ ਸਾਧ ਦੀ ਫਿਲਮ ਲੱਗਣੀ ਹੋਵੇ, ਉਹਦੀ ਗ੍ਰਿਫਤਾਰੀ ਕਰਨੀ ਹੋਵੇ, ਤਾਂ ਉਹਦੇ ਲਈ ਕਰਫਿਊ ਪੰਜਾਬ 'ਚ ਲੱਗ ਸਕਦਾ। ਸਾਡਾ ਜੀਵਤ ਗੁਰੂ ਦਾ ਦਰਜਾ ਸਾਨੂੰ ਮਿਲਿਆ, ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਬੇਅਦਬੀ ਹੁੰਦੀ ਆ, ਸਰੂਪ ਚੋਰੀ ਹੋ ਜਾਂਦੇ, ਤੇ ਉਦੋਂ ਪੰਜਾਬ ਪੁਲਿਸ ਕਰਫਿਊ ਵੀ ਨਹੀਂ ਲਾ ਸਕਦੀ, ਉਦੋਂ ਪਿੰਡ ਜਾ ਕੇ ਤਲਾਸ਼ ਨਹੀਂ ਕਰ ਸਕਦੀ। ਇੱਕ ਬੇਦੋਸ਼ੇ ਨੂੰ ਜਾਂ ਕਿਸੇ ਮਤਲਬ ਕ੍ਰਿਮੀਨਲ ਨੂੰ ਫੜਨਾ ਹੋਵੇ ਤਾਂ ਜ਼ਿਲ੍ਹਾ ਸੀਲ ਕੀਤਾ ਜਾਂਦਾ, ਪੰਜਾਬ ਸੀਲ ਕੀਤਾ ਜਾਂਦਾ, ਸਰਹੱਦਾਂ ਸੀਲ ਕਰ ਲਈਆਂ ਜਾਂਦੀਆਂ। ਇਹਨਾਂ ਨੇ ਸਾਡੇ ਗੁਰੂ ਨੂੰ ਮਜ਼ਾਕ ਬਣਾ ਕੇ ਸਮਝ ਲਿਆ। ਸੋ ਸਾਡਾ ਉਸ ਸਿਸਟਮ ਨੂੰ ਚੈਲੰਜ ਆ। ਜੇ ਉਹ ਸਾਡੇ ਲਈ ਸਿੱਧੇ ਆਉਂਦੇ ਆ, ਸਾਨੂੰ ਮਤਲਬ ਬੇਵਕੂਫ ਬਣਾ ਕੇ ਗੱਲਾਂ ਕਰਦੇ ਆ ਕਿ ਇੱਕ ਵਾਰੀ ਕੁਰਸੀ ਤੇ ਬਹਿ ਜਾਓ, ਮੁੜ ਕੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ। ਮੇਰਾ ਉਹਨਾਂ ਪੰਜਾਬ ਦੇ ਵੋਟਰਾਂ ਨੂੰ ਵੀ ਅਪੀਲ ਆ, ਜੇ ਅੱਜ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਇਕੱਠੇ ਹੋ ਕੇ ਆਵਾਜ਼ ਨਾ ਚੱਕੋਗੇ ਤੇ ਕੱਲ ਨੂੰ ਤੁਹਾਡੇ ਘਰ ਵੀ ਵਿਕਣ ਤੱਕ ਆ ਜਾਣਗੇ, ਤੁਸੀਂ ਫਿਰ ਵੀ ਨਹੀਂ ਬੋਲ ਸਕਣਾ। 6 ਤਰੀਕ ਨੂੰ ਇੱਕ ਘਟਨਾ ਸਾਹਮਣੇ ਆਈ ਆ ਅਨਿਆਤਪੁਰ ਦੀ ਜੀ,
ਅੰਮ੍ਰਿਤਸਰ ਲਾਗੇ ਆ, ਬਿਲਕੁਲ ਤੁਹਾਡੇ ਘਰ ਤੇ ਭਾਵੇਂ ਪਰਸਨਲ ਰਿਜੀ ਨਾਜਿਸ਼ ਹੋਵੇ, ਪਰ ਸਰਕਾਰ ਦਾ ਉਸ ਇਸ਼ੂ ਨੂੰ ਲੈ ਕੇ ਕੋਈ ਬਿਆਨ ਨਾ ਆਉਣਾ, ਘੱਟ ਕੌਮਾਂ ਦੇ ਨਾਲ ਧੱਕਾ ਹੋਣਾ, ਉਹ ਚੀਜ਼ ਦੀ ਗਵਾਹੀ ਭਰਦਾ। ਸੋ ਇਹ ਅੱਜ ਉਹਨਾਂ ਦੇ ਨਾਲ ਹੋਇਆ, ਸਾਡਾ ਹਾਸਾ ਨਿਕਲਦਾ, ਪਰ ਜਦੋਂ ਸਾਡੇ ਘਰੇ ਹੋ ਗਿਆ ਨਾ, ਉਹਦੇ ਤੁਹਾਡਾ ਰੋਣਾ ਅੰਦਰੋਂ ਅੰਦਰ ਹੀ ਨਿਕਲਣਾ, ਤੁਹਾਡੇ ਦੁੱਖ ਵੰਡਾਉਣ ਵਾਲਾ ਕੋਈ ਨਹੀਂ ਹੋਣਾ। ਸੁਖਰਾਜ, ਕਿੱਦਾਂ ਦਾ ਜਿਹੜਾ ਪ੍ਰੋਗਰਾਮ ਤੁਸੀਂ ਉਲੀਕਿਆ ਤੇ ਕੌਣ ਜਿਹੜਾ ਸ਼ਮੂਲੀਅਤ ਹੈ ਕਰ ਰਿਹਾ ਇਸ ਪ੍ਰੋਟੈਸਟ ਦੇ ਵਿੱਚ? ਪੰਜਾਬ ਦੇ ਸਮੁੱਚੇ ਸਿੱਖ ਸੰਗਤ ਬਈ, ਜਿਹੜਾ ਵੀ ਪੰਥ ਦਰਦੀ ਹੈ, ਚਾਹੇ ਤੁਸੀਂ ਹੋ ਚਾਹੇ ਮੈਂ, ਆਪਾਂ ਐਜ਼ ਏ ਸੰਗਤ ਹੀ ਉਹ 'ਚ ਸ਼ਮੂਲੀਅਤ ਕਰਨੀ ਹੈ ਤੇ ਆਪਾਂ ਸਰਕਾਰ ਨੂੰ ਦਿਖਾਉਣਾ ਹੈ। ਅਸੀਂ ਆਪ ਦੀ ਨਿੱਜੀ ਰੰਜਿਸ਼ ਘਰੇ ਰੱਖ ਕੇ, ਗੁਰੂ ਸਾਹਿਬ ਦੀ ਹੋਈ ਬੇਅਦਬੀ ਨੂੰ ਮੁੱਖ ਰੱਖ ਕੇ, ਉਸ ਦੇ ਰੋਸ ਵਜੋਂ, ਉਸ ਦੇ ਇਨਸਾਫ ਵਜੋਂ ਇਕੱਠੇ ਹੋਣਾ ਹੈ। ਅਸੀਂ ਆਪਣੀਆਂ ਨਿੱਜੀ ਰੰਜਿਸ਼ਾਂ ਨਹੀਂ ਰੱਖਣੀਆਂ ਵੀ ਮੈਂ ਵੱਡਾ ਤੇ ਮੇਰਾ ਝੰਡਾ ਵੱਡਾ, ਜਾਂ ਉਹ ਫਲਾਨਾ ਬੰਦਾ ਆਊਗਾ ਤੇ ਅਸੀਂ ਉਹਦੇ ਮਗਰ ਜਾਵਾਂਗੇ। ਅਸੀਂ ਉਹ ਚੀਜ਼ਾਂ ਨਹੀਂ ਲੈਣੀਆਂ। ਅਸੀਂ ਗੁਰੂ ਸਾਹਿਬ ਦਾ ਪਿਆਰ ਸਤਿਕਾਰ ਬਹਾਰ ਰੱਖਣਾ। ਅਸੀਂ ਆਪਣੀਆਂ ਨਿੱਜੀ ਰੰਜਿਸ਼ਾਂ ਘਰੇ ਰੱਖ ਕੇ ਉਹਨਾਂ ਨੂੰ ਘਰੇ ਛੱਡ ਕੇ ਆਉਣਾ ਤੇ ਗੁਰੂ ਸਾਹਿਬ ਦੇ ਬੇਅਦਬੀ ਤੇ ਗੋਲੀकांड ਜਿਹੜਾ ਪੰਜਾਬ ਦੇ ਵਿੱਚ ਦਿਖਾਂਤ ਵਾਪਰਿਆ, ਉਹਦੇ ਤੇ ਆਪਣਾ ਰੋਸ ਜ਼ਾਹਰ ਕਰਨਾ। ਤਾਂ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਇਹ 'ਚ ਇੱਕ ਹਫ਼ਤੇ ਲਈ ਵੀ ਇਕੱਠੇ ਹੋ ਜਾਣ ਤੇ ਸਰਕਾਰਾਂ ਨੂੰ ਵਿਪਤਾ ਖੜੀ ਕਰ ਦੇਣਗੇ ਦੋਸ਼ੀਆਂ ਨੂੰ ਜੇਲ੍ਹ 'ਚ ਧੱਕਣ ਵਾਸਤੇ। ਜਿਹੜੇ ਇੱਥੇ ਇੱਕ ਐਗਜ਼ਾਮਪਲ ਦਿੰਦੇ ਆ ਬਾਈ, ਜੇ ਇੱਕ ਇਹੀ ਕਤਲ ਕੇਸ ਹੈ, ਤਾਂ ਕਤਲ ਹੀ ਹੈ ਨਾ ਇਹਨਾਂ ਦੀ ਨਿਗਾਹ ਦੇ ਵਿੱਚ, ਕਤਲ ਕੇਸ ਦੋ ਭਰਾਵਾਂ 'ਚ ਹੋ ਜੇ, ਪੈਲੀ ਨੂੰ ਲੈ ਕੇ ਹੋ ਜੇ, ਨਿੱਜੀ ਰੰਜਿਸ਼ ਨੂੰ ਲੈ ਕੇ ਹੋ ਜੇ, ਤੇ ਜੱਜ ਦੀ ਤਾਕਤ ਨਹੀਂ ਹੈ, ਜਿੰਨਾ ਟਾਈਮ ਦੋਸ਼ ਸਾਬਤ ਨਾ ਹੋਵੇ ਉਹ ਜੇਲ੍ਹ ਤੋਂ ਬਾਹਰ ਆ ਜੇ ਬੰਦਾ, ਉਹ 2 ਸਾਲ ਵੀ ਲਾ ਸਕਦਾ, ਉਹ 3 ਸਾਲ ਵੀ ਲਾ ਸਕਦਾ। ਜਦੋਂ ਦੋਸ਼ ਸਾਬਤ ਹੁੰਦਾ ਉਦੋਂ ਬਾਅਦ 'ਚ ਉਹਦੀ ਸਜ਼ਾ 'ਚ ਕਟੌਤੀ ਜ਼ਰੂਰ ਕੀਤੀ ਜਾਂਦੀ ਆ ਵੀ ਇਹ 2 ਸਾਲ ਪਹਿਲਾਂ ਭੁਗਤ ਚੁੱਕਿਆ, ਪਰ ਇਹ ਨਹੀਂ ਉਹ ਬਾਹਰ ਆ ਜੇ। ਇੱਥੇ ਉਲਟਾ, ਇੱਥੇ ਦੋਸ਼ੀ ਵੀ ਆ, ਦੋਸ਼ ਸਾਬਤ ਵੀ ਆ, ਦੋਸ਼ ਕਬੂਲ ਵੀ ਚੁੱਕੇ ਆ, ਪਰ ਬੰਦੇ ਜੇਲ੍ਹਾਂ ਤੋਂ ਬਾਹਰ ਆ ਤੇ ਸਿਕਿਉਰਟੀਆਂ ਦੇ ਨਾਲ ਤੁਰੇ ਫਿਰਦੇ ਆ। ਇਹ ਸਾਡੇ ਲਈ ਸਿਸਟਮ ਆ ਜਿਹੜਾ ਦੂਰੀ ਮਾਪਦੰਡ ਅਪਣਾ ਰਿਹਾ। ਸੋ ਅਸੀਂ ਉਸ ਸਿਸਟਮ ਨੂੰ, ਅਸੀਂ ਉਸ ਸਿਸਟਮ ਦੇ ਪੈਰੋਕਾਰਾਂ ਨੂੰ ਚੈਲੰਜ ਕਰਦੇ ਹਾਂ। ਅਸੀਂ ਉਸ ਕੁਰਸੀ ਤੇ ਬੈਠੇ ਮਤਲਬ ਘਮੰਡੀ ਆਗੂ ਕਹਿ ਲਓ ਅੱਜ ਦੇ ਟਾਈਮ ਜਿਹੜੇ ਬਣ ਚੁੱਕੇ ਆ ਉਸ ਸਿਸਟਮ ਦੇ ਵਿੱਚ ਬਹਿ ਕੇ, ਤੇ ਅਸੀਂ ਉਹਨਾਂ ਨੂੰ ਚੈਲੰਜ ਆ। ਸਾਡੇ ਪੰਜਾਬ ਦੇ ਲੋਕਾਂ ਨੂੰ ਦਰਦ ਪਹੁੰਚਾਉਣ ਦੀ ਕੋਈ ਮਨਸ਼ਾ ਨਹੀਂ। ਪੰਜਾਬ ਦੇ ਲੋਕਾਂ ਦਾ ਸਾਥ ਮੰਗਦੇ ਹਾਂ। ਪੰਜਾਬ ਦੇ ਲੋਕਾਂ ਦੇ ਅਸੀਂ ਰਿਣੀ ਆ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਦਾ ਦਰਦ ਸਮਝਦੇ ਆ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਜ਼ਰੂਰ ਇਕੱਠੇ ਹੋਣਗੇ, ਇਹਨਾਂ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨਗੇ ਤੇ ਬੇਅਦਬੀ ਦਾ ਇਨਸਾਫ ਆ ਤੇ ਜਿਹੜਾ ਪੰਜਾਬ ਦੇ ਵਿੱਚ ਦੁਖਾਂਤ ਵਾਪਰਿਆ ਇਹਨੂੰ ਇੱਕਦਮ ਠੱਲ ਪਊਗੀ ਤੇ ਪੰਜਾਬ ਦੇ ਲੋਕ ਫਿਰ ਅਗਲੇ ਮੁੱਦੇ ਦੇ ਲਈ ਆ ਜਿਹੜਾ ਉਹ ਸਰਕਾਰ ਨੂੰ ਘੇਰਨਗੇ। ਸੋ ਇਹ ਸਨ ਵੀਰ, ਇਹਨਾਂ ਵੱਲੋਂ ਜਿਹੜਾ ਪ੍ਰੋਟੈਸਟ ਆ ਜਿਹੜਾ ਕੀਤਾ ਜਾਣਾ ਹੈ, ਅਪੀਲ ਇਹੀ ਕੀਤੀ ਹੈ ਕਿ ਪੰਜਾਬ ਦੇ ਲੋਕ ਇਸ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕਰਨਗੇ। ਹਾਲਾਂਕਿ ਸਵਾਲ ਇਹ ਵੀ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ ਜਿਹੜੇ ਵਾਅਦੇ ਆ ਇਹਨਾਂ ਨਾਲ ਕੀਤੇ ਗਏ ਸੀ, ਇਹਨਾਂ ਨੂੰ ਇਨਸਾਫ ਦੇਣ ਦੀ ਗੱਲ ਕਹੀ ਗਈ ਸੀ, ਪਰ ਇਹਨਾਂ ਵੱਲੋਂ ਇਲਜ਼ਾਮ ਇਹੀ ਲਗਾਇਆ ਕਿ ਦੇਰੀ ਆਖਰ ਇਨਸਾਫ ਵਾਸਤੇ ਕਿਉਂ ਹੋ ਰਹੀ ਆ। ਪਰ ਦੇਖਣ ਵਾਲੀ ਗੱਲ ਹੋਊਗੀ ਕਿ ਕਦੋਂ ਸਰਕਾਰ ਦੇ ਕੰਨਾਂ ਤੱਕ ਇਹ ਗੱਲਾਂ ਪਹੁੰਚਦੀਆਂ, ਇਹਨਾਂ ਦਾ ਦਰਦ ਸਰਕਾਰ ਕਦੋਂ ਸੁਣਦੀ ਆ, ਕਦੋਂ ਇਹ ਇਨਸਾਫ ਮਿਲਦਾ। ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਗੋਲੀकांड ਦਾ ਇਨਸਾਫ ਲੈਣ ਲਈ ਕਿਉਂ ਲਗਾਉਣੇ ਪੈ ਰਹੇ ਆ ਧਰਨੇ? ਸਰਕਾਰਾਂ ਬਦਲੀਆਂ, ਵਾਅਦੇ ਕੀਤੇ ਗਏ, ਪਰ ਇਨਸਾਫ ਦੀ ਗੱਲ ਉੱਥੇ ਹੀ ਕਿਉਂ ਖੜੀ ਹੈ? 24 घंटे के अंदर उन पे कार्रवाई हो सकती है, उन्हें गिरफ्तार किया जा सकता है बरगाड़ी कांड के दोषियों को। आखिर क्यों नहीं मिल रहा बहबल कला गोलीकांड का इंसाफ? ਇਹ ਉਹ ਜਗ੍ਹਾ ਹੈ, ਅਸੀਂ ਉਸ ਜਗ੍ਹਾ ਦੇ ਉੱਪਰ ਖੜੇ ਹਾਂ ਜਿੱਥੇ ਕਿ ਬਹਿਬਲ ਕਲਾਂ ਦਾ ਗੋਲੀकांड ਵਾਪਰਿਆ, ਜਿੱਥੇ ਕਿ 2 ਕਤਲ ਕੀਤੇ ਗਏ। ਇਹਨਾਂ ਕਤਲਾਂ ਦਾ ਇਨਸਾਫ ਲੈਣ ਵਾਸਤੇ ਅੱਜ ਪਰਿਵਾਰਾਂ ਨੂੰ ਧਰਨੇ ਲਾਉਣ ਵਾਸਤੇ ਮਜਬੂਰ ਹੋਣਾ ਪੈ ਰਿਹਾ। ਅੱਜ ਮਜਬੂਰ ਹੋਣਾ ਪੈ ਰਿਹਾ ਸੜਕਾਂ ਜਾਮ ਕਰਨ ਵਾਸਤੇ। ਸਰਕਾਰਾਂ ਆਈਆਂ, ਸਰਕਾਰਾਂ ਗਈਆਂ, ਕਾਂਗਰਸ ਨੇ ਸਰਕਾਰ ਬਣਾਈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਥੋੜੇ ਸਮੇਂ ਦੇ ਵਿੱਚ ਹੀ ਇਹ ਇਨਸਾਫ ਦੇਵਾਂਗੇ। ਆਖਰ ਇਨਸਾਫ ਕਿਉਂ ਨਹੀਂ ਮਿਲ ਰਿਹਾ? ਗੱਲ ਕਰਾਂਗੇ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਾਲ, ਜਿਹੜੇ ਲਗਾਤਾਰ ਇਸੇ ਜਗ੍ਹਾ ਦੇ ਉੱਪਰ ਜਿੱਥੇ ਉਹਨਾਂ ਦੇ ਪਿਤਾ ਨੂੰ ਸ਼ਹੀਦ ਕੀਤਾ ਗਿਆ ਉਸ ਦਾ ਇਨਸਾਫ ਲੈਣ ਵਾਸਤੇ ਸਰਕਾਰਾਂ ਨਾਲ ਜੂਝ ਰਹੇ ਆ ਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਆ, ਧਰਨਾ ਲਗਾਇਆ ਹੋਇਆ। ਉਹਨਾਂ ਨਾਲ ਗੱਲਬਾਤ ਕਰਦੇ ਆ। ਸਰਕਾਰ ਆਈ, ਕਾਂਗਰਸ ਦੀ ਸਰਕਾਰ ਆਈ ਪਹਿਲਾਂ 17 ਦੇ ਵਿੱਚ, ਉਦੋਂ ਵੀ ਕਿਹਾ ਗਿਆ ਕਿ ਬੇਅਦਬੀ ਦਾ ਇਨਸਾਫ ਦਿੱਤਾ ਜਾਊਗਾ।
ਉਸ ਘਟਨਾ ਦਾ ਇਨਸਾਫ ਦਿੱਤਾ ਜਾਊਗਾ ਜਿਸ ਘਟਨਾ ਦੇ ਵਿੱਚ ਤੁਹਾਡੇ ਪਿਤਾ ਜੀ ਤੇ ਗੁਰਜੀਤ ਸਿੰਘ ਜਿਹੜਾ ਸ਼ਹੀਦੀ ਪਾਉਂਦੇ ਆ। ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਉਹ ਵੀ ਇੱਕ ਵਾਅਦਾ ਕਰਦੇ ਆ ਕਿ ਅਸੀਂ ਇਨਸਾਫ ਦੇਵਾਂਗੇ। ਤੁਹਾਨੂੰ ਮਲਾਲ ਕਿਹਨਾਂ ਦੇ ਉੱਪਰ ਹੈ? ਕਾਂਗਰਸ ਦੇ ਉੱਪਰ ਹੈ ਜਿਹੜੀ ਸਰਕਾਰ ਚਲੀ ਗਈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ? ਸਾਨੂੰ ਮਲਾਲ ਆ ਜਿਹੜਾ ਬਾਈ ਇਸ ਸਿਸਟਮ ਦੇ ਉੱਪਰ ਜ਼ਿਆਦਾ। 2015 ਦੇ ਵਿੱਚ ਉਹ ਸਰਕਾਰ ਸੀ ਜਿਹਦੇ ਤੇ ਲੋਕਾਂ ਨੂੰ ਮਾਣ ਸੀ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਦੁਖਾਂਤ ਕਦੇ ਨਹੀਂ ਵਾਪਰੂਗਾ। ਸੋ ਉਹ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਦੁਖਾਂਤ ਵਾਪਰਦਾ, ਗੁਰੂ ਸਾਹਿਬ ਦੇ ਅੰਗ ਗਲੀਆਂ 'ਚ ਖਿਲਾਰੇ ਜਾਂਦੇ ਆ, ਸਰੂਪ ਚੋਰੀ ਹੁੰਦੇ ਆ, ਬੇਅਦਬੀ ਹੁੰਦੀ ਆ। ਸੋ ਉਸ ਬੇਅਦਬੀ ਤੇ ਇੱਕ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਪ੍ਰੋਟੈਸਟ ਹੁੰਦਾ ਜਿਹਦੇ ਵਿੱਚ ਪਿਤਾ ਜੀ ਇਸ ਰੋਡ ਤੇ ਇਸ ਜਗ੍ਹਾ ਦੇ ਉੱਤੇ ਅਸੀਂ ਮੈਂ ਦਰਸ਼ਕਾਂ ਨੂੰ ਦੱਸ ਵੀ ਦੇਵਾਂ ਕਿ ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਬਿਲਕੁਲ ਬਾਈ, ਜਿੱਥੇ ਬਿਲਕੁਲ ਇੱਥੇ ਜੇ ਨੇੜੇ ਜੇ ਬਾਈ ਗੁਰਜੀਤ ਦੀ ਸੀ ਜਿਹੜੀ ਲਾਸ਼ ਪਈ ਸੀਗੀ ਤੇ ਬਿਲਕੁਲ ਇਹਦੇ ਕ੍ਰੋਸਿੰਗ ਦੇ ਵਿੱਚ ਜਿਹੜੇ ਪਿਤਾ ਜੀ ਦੀ ਲਾਸ਼ ਸੀਗੀ ਜਦੋਂ ਉਹ ਗੋਲੀ ਚੱਲਦੀ ਆ। ਹਾਲਾਂਕਿ ਪਿਤਾ ਜੀ ਦੀ ਜਿਹੜੀ ਮੌਤ ਆ ਉਹ ਤਕਰੀਬਨ ਅੱਧੇ ਘੰਟੇ ਬਾਅਦ ਹੁੰਦੀ ਆ ਗੋਲੀ ਲੱਗਣ ਤੋਂ ਬਾਅਦ, ਤੇ ਗੁਰਜੀਤ ਬਾਈ ਆ ਜਿਹੜੇ ਨਾਲ ਦੀ ਨਾਲ ਹੀ ਉੱਥੇ ਸ਼ਹੀਦ ਹੋ ਜਾਂਦੇ ਆ। ਗੋਲੀਆਂ ਉਸ ਪਾਸੇ ਵੱਲੋਂ ਰੋਡ ਵਾਲੇ ਪਾਸਿਓਂ ਵੱਜ ਰਹੀਆਂ ਸੀਗੀਆਂ, ਕ੍ਰਾਸ ਫਾਇਰਿੰਗ ਹੋਈ ਆ ਜਿਹੜੀ ਇਧਰੋਂ ਰੋਡ ਤੋਂ ਗੋਲੀ ਵੱਜਦੀ ਆ ਤੇ ਇੱਕੋ ਮੈਂ ਕਹਾਂਗਾ ਕਿ ਇੱਕੋ ਬੰਦੇ ਦੇ ਗਨ ਦੇ ਨਾਲ ਜਿਹੜਾ ਸ਼ੂਟਿੰਗ ਹੋਈ ਆ ਉੱਥੇ। ਇਹ ਗਨ ਇੱਕੋ ਹੀ ਚਲਾਈ ਗਈ ਆ? ਇੱਕੋ ਦੇ ਬੰਦੇ ਦੇ ਮਤਲਬ ਜੇ ਕਹੀਏ ਐਂਗਲ ਤੋਂ ਦੇਖਿਆ ਜਾਵੇ ਤਾਂ ਕ੍ਰਾਸ ਹੋਇਆ ਉਹ ਇੱਕ ਬੰਦੇ ਦੇ ਹੀ ਕਹਿ ਸਕਦੇ ਆ ਵੀ ਰਿਵਾਲਵਰ ਨਾਲ ਜਾਂ ਜਿਹੜੀਆਂ AK-47 ਯੂਜ਼ ਹੋਈਆਂ ਜਿਹੜਾ ਵੀ ਅਸਲਾ ਯੂਜ਼ ਹੋਇਆ ਉਹਦੇ ਨਾਲ। ਤੇ ਉਸ ਤੋਂ ਬਾਅਦ 2015 ਤੋਂ ਬਾਅਦ ਲੋਕਾਂ ਦੇ ਵਿੱਚ ਰੋਹ ਹੁੰਦਾ ਸਰਕਾਰ ਪ੍ਰਤੀ, ਸਰਕਾਰ ਦਾ ਜਿਹੜਾ ਕਹੀਏ ਕਿ ਰਾਜਨੀਤਿਕ ਮੌਤ ਉਸ ਦੇ ਵਿੱਚ ਹੁੰਦੀ ਆ। 17 ਦੀ ਸਰਕਾਰ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਹੀ ਸਿਰਫ ਇਸ ਇਸ਼ੂ ਤੇ ਕਰਦਾ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕੋ ਇੱਕ ਇਸ਼ੂ ਇਹੀ ਹੁੰਦਾ ਬੇਅਦਬੀ ਦਾ ਕਿ ਇਹਨੂੰ ਹੱਲ ਕਰਨ ਲਈ ਜਿਹੜੀ ਸਰਕਾਰ ਦਾ ਬਦਲ ਚਾਹੀਦਾ, ਵੀ ਸਰਕਾਰ ਨਵੀਂ ਚਾਹੀਦੀ ਆ। ਤੇ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਉਹ ਸਹੁੰ ਖਾਂਦੇ ਆ ਬਠਿੰਡਾ ਵਿਖੇ, ਤਾਂ ਉੱਥੇ ਉਹ ਗੱਲ ਕਰਦੇ ਆ, ਉਹ ਕਹਿੰਦੇ ਆ ਕਿ ਅਸੀਂ ਇਹਨੂੰ 2 ਮਹੀਨੇ ਦੇ ਵਿੱਚ ਹੱਲ ਕਰ ਦਿਆਂਗੇ। 5 ਸਾਲ ਦਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਮੋਰਚੇ ਵੀ ਲੱਗੇ ਆ। ਸੁਖਰਾਜ ਗੱਲ ਇੱਥੇ ਨਿਬੜਦੀ ਆ ਕਿ ਸਰਕਾਰਾਂ ਨੇ ਸਿਰਫ ਬਹਿਬਲ ਕਲਾਂ ਗੋਲੀ ਕਾਂਡ ਨੂੰ ਇੱਕ ਰਾਜਨੀਤਿਕ ਮੁੱਦਾ ਬਣਾ ਲਿਆ ਕਿ ਵੋਟਾਂ ਲੈਣੀਆਂ, ਵੋਟਾਂ ਲੈਣ ਤੋਂ ਬਾਅਦ ਸਾਨੂੰ ਕੋਈ ਮਤਲਬ ਨਹੀਂ ਕਿਸੇ ਨੂੰ ਇਨਸਾਫ ਮਿਲਿਆ ਜਾਂ ਨਹੀਂ ਮਿਲਿਆ ਜਾਂ ਕਿਸੇ ਦੇ ਜੀ ਗਏ ਆ ਜਾਂ ਗੁਰੂ ਸਾਹਿਬ ਦੀ ਬੇਅਦਬੀ ਹਜੇ ਤੱਕ ਵੀ ਨਿਰੰਤਰ ਜਾਰੀ ਆ, ਚੱਲ ਰਹੀ ਆ, ਉਹਨੂੰ ਨਹੀਂ ਰੋਕਿਆ ਜਾ ਰਿਹਾ, ਨਾ ਉਸ ਤੇ ਕੋਈ ਕਾਨੂੰਨ ਇਦਾਂ ਦਾ ਬਣ ਰਿਹਾ ਕਿ ਉਹਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਨਹੀਂ, ਤੁਸੀਂ ਕਾਂਗਰਸ ਦੀ ਸਰਕਾਰ 5 ਸਾਲ ਰਾਜ ਕਰਕੇ ਚਲੀ ਗਈ ਆ। ਹੁਣ ਜੇ ਆਮ ਤੌਰ ਤੇ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਤਾਂ ਦੇਣੀ ਕੁਝ ਹੋਏ ਆ। ਇਹਨਾਂ ਕੁਝ ਕੁ ਦਿਨਾਂ 'ਚ ਤੁਸੀਂ ਕਿਵੇਂ ਜਿਨ੍ਹਾਂ ਨੇ 1.5 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਆ, ਜਦੋਂ ਇਹ ਪੂਰਾ ਘਟਨਾਕ੍ਰਮ ਵਾਪਰਿਆ ਉਹਨਾਂ ਨੇ ਇਨਸਾਫ ਨਹੀਂ ਦਿੱਤਾ, ਕਾਂਗਰਸ ਦੀ ਸਰਕਾਰ ਰਹੀ ਆ ਉਹਨਾਂ ਨੇ ਇਨਸਾਫ ਨਹੀਂ ਦਿੱਤਾ, ਤਾਂ ਤੁਸੀਂ ਆਮ ਆਦਮੀ ਪਾਰਟੀ ਤੋਂ ਇਨਸਾਫ ਲੈਣ ਵਾਸਤੇ ਇੱਕ ਐਲਾਨ ਵੀ ਕਰ ਚੁੱਕੇ ਹੋ ਕਿ ਅਸੀਂ ਜਿਹੜੀ ਸੜਕ ਆ ਉਹ ਬੰਦ ਕਰਾਂਗੇ, ਸੜਕ ਜਾਮ ਕਰਾਂਗੇ। ਫਿਰ ਇੰਨਾ ਪ੍ਰੈਸ਼ਰ ਆਮ ਆਦਮੀ ਪਾਰਟੀ ਸਰਕਾਰ ਤੇ ਕਿਉਂ? ਬਾਈ ਜੀ, ਆਮ ਆਦਮੀ ਪਾਰਟੀ ਦੀ ਸਰਕਾਰ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸਟਾਰਟਿੰਗ 'ਚ ਕਹਿ ਚੁੱਕਿਆ ਕਿ ਸਾਡਾ ਗਿਲਾ ਸਿਸਟਮ ਦੇ ਨਾਲ ਆ। ਜਦੋਂ ਇਹ ਲੋਕ ਇਸ ਕੁਰਸੀ ਤੇ ਨਹੀਂ ਆਉਂਦੇ, ਤਕਰੀਬਨ ਜੇ ਆਪਾਂ ਆਮ ਆਦਮੀ ਦੀ ਗੱਲ ਕਰੀਏ ਕਿ 7 ਸਾਲ ਦੇ ਲੋਕਾਂ ਨੂੰ ਕਹਿੰਦੇ ਆ ਰਹੇ ਆ ਕਿ ਅਸੀਂ ਇਹਦਾ ਹੱਲ ਕਰਾਂਗੇ, ਸਾਡੀ ਸਰਕਾਰ ਆਊਗੀ, ਅਸੀਂ ਸਭ ਤੋਂ ਪਹਿਲਾਂ ਬੇਅਦਬੀ ਦੇ ਦੋਸ਼ੀ ਆ ਜਿਹੜੇ ਉਹ ਜੇਲ੍ਹਾਂ 'ਚ ਬੰਦ ਕਰਨੇ ਆ, ਇਹਨਾਂ ਨੂੰ ਸਜ਼ਾਵਾਂ ਸਖਤ ਮਿਲਣਗੀਆਂ। 7 ਸਾਲ ਦੇ ਬਿਆਨ ਹੋ ਗਏ, ਸਾਰੀ ਲੀਡਰਸ਼ਿਪ ਹੋ ਗਈ, ਇਨਵੈਸਟੀਗੇਸ਼ਨ ਕਰ ਰਹੇ ਆਫੀਸਰ ਜਿਹਨੂੰ ਇਹਨਾਂ ਨੇ ਸਹੀ ਠਹਿਰਾਇਆ, ਜਿਹਦੇ ਮੁੱਦੇ ਦੇ ਉੱਤੇ ਜਾਂ ਜਿਹੜੀ ਇਨਵੈਸਟੀਗੇਸ਼ਨ ਦੇ ਉੱਤੇ ਪੰਜਾਬ ਦੇ ਵਿੱਚ ਗੱਲਾਂ ਬੋਲੀਆਂ, ਡਿਬੇਟਾਂ ਕੀਤੀਆਂ ਕਿ ਕੰਵਰ ਵਿਜੇ ਪ੍ਰਤਾਪ ਸਹੀ ਕਰ ਰਿਹਾ, ਉਹਨੂੰ ਕੈਪਟਨ ਨਹੀਂ ਕਰਨ ਦੇ ਰਿਹਾ, ਕਿ ਕੰਵਰ ਵਿਜੇ ਪ੍ਰਤਾਪ ਸਹੀ ਆ। ਸੋ ਕੰਵਰ ਵਿਜੇ ਪ੍ਰਤਾਪ ਇਸ ਇਨਵੈਸਟੀਗੇਸ਼ਨ ਦੇ ਚੱਲਦਿਆਂ ਕੈਪਟਨ ਸਰਕਾਰ ਦੇ ਵਿੱਚ ਅਸਤੀਫਾ ਦੇ ਜਾਂਦੇ ਆ ਜੀ। ਅਸਤੀਫਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਜੁਆਇਨ ਕਰਦੇ ਆ। ਆਮ ਆਦਮੀ ਪਾਰਟੀ ਜੁਆਇਨ ਹੁੰਦਿਆਂ ਉਹਨਾਂ ਦੇ ਪੂਰੇ ਪੰਜਾਬ ਦੇ ਵਿੱਚ ਹੋਲਡਿੰਗ ਲਾਏ ਜਾਂਦੇ ਆ ਕਿ ਬੇਅਦਬੀ ਨੂੰ ਲੈ ਕੇ ਕੰਵਰ ਵਿਜੇ ਪ੍ਰਤਾਪ ਉਹਨਾਂ ਨੇ ਅਸਤੀਫਾ ਦਿੱਤਾ। ਗੋਲੀ ਕਾਂਡ ਦੀ ਇਨਵੈਸਟੀਗੇਸ਼ਨ ਕਰ ਰਹੇ ਸੀ, ਉਹਨਾਂ ਨੇ ਇਸ ਸਰਕਾਰ ਤੋਂ ਖਫਾ ਹੋ ਕੇ ਅਸਤੀਫਾ ਦਿੱਤਾ ਜੀ। ਬਦਲ ਦੀ ਗੱਲ ਕਰਦੇ ਆ। ਸੋ 28 ਸਤੰਬਰ ਨੂੰ ਜਦੋਂ 에ਅਰਪੋਰਟ ਦੇ ਬਾਹਰ ਕੇਜਰੀਵਾਲ ਜੀ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਕਹਿੰਦੇ ਆ ਕਿ ਕੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਚੱਕਣ ਚੰਨੀ ਸਰਕਾਰ 24 ਘੰਟਿਆਂ ਦੇ ਵਿੱਚ ਮਸਲਾ ਹੱਲ ਹੋ ਸਕਦਾ, ਤਾਂ ਦੇਰੀ ਕਿਉਂ ਲਾ ਰਹੇ ਆ? ਸਾਨੂੰ ਸਭ ਪਤਾ ਵੀ ਇਹ ਕਿਹਨੇ ਕੀਤਾ, ਸਾਡੇ ਤੋਂ ਕੋਈ ਲੁਕੀ ਛੁਪੀ ਗੱਲ ਨਹੀਂ ਆ। ਤੇ ਅੱਜ ਕੰਵਰ ਵਿਜੇ ਪ੍ਰਤਾਪ ਵੀ ਉਹਨਾਂ ਕੋਲੇ ਆ, ਉਹ ਵੀ ਜਿੱਤੇ ਹੋਏ ਵਿਧਾਇਕ ਆ। ਤੇ ਦੂਸਰੀ ਗੱਲ, ਜਸਟਿਸ ਜੋਰਾ ਸਿੰਘ ਜਿਹੜੇ ਪਹਿਲਾਂ ਜਾਂਚ ਕਰਦੇ ਸੀਗੇ 2015 ਵਿੱਚ ਅਕਾਲੀ ਦੀ ਸਰਕਾਰ ਵੇਲੇ, ਸੋ ਕਮੀ ਕਿੱਥੇ ਰਹਿੰਦੀ ਆ? ਬਿਆਨ ਕੁਰਸੀ ਤੇ ਬੈਠਣ ਤੋਂ ਪਹਿਲਾਂ ਹੁੰਦੇ ਆ ਕਿ ਅਸੀਂ ਐਂ ਕਰ ਦਿਆਂਗੇ, ਅਸੀਂ ਆਹ ਕਰ ਦਿਆਂਗੇ। ਕੁਰਸੀ ਤੇ ਬੈਠ ਕੇ ਮੁੱਦਾ ਵੀ ਦਿਸਣਾ ਬੰਦ, ਬੋਲਣਾ ਵੀ ਬੰਦ, ਤਾਂ ਸਜ਼ਾ ਦੇਣੀ ਤਾਂ ਦੂਰ ਦੀ ਗੱਲ ਆ।
ਨਹੀਂ ਸਮਾਂ ਤਾਂ ਦਿਓ ਨਾ, ਗੱਲ ਤਾਂ ਸਮੇਂ ਦੀ ਆ। ਸਮਾਂ ਬਾਈ ਜੀ, 20 ਦਿਨਾਂ ਦੇ ਸਮੇਂ ਦੇ ਵਿੱਚ ਤੁਸੀਂ ਕਿਹੜਾ ਉਹਨਾਂ ਤੋਂ ਚਾਹੁੰਦੇ ਹੋ ਵੀ ਸਮਾਂ ਮਿਲ 24 ਘੰਟਿਆਂ ਦਾ ਹਵਾਲਾ ਆਪਾਂ ਕਿਸੇ ਨੂੰ ਦੇਤਾ। ਹਾਲਾਂਕਿ ਉਹਨਾਂ ਤੇ ਤਾਂ ਇਹਨਾਂ ਦਾ ਜ਼ੋਰ ਨਹੀਂ ਸੀ, ਬੋਲ ਸਕਦੇ ਸੀ ਨਾ, ਤੇ ਇਹਨਾਂ ਕੋਲੇ ਤਾਂ ਬਹੁਮਤ ਵੀ ਆ, ਇਨਵੈਸਟੀਗੇਸ਼ਨ ਵੀ ਕੰਪਲੀਟ ਆ, ਦੋਸ਼ੀ ਵੀ ਪਤਾ, ਮਤਲਬ ਇਨਵੈਸਟੀਗੇਸ਼ਨ ਤੌਰ ਤੇ ਦੋਸ਼ੀ ਵੀ ਪਤਾ ਤੇ ਪਰਸਨਲੀ ਤੌਰ ਤੇ ਵੀ ਪਤਾ। ਜੇ ਇਨਵੈਸਟੀਗੇਸ਼ਨ ਕਰਤਾ ਆਫੀਸਰ ਹੋਰ ਪਾਸੇ ਹੋਵੇ ਤੇ ਆਪਾਂ ਕਹਿ ਸਕਦੇ ਹਾਂ ਵੀ ਉਹਦੀ ਲਿਖਤ ਦੇ ਵਿੱਚ ਦੋਸ਼ੀ ਨਹੀਂ ਪਾਇਆ ਗਿਆ। ਤੁਹਾਨੂੰ ਸਰਕਾਰ ਤੇ ਵਿਸ਼ਵਾਸ ਹੈ? ਬਿਲਕੁਲ ਆਮ ਆਦਮੀ ਪਾਰਟੀ ਸਰਕਾਰ ਤੇ ਵਿਸ਼ਵਾਸ? ਬਿਲਕੁਲ ਬਾਈ ਜੀ, ਨਹੀਂ ਸਾਰੇ ਐਮਐਲਏ ਜਾਂ ਮੰਤਰੀ ਤੁਹਾਨੂੰ ਮਿਲ ਕੇ ਗਏ ਆ, ਤੁਹਾਨੂੰ ਵਿਸ਼ਵਾਸ ਦਿਵਾਇਆ? ਮੈਂ ਨਾ ਜੀ ਆਏ ਨਹੀਂ, ਇਹ ਜਦੋਂ ਵੋਟਾਂ ਤੋਂ ਪਹਿਲਾਂ ਆਏ ਆ ਉਦੋਂ ਗੱਲਾਂ ਕਰਦੇ, ਉਦੋਂ ਇੱਥੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਖੜ ਕੇ ਕਹਿੰਦੇ ਸਾਰਾ ਕੁਝ ਕਰਾਂਗੇ, ਟਾਈਮ ਬੰਡ ਹੋਊਗਾ। ਤੇ ਅੱਜ ਅਸੀਂ ਇਹਨਾਂ ਦੇ ਮੰਤਰੀਆਂ ਨਾਲ ਗੱਲਾਂ ਕਰਦੇ ਆ ਤੇ ਉਹਨਾਂ ਨੂੰ ਕਮਰਿਆਂ ਦੀ ਪਈ ਹੋਈ ਹੈ, ਉਹਨਾਂ ਨੂੰ ਗੱਲ ਪਈ ਹੋਈ ਹੈ ਕਿ ਸਾਨੂੰ ਹਜੇ ਕਮਰੇ ਲੋਟ ਨਹੀਂ ਹੋਏ, ਹਜੇ ਅਸੀਂ ਕੰਮ ਨਹੀਂ ਕਰ ਸਕਦੇ। ਕਿਹਨੇ ਕਿਹਾ? ਹਰਪਾਲ ਸਿੰਘ ਚੀਮਾ ਫਾਈਨਾਂਸ ਮਿਨਿਸਟਰ ਆ। ਸਤਿ ਸ਼੍ਰੀ ਅਕਾਲ ਸੁਖਰਾਜ ਜੀ। ਸਤਿ ਸ਼੍ਰੀ ਅਕਾਲ ਜੀ। ਲੋਕ ਚੀਮਾ ਸਾਹਿਬ ਗੱਲ ਕਰਨਾ ਚਾਹੁੰਦੇ ਤੁਹਾਡੇ ਨਾਲ, ਤੁਸੀਂ ਕਿਹਾ ਸੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋ ਸਰ? ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ ਜੀ? ਹਾਂਜੀ ਠੀਕ ਠਾਕ। ਅੱਛਾ ਜੀ, ਬੇਨਤੀ ਸੀ। ਹਾਂਜੀ ਹਾਂਜੀ ਤੁਸੀਂ ਇਸ ਵਿਸ਼ੇ ਤੋਂ ਚੰਗੀ ਤਰ੍ਹਾਂ ਜਾਣੂ ਹੋ ਜੀ। ਤੇ ਹੁਣ ਸਰਕਾਰ ਵੀ ਹੈ ਤੁਹਾਡੀ ਜੀ, ਇਨਵੈਸਟੀਗੇਸ਼ਨ ਆਫੀਸਰ ਵੀ ਤੁਹਾਡੇ ਕੋਲੇ ਆ, ਜਿਹੜੇ ਮਤਲਬ ਐਮਐਲਏ ਬਣ ਚੁੱਕੇ ਆ। ਹਾਂਜੀ ਹਾਂਜੀ ਤੁਸੀਂ ਇਸ ਪੱਖ ਤੋਂ ਬਹੁਤ ਚੰਗੀ ਤਰ੍ਹਾਂ ਜਾਣੋ ਤੇ ਅਸੀਂ ਤੁਹਾਨੂੰ ਇੱਕ ਰਿਕੁਐਸਟ ਕਰਦੇ ਹਾਂ ਵੀ ਇਹ ਤੁਸੀਂ ਛੇਤੀ ਤੋਂ ਛੇਤੀ ਜਿਹੜਾ ਦਾ ਹੱਲ ਕਰੋ। ਕੋਈ ਗੱਲ, ਥੋੜਾ ਟਾਈਮ ਦੇ ਦਿਓ ਜੀ। ਪਤਾ ਕੀ ਥੋੜੇ ਦਿਨ ਹੋਏ ਨੇ ਜੀ, ਤਾਂ ਸਾਨੂੰ ਆਪਣੇ ਕਮਰੇ ਰੱਖਣੇ ਲਾਟ ਹੋਏ ਹੈਗੇ। ਥੋੜਾ ਟਾਈਮ ਦੇ ਦਿਓ। ਇੱਕ ਬੇਨਤੀ ਆ, ਜਦੋਂ ਆਪਾਂ ਮਤਲਬ ਇਲੈਕਸ਼ਨਾਂ ਤੋਂ ਪਹਿਲਾਂ ਸੀ, ਤੁਸੀਂ ਘਰੇ ਵੀ ਆਏ ਹੋ, ਤੁਹਾਨੂੰ ਪਤਾ, ਤੁਸੀਂ ਕਿਹਾ ਵੀ ਨਾਲ ਦੀ ਨਾਲ ਹੋਊਗਾ। ਕੌਮੀ ਕਨਵੀਨਰ ਤੁਹਾਡੇ ਕੇਜਰੀਵਾਲ ਜੀ, ਉਹਨਾਂ ਦਾ ਬਿਆਨ ਆਉਂਦਾ ਕਿ ਜਿਹਦੀ ਜਾਂਚ ਹੋਈ ਪਈ ਆ, ਸਾਰਾ ਕੁਝ ਕਰਨਾ ਹੋਏ ਤਾਂ 24 ਘੰਟੇ ਤੱਕ ਦਾ ਸਮਾਂ ਬਹੁਤ ਹੁੰਦਾ। ਕੋਈ ਗੱਲ ਨਹੀਂ, ਕਰਦੇ ਇੱਕ ਗੱਲ ਉਹੀ ਹੈ ਨਾ, 2 ਮਿੰਟ ਗੱਲ ਸੁਣ ਲਓ। ਮਤਲਬ ਬਦਕਿਸਮਤੀ ਇਹ ਸਮਝਦੇ ਆ ਕਿ ਅੱਜ 20-22 ਦਿਨ ਹੋ ਚੱਲਿਆ ਸਰਕਾਰ ਬਣੀ ਨੂੰ, 20 ਦਿਨ ਦਾ ਸਮਾਂ ਹੋ ਗਿਆ। ਕੋਈ ਗੱਲ ਨਹੀਂ ਬਾਈ ਜੀ, ਕਰਦੇ ਬਿਆਨ ਵੀ ਨਹੀਂ ਆਇਆ। ਜਦੋਂ ਘਰੇ ਆਉਂਦੇ ਆ ਉਦੋਂ ਤਾਂ ਨਾਲ ਦੀ ਨਾਲ ਹੱਲ ਕਰਨ ਦੀ ਗੱਲ ਕਰਦੇ ਆ। ਮੇਰੇ ਕੋਲੇ ਬਕਾਇਦਾ ਵੀਡੀਓ ਉਹਨਾਂ ਦੀਆਂ ਪ੍ਰੈਸ ਕਾਨਫਰੰਸ ਆ ਜਿਹੜੀ ਆਪਣੇ ਘਰੇ ਬਹਿ ਕੇ ਕਰਕੇ ਗਏ ਆ। ਕੀ ਉਦੋਂ ਗੱਲ ਕਹਿ ਨਹੀਂ ਸਕਦੇ ਸੀ ਕਿ ਅਸੀਂ 5 ਮਹੀਨੇ 6 ਮਹੀਨੇ ਚ ਹੀ ਕਰ ਦਾਂਗੇ? ਹੁਣ ਸਰ ਅਸੀਂ ਟਾਈਮ ਬਾਉਂਡ ਦੀ ਗੱਲ ਕਰਦੇ। ਜੇ ਆਪਾਂ 5 ਸਾਲ ਆਪਾਂ ਇੰਤਜ਼ਾਰ ਕੀਤਾ, ਕਾਂਗਰਸੀ ਸਰਕਾਰ ਦਾ ਲੰਬਾ ਸਮਾਂ ਇੰਤਜ਼ਾਰ, 7 ਸਾਲਾਂ ਤੋਂ ਸੰਘਰਸ਼ ਲੜਦੇ ਆ ਰਹੇ ਆ, 7 ਸਾਲਾਂ ਤੋਂ ਹੀ ਮੋਰਚੇ ਲੱਗਦੇ ਆ ਰਹੇ ਆ, 7 ਸਾਲਾਂ ਤੋਂ ਇਨਵੈਸਟੀਗੇਸ਼ਨਾਂ ਤੇ ਵਕੀਲ ਖੜਦੇ ਆ ਰਹੇ ਆ, ਕੇਸ ਲੜਦੇ ਆ ਰਹੇ ਆ। ਕੋਈ ਵੱਖਰੀ ਗੱਲ ਨਹੀਂ ਆ। ਮੈਂ ਉਹਨਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਲੀਅਰ ਕਰਦਾ, ਕੋਈ ਪੱਖਪਾਤੀ ਗੱਲ ਨਹੀਂ ਆ। ਸਰਕਾਰ ਕੰਮ ਪੰਜਾਬ ਦੇ ਕਰੇ, ਜਮ ਕਰੇ, ਚੰਗੇ ਕਰੇ, ਸਾਰੇ ਸਲੋਤਾ ਕਰਨਗੇ। ਪਰ ਲੋਕਾਂ ਦੀਆਂ ਭਾਵਨਾਵਾਂ ਦਾ ਖਿਲਵਾੜ, ਜੇ ਬੇਅਦਬੀ ਹਰ ਇੱਕ ਉਸ ਸਿੱਖ ਦਾ, ਹਰ ਇੱਕ ਉਸ ਵਿਅਕਤੀ ਦਾ ਇਸ਼ੂ ਆ ਜਿਹਦਾ ਦਰਦ ਨਾਲ ਹਿਰਦਾ ਵਲੂੰਦਰਿਆ ਗਿਆ ਬੇਅਦਬੀ ਦੇ ਨਾਲ, ਇਹ ਉਹਦੇ ਲਈ ਆ। ਜੇ ਗੁਰੂ ਤਾਂ ਸਰਬ ਸਾਂਝੇ ਆ ਨਾ, ਸਰਬ ਮਤਲਬ ਮਾਨਵਤਾ ਦੇ ਗੁਰੂ ਨੇ, ਤੇ ਸਭ ਦਾ ਹੀ ਜਿਹੜਾ ਮੈਨੂੰ ਲੱਗਦਾ ਕਿ ਮਨ ਇਸ ਗੱਲ ਨਾਲ ਵਲੂੰਦਰਿਆ ਜਾਂਦਾ, ਹਿਰਦਾ ਵਲੂੰਦਰਿਆ ਜਾਂਦਾ। ਸਿਆਸਤ ਹੁੰਦੀ ਆ ਬਾਈ, ਸਿਆਸਤ ਵੀ ਇਸ ਤਰ੍ਹਾਂ ਦੀ ਹੁੰਦੀ ਆ ਕਿ ਅੱਜ 22-23 ਦਿਨ ਦਾ ਸਮਾਂ ਸਰਕਾਰ ਬਣੀ ਨੂੰ ਹੋ ਗਿਆ ਤੇ ਉਹਨਾਂ ਨੇ ਬਿਆਨ ਲਾਉਣਾ ਵੀ ਠੀਕ ਨਹੀਂ ਸਮਝਿਆ। ਉਹਨਾਂ ਨੇ ਇਹ ਗੱਲ ਪੰਜਾਬ ਦੇ ਲੋਕਾਂ ਨਾਲ ਕਰਨੀ ਠੀਕ ਨਹੀਂ ਸਮਝੀ ਕਿ ਬੇਅਦਬੀ ਦਾ ਹੱਲ ਤੁਸੀਂ ਸਰਕਾਰ ਤੱਕ ਪਹੁੰਚ ਤਾਂ ਬਣਾਓ ਨਾ। ਏਡਾ ਵੱਡਾ ਡਿਸੀਜਨ ਲੈਣਾ ਕਿ ਜਿਹੜਾ 20 ਤਰੀਕ ਨੂੰ ਜਾਮ ਕੀਤਾ ਸੀ, 11 ਦਿਨ ਦਾ ਸਰਕਾਰ ਨੂੰ ਸਮਾਂ ਦਿੱਤਾ ਸੀ। 11 ਦਿਨ ਦੇ ਵਿੱਚ ਸਰਕਾਰ ਆ ਕੇ ਟਾਈਮ ਬਾਉਂਡ ਕਰ ਸਕਦੀ ਸੀ, ਕਹਿ ਸਕਦੀ ਸੀ ਕਿ ਅਸੀਂ ਇਸ ਤੇ ਇੰਨਾ ਟਾਈਮ ਚਾਹੀਦਾ, ਅਸੀਂ ਸ਼ਾਂਤਮਈ ਸਾਈਡ ਤੇ ਬੈਠੇ ਰਹਿੰਦੇ। ਸਰਕਾਰ ਨੇ ਉਹ ਟਾਈਮ ਬਾਉਂਡ ਨੂੰ ਕੁਝ ਸਮਝਿਆ ਹੀ ਨਹੀਂ। ਸਰਕਾਰ ਨੇ ਉਹ ਮੁੱਦਾ ਹੀ ਨਹੀਂ ਸਮਝਿਆ। ਕੱਲ ਦਾ ਸੈਸ਼ਨ ਸੀਗਾ, ਸਾਨੂੰ ਲੱਗਿਆ ਸੈਸ਼ਨ ਦੇ ਵਿੱਚ ਜੇ ਕੋਈ ਗੱਲ ਕਰਨਗੇ ਤਾਂ ਹੋ ਸਕਦਾ ਮਸਲੇ ਹੱਲ ਦੀ ਗੱਲ ਕਰ ਦੇਣ, ਪਰ ਸੈਸ਼ਨ ਤਾਂ ਇੱਕ ਮੁੱਦੇ ਨੂੰ ਲੈ ਕੇ ਬੁਲਾਇਆ ਗਿਆ। ਜੇ ਕਿ ਉਹ ਤਾਂ ਥੋੜੀ ਜਿਹੀ ਹਟਵੀਂ ਗੱਲ ਕਰਦਾ ਸੀ ਤਾਂ ਉਹ ਕਹਿੰਦੇ ਵੀ ਇਹਦਾ ਮੁੱਦਾ ਨਹੀਂ ਹੈ ਸੈਸ਼ਨ ਦਾ। ਕੀ ਪੰਜਾਬ ਦੇ ਲੋਕਾਂ ਲਈ ਬੇਅਦਬੀ ਕੋਈ ਮੁੱਦਾ ਨਹੀਂ ਹੈ? ਜਾਂ ਇਹਨਾਂ ਸਰਕਾਰਾਂ ਵਾਸਤੇ ਜਿਹੜੇ ਮੁੱਦੇ ਤੇ ਸਰਕਾਰਾਂ ਬੇਸਡ ਹੋਊਗਾ, ਜਿਹੜੇ ਕਹਿੰਦੇ ਆ ਕਿ ਇਹ ਆਮ ਆਦਮੀ ਪਾਰਟੀ ਨੂੰ ਕਿਉਂ ਟਾਰਗੇਟ ਕਰ ਰਹੇ ਆ, ਅਸੀਂ ਇਹ ਸਿਸਟਮ ਨੂੰ ਆ। 16 ਦਸੰਬਰ 2021 ਦਾ ਮੋਰਚਾ ਚੱਲ ਰਿਹਾ, ਚੰਨੀ ਸਰਕਾਰ ਸੀਗੀ, ਇਲੈਕਸ਼ਨ ਹੋਣ ਤੋਂ ਪਹਿਲਾਂ ਦੀ ਗੱਲ ਆ। ਨਵਜੋਤ ਸਿੰਘ ਸਿੱਧੂ ਸਾਡੇ ਕੋਲੇ ਆਏ ਸੀ, ਉਦੋਂ ਵੀ ਅਸੀਂ ਉਹਨਾਂ ਨੂੰ ਸਵਾਲ ਕੀਤੇ ਸੀ ਜਦੋਂ ਸਰਕਾਰ ਦਾ ਪੱਖ ਜਾਂ ਸਰਕਾਰ ਦੀ ਮਤਲਬ ਉਸ ਪਾਰਟੀ ਦੇ ਵਿੱਚ ਸੀ, ਰੂਲਿੰਗ ਪਾਰਟੀ ਦੇ। ਅਸੀਂ ਉਹਨਾਂ ਨੂੰ ਸਵਾਲ ਕੀਤੇ, ਅਸੀਂ ਉਹਨਾਂ ਨੂੰ ਜਿਹੜੇ ਸਵਾਲ ਕਰ ਸਕਦੇ ਆ, ਜਿਹੜੇ ਇਹਨਾਂ ਸਰਕਾਰਾਂ ਨੂੰ ਕਰਦੇ ਸੀ, ਉਹਨਾਂ ਨੂੰ ਵੀ ਕੀਤੇ, ਜਿਨ੍ਹਾਂ ਦਾ ਜਵਾਬ ਕੋਈ ਨਹੀਂ ਸੀ। ਤੇ ਅੱਜ ਨਵਜੋਤ ਸਿੱਧੂ ਆ ਕੇ ਸਾਡੇ ਨਾਲ ਧਰਨੇ ਤੇ ਬੈਠੇ ਆ। ਉਹ ਨਹੀਂ ਲੱਗਦਾ ਕਿ ਸਿਆਸੀ ਰੋਟੀਆਂ ਸੇਕਣ ਵੀ ਆਏ? ਕਹਿੰਦਾ ਜੀ ਸਿਆਸੀ ਰੋਟੀਆਂ ਸੇਕ ਕੇ ਸਰਕਾਰ ਤਾਂ ਅੱਜ ਬਣੀ ਨਾ। ਸਿਆਸੀ ਰੋਟੀਆਂ ਤਾਂ ਆਪਾਂ ਕਵਾਂਗੇ ਵੀ 5 ਸਾਲ ਦਾ ਸਮਾਂ ਆ ਜੇ, ਅੱਜ ਮੁੱਦਾ ਹੱਲ ਕਰਾਉਣਗੇ ਤਾਂ ਹੈ ਨਹੀਂ ਵੀ ਕੱਲ ਨੂੰ ਚੋਣਾਂ ਜੀ 5 ਸਾਲਾਂ ਬਾਅਦ ਚੋਣਾਂ ਆਉਣੀਆਂ ਤੇ 5 ਸਾਲਾਂ ਬਾਅਦ ਜਾ ਕੇ ਉਹਨਾਂ ਨੂੰ ਜੇ ਮਿਲੂਗਾ, ਜੇ ਕ੍ਰੈਡਿਟ ਮਿਲਣਾ ਤਾਂ ਉਦੋਂ ਮਿਲੂਗਾ। ਪਰ ਸਾਡਾ ਮੁੱਦਾ ਤਾਂ 7 ਸਾਲ ਦਾ ਚੱਲੀ ਜਾਂਦਾ ਬਾਈ। 7 ਸਾਲ ਦੀ ਲਗਾਤਾਰ ਬੇਅਦਬੀ ਹੋ ਰਹੀ ਆ, ਪੰਜਾਬ ਦੇ ਗੁਰੂ ਘਰਾਂ 'ਚ ਅੱਗਾਂ ਲੱਗ ਰਹੀਆਂ ਤੇ ਇਹਨਾਂ ਮਿਨਿਸਟਰਾਂ ਨੇ ਇੱਕ ਬਿਆਨ ਤੱਕ ਵੀ ਨਹੀਂ ਲਾਇਆ
ਲੋਕਾਂ ਨੂੰ ਕਹਿਣਾ ਸੌਖਾ ਸੀ, ਕਰਨਾ ਸੌਖਾ ਸੀ, ਕਹਿ ਕੇ ਵੀ ਇਹ ਕਰਦੇ ਨੇ। ਤੁਸੀਂ ਤੁਹਾਡੇ ਹਲਕੇ ਦੇ ਜਿਹੜੇ ਵਿਧਾਇਕ ਨੇ ਜਾਂ ਕਹਿ ਲਈਏ ਜਾਂ ਕੋਈ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਤੱਕ ਤੁਸੀਂ ਡਾਇਰੈਕਟ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਸਾਡੀ ਇਸ ਤਰੀਕੇ ਨਾਲ ਆਹ ਚੀਜ਼, ਕਿਉਂਕਿ ਪ੍ਰਤੱਖ ਹੈ, ਸਭ ਨੂੰ ਦਿਸਦਾ, ਮੀਡੀਆ ਦੇ ਵਿੱਚ ਚੱਲ ਰਿਹਾ। ਮੇਰੇ ਕੋਲੇ ਜਦੋਂ ਸਪੀਕਰ ਸਾਹਿਬ ਇੱਥੇ ਮੋਰਚੇ 'ਚ ਆਉਂਦੇ ਆ, ਸਾਡੀ ਇੱਕੋ ਬੇਨਤੀ ਸੀ, ਜੋ ਤੁਸੀਂ 7 ਸਾਲਾਂ ਦੇ ਕਹਿੰਦੇ ਵੀ ਮੰਗ ਆ ਨਾ, ਮਤਲਬ ਉਹਨਾਂ ਨੇ ਪੁੱਛਿਆ ਵੀ ਆਪਣੀ ਡਿਮਾਂਡ ਕੀ ਹੋ ਸਕਦੀ ਹੈ। ਅਸੀਂ ਇੱਕ ਜਵਾਬ ਹੀ ਉਹਨਾਂ ਨੂੰ ਇਹ ਦਿੱਤਾ ਸੀਗਾ ਕਿ ਜਿਹੜਾ 7 ਸਾਲਾਂ ਦੇ ਤੁਸੀਂ ਬੋਲਦੇ ਆ ਰਹੇ ਹੋ, ਸਾਨੂੰ ਨਹੀਂ ਪਤਾ ਤੁਸੀਂ ਕੀ ਬੋਲ ਰਹੇ ਹੋ ਜੀ, ਜੋ ਤੁਸੀਂ ਬੋਲਦੇ ਆ ਰਹੇ ਹੋ ਬੇਅਦਬੀ ਤੇ ਫਲਾਣਾ ਦੋਸ਼ੀ ਆ, ਬੇਅਦਬੀ ਤੇ ਹੋਣਾ ਚਾਹੀਦਾ, ਤੁਸੀਂ ਹੱਲ ਕਰ ਦਿਓ। ਸਾਡੀ ਡਿਮਾਂਡ ਜੋ ਵੱਖਰੀ ਹੈ, ਵੱਖਰੀ ਗੱਲ ਆ, ਜੋ ਤੁਸੀਂ ਬੋਲਦੇ ਆ ਰਹੇ ਹੋ ਉਹਦੇ ਤੇ ਫੁੱਲ ਚੜਾ ਦਿਓ। ਤਾਂ ਜਿਹੜੇ ਮੁੱਖ ਮੰਤਰੀ ਪਹਿਲਾਂ ਬਿਆਨਾਂ ਦੇ ਵਿੱਚ ਗੱਲਾਂ ਕਰਦੇ ਸੀ, ਅੱਜ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਆ ਜੀ, ਜਿਹੜੇ ਉਦੋਂ ਉਹਨਾਂ ਦੇ ਮਿਨਿਸਟਰ, ਉਹਨਾਂ ਦੇ ਵਿੱਚੋਂ ਅੱਜ ਚੀਮਾ ਸਾਹਿਬ ਜਿਹੜੇ ਮਿਨਿਸਟਰ ਆ, ਉਸ ਟਾਈਮ MLA ਸੀਗੇ, ਉਹ ਵੀ ਆਪਣੇ ਘਰੇ ਆ ਕੇ ਗਏ ਆ। ਪ੍ਰੋਫੈਸਰ ਬਲਜਿੰਦਰ ਕੌਰ ਆ, ਉਹ ਵੀ ਘਰੇ ਆ ਕੇ ਗਏ ਆ। ਉਹਨਾਂ ਦੀ ਹੋਰ ਪਾਰਟੀ ਵੀ ਜਿਹੜੀ ਘਰੇ ਆਉਂਦੀ ਰਹੀ ਆ। ਉਦੋਂ ਤਾਂ ਮੁੱਦਾ ਦੀਂਦਾ ਸੀ, 1 ਜੂਨ ਨੂੰ ਬੇਅਦਬੀ ਗੁਰੂ ਸਾਹਿਬ ਦੇ ਸਰੂਪ ਚੋਰੀ ਹੁੰਦੇ, ਉਹ ਦੀਂਦੇ ਸੀਗੇ। ਅੱਜ ਸਰਕਾਰ ਬਣਨ ਤੋਂ ਬਾਅਦ ਵੀ 20-22 ਦਿਨ ਦੀਆਂ 3 ਦਿਨਾਂ ਦਾ ਸੈਸ਼ਨ ਚੱਲ ਗਿਆ, 1 ਦਿਨ ਦਾ ਵੱਖਰਾ ਚੱਲ ਗਿਆ, ਨਿੱਤ ਬਿਆਨ ਆਈ ਜਾਂਦੇ ਆ, ਹੋਰ ਗੱਲਾਂ ਤੇ ਬਿਆਨ ਆਈ ਜਾਂਦੇ ਆ, ਬੇਅਦਬੀ ਤੇ ਬੋਲ ਵੀ ਨਹੀਂ ਸਕਦੇ। ਕੁਰਸੀ ਤੇ ਤੁਹਾਡਾ ਮਲਾਲ ਇਹ ਆ ਵੀ ਉਹਨਾਂ ਵੱਲੋਂ ਇਸ ਵਿਸ਼ੇ ਤੇ ਕੋਈ ਵੀ ਜਿਹੜੀ ਗੱਲਬਾਤ ਆ ਨਹੀਂ ਕੀਤੀ ਜਾ ਰਹੀ। ਪਰ ਸੁਖਰਾਜ, ਜੇ ਆਪਾਂ ਅਗਲੀ ਗੱਲ ਕਰੀਏ, ਜਿਸ ਤਰੀਕੇ ਨਾਲ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ ਅਸੀਂ ਇਸ ਮੋਰਚੇ ਦੇ ਵਿੱਚ ਰੋਡ ਬਲੌਕ ਕਰਨ ਦਾ, ਉਹਦੇ ਨਾਲ ਮਿਲ ਰਿਹਾ ਸਿੱਧੀ ਪਰੇਸ਼ਾਨੀ ਹੈ ਜਿਹੜੀ ਆਮ ਲੋਕਾਂ ਨੂੰ ਹੋ ਸਕਦੀ ਹੈ ਉਹਦੇ ਵਿੱਚ। ਨਹੀਂ ਬਾਈ ਜੀ, ਆਮ ਲੋਕਾਂ ਨੂੰ, ਉਹਨਾਂ ਲੋਕਾਂ ਨੂੰ ਬਿਲਕੁਲ ਵੀ ਪਰੇਸ਼ਾਨੀ ਨਹੀਂ ਆ। ਜਿਹੜੇ ਸਾਡੇ ਆਮ ਲੋਕਾਂ ਦੇ ਵਿੱਚੋਂ ਉਹ ਵੀ ਲੋਕ ਆ ਜਿਹੜੇ ਕਹਿੰਦੇ ਵੀ ਸਖਤ ਪ੍ਰੋਗਰਾਮ ਸਰਕਾਰ ਦੇ ਹੋਣੇ ਚਾਹੀਦੇ ਆ। 7 ਸਾਲ ਦੇ ਬਾਈ ਇਨਸਾਫ ਮੰਗੀ ਜਾਂਦੇ, ਆਪਾਂ ਸ਼ਾਂਤਮਈ ਬੈਠੇ ਆ। ਫਿਰ ਜਾਂ ਤਾਂ ਸਰਕਾਰ ਕਹਿ ਦੇ ਵੀ ਅਸੀਂ ਕਰ ਹੀ ਨਹੀਂ ਸਕਦੇ, ਫਿਰ ਅਸੀਂ ਆਪਦਾ ਦੇਖਾਂਗੇ ਤਰੀਕਾ ਕੀ ਹੋ ਸਕਦਾ। ਤੇ ਜੇ ਸਰਕਾਰ ਕਰ ਹੀ ਨਹੀਂ ਸਕਦੀ ਤਾਂ ਫਿਰ ਅਸੀਂ ਆਪਦੇ ਤਰੀਕੇ ਨਾਲ ਪ੍ਰੋਟੈਸਟ ਕਰ ਲਾਂਗੇ। ਤੇ ਜੇ ਸਰਕਾਰ ਇਸ ਗੱਲਾਂ ਤੇ ਬਣ ਕੇ ਆਈ ਆ ਵੀ ਅਸੀਂ ਕਰ ਸਕਦੇ ਸੀ, ਅਸੀਂ ਕਰ ਸਕਦੇ ਆ, ਸਾਡੇ ਹੱਥ ਪਾਵਰ ਆਵੇ, ਤੇ ਅੱਜ ਉਹ ਪਾਵਰਾਂ ਆਈਆਂ ਹੋਣ ਦੇ ਬਾਵਜੂਦ ਕਿਉਂ ਇਹਨਾਂ ਦੇ ਮੂੰਹ ਬੰਦ ਹੋ ਗਿਆ? ਕਿਉਂ ਇਹਨਾਂ ਦੇ ਕੁਰਸੀ ਤੋਂ ਪਹਿਲਾਂ ਐਨਕ ਹੋਰ ਹੁੰਦੀ ਹੈ ਤੇ ਕੁਰਸੀ ਤੇ ਬਹਿ ਕੇ ਉਹ ਕਿਹੜੀ ਐਨਕ ਲੱਗ ਜਾਂਦੀ ਹੈ ਜਿਹੜੀ ਇਹਨਾਂ ਨੂੰ ਦਿਖਣਾ ਹੀ ਬੰਦ ਹੋ ਜਾਂਦਾ? ਸੋ ਸਾਡਾ ਉਹਨਾਂ ਲੋਕਾਂ ਤੱਕ ਪਰੇਸ਼ਾਨੀ ਨਹੀਂ ਕੋਈ ਬਣਦੀ ਬਾਈ ਜੀ। ਪਰੇਸ਼ਾਨੀ ਤਾਂ ਹੋਊਗੀ ਨਾ ਜੇ ਅਸੀਂ ਨਿੱਜ ਲਈ ਬੈਠੇ ਆ। ਸਾਡੇ ਗੁਰੂ ਦਾ ਮਸਲਾ, ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਬੇਅਦਬੀ ਹੋਈ ਆ, ਤੇ ਸਾਡੀ ਮੰਗ ਵੀ ਇਹ ਆ ਵੀ ਕਿਸੇ ਵੀ ਧਰਮ ਦੀ ਬੇਅਦਬੀ ਹੁੰਦੀ ਹੋਵੇ ਉਹਦੀ ਸਜ਼ਾ ਮੌਤ ਤੱਕ ਦੀ ਸਜ਼ਾ ਹੋਵੇ। ਤਾਂ ਇਹ 'ਚ ਮੈਂ ਸਮਝਦਾ ਹਰ ਇੱਕ ਪੰਜਾਬੀ, ਹਰ ਇੱਕ ਸਿੱਖ ਤੇ ਹਰ ਇੱਕ ਵਿਅਕਤੀ ਸ਼ਮੂਲੀਅਤ ਕਰੇ। ਪਰੇਸ਼ਾਨੀ ਆਪਾਂ ਗੱਲ ਕਰੀਏ ਕਿ ਗੁਰੂ ਸਾਹਿਬ ਦੇ ਅੰਗਾਂ ਨਾਲੋਂ ਵੱਧ ਦਰਦ ਤਾਂ ਨਹੀਂ ਹੋ ਸਕਦਾ ਕਿਸੇ ਨੂੰ। 1 ਦਿਨ ਦਾ ਕੰਮ ਰੁਕ ਸਕਦਾ। ਜੇ ਕਰੋਨਾ ਕਾਲ ਦੇ ਵਿੱਚ ਤੁਹਾਨੂੰ 2 ਮਹੀਨੇ ਘਰਾਂ 'ਚ ਸਰਕਾਰ ਬੰਦ ਕਰ ਸਕਦੀ ਆ, ਤੁਹਾਡਾ ਮਤਲਬ ਟਾਈਮ ਬਾਉਂਡ ਕਰ ਸਕਦੀ ਹੈ ਘੰਟੇ 2 ਘੰਟੇ ਦਾ, ਤੇ ਕੀ ਅਸੀਂ 1 ਹਫ਼ਤੇ ਲਈ 10 ਦਿਨਾਂ ਲਈ ਪੰਜਾਬ ਬੰਦ ਨਹੀਂ ਕਰ ਸਕਦੇ? ਇਸ ਵਿਸ਼ੇ ਨੂੰ ਲੈ ਕੇ ਜੋ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਕਿ ਠੋਸ ਪ੍ਰੋਗਰਾਮ ਦਿੱਤੇ ਜਾਣ, ਜਦੋਂ ਇਹ ਪ੍ਰੋਗਰਾਮ 1 ਜੂਨ 2015 ਤੋਂ ਹੀ ਹੋਣੇ ਚਾਹੀਦੇ ਸੀ, ਜਦੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਹੋ ਗਿਆ। ਪੰਜਾਬ ਬੰਦ ਉਦੋਂ ਵੀ ਹੋਣਾ ਚਾਹੀਦਾ ਸੀ। ਇੱਕ ਬਲਾਤਕਾਰੀ ਸਾਧ ਦੀ ਫਿਲਮ ਲੱਗਣੀ ਹੋਵੇ, ਉਹਦੀ ਗ੍ਰਿਫਤਾਰੀ ਕਰਨੀ ਹੋਵੇ ਤਾਂ ਉਹਦੇ ਲਈ ਕਰਫਿਊ ਪੰਜਾਬ 'ਚ ਲੱਗ ਸਕਦਾ। ਸਾਡਾ ਜੀਵਤ ਗੁਰੂ ਦਾ ਦਰਜਾ ਸਾਨੂੰ ਮਿਲਿਆ, ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਬੇਅਦਬੀ ਹੁੰਦੀ ਆ, ਸਰੂਪ ਚੋਰੀ ਹੋ ਜਾਂਦੇ, ਤੇ ਉਦੋਂ ਪੰਜਾਬ ਪੁਲਿਸ ਕਰਫਿਊ ਵੀ ਨਹੀਂ ਲਾ ਸਕਦੀ। ਉਦੋਂ ਪਿੰਡ ਜਾ ਕੇ ਤਲਾਸ਼ ਨਹੀਂ ਕਰ ਸਕਦੀ। ਇੱਕ ਬੇਦੋਸ਼ੇ ਨੂੰ ਜਾਂ ਕਿਸੇ ਮਤਲਬ ਕ੍ਰਿਮੀਨਲ ਨੂੰ ਫੜਨਾ ਹੋਵੇ ਤਾਂ ਜ਼ਿਲ੍ਹਾ ਸੀਲ ਕੀਤਾ ਜਾਂਦਾ, ਪੰਜਾਬ ਸੀਲ ਕੀਤਾ ਜਾਂਦਾ, ਸਰਹੱਦਾਂ ਸੀਲ ਕਰ ਲਈਆਂ ਜਾਂਦੀਆਂ। ਇਹਨਾਂ ਨੇ ਸਾਡੇ ਗੁਰੂ ਨੂੰ ਮਜ਼ਾਕ ਬਣਾ ਕੇ ਸਮਝ ਲਿਆ। ਸੋ ਸਾਡਾ ਉਸ ਸਿਸਟਮ ਨੂੰ ਚੈਲੰਜ ਆ। ਜੇ ਉਹ ਸਾਡੇ ਲਈ ਸਿੱਧੇ ਆਉਂਦੇ ਆ, ਸਾਨੂੰ ਮਤਲਬ ਬੇਵਕੂਫ ਬਣਾ ਕੇ ਗੱਲਾਂ ਕਰਦੇ ਆ ਕਿ ਇੱਕ ਵਾਰੀ ਕੁਰਸੀ ਤੇ ਬਹਿ ਜਾਓ, ਮੁੜ ਕੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ। ਮੇਰਾ ਉਹਨਾਂ ਪੰਜਾਬ ਦੇ ਵੋਟਰਾਂ ਨੂੰ ਵੀ ਅਪੀਲ ਆ, ਜੇ ਅੱਜ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਇਕੱਠੇ ਹੋ ਕੇ ਆਵਾਜ਼ ਨਾ ਚੱਕੋਗੇ ਤੇ ਕੱਲ ਨੂੰ ਤੁਹਾਡੇ ਘਰ ਵੀ ਵਿਕਣ ਤੱਕ ਆ ਜਾਣਗੇ, ਤੁਸੀਂ ਫਿਰ ਵੀ ਨਹੀਂ ਬੋਲ ਸਕਣਾ। 6 ਤਰੀਕ ਨੂੰ ਇੱਕ ਘਟਨਾ ਸਾਹਮਣੇ ਆਈ ਆ ਅਨਿਆਤਪੁਰ ਦੀ ਜੀ, ਅੰਮ੍ਰਿਤਸਰ ਲਾਗੇ ਆ। ਬਿਲਕੁਲ ਤੁਹਾਡੇ ਘਰ ਤੇ ਭਾਵੇਂ ਪਰਸਨਲ ਰਿਜੀ ਨਾਜਿਸ਼ ਹੋਵੇ, ਪਰ ਸਰਕਾਰ ਦਾ ਉਸ ਇਸ਼ੂ ਨੂੰ ਲੈ ਕੇ ਕੋਈ ਬਿਆਨ ਨਾ ਆਉਣਾ, ਘੱਟ ਕੌਮਾਂ ਦੇ ਨਾਲ ਧੱਕਾ ਹੋਣਾ, ਉਹ ਚੀਜ਼ ਦੀ ਗਵਾਹੀ ਭਰਦਾ। ਸੋ ਇਹ ਅੱਜ ਉਹਨਾਂ ਦੇ ਨਾਲ ਹੋਇਆ, ਸਾਡਾ ਹਾਸਾ ਨਿਕਲਦਾ, ਪਰ ਜਿੱਦੇ ਸਾਡੇ ਘਰੇ ਹੋ ਗਿਆ ਨਾ, ਉਹਦੇ ਤੁਹਾਡਾ ਰੋਣਾ ਅੰਦਰੋਂ ਅੰਦਰ ਹੀ ਨਿਕਲਣਾ, ਤੁਹਾਡੇ ਦੁੱਖ ਵੰਡਾਉਣ ਵਾਲਾ ਕੋਈ ਨਹੀਂ ਹੋਣਾ। ਸੁਖਰਾਜ, ਕਿੱਦਾਂ ਦਾ ਜਿਹੜਾ ਪ੍ਰੋਗਰਾਮ ਤੁਸੀਂ ਉਲੀਕਿਆ ਤੇ ਕੌਣ ਜਿਹੜਾ ਸ਼ਮੂਲੀਅਤ ਕਰ ਰਿਹਾ ਇਸ ਪ੍ਰੋਟੈਸਟ ਦੇ ਵਿੱਚ? ਪੰਜਾਬ ਦੇ ਸਮੁੱਚੇ ਸਿੱਖ ਸੰਗਤ ਬਾਈ, ਜਿਹੜਾ ਵੀ ਪੰਥ ਦਰਦੀ ਆ, ਚਾਹੇ ਤੁਸੀਂ ਹੋ ਚਾਹੇ ਮੈਂ, ਆਪਾਂ ਐਜ਼ ਏ ਸੰਗਤ ਹੀ ਉਹ 'ਚ ਸ਼ਮੂਲੀਅਤ ਕਰਨੀ ਹੈ। ਤੇ ਆਪਾਂ ਸਰਕਾਰ ਨੂੰ ਦਿਖਾਉਣਾ ਹੈ, ਅਸੀਂ ਆਪ ਦੀ ਨਿੱਜੀ ਰੰਜਿਸ਼ ਘਰੇ ਰੱਖ ਕੇ, ਗੁਰੂ ਸਾਹਿਬ ਦੀ ਹੋਈ ਬੇਅਦਬੀ ਨੂੰ ਮੁੱਖ ਰੱਖ ਕੇ, ਉਸ ਦੇ ਰੋਸ ਵਜੋਂ, ਉਸ ਦੇ ਇਨਸਾਫ ਵਜੋਂ
ਇਕੱਠੇ ਹੋਣਾ ਅਸੀਂ ਆਪਣੀਆਂ ਨਿੱਜੀ ਰੰਜਿਸ਼ਾਂ ਨਹੀਂ ਰੱਖਣੀਆਂ ਵੀ ਮੈਂ ਵੱਡਾ ਤੇ ਮੇਰਾ ਝੰਡਾ ਵੱਡਾ ਜਾਂ ਇਹ ਉਹ ਫਲਾਨਾ ਬੰਦਾ ਆਊਗਾ ਤੇ ਅਸੀਂ ਉਹਦੇ ਮਗਰ ਜਾਵਾਂਗੇ। ਅਸੀਂ ਉਹ ਚੀਜ਼ਾਂ ਨਹੀਂ ਲੈਣੀਆਂ। ਅਸੀਂ ਗੁਰੂ ਸਾਹਿਬ ਦਾ ਪਿਆਰ ਸਤਿਕਾਰ ਬਹਾਰ ਰੱਖਣਾ। ਅਸੀਂ ਆਪਣੀਆਂ ਨਿੱਜੀ ਰੰਜਿਸ਼ਾਂ ਘਰੇ ਰੱਖ ਕੇ ਉਹਨਾਂ ਨੂੰ ਘਰੇ ਛੱਡ ਕੇ ਆਉਣਾ ਤੇ ਗੁਰੂ ਸਾਹਿਬ ਦੇ ਬੇਅਦਬੀ ਤੇ ਗੋਲੀकांड ਜਿਹੜਾ ਪੰਜਾਬ ਦੇ ਵਿੱਚ ਦਿਖਾਂਤ ਵਾਪਰਿਆ ਉਹਦੇ ਤੇ ਆਪਣਾ ਰੋਸ ਜ਼ਾਹਰ ਕਰਨਾ। ਤਾਂ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਇਹ 'ਚ ਇੱਕ ਹਫ਼ਤੇ ਲਈ ਵੀ ਇਕੱਠੇ ਹੋ ਜਾਣ ਤੇ ਸਰਕਾਰਾਂ ਨੂੰ ਵਿਪਤਾ ਖੜੀ ਕਰ ਦੇਣਗੇ ਦੋਸ਼ੀਆਂ ਨੂੰ ਜੇਲ੍ਹ 'ਚ ਧੱਕਣ ਵਾਸਤੇ। ਜਿਹੜੇ ਇੱਥੇ ਇੱਕ ਐਗਜ਼ਾਮਪਲ ਦਿੰਦੇ ਆ ਬਾਈ, ਜੇ ਇੱਕ ਇਹੀ ਕਤਲ ਕੇਸ ਹੈ ਤਾਂ ਕਤਲ ਹੀ ਹੈ ਨਾ ਇਹਨਾਂ ਦੀ ਨਿਗਾਹ ਦੇ ਵਿੱਚ, ਕਤਲ ਕੇਸ ਦੋ ਭਰਾਵਾਂ 'ਚ ਹੋ ਜੇ, ਪੈਲੀ ਨੂੰ ਲੈ ਕੇ ਹੋ ਜੇ, ਨਿੱਜੀ ਰੰਜਿਸ਼ ਨੂੰ ਲੈ ਕੇ ਹੋ ਜੇ, ਤੇ ਜੱਜ ਦੀ ਤਾਕਤ ਨਹੀਂ ਹੈ ਜਿੰਨਾ ਟਾਈਮ ਦੋਸ਼ ਸਾਬਤ ਨਾ ਹੋਵੇ ਉਹ ਜੇਲ੍ਹ ਤੋਂ ਬਾਹਰ ਆ ਜੇ ਬੰਦਾ, ਉਹ 2 ਸਾਲ ਵੀ ਲਾ ਸਕਦਾ, ਉਹ 3 ਸਾਲ ਵੀ ਲਾ ਸਕਦਾ। ਜਦੋਂ ਦੋਸ਼ ਸਾਬਤ ਹੁੰਦਾ ਉਦੋਂ ਬਾਅਦ 'ਚ ਉਹਦੀ ਸਜ਼ਾ 'ਚ ਕਟੌਤੀ ਜ਼ਰੂਰ ਕੀਤੀ ਜਾਂਦੀ ਆ ਵੀ ਇਹ 2 ਸਾਲ ਪਹਿਲਾਂ ਭੁਗਤ ਚੁੱਕਿਆ, ਪਰ ਇਹ ਨਹੀਂ ਉਹ ਬਾਹਰ ਆ ਜੇ। ਇੱਥੇ ਉਲਟਾ ਹੈ, ਇੱਥੇ ਦੋਸ਼ੀ ਵੀ ਆ, ਦੋਸ਼ ਸਾਬਤ ਵੀ ਆ, ਦੋਸ਼ ਕਬੂਲ ਵੀ ਚੁੱਕੇ ਆ, ਪਰ ਬੰਦੇ ਜੇਲ੍ਹਾਂ ਤੋਂ ਬਾਹਰ ਆ ਤੇ ਸਿਕਿਉਰਟੀਆਂ ਦੇ ਨਾਲ ਤੁਰੇ ਫਿਰਦੇ ਆ। ਇਹ ਸਾਡੇ ਲਈ ਸਿਸਟਮ ਆ ਜਿਹੜਾ ਦੂਰੀ ਮਾਪਦੰਡ ਅਪਣਾ ਰਿਹਾ। ਸੋ ਅਸੀਂ ਉਸ ਸਿਸਟਮ ਨੂੰ, ਅਸੀਂ ਉਸ ਸਿਸਟਮ ਦੇ ਪੈਰੋਕਾਰਾਂ ਨੂੰ ਚੈਲੰਜ ਕਰਦੇ ਹਾਂ। ਅਸੀਂ ਉਸ ਕੁਰਸੀ ਤੇ ਬੈਠੇ ਮਤਲਬ ਘਮੰਡੀ ਆਗੂ ਕਹਿ ਲਓ ਅੱਜ ਦੇ ਟਾਈਮ ਜਿਹੜੇ ਬਣ ਚੁੱਕੇ ਆ ਉਸ ਸਿਸਟਮ ਦੇ ਵਿੱਚ ਬਹਿ ਕੇ, ਤੇ ਅਸੀਂ ਉਹਨਾਂ ਨੂੰ ਚੈਲੰਜ ਆ। ਸਾਡੇ ਪੰਜਾਬ ਦੇ ਲੋਕਾਂ ਨੂੰ ਦਰਦ ਪਹੁੰਚਾਉਣ ਦੀ ਕੋਈ ਮਨਸ਼ਾ ਨਹੀਂ। ਪੰਜਾਬ ਦੇ ਲੋਕਾਂ ਦਾ ਸਾਥ ਮੰਗਦੇ ਆ, ਪੰਜਾਬ ਦੇ ਲੋਕਾਂ ਦੇ ਅਸੀਂ ਰਿਣੀ ਆ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਦਾ ਦਰਦ ਸਮਝਦੇ ਆ, ਤੇ ਅਸੀਂ ਆਸ ਕਰਦੇ ਆ ਕਿ ਉਹ ਜ਼ਰੂਰ ਇਕੱਠੇ ਹੋਣਗੇ, ਇਹਨਾਂ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨਗੇ ਤੇ ਬੇਅਦਬੀ ਦਾ ਇਨਸਾਫ ਆ ਤੇ ਜਿਹੜਾ ਪੰਜਾਬ ਦੇ ਵਿੱਚ ਦੁਖਾਂਤ ਵਾਪਰਿਆ ਇਹਨੂੰ ਇੱਕਦਮ ਠੱਲ ਪਊਗੀ ਤੇ ਪੰਜਾਬ ਦੇ ਲੋਕ ਫਿਰ ਅਗਲੇ ਮੁੱਦੇ ਦੇ ਲਈ ਆ ਜਿਹੜਾ ਉਹ ਸਰਕਾਰ ਨੂੰ ਘੇਰਨਗੇ। ਸੋ ਇਹ ਸਨ ਵੀਰ, ਇਹਨਾਂ ਵੱਲੋਂ ਜਿਹੜਾ ਪ੍ਰੋਟੈਸਟ ਆ ਜਿਹੜਾ ਕੀਤਾ ਜਾਣਾ, ਅਪੀਲ ਇਹੀ ਕੀਤੀ ਹੈ ਕਿ ਪੰਜਾਬ ਦੇ ਲੋਕ ਇਸ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕਰਨਗੇ। ਹਾਲਾਂਕਿ ਸਵਾਲ ਇਹ ਵੀ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ ਜਿਹੜੇ ਵਾਅਦੇ ਆ ਇਹਨਾਂ ਨਾਲ ਕੀਤੇ ਗਏ ਸੀ, ਇਹਨਾਂ ਨੂੰ ਇਨਸਾਫ ਦੇਣ ਦੀ ਗੱਲ ਕਹੀ ਗਈ ਸੀ, ਪਰ ਇਹਨਾਂ ਵੱਲੋਂ ਇਲਜ਼ਾਮ ਇਹੀ ਲਗਾਇਆ ਕਿ ਦੇਰੀ ਆਖਰ ਇਨਸਾਫ ਵਾਸਤੇ ਕਿਉਂ ਹੋ ਰਹੀ ਆ। ਪਰ ਦੇਖਣ ਵਾਲੀ ਗੱਲ ਹੋਊਗੀ ਕਿ ਕਦੋਂ ਸਰਕਾਰ ਦੇ ਕੰਨਾਂ ਤੱਕ ਇਹ ਗੱਲਾਂ ਪਹੁੰਚਦੀਆਂ, ਇਹਨਾਂ ਦਾ ਦਰਦ ਸਰਕਾਰ ਕਦੋਂ ਸੁਣਦੀ ਆ, ਕਦੋਂ ਇਨਸਾਫ ਮਿਲਦਾ। ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਗੋਲੀकांड ਦਾ ਇਨਸਾਫ ਲੈਣ ਲਈ ਕਿਉਂ ਲਗਾਉਣੇ ਪੈ ਰਹੇ ਆ ਧਰਨੇ? ਸਰਕਾਰਾਂ ਬਦਲੀਆਂ, ਵਾਅਦੇ ਕੀਤੇ ਗਏ, ਪਰ ਇਨਸਾਫ ਦੀ ਗੱਲ ਉੱਥੇ ਹੀ ਕਿਉਂ ਖੜੀ ਹੈ? 24 घंटे के अंदर उन पे कार्रवाई हो सकती है, उन्हें गिरफ्तार किया जा सकता है बरगाड़ी कांड के दोषियों को। आखिर क्यों नहीं मिल रहा बहबल कला गोलीकांड का इंसाफ? ਇਹ ਉਹ ਜਗ੍ਹਾ ਹੈ, ਅਸੀਂ ਉਸ ਜਗ੍ਹਾ ਦੇ ਉੱਪਰ ਖੜੇ ਹਾਂ ਜਿੱਥੇ ਕਿ ਬਹਿਬਲ ਕਲਾਂ ਦਾ ਗੋਲੀकांड ਵਾਪਰਿਆ, ਜਿੱਥੇ ਕਿ 2 ਕਤਲ ਕੀਤੇ ਗਏ। ਇਹਨਾਂ ਕਤਲਾਂ ਦਾ ਇਨਸਾਫ ਲੈਣ ਵਾਸਤੇ ਅੱਜ ਪਰਿਵਾਰਾਂ ਨੂੰ ਧਰਨੇ ਲਾਉਣ ਵਾਸਤੇ ਮਜਬੂਰ ਹੋਣਾ ਪੈ ਰਿਹਾ। ਅੱਜ ਮਜਬੂਰ ਹੋਣਾ ਪੈ ਰਿਹਾ ਸੜਕਾਂ ਜਾਮ ਕਰਨ ਵਾਸਤੇ। ਸਰਕਾਰਾਂ ਆਈਆਂ, ਸਰਕਾਰਾਂ ਗਈਆਂ, ਕਾਂਗਰਸ ਨੇ ਸਰਕਾਰ ਬਣਾਈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਥੋੜੇ ਸਮੇਂ ਦੇ ਵਿੱਚ ਹੀ ਇਹ ਇਨਸਾਫ ਦੇਵਾਂਗੇ। ਆਖਰ ਇਨਸਾਫ ਕਿਉਂ ਨਹੀਂ ਮਿਲ ਰਿਹਾ? ਗੱਲ ਕਰਾਂਗੇ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਾਲ, ਜਿਹੜੇ ਲਗਾਤਾਰ ਇਸੇ ਜਗ੍ਹਾ ਦੇ ਉੱਪਰ ਜਿੱਥੇ ਉਹਨਾਂ ਦੇ ਪਿਤਾ ਨੂੰ ਸ਼ਹੀਦ ਕੀਤਾ ਗਿਆ ਉਸ ਦਾ ਇਨਸਾਫ ਲੈਣ ਵਾਸਤੇ ਸਰਕਾਰਾਂ ਨਾਲ ਜੂਝ ਰਹੇ ਆ ਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਆ, ਧਰਨਾ ਲਗਾਇਆ ਹੋਇਆ। ਉਹਨਾਂ ਨਾਲ ਗੱਲਬਾਤ ਕਰਦੇ ਆ। ਸਰਕਾਰ ਆਈ, ਕਾਂਗਰਸ ਦੀ ਸਰਕਾਰ ਆਈ ਪਹਿਲਾਂ 17 ਦੇ ਵਿੱਚ, ਉਦੋਂ ਵੀ ਕਿਹਾ ਗਿਆ ਕਿ ਬੇਅਦਬੀ ਦਾ ਇਨਸਾਫ ਦਿੱਤਾ ਜਾਊਗਾ, ਉਸ ਘਟਨਾ ਦਾ ਇਨਸਾਫ ਦਿੱਤਾ ਜਾਊਗਾ ਜਿਸ ਘਟਨਾ ਦੇ ਵਿੱਚ ਤੁਹਾਡੇ ਪਿਤਾ ਜੀ ਤੇ ਗੁਰਜੀਤ ਸਿੰਘ ਜਿਹੜਾ ਸ਼ਹੀਦੀ ਪਾਉਂਦੇ ਆ। ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਉਹ ਵੀ ਇੱਕ ਵਾਅਦਾ ਕਰਦੇ ਆ ਕਿ ਅਸੀਂ ਇਨਸਾਫ ਦੇਵਾਂਗੇ। ਤੁਹਾਨੂੰ ਮਲਾਲ ਕਿਹਨਾਂ ਦੇ ਉੱਪਰ ਹੈ? ਕਾਂਗਰਸ ਦੇ ਉੱਪਰ ਹੈ ਜਿਹੜੀ ਸਰਕਾਰ ਚਲੀ ਗਈ, ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ? ਸਾਨੂੰ ਮਲਾਲ ਆ ਜਿਹੜਾ ਬਾਈ ਇਸ ਸਿਸਟਮ ਦੇ ਉੱਪਰ ਜ਼ਿਆਦਾ। 2015 ਦੇ ਵਿੱਚ ਉਹ ਸਰਕਾਰ ਸੀ ਜਿਹਦੇ ਤੇ ਲੋਕਾਂ ਨੂੰ ਮਾਣ ਸੀ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਦੁਖਾਂਤ ਕਦੇ ਨਹੀਂ ਵਾਪਰੂਗਾ। ਸੋ ਉਹ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਦੁਖਾਂਤ ਵਾਪਰਦਾ, ਗੁਰੂ ਸਾਹਿਬ ਦੇ ਅੰਗ ਗਲੀਆਂ 'ਚ ਖਿਲਾਰੇ ਜਾਂਦੇ ਆ, ਸਰੂਪ ਚੋਰੀ ਹੁੰਦੇ ਆ, ਬੇਅਦਬੀ ਹੁੰਦੀ ਆ। ਸੋ ਉਸ ਬੇਅਦਬੀ ਤੇ ਇੱਕ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਪ੍ਰੋਟੈਸਟ ਹੁੰਦਾ
ਜਿਹਦੇ ਵਿੱਚ ਪਿਤਾ ਜੀ ਇਸ ਰੋਡ ਤੇ ਇਸ ਜਗ੍ਹਾ ਦੇ ਉੱਤੇ ਅਸੀਂ ਮੈਂ ਦਰਸ਼ਕਾਂ ਨੂੰ ਦੱਸ ਵੀ ਦੇਵਾਂ ਕਿ ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਬਿਲਕੁਲ ਬਾਈ, ਅਸੀਂ ਜਿੱਥੇ ਬਿਲਕੁਲ ਇੱਥੇ ਜੇ ਨੇੜੇ ਜੇ ਬਾਈ ਗੁਰਜੀਤ ਦੀ ਸੀ ਜਿਹੜੀ ਲਾਸ਼ ਪਈ ਸੀਗੀ ਤੇ ਬਿਲਕੁਲ ਇਹਦੇ ਕ੍ਰੋਸਿੰਗ ਦੇ ਵਿੱਚ ਜਿਹੜੇ ਪਿਤਾ ਜੀ ਦੀ ਲਾਸ਼ ਸੀਗੀ ਜਦੋਂ ਉਹ ਗੋਲੀ ਚੱਲਦੀ ਆ। ਹਾਲਾਂਕਿ ਪਿਤਾ ਜੀ ਦੀ ਜਿਹੜੀ ਮੌਤ ਆ ਉਹ ਤਕਰੀਬਨ ਅੱਧੇ ਘੰਟੇ ਬਾਅਦ ਹੁੰਦੀ ਆ ਗੋਲੀ ਲੱਗਣ ਤੋਂ ਬਾਅਦ, ਤੇ ਗੁਰਜੀਤ ਬਾਈ ਆ ਜਿਹੜੇ ਨਾਲ ਦੀ ਨਾਲ ਹੀ ਉੱਥੇ ਸ਼ਹੀਦ ਹੋ ਜਾਂਦੇ ਆ। ਗੋਲੀਆਂ ਲੱਗਦਾ ਉਸ ਪਾਸੇ ਵੱਲੋਂ ਰੋਡ ਵਾਲੇ ਪਾਸਿਓਂ ਵੱਜ ਰਹੀਆਂ ਸੀਗੀਆਂ, ਕ੍ਰਾਸ ਫਾਇਰਿੰਗ ਹੋਈ ਆ ਜਿਹੜੀ ਇਧਰੋਂ ਰੋਡ ਤੋਂ ਗੋਲੀ ਵੱਜਦੀ ਆ ਤੇ ਇੱਕੋ ਮੈਂ ਕਹਾਂਗਾ ਕਿ ਇੱਕੋ ਬੰਦੇ ਦੇ ਗਨ ਦੇ ਨਾਲ ਜਿਹੜਾ ਸ਼ੂਟਿੰਗ ਹੋਈ ਆ ਉੱਥੇ। ਇਹ ਗਨ ਇੱਕੋ ਹੀ ਚਲਾਈ ਗਈ ਆ, ਇੱਕੋ ਦੇ ਬੰਦੇ ਦੇ ਮਤਲਬ ਜੇ ਕਹੀਏ ਐਂਗਲ ਤੋਂ ਦੇਖਿਆ ਜਾਵੇ ਤਾਂ ਕ੍ਰਾਸ ਹੋਇਆ ਉਹ ਇੱਕ ਬੰਦੇ ਦੇ ਹੀ ਕਹਿ ਸਕਦੇ ਆ ਵੀ ਰਿਵਾਲਵਰ ਨਾਲ ਜਾਂ ਜਿਹੜੀਆਂ AK-47 ਯੂਜ਼ ਹੋਈਆਂ ਜਿਹੜਾ ਵੀ ਅਸਲਾ ਯੂਜ਼ ਹੋਇਆ ਉਹਦੇ ਨਾਲ। ਤੇ ਉਸ ਤੋਂ ਬਾਅਦ 2015 ਤੋਂ ਬਾਅਦ ਲੋਕਾਂ ਦੇ ਵਿੱਚ ਰੋਹ ਹੁੰਦਾ ਸਰਕਾਰ ਪ੍ਰਤੀ, ਸਰਕਾਰ ਦਾ ਜਿਹੜਾ ਕਹੀਏ ਕਿ ਰਾਜਨੀਤਿਕ ਮੌਤ ਉਸ ਦੇ ਵਿੱਚ ਹੁੰਦੀ ਆ। 17 ਦੀ ਸਰਕਾਰ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਹੀ ਸਿਰਫ ਇਸ ਇਸ਼ੂ ਤੇ ਕਰਦਾ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕੋ ਇੱਕ ਇਸ਼ੂ ਇਹੀ ਹੁੰਦਾ ਬੇਅਦਬੀ ਦਾ ਕਿ ਇਹਨੂੰ ਹੱਲ ਕਰਨ ਲਈ ਜਿਹੜੀ ਸਰਕਾਰ ਦਾ ਬਦਲ ਚਾਹੀਦਾ, ਵੀ ਸਰਕਾਰ ਨਵੀਂ ਚਾਹੀਦੀ ਆ। ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਉਹ ਸਹੁੰ ਖਾਂਦੇ ਆ ਬਠਿੰਡਾ ਵਿਖੇ, ਤਾਂ ਉੱਥੇ ਉਹ ਗੱਲ ਕਰਦੇ ਆ, ਉਹ ਕਹਿੰਦੇ ਆ ਕਿ ਅਸੀਂ ਇਹਨੂੰ 2 ਮਹੀਨੇ ਦੇ ਵਿੱਚ ਹੱਲ ਕਰ ਦਿਆਂਗੇ। 5 ਸਾਲ ਦਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਮੋਰਚੇ ਵੀ ਲੱਗੇ ਆ। ਸੁਖਰਾਜ ਗੱਲ ਇੱਥੇ ਨਿਬੜਦੀ ਆ ਕਿ ਸਰਕਾਰਾਂ ਨੇ ਸਿਰਫ ਬਹਿਬਲ ਕਲਾਂ ਗੋਲੀ ਕਾਂਡ ਨੂੰ ਇੱਕ ਰਾਜਨੀਤਿਕ ਮੁੱਦਾ ਬਣਾ ਲਿਆ ਕਿ ਵੋਟਾਂ ਲੈਣੀਆਂ, ਵੋਟਾਂ ਲੈਣ ਤੋਂ ਬਾਅਦ ਸਾਨੂੰ ਕੋਈ ਮਤਲਬ ਨਹੀਂ ਕਿਸੇ ਨੂੰ ਇਨਸਾਫ ਮਿਲਿਆ ਜਾਂ ਨਹੀਂ ਮਿਲਿਆ ਜਾਂ ਕਿਸੇ ਦੇ ਜੀ ਗਏ ਆ ਜਾਂ ਗੁਰੂ ਸਾਹਿਬ ਦੀ ਬੇਅਦਬੀ ਹਜੇ ਤੱਕ ਵੀ ਨਿਰੰਤਰ ਜਾਰੀ ਆ, ਚੱਲ ਰਹੀ ਆ, ਉਹਨੂੰ ਨਹੀਂ ਰੋਕਿਆ ਜਾ ਰਿਹਾ, ਨਾ ਉਸ ਤੇ ਕੋਈ ਕਾਨੂੰਨ ਇਦਾਂ ਦਾ ਬਣ ਰਿਹਾ ਕਿ ਉਹਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਨਹੀਂ, ਤੁਸੀਂ ਕਾਂਗਰਸ ਦੀ ਸਰਕਾਰ 5 ਸਾਲ ਰਾਜ ਕਰਕੇ ਚਲੀ ਗਈ ਆ, ਹੁਣ ਜੇ ਆਮ ਤੌਰ ਤੇ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਤਾਂ ਦੇਣ ਹੀ ਕੁਝ ਹੋਏ ਆ। ਇਹਨਾਂ ਕੁਝ ਕੁ ਦਿਨਾਂ 'ਚ ਤੁਸੀਂ ਕਿਵੇਂ ਜਿਨ੍ਹਾਂ ਨੇ 1.5 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਆ, ਜਦੋਂ ਇਹ ਪੂਰਾ ਘਟਨਾਕ੍ਰਮ ਵਾਪਰਿਆ ਉਹਨਾਂ ਨੇ ਇਨਸਾਫ ਨਹੀਂ ਦਿੱਤਾ, ਕਾਂਗਰਸ ਦੀ ਸਰਕਾਰ ਰਹੀ ਆ ਉਹਨਾਂ ਨੇ ਇਨਸਾਫ ਨਹੀਂ ਦਿੱਤਾ, ਤਾਂ ਤੁਸੀਂ ਆਮ ਆਦਮੀ ਪਾਰਟੀ ਤੋਂ ਇਨਸਾਫ ਲੈਣ ਵਾਸਤੇ ਇੱਕ ਐਲਾਨ ਵੀ ਕਰ ਚੁੱਕੇ ਹੋ ਕਿ ਅਸੀਂ ਜਿਹੜੀ ਸੜਕ ਆ ਉਹ ਬੰਦ ਕਰਾਂਗੇ, ਸੜਕ ਜਾਮ ਕਰਾਂਗੇ। ਫਿਰ ਇੰਨਾ ਪ੍ਰੈਸ਼ਰ ਆਮ ਆਦਮੀ ਪਾਰਟੀ ਸਰਕਾਰ ਤੇ ਕਿਉਂ? ਬਾਈ ਜੀ, ਆਮ ਆਦਮੀ ਪਾਰਟੀ ਦੀ ਸਰਕਾਰ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸਟਾਰਟਿੰਗ 'ਚ ਕਹਿ ਚੁੱਕਿਆ ਕਿ ਸਾਡਾ ਗਿਲਾ ਸਿਸਟਮ ਦੇ ਨਾਲ ਆ। ਜਦੋਂ ਇਹ ਲੋਕ ਇਸ ਕੁਰਸੀ ਤੇ ਨਹੀਂ ਆਉਂਦੇ, ਤਕਰੀਬਨ ਜੇ ਆਪਾਂ ਆਮ ਆਦਮੀ ਦੀ ਗੱਲ ਕਰੀਏ ਕਿ 7 ਸਾਲ ਦੇ ਲੋਕਾਂ ਨੂੰ ਕਹਿੰਦੇ ਆ ਰਹੇ ਆ ਕਿ ਅਸੀਂ ਇਹਦਾ ਹੱਲ ਕਰਾਂਗੇ, ਸਾਡੀ ਸਰਕਾਰ ਆਊਗੀ, ਅਸੀਂ ਸਭ ਤੋਂ ਪਹਿਲਾਂ ਬੇਅਦਬੀ ਦੇ ਦੋਸ਼ੀ ਆ ਜਿਹੜੇ ਉਹ ਜੇਲ੍ਹਾਂ 'ਚ ਬੰਦ ਕਰਨੇ ਆ, ਇਹਨਾਂ ਨੂੰ ਸਜ਼ਾਵਾਂ ਸਖਤ ਮਿਲਣਗੀਆਂ। 7 ਸਾਲ ਦੇ ਬਿਆਨ ਹੋ ਗਏ, ਸਾਰੀ ਲੀਡਰਸ਼ਿਪ ਹੋ ਗਈ, ਇਨਵੈਸਟੀਗੇਸ਼ਨ ਕਰ ਰਹੇ ਆਫੀਸਰ ਜਿਹਨੂੰ ਇਹਨਾਂ ਨੇ ਸਹੀ ਠਹਿਰਾਇਆ, ਜਿਹਦੇ ਮੁੱਦੇ ਦੇ ਉੱਤੇ ਜਾਂ ਜਿਹੜੀ ਇਨਵੈਸਟੀਗੇਸ਼ਨ ਦੇ ਉੱਤੇ ਪੰਜਾਬ ਦੇ ਵਿੱਚ ਗੱਲਾਂ ਬੋਲੀਆਂ, ਡਿਬੇਟਾਂ ਕੀਤੀਆਂ ਕਿ ਕੰਵਰ ਵਿਜੇ ਪ੍ਰਤਾਪ ਸਹੀ ਕਰ ਰਿਹਾ, ਉਹਨੂੰ ਕੈਪਟਨ ਨਹੀਂ ਕਰਨ ਦੇ ਰਿਹਾ, ਕਿ ਕੰਵਰ ਵਿਜੇ ਪ੍ਰਤਾਪ ਸਹੀ ਆ। ਸੋ ਕੰਵਰ ਵਿਜੇ ਪ੍ਰਤਾਪ ਇਸ ਇਨਵੈਸਟੀਗੇਸ਼ਨ ਦੇ ਚੱਲਦਿਆਂ ਕੈਪਟਨ ਸਰਕਾਰ ਦੇ ਵਿੱਚ ਅਸਤੀਫਾ ਦੇ ਜਾਂਦੇ ਆ ਜੀ। ਅਸਤੀਫਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਜੁਆਇਨ ਕਰਦੇ ਆ। ਆਮ ਆਦਮੀ ਪਾਰਟੀ ਜੁਆਇਨ ਹੁੰਦਿਆਂ ਉਹਨਾਂ ਦੇ ਪੂਰੇ ਪੰਜਾਬ ਦੇ ਵਿੱਚ ਹੋਲਡਿੰਗ ਲਾਏ ਜਾਂਦੇ ਆ ਕਿ ਬੇਅਦਬੀ ਨੂੰ ਲੈ ਕੇ ਕੰਵਰ ਵਿਜੇ ਪ੍ਰਤਾਪ ਉਹਨਾਂ ਨੇ ਅਸਤੀਫਾ ਦਿੱਤਾ। ਗੋਲੀ ਕਾਂਡ ਦੀ ਇਨਵੈਸਟੀਗੇਸ਼ਨ ਕਰ ਰਹੇ ਸੀ, ਉਹਨਾਂ ਨੇ ਇਸ ਸਰਕਾਰ ਤੋਂ ਖਫਾ ਹੋ ਕੇ ਅਸਤੀਫਾ ਦਿੱਤਾ ਜੀ। ਬਦਲ ਦੀ ਗੱਲ ਕਰਦੇ ਆ। ਸੋ 28 ਸਤੰਬਰ ਨੂੰ ਜਦੋਂ 에ਅਰਪੋਰਟ ਦੇ ਬਾਹਰ ਕੇਜਰੀਵਾਲ ਜੀ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਕਹਿੰਦੇ ਆ ਕਿ ਕੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਚੱਕਣ ਚੰਨੀ ਸਰਕਾਰ 24 ਘੰਟਿਆਂ ਦੇ ਵਿੱਚ ਮਸਲਾ ਹੱਲ ਹੋ ਸਕਦਾ, ਤਾਂ ਦੇਰੀ ਕਿਉਂ ਲਾ ਰਹੇ ਆ? ਸਾਨੂੰ ਸਭ ਪਤਾ ਵੀ ਇਹ ਕਿਹਨੇ ਕੀਤਾ, ਸਾਡੇ ਤੋਂ ਕੋਈ ਲੁਕੀ ਛੁਪੀ ਗੱਲ ਨਹੀਂ ਆ। ਤੇ ਅੱਜ ਕੰਵਰ ਵਿਜੇ ਪ੍ਰਤਾਪ ਵੀ ਉਹਨਾਂ ਕੋਲੇ ਆ, ਉਹ ਵੀ ਜਿੱਤੇ ਹੋਏ ਵਿਧਾਇਕ ਆ। ਤੇ ਦੂਸਰੀ ਗੱਲ, ਜਸਟਿਸ ਜੋਰਾ ਸਿੰਘ ਜਿਹੜੇ ਪਹਿਲਾਂ ਜਾਂਚ ਕਰਦੇ ਸੀਗੇ 2015 ਵਿੱਚ ਅਕਾਲੀ ਦੀ ਸਰਕਾਰ ਵੇਲੇ। ਸੋ ਕਮੀ ਕਿੱਥੇ ਰਹਿੰਦੀ ਆ? ਬਿਆਨ ਕੁਰਸੀ ਤੇ ਬੈਠਣ ਤੋਂ ਪਹਿਲਾਂ ਹੁੰਦੇ ਆ ਕਿ ਅਸੀਂ ਐਂ ਕਰ ਦਿਆਂਗੇ, ਅਸੀਂ ਆਹ ਕਰ ਦਿਆਂਗੇ, ਕੁਰਸੀ ਤੇ ਬੈਠ ਕੇ ਮੁੱਦਾ ਵੀ ਦਿਸਣਾ ਬੰਦ, ਬੋਲਣਾ ਵੀ ਬੰਦ, ਤਾਂ ਸਜ਼ਾ ਦੇਣੀ ਤਾਂ ਦੂਰ ਦੀ ਗੱਲ ਆ। ਨਹੀਂ, ਸਮਾਂ ਤਾਂ ਦਿਓ ਨਾ, ਗੱਲ ਤਾਂ ਸਮੇਂ ਦੀ ਆ। 20 ਦਿਨਾਂ ਦੇ ਸਮੇਂ ਦੇ ਵਿੱਚ ਤੁਸੀਂ ਕਿਹੜਾ ਉਹਨਾਂ ਤੋਂ ਚਾਹੁੰਦੇ ਹੋ ਵੀ ਸਮਾਂ ਮਿਲ? 24 ਘੰਟਿਆਂ ਦਾ ਹਵਾਲਾ ਆਪਾਂ ਕਿਸੇ ਨੂੰ ਦੇਤਾ, ਹਾਲਾਂਕਿ ਉਹਨਾਂ ਤੇ ਤਾਂ ਇਹਨਾਂ ਦਾ ਜ਼ੋਰ ਨਹੀਂ ਸੀ, ਬੋਲ ਸਕਦੇ ਸੀ ਨਾ। ਤੇ ਇਹਨਾਂ ਕੋਲੇ ਤਾਂ ਬਹੁਮਤ ਵੀ ਆ, ਇਨਵੈਸਟੀਗੇਸ਼ਨ ਵੀ ਕੰਪਲੀਟ ਆ, ਦੋਸ਼ੀ ਵੀ ਪਤਾ, ਮਤਲਬ ਇਨਵੈਸਟੀਗੇਸ਼ਨ ਤੌਰ ਤੇ ਦੋਸ਼ੀ ਵੀ ਪਤਾ ਤੇ ਪਰਸਨਲੀ ਤੌਰ ਤੇ ਵੀ ਪਤਾ। ਜੇ ਇਨਵੈਸਟੀਗੇਸ਼ਨ ਕਰਤਾ ਆਫੀਸਰ ਹੋਰ ਪਾਸੇ ਹੋਵੇ ਤੇ ਆਪਾਂ ਕਹਿ ਸਕਦੇ ਆ ਵੀ ਉਹਦੀ ਲਿਖਤ ਦੇ ਵਿੱਚ ਦੋਸ਼ੀ ਨਹੀਂ ਪਾਇਆ ਗਿਆ। ਤੁਹਾਨੂੰ ਸਰਕਾਰ ਤੇ ਵਿਸ਼ਵਾਸ ਹੈ? ਆਮ ਆਦਮੀ ਪਾਰਟੀ ਸਰਕਾਰ ਤੇ ਵਿਸ਼ਵਾਸ? ਬਿਲਕੁਲ ਬਾਈ ਜੀ। ਨਹੀਂ, ਸਾਰੇ ਐਮਐਲਏ ਜਾਂ ਮੰਤਰੀ ਤੁਹਾਨੂੰ ਮਿਲ ਕੇ ਗਏ ਆ, ਤੁਹਾਨੂੰ ਵਿਸ਼ਵਾਸ ਦਿਵਾਇਆ? ਨਾ ਜੀ, ਆਏ ਨਹੀਂ। ਇਹ ਜਦੋਂ ਵੋਟਾਂ ਤੋਂ ਪਹਿਲਾਂ ਆਏ ਆ ਉਦੋਂ ਗੱਲਾਂ ਕਰਦੇ, ਉਦੋਂ ਇੱਥੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਖੜ ਕੇ ਕਹਿੰਦੇ ਸਾਰਾ ਕੁਝ ਕਰਾਂਗੇ, ਟਾਈਮ ਬੰਡ ਹੋਊਗਾ। ਤੇ ਅੱਜ ਅਸੀਂ ਇਹਨਾਂ ਦੇ ਮੰਤਰੀਆਂ ਨਾਲ ਗੱਲਾਂ ਕਰਦੇ ਆ ਤੇ ਉਹਨਾਂ ਨੂੰ ਕਮਰਿਆਂ ਦੀ ਪਈ ਹੋਈ ਹੈ।
ਉਹਨਾਂ ਨੂੰ ਗੱਲ ਪਈ ਹੋਈ ਕਿ ਸਾਨੂੰ ਹਜੇ ਕਮਰੇ ਲੋਟ ਨਹੀਂ ਹੋਏ, ਹਜੇ ਅਸੀਂ ਕੰਮ ਨਹੀਂ ਕਰ ਸਕਦੇ। ਕਿਹਨੇ ਕਿਹਾ? ਹਰਪਾਲ ਸਿੰਘ ਚੀਮਾ ਫਾਈਨਾਂਸ ਮਿਨਿਸਟਰ ਆ। ਸਤਿ ਸ਼੍ਰੀ ਅਕਾਲ ਸੁਖਰਾਜ ਜੀ। ਸਤਿ ਸ਼੍ਰੀ ਅਕਾਲ ਜੀ। ਲੋਕ ਚੀਮਾ ਸਾਹਿਬ ਗੱਲ ਕਰਨਾ ਚਾਹੁੰਦੇ ਤੁਹਾਡੇ ਨਾਲ, ਤੁਸੀਂ ਕਿਹਾ ਸੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋ ਸਰ? ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ ਜੀ? ਹਾਂਜੀ ਠੀਕ ਠਾਕ। ਅੱਛਾ ਜੀ, ਬੇਨਤੀ ਸੀ। ਹਾਂਜੀ ਹਾਂਜੀ ਤੁਸੀਂ ਇਸ ਵਿਸ਼ੇ ਤੋਂ ਚੰਗੀ ਤਰ੍ਹਾਂ ਜਾਣੂ ਹੋ ਜੀ। ਤੇ ਹੁਣ ਸਰਕਾਰ ਵੀ ਹੈ ਤੁਹਾਡੀ, ਜੀ ਇਨਵੈਸਟੀਗੇਸ਼ਨ ਆਫੀਸਰ ਵੀ ਤੁਹਾਡੇ ਕੋਲੇ ਆ, ਜਿਹੜੇ ਮਤਲਬ MLA ਬਣ ਚੁੱਕੇ ਆ। ਹਾਂਜੀ ਹਾਂਜੀ ਤੁਸੀਂ ਇਸ ਪੱਖ ਤੋਂ ਬਹੁਤ ਚੰਗੀ ਤਰ੍ਹਾਂ ਜਾਣੋ ਤੇ ਅਸੀਂ ਤੁਹਾਨੂੰ ਇੱਕ ਰਿਕੁਐਸਟ ਕਰਦੇ ਹਾਂ ਵੀ ਇਹ ਤੁਸੀਂ ਛੇਤੀ ਤੋਂ ਛੇਤੀ ਜਿਹੜਾ ਇਹਦਾ ਹੱਲ ਕਰੋ। ਕੋਈ ਗੱਲ, ਥੋੜਾ ਟਾਈਮ ਦੇ ਦਿਓ ਜੀ। ਪਤਾ ਕੀ ਥੋੜੇ ਦਿਨ ਹੋਏ ਨੇ ਜੀ, ਤਾਂ ਸਾਨੂੰ ਆਪਣੇ ਕਮਰੇ ਤੱਕ ਨਹੀਂ ਲੋਟ ਹੋਏ ਹੈਗੇ। ਥੋੜਾ ਟਾਈਮ ਦੇ ਦਿਓ। ਇੱਕ ਬੇਨਤੀ ਆ, ਜਦੋਂ ਆਪਾਂ ਮਤਲਬ ਇਲੈਕਸ਼ਨਾਂ ਤੋਂ ਪਹਿਲਾਂ ਸੀ, ਤੁਸੀਂ ਘਰੇ ਵੀ ਆਏ ਹੋ, ਤੁਹਾਨੂੰ ਪਤਾ, ਤੁਸੀਂ ਕਿਹਾ ਵੀ ਨਾਲ ਦੀ ਨਾਲ ਹੋਊਗਾ। ਕੌਮੀ ਕਨਵੀਨਰ ਤੁਹਾਡੇ ਕੇਜਰੀਵਾਲ ਜੀ, ਉਹਨਾਂ ਦਾ ਬਿਆਨ ਆਉਂਦਾ ਕਿ ਜਿਹਦੀ ਜਾਂਚ ਹੋਈ ਪਈ ਆ, ਸਾਰਾ ਕੁਝ ਕਰਨਾ ਹੋਵੇ ਤਾਂ 24 ਘੰਟੇ ਤੱਕ ਦਾ ਸਮਾਂ ਬਹੁਤ ਹੁੰਦਾ। ਕੋਈ ਗੱਲ ਨਹੀਂ, ਕਰਦੇ ਇੱਕ ਗੱਲ ਉਹੀ ਹੈ ਨਾ, 2 ਮਿੰਟ ਗੱਲ ਸੁਣ ਲਓ। ਮਤਲਬ ਬਦਕਿਸਮਤੀ ਇਹ ਸਮਝਦੇ ਆ ਕਿ ਅੱਜ 20-22 ਦਿਨ ਹੋ ਚੱਲਿਆ ਸਰਕਾਰ ਬਣੀ ਨੂੰ, 20 ਦਿਨ ਦਾ ਸਮਾਂ ਹੋ ਗਿਆ। ਕੋਈ ਗੱਲ ਨਹੀਂ ਬਾਈ ਜੀ, ਤੇ ਬਿਆਨ ਵੀ ਨਹੀਂ ਆਇਆ। ਜਦੋਂ ਘਰੇ ਆਉਂਦੇ ਆ ਉਦੋਂ ਤਾਂ ਨਾਲ ਦੀ ਨਾਲ ਹੱਲ ਕਰਨ ਦੀ ਗੱਲ ਕਰਦੇ ਆ। ਮੇਰੇ ਕੋਲੇ ਬਕਾਇਦਾ ਵੀਡੀਓ ਉਹਨਾਂ ਦੀਆਂ ਪ੍ਰੈਸ ਕਾਨਫਰੰਸ ਆ ਜਿਹੜੀਆਂ ਆਪਣੇ ਘਰੇ ਬਹਿ ਕੇ ਕਰਕੇ ਗਏ ਆ। ਕੀ ਉਦੋਂ ਗੱਲ ਕਹਿ ਨਹੀਂ ਸਕਦੇ ਸੀ ਕਿ ਅਸੀਂ 5 ਮਹੀਨੇ 6 ਮਹੀਨੇ 'ਚ ਹੀ ਕਰ ਦਾਂਗੇ? ਹੁਣ ਸਰ ਅਸੀਂ ਟਾਈਮ ਬਾਉਂਡ ਦੀ ਗੱਲ ਕਰਦੇ। ਜੇ ਆਪਾਂ 5 ਸਾਲ ਆਪਾਂ ਇੰਤਜ਼ਾਰ ਕੀਤਾ, ਕਾਂਗਰਸੀ ਸਰਕਾਰ ਦਾ ਲੰਬਾ ਸਮਾਂ ਇੰਤਜ਼ਾਰ। 7 ਸਾਲਾਂ ਤੋਂ ਸੰਘਰਸ਼ ਲੜਦੇ ਆ ਰਹੇ ਆ, 7 ਸਾਲਾਂ ਤੋਂ ਹੀ ਮੋਰਚੇ ਲੱਗਦੇ ਆ ਰਹੇ ਆ, 7 ਸਾਲਾਂ ਤੋਂ ਇਨਵੈਸਟੀਗੇਸ਼ਨਾਂ ਤੇ ਵਕੀਲ ਖੜਦੇ ਆ ਰਹੇ ਆ, ਕੇਸ ਲੜਦੇ ਆ ਰਹੇ ਆ। ਕੋਈ ਵੱਖਰੀ ਗੱਲ ਨਹੀਂ ਆ। ਮੈਂ ਉਹਨਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਲੀਅਰ ਕਰਦਾ, ਕੋਈ ਪੱਖਪਾਤੀ ਗੱਲ ਨਹੀਂ ਆ। ਸਰਕਾਰ ਕੰਮ ਪੰਜਾਬ ਦੇ ਕਰੇ, ਜਮ ਕਰੇ, ਚੰਗੇ ਕਰੇ, ਸਾਰੇ ਸਲੋਤਾ ਕਰਨਗੇ। ਪਰ ਲੋਕਾਂ ਦੀਆਂ ਭਾਵਨਾਵਾਂ ਦਾ ਖਿਲਵਾੜ, ਜੇ ਬੇਅਦਬੀ ਹਰ ਇੱਕ ਉਸ ਸਿੱਖ ਦਾ, ਹਰ ਇੱਕ ਉਸ ਵਿਅਕਤੀ ਦਾ ਇਸ਼ੂ ਆ ਜਿਹਦਾ ਦਰਦ ਨਾਲ ਹਿਰਦਾ ਵਲੂੰਦਰਿਆ ਗਿਆ ਬੇਅਦਬੀ ਦੇ ਨਾਲ, ਇਹ ਉਹਦੇ ਲਈ ਆ। ਜੇ ਗੁਰੂ ਤਾਂ ਸਰਬ ਸਾਂਝੇ ਆ ਨਾ, ਸਰਬ ਮਤਲਬ ਮਾਨਵਤਾ ਦੇ ਗੁਰੂ ਨੇ, ਤੇ ਸਭ ਦਾ ਹੀ ਜਿਹੜਾ ਮੈਨੂੰ ਲੱਗਦਾ ਕਿ ਮਨ ਇਸ ਗੱਲ ਨਾਲ ਵਲੂੰਦਰਿਆ ਜਾਂਦਾ ਹੈ, ਹਿਰਦਾ ਵਲੂੰਦਰਿਆ ਜਾਂਦਾ ਹੈ। ਸਿਆਸਤ ਹੁੰਦੀ ਆ ਬਾਈ, ਸਿਆਸਤ ਵੀ ਇਸ ਤਰ੍ਹਾਂ ਦੀ ਹੁੰਦੀ ਆ ਕਿ ਅੱਜ 22-23 ਦਿਨ ਦਾ ਸਮਾਂ ਸਰਕਾਰ ਬਣੀ ਨੂੰ ਹੋ ਗਿਆ ਤੇ ਉਹਨਾਂ ਨੇ ਬਿਆਨ ਲਾਉਣਾ ਵੀ ਠੀਕ ਨਹੀਂ ਸਮਝਿਆ। ਉਹਨਾਂ ਨੇ ਇਹ ਗੱਲ ਪੰਜਾਬ ਦੇ ਲੋਕਾਂ ਨਾਲ ਕਰਨੀ ਠੀਕ ਨਹੀਂ ਸਮਝੀ ਕਿ ਬੇਅਦਬੀ ਦਾ ਹੱਲ ਤੁਸੀਂ ਸਰਕਾਰ ਤੱਕ ਪਹੁੰਚਦਾ ਬਣਾਓ ਨਾ। ਏਡਾ ਵੱਡਾ ਡਿਸੀਜਨ ਲੈਣਾ ਕਿ ਜਿਹੜਾ 20 ਤਰੀਕ ਨੂੰ ਜਾਮ ਕੀਤਾ ਸੀ, 11 ਦਿਨ ਦਾ ਸਰਕਾਰ ਨੂੰ ਸਮਾਂ ਦਿੱਤਾ ਸੀ। 11 ਦਿਨ ਦੇ ਵਿੱਚ ਸਰਕਾਰ ਆ ਕੇ ਟਾਈਮ ਬਾਉਂਡ ਕਰ ਸਕਦੀ ਸੀ, ਕਹਿ ਸਕਦੀ ਸੀ ਕਿ ਅਸੀਂ ਇਸ ਤੇ ਇੰਨਾ ਟਾਈਮ ਚਾਹੀਦਾ, ਅਸੀਂ ਸ਼ਾਂਤਮਈ ਸਾਈਡ ਤੇ ਬੈਠੇ ਰਹਿੰਦੇ। ਸਰਕਾਰ ਨੇ ਉਹ ਟਾਈਮ ਬਾਉਂਡ ਨੂੰ ਕੁਝ ਸਮਝਿਆ ਹੀ ਨਹੀਂ। ਸਰਕਾਰ ਨੇ ਉਹ ਮੁੱਦਾ ਹੀ ਨਹੀਂ ਸਮਝਿਆ। ਕੱਲ ਦਾ ਸੈਸ਼ਨ ਸੀਗਾ, ਸਾਨੂੰ ਲੱਗਿਆ ਸੈਸ਼ਨ ਦੇ ਵਿੱਚ ਜੇ ਕੋਈ ਗੱਲ ਕਰਨਗੇ ਤਾਂ ਹੋ ਸਕਦਾ ਮਸਲੇ ਹੱਲ ਦੀ ਗੱਲ ਕਰ ਦੇਣ, ਪਰ ਸੈਸ਼ਨ ਤਾਂ ਇੱਕ ਮੁੱਦੇ ਨੂੰ ਲੈ ਕੇ ਬੁਲਾਇਆ ਗਿਆ। ਜੇ ਕਿ ਉਹ ਤਾਂ ਥੋੜੀ ਜਿਹੀ ਹਟਵੀਂ ਗੱਲ ਕਰਦਾ ਸੀ ਤਾਂ ਉਹ ਕਹਿੰਦੇ ਵੀ ਇਹਦਾ ਮੁੱਦਾ ਨਹੀਂ ਹੈ ਸੈਸ਼ਨ ਦਾ। ਕੀ ਪੰਜਾਬ ਦੇ ਲੋਕਾਂ ਲਈ ਬੇਅਦਬੀ ਕੋਈ ਮੁੱਦਾ ਨਹੀਂ ਹੈ? ਜਾਂ ਇਹਨਾਂ ਸਰਕਾਰਾਂ ਵਾਸਤੇ ਜਿਹੜੇ ਮੁੱਦੇ ਤੇ ਸਰਕਾਰਾਂ ਬੇਸਡ ਹੋਊਗਾ, ਜਿਹੜੇ ਕਹਿੰਦੇ ਆ ਕਿ ਇਹ ਆਮ ਆਦਮੀ ਪਾਰਟੀ ਨੂੰ ਕਿਉਂ ਟਾਰਗੇਟ ਕਰ ਰਹੇ ਆ, ਅਸੀਂ ਇਹ ਸਿਸਟਮ ਨੂੰ ਆ। 16 ਦਸੰਬਰ 2021 ਦਾ ਮੋਰਚਾ ਚੱਲ ਰਿਹਾ, ਚੰਨੀ ਸਰਕਾਰ ਸੀਗੀ, ਇਲੈਕਸ਼ਨ ਹੋਣ ਤੋਂ ਪਹਿਲਾਂ ਦੀ ਗੱਲ ਆ। ਨਵਜੋਤ ਸਿੰਘ ਸਿੱਧੂ ਸਾਡੇ ਕੋਲੇ ਆਏ ਸੀ, ਉਦੋਂ ਵੀ ਅਸੀਂ ਉਹਨਾਂ ਨੂੰ ਸਵਾਲ ਕੀਤੇ ਸੀ, ਜਦੋਂ ਸਰਕਾਰ ਦਾ ਪੱਖ ਜਾਂ ਸਰਕਾਰ ਦੀ ਮਤਲਬ ਉਸ ਪਾਰਟੀ ਦੇ ਵਿੱਚ ਸੀ, ਰੂਲਿੰਗ ਪਾਰਟੀ ਦੇ, ਅਸੀਂ ਉਹਨਾਂ ਨੂੰ ਸਵਾਲ ਕੀਤੇ। ਅਸੀਂ ਉਹਨਾਂ ਨੂੰ ਜਿਹੜੇ ਸਵਾਲ ਕਰ ਸਕਦੇ ਆ, ਜਿਹੜੇ ਇਹਨਾਂ ਸਰਕਾਰਾਂ ਨੂੰ ਕਰਦੇ ਸੀ, ਉਹਨਾਂ ਨੂੰ ਵੀ ਕੀਤੇ, ਜਿਨ੍ਹਾਂ ਦਾ ਜਵਾਬ ਕੋਈ ਨਹੀਂ ਸੀ। ਤੇ ਅੱਜ ਨਵਜੋਤ ਸਿੱਧੂ ਆ ਕੇ ਸਾਡੇ ਨਾਲ ਧਰਨੇ ਤੇ ਬੈਠੇ ਆ। ਉਹ ਨਹੀਂ ਲੱਗਦਾ ਕਿ ਸਿਆਸੀ ਰੋਟੀਆਂ ਸੇਕਣ ਵੀ ਆਏ? ਕਹਿੰਦਾ ਜੀ ਸਿਆਸੀ ਰੋਟੀਆਂ ਸੇਕ ਕੇ ਸਰਕਾਰ ਤਾਂ ਅੱਜ ਬਣੀ ਨਾ। ਸਿਆਸੀ ਰੋਟੀਆਂ ਤਾਂ ਆਪਾਂ ਕਵਾਂਗੇ ਵੀ 5 ਸਾਲ ਦਾ ਸਮਾਂ ਆ ਜੇ, ਅੱਜ ਮੁੱਦਾ ਹੱਲ ਕਰਾਉਣਗੇ ਤਾਂ ਹੈ ਨਹੀਂ ਵੀ ਕੱਲ ਨੂੰ ਚੋਣਾਂ ਜੀ, 5 ਸਾਲਾਂ ਬਾਅਦ ਚੋਣਾਂ ਆਉਣੀਆਂ ਤੇ 5 ਸਾਲਾਂ ਬਾਅਦ ਜਾ ਕੇ ਉਹਨਾਂ ਨੂੰ ਜੇ ਮਿਲੂਗਾ, ਜੇ ਕ੍ਰੈਡਿਟ ਮਿਲਣਾ ਤਾਂ ਉਦੋਂ ਮਿਲੂਗਾ। ਪਰ ਸਾਡਾ ਮੁੱਦਾ ਤਾਂ 7 ਸਾਲ ਦਾ ਚੱਲੀ ਜਾਂਦਾ ਬਾਈ। 7 ਸਾਲ ਦੀ ਲਗਾਤਾਰ ਬੇਅਦਬੀ ਹੋ ਰਹੀ ਆ, ਪੰਜਾਬ ਦੇ ਗੁਰੂ ਘਰਾਂ 'ਚ ਅੱਗਾਂ ਲੱਗ ਰਹੀਆਂ ਤੇ ਇਹਨਾਂ ਮਿਨਿਸਟਰਾਂ ਨੇ ਇੱਕ ਬਿਆਨ ਤੱਕ ਵੀ ਨਹੀਂ ਲਾਇਆ। ਲੋਕਾਂ ਨੂੰ ਕਹਿਣਾ ਸੌਖਾ ਸੀ, ਕਰਨਾ ਸੌਖਾ ਸੀ, ਕਹਿ ਕੇ ਵੀ ਇਹ ਕਰਦੇ ਨੇ। ਤੁਸੀਂ ਤੁਹਾਡੇ ਹਲਕੇ ਦੇ ਜਿਹੜੇ ਵਿਧਾਇਕ ਨੇ, ਜਾਂ ਕਹਿ ਲਈਏ ਜਾਂ ਕੋਈ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਤੱਕ ਤੁਸੀਂ ਡਾਇਰੈਕਟ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਸਾਡੀ ਇਸ ਤਰੀਕੇ ਨਾਲ ਆਹ ਚੀਜ਼, ਕਿਉਂਕਿ ਪ੍ਰਤੱਖ ਹੈ, ਸਭ ਨੂੰ ਦਿਸਦਾ, ਮੀਡੀਆ ਦੇ ਵਿੱਚ ਚੱਲ ਰਿਹਾ। ਮੇਰੇ ਕੋਲੇ ਜਦੋਂ ਸਪੀਕਰ ਸਾਹਿਬ ਇੱਥੇ ਮੋਰਚੇ 'ਚ ਆਉਂਦੇ ਆ, ਸਾਡੀ ਇੱਕੋ ਬੇਨਤੀ ਸੀ, ਜੋ ਤੁਸੀਂ 7 ਸਾਲਾਂ ਦੇ ਕਹਿੰਦੇ ਵੀ ਮੰਗ ਨਾ, ਮਤਲਬ ਉਹਨਾਂ ਨੇ ਪੁੱਛਿਆ ਵੀ ਆਪਣੀ ਡਿਮਾਂਡ ਕੀ ਹੋ ਸਕਦੀ ਹੈ। ਮੈਂ ਇੱਕ ਜਵਾਬ ਹੀ ਉਹਨਾਂ ਨੂੰ ਇਹ ਦਿੱਤਾ ਸੀਗਾ ਕਿ ਜਿਹੜਾ 7 ਸਾਲਾਂ ਦੇ ਤੁਸੀਂ ਬੋਲਦੇ ਆ ਰਹੇ ਹੋ, ਸਾਨੂੰ ਨਹੀਂ ਪਤਾ ਤੁਸੀਂ ਹੁਣ ਕੀ ਬੋਲ ਰਹੇ ਹੋ ਜੀ, ਜੋ ਤੁਸੀਂ ਬੋਲਦੇ ਆ ਰਹੇ ਹੋ ਬੇਅਦਬੀ ਤੇ ਫਲਾਣਾ ਦੋਸ਼ੀ ਆ, ਬੇਅਦਬੀ ਤੇ ਹੋਣਾ ਚਾਹੀਦਾ, ਤੁਸੀਂ ਹੱਲ ਕਰ ਦਿਓ। ਸਾਡੀ ਡਿਮਾਂਡ ਜੋ ਵੱਖਰੀ ਆ, ਵੱਖਰੀ ਗੱਲ ਆ, ਜੋ ਤੁਸੀਂ ਬੋਲਦੇ ਆ ਰਹੇ ਹੋ ਉਹਦੇ ਤੇ ਫੁੱਲ ਚੜਾ ਦਿਓ। ਤਾਂ ਜਿਹੜੇ ਮੁੱਖ ਮੰਤਰੀ ਪਹਿਲਾਂ ਬਿਆਨਾਂ ਦੇ ਵਿੱਚ ਗੱਲਾਂ ਕਰਦੇ ਸੀ, ਅੱਜ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਆ ਜੀ,
ਜਿਹੜੇ ਉਦੋਂ ਉਹਨਾਂ ਦੇ ਮਿਨਿਸਟਰ, ਉਹਨਾਂ ਦੇ ਵਿੱਚੋਂ ਅੱਜ ਚੀਮਾ ਸਾਹਿਬ ਜਿਹੜੇ ਮਿਨਿਸਟਰ ਆ, ਉਸ ਟਾਈਮ MLA ਸੀਗੇ, ਉਹ ਵੀ ਆਪਣੇ ਘਰੇ ਆ ਕੇ ਗਏ ਆ। ਪ੍ਰੋਫੈਸਰ ਬਲਜਿੰਦਰ ਕੌਰ ਆ, ਉਹ ਵੀ ਘਰੇ ਆ ਕੇ ਗਏ ਆ। ਇਹਨਾਂ ਦੀ ਹੋਰ ਪਾਰਟੀ ਵੀ ਜਿਹੜੀ ਘਰੇ ਆਉਂਦੀ ਰਹੀ ਆ। ਉਦੋਂ ਤਾਂ ਮੁੱਦਾ ਦੀਂਦਾ ਸੀ 1 ਜੂਨ ਨੂੰ ਬੇਅਦਬੀ ਗੁਰੂ ਸਾਹਿਬ ਦੇ ਸਰੂਪ ਚੋਰੀ ਹੁੰਦੇ, ਉਹ ਦੀਂਦੇ ਸੀਗੇ। ਅੱਜ ਸਰਕਾਰ ਬਣਨ ਤੋਂ ਬਾਅਦ ਵੀ 20-22 ਦਿਨ ਦੀਆਂ ਤਿੰਨ ਦਿਨਾਂ ਦਾ ਸੈਸ਼ਨ ਚੱਲ ਗਿਆ, 1 ਦਿਨ ਦਾ ਵੱਖਰਾ ਚੱਲ ਗਿਆ, ਨਿੱਤ ਬਿਆਨ ਆਈ ਜਾਂਦੇ ਆ, ਹੋਰ ਗੱਲਾਂ ਤੇ ਬਿਆਨ ਆਈ ਜਾਂਦੇ ਆ, ਬੇਅਦਬੀ ਤੇ ਬੋਲ ਵੀ ਨਹੀਂ ਸਕਦੇ। ਕੁਰਸੀ ਤੇ ਤੁਹਾਡਾ ਮਲਾਲ ਇਹ ਆ ਵੀ ਉਹਨਾਂ ਵੱਲੋਂ ਇਸ ਵਿਸ਼ੇ ਤੇ ਕੋਈ ਵੀ ਜਿਹੜੀ ਗੱਲਬਾਤ ਆ ਨਹੀਂ ਕੀਤੀ ਜਾ ਰਹੀ। ਪਰ ਸੁਖਰਾਜ, ਜੇ ਆਪਾਂ ਅਗਲੀ ਗੱਲ ਕਰੀਏ, ਜਿਸ ਤਰੀਕੇ ਨਾਲ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ ਅਸੀਂ ਇਸ ਮੋਰਚੇ ਦੇ ਵਿੱਚ ਰੋਡ ਬਲੌਕ ਕਰਨ ਦਾ, ਉਹਦੇ ਨਾਲ ਮਿਲ ਰਿਹਾ ਸਿੱਧੀ ਪਰੇਸ਼ਾਨੀ ਹੈ ਜਿਹੜੀ ਆਮ ਲੋਕਾਂ ਨੂੰ ਹੋ ਸਕਦੀ ਹੈ ਉਹਦੇ ਵਿੱਚ। ਨਹੀਂ ਬਾਈ ਜੀ, ਆਮ ਲੋਕਾਂ ਨੂੰ, ਉਹਨਾਂ ਲੋਕਾਂ ਨੂੰ ਬਿਲਕੁਲ ਵੀ ਪਰੇਸ਼ਾਨੀ ਨਹੀਂ ਆ। ਜਿਹੜੇ ਸਾਡੇ ਆਮ ਲੋਕਾਂ ਦੇ ਵਿੱਚੋਂ ਉਹ ਵੀ ਲੋਕ ਆ ਜਿਹੜੇ ਕਹਿੰਦੇ ਵੀ ਸਖਤ ਪ੍ਰੋਗਰਾਮ ਸਰਕਾਰ ਦੇ ਹੋਣੇ ਚਾਹੀਦੇ ਆ। 7 ਸਾਲ ਦੇ ਬਾਈ ਇਨਸਾਫ ਮੰਗੀ ਜਾਂਦੇ, ਆਪਾਂ ਸ਼ਾਂਤਮਈ ਬੈਠੇ ਆ। ਫਿਰ ਜਾਂ ਤਾਂ ਸਰਕਾਰ ਕਹਦੇ ਵੀ ਅਸੀਂ ਕਰ ਹੀ ਨਹੀਂ ਸਕਦੇ, ਫਿਰ ਅਸੀਂ ਆਪਦਾ ਦੇਖਾਂਗੇ ਤਰੀਕਾ ਕੀ ਹੋ ਸਕਦਾ। ਤੇ ਜੇ ਸਰਕਾਰ ਕਰ ਹੀ ਨਹੀਂ ਸਕਦੀ ਤਾਂ ਫਿਰ ਅਸੀਂ ਆਪਦੇ ਤਰੀਕੇ ਨਾਲ ਪ੍ਰੋਟੈਸਟ ਕਰ ਲਾਂਗੇ। ਤੇ ਜੇ ਸਰਕਾਰ ਇਸ ਗੱਲਾਂ ਤੇ ਬਣ ਕੇ ਆਈ ਆ ਵੀ ਅਸੀਂ ਕਰ ਸਕਦੇ ਸੀ, ਅਸੀਂ ਕਰ ਸਕਦੇ ਆ, ਸਾਡੇ ਹੱਥ ਪਾਵਰ ਆਵੇ, ਤੇ ਅੱਜ ਉਹ ਪਾਵਰਾਂ ਆਈਆਂ ਹੋਣ ਦੇ ਬਾਵਜੂਦ ਕਿਉਂ ਇਹਨਾਂ ਦੇ ਮੂੰਹ ਬੰਦ ਹੋ ਗਿਆ? ਕਿਉਂ ਇਹਨਾਂ ਦੇ ਕੁਰਸੀ ਤੋਂ ਪਹਿਲਾਂ ਐਨਕ ਹੋਰ ਹੁੰਦੀ ਹੈ ਤੇ ਕੁਰਸੀ ਤੇ ਬਹਿ ਕੇ ਉਹ ਕਿਹੜੀ ਐਨਕ ਆ ਲੱਗ ਜਾਂਦੀ ਹੈ ਜਿਹੜੀ ਇਹਨਾਂ ਨੂੰ ਦਿਖਣਾ ਹੀ ਬੰਦ ਹੋ ਜਾਂਦਾ? ਸੋ ਸਾਡਾ ਉਹਨਾਂ ਲੋਕਾਂ ਤੱਕ ਪਰੇਸ਼ਾਨੀ ਨਹੀਂ ਕੋਈ ਬਣਦੀ ਬਾਈ ਜੀ। ਪਰੇਸ਼ਾਨੀ ਤਾਂ ਹੋਊਗੀ ਨਾ ਜੇ ਅਸੀਂ ਨਿੱਜ ਲਈ ਬੈਠੇ ਆ। ਸਾਡੇ ਗੁਰੂ ਦਾ ਮਸਲਾ, ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਬੇਅਦਬੀ ਹੋਈ ਆ, ਤੇ ਸਾਡੀ ਮੰਗ ਵੀ ਇਹ ਆ ਵੀ ਕਿਸੇ ਵੀ ਧਰਮ ਦੀ ਬੇਅਦਬੀ ਹੁੰਦੀ ਹੋਵੇ ਉਹਦੇ ਸਜ਼ਾ ਮੌਤ ਤੱਕ ਦੀ ਸਜ਼ਾ ਹੋਵੇ। ਤਾਂ ਇਹ 'ਚ ਮੈਂ ਸਮਝਦਾ ਹਰ ਇੱਕ ਪੰਜਾਬੀ, ਹਰ ਇੱਕ ਸਿੱਖ ਤੇ ਹਰ ਇੱਕ ਵਿਅਕਤੀ ਸ਼ਮੂਲੀਅਤ ਕਰੇ। ਪਰੇਸ਼ਾਨੀ ਆਪਾਂ ਗੱਲ ਕਰੀਏ ਕਿ ਗੁਰੂ ਸਾਹਿਬ ਦੇ ਅੰਗਾਂ ਨਾਲੋਂ ਵੱਧ ਦਰਦ ਤਾਂ ਨਹੀਂ ਹੋ ਸਕਦਾ ਕਿਸੇ ਨੂੰ। 1 ਦਿਨ ਦਾ ਕੰਮ ਰੁਕ ਸਕਦਾ। ਜੇ ਕਰੋਨਾ ਕਾਲ ਦੇ ਵਿੱਚ ਤੁਹਾਨੂੰ 2 ਮਹੀਨੇ ਘਰਾਂ 'ਚ ਸਰਕਾਰ ਬੰਦ ਕਰ ਸਕਦੀ ਆ, ਤੁਹਾਡਾ ਮਤਲਬ ਟਾਈਮ ਬਾਉਂਡ ਕਰ ਸਕਦੀ ਹੈ ਘੰਟੇ 2 ਘੰਟੇ ਦਾ, ਤੇ ਕੀ ਅਸੀਂ 1 ਹਫ਼ਤੇ ਲਈ 10 ਦਿਨਾਂ ਲਈ ਪੰਜਾਬ ਬੰਦ ਨਹੀਂ ਕਰ ਸਕਦੇ? ਇਸ ਵਿਸ਼ੇ ਨੂੰ ਲੈ ਕੇ ਜੋ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਕਿ ਠੋਸ ਪ੍ਰੋਗਰਾਮ ਦਿੱਤੇ ਜਾਣ, ਜਦੋਂ ਇਹ ਪ੍ਰੋਗਰਾਮ 1 ਜੂਨ 2015 ਤੋਂ ਹੀ ਹੋਣੇ ਚਾਹੀਦੇ ਸੀ। ਜਦੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਹੋ ਗਿਆ, ਪੰਜਾਬ ਬੰਦ ਉਦੋਂ ਵੀ ਹੋਣਾ ਚਾਹੀਦਾ ਸੀ। ਇੱਕ ਬਲਾਤਕਾਰੀ ਸਾਧ ਦੀ ਫਿਲਮ ਲੱਗਣੀ ਹੋਵੇ, ਉਹਦੀ ਗ੍ਰਿਫਤਾਰੀ ਕਰਨੀ ਹੋਵੇ ਤਾਂ ਉਹਦੇ ਲਈ ਕਰਫਿਊ ਪੰਜਾਬ 'ਚ ਲੱਗ ਸਕਦਾ। ਸਾਡਾ ਜੀਵਤ ਗੁਰੂ ਦਾ ਦਰਜਾ ਸਾਨੂੰ ਮਿਲਿਆ, ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਬੇਅਦਬੀ ਹੁੰਦੀ ਆ, ਸਰੂਪ ਚੋਰੀ ਹੋ ਜਾਂਦੇ, ਤੇ ਉਦੋਂ ਪੰਜਾਬ ਪੁਲਿਸ ਕਰਫਿਊ ਵੀ ਨਹੀਂ ਲਾ ਸਕਦੀ। ਉਦੋਂ ਪਿੰਡ ਜਾ ਕੇ ਤਲਾਸ਼ ਨਹੀਂ ਕਰ ਸਕਦੀ। ਇੱਕ ਬੇਦੋਸ਼ੇ ਨੂੰ ਜਾਂ ਕਿਸੇ ਮਤਲਬ ਕ੍ਰਿਮੀਨਲ ਨੂੰ ਫੜਨਾ ਹੋਵੇ ਤਾਂ ਜ਼ਿਲ੍ਹਾ ਸੀਲ ਕੀਤਾ ਜਾਂਦਾ, ਪੰਜਾਬ ਸੀਲ ਕੀਤਾ ਜਾਂਦਾ, ਸਰਹੱਦਾਂ ਸੀਲ ਕਰ ਲਈਆਂ ਜਾਂਦੀਆਂ। ਇਹਨਾਂ ਨੇ ਸਾਡੇ ਗੁਰੂ ਨੂੰ ਮਜ਼ਾਕ ਬਣਾ ਕੇ ਸਮਝ ਲਿਆ। ਸੋ ਸਾਡਾ ਉਸ ਸਿਸਟਮ ਨੂੰ ਚੈਲੰਜ ਆ। ਜੇ ਉਹ ਸਾਡੇ ਲਈ ਸਿੱਧੇ ਆਉਂਦੇ ਆ, ਸਾਨੂੰ ਮਤਲਬ ਬੇਵਕੂਫ ਬਣਾ ਕੇ ਗੱਲਾਂ ਕਰਦੇ ਆ ਕਿ ਇੱਕ ਵਾਰੀ ਕੁਰਸੀ ਤੇ ਬਹਿ ਜਾਓ, ਮੁੜ ਕੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ। ਮੇਰਾ ਉਹਨਾਂ ਪੰਜਾਬ ਦੇ ਵੋਟਰਾਂ ਨੂੰ ਵੀ ਅਪੀਲ ਆ, ਜੇ ਅੱਜ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਇਕੱਠੇ ਹੋ ਕੇ ਆਵਾਜ਼ ਨਾ ਚੱਕੋਗੇ ਤੇ ਕੱਲ ਨੂੰ ਤੁਹਾਡੇ ਘਰ ਵੀ ਵਿਕਣ ਤੱਕ ਆ ਜਾਣਗੇ, ਤੁਸੀਂ ਫਿਰ ਵੀ ਨਹੀਂ ਬੋਲ ਸਕਣਾ। 6 ਤਰੀਕ ਨਾਲ ਇੱਕ ਘਟਨਾ ਸਾਹਮਣੇ ਆਈ ਆ ਅਨਿਆਤਪੁਰ ਦੀ ਜੀ, ਅੰਮ੍ਰਿਤਸਰ ਲਾਗੇ ਆ। ਬਿਲਕੁਲ ਤੁਹਾਡੇ ਤੇ ਤੁਹਾਡੇ ਘਰ ਤੇ ਭਾਵੇਂ ਪਰਸਨਲ ਰਿਜੀ ਨਾਜਿਸ਼ ਹੋਵੇ, ਪਰ ਸਰਕਾਰ ਦਾ ਉਸ ਇਸ਼ੂ ਨੂੰ ਲੈ ਕੇ ਕੋਈ ਬਿਆਨ ਨਾ ਆਉਣਾ, ਘੱਟ ਕੌਮਾਂ ਦੇ ਨਾਲ ਧੱਕਾ ਹੋਣਾ, ਉਹ ਚੀਜ਼ ਦੀ ਗਵਾਹੀ ਭਰਦਾ। ਸੋ ਇਹ ਅੱਜ ਉਹਨਾਂ ਦੇ ਨਾਲ ਹੋਇਆ, ਸਾਡਾ ਹਾਸਾ ਨਿਕਲਦਾ, ਪਰ ਜਿੱਦੇ ਸਾਡੇ ਘਰੇ ਹੋ ਗਿਆ ਨਾ, ਉਹਦੇ ਤੁਹਾਡਾ ਰੋਣਾ ਅੰਦਰੋਂ ਅੰਦਰ ਹੀ ਨਿਕਲਣਾ, ਤੁਹਾਡੇ ਦੁੱਖ ਵੰਡਾਉਣ ਵਾਲਾ ਕੋਈ ਨਹੀਂ ਹੋਣਾ। ਸੁਖਰਾਜ, ਕਿੱਦਾਂ ਦਾ ਜਿਹੜਾ ਪ੍ਰੋਗਰਾਮ ਤੁਸੀਂ ਉਲੀਕਿਆ ਤੇ ਕੌਣ ਜਿਹੜਾ ਸ਼ਮੂਲੀਅਤ ਕਰ ਰਿਹਾ ਇਸ ਪ੍ਰੋਟੈਸਟ ਦੇ ਵਿੱਚ? ਪੰਜਾਬ ਦੇ ਸਮੁੱਚੇ ਸਿੱਖ ਸੰਗਤ ਬਈ, ਜਿਹੜਾ ਵੀ ਪੰਥ ਦਰਦੀ ਆ, ਚਾਹੇ ਤੁਸੀਂ ਹੋ ਚਾਹੇ ਮੈਂ, ਆਪਾਂ ਐਜ਼ ਏ ਸੰਗਤ ਹੀ ਉਹ 'ਚ ਸ਼ਮੂਲੀਅਤ ਕਰਨੀ ਹੈ। ਤੇ ਆਪਾਂ ਸਰਕਾਰ ਨੂੰ ਦਿਖਾਉਣਾ ਹੈ, ਅਸੀਂ ਆਪ ਦੀ ਨਿੱਜੀ ਰੰਜਿਸ਼ ਘਰੇ ਰੱਖ ਕੇ, ਗੁਰੂ ਸਾਹਿਬ ਦੀ ਹੋਈ ਬੇਅਦਬੀ ਨੂੰ ਮੁੱਖ ਰੱਖ ਕੇ, ਉਸ ਦੇ ਰੋਸ ਵਜੋਂ, ਉਸ ਦੇ ਇਨਸਾਫ ਵਜੋਂ ਇਕੱਠੇ ਹੋਣਾ। ਅਸੀਂ ਆਪਣੀਆਂ ਨਿੱਜੀ ਰੰਜਿਸ਼ਾਂ ਨਹੀਂ ਰੱਖਣੀਆਂ ਵੀ ਮੈਂ ਵੱਡਾ ਤੇ ਮੇਰਾ ਝੰਡਾ ਵੱਡਾ, ਜਾਂ ਉਹ ਫਲਾਨਾ ਬੰਦਾ ਆਊਗਾ ਤੇ ਅਸੀਂ ਉਹਦੇ ਮਗਰ ਜਾਵਾਂਗੇ। ਅਸੀਂ ਉਹ ਚੀਜ਼ਾਂ ਨਹੀਂ ਲੈਣੀਆਂ। ਅਸੀਂ ਗੁਰੂ ਸਾਹਿਬ ਦਾ ਪਿਆਰ ਸਤਿਕਾਰ ਬਹਾਰ ਰੱਖਣਾ। ਅਸੀਂ ਆਪਣੀਆਂ ਨਿੱਜੀ ਰੰਜਿਸ਼ਾਂ ਘਰੇ ਰੱਖ ਕੇ ਉਹਨਾਂ ਨੂੰ ਘਰੇ ਛੱਡ ਕੇ ਆਉਣਾ, ਤੇ ਗੁਰੂ ਸਾਹਿਬ ਦੇ ਬੇਅਦਬੀ ਤੇ ਗੋਲੀकांड ਜਿਹੜਾ ਪੰਜਾਬ ਦੇ ਵਿੱਚ ਦਿਖਾਂਤ ਵਾਪਰਿਆ, ਉਹਦੇ ਤੇ ਆਪਣਾ ਰੋਸ ਜ਼ਾਹਰ ਕਰਨਾ। ਤਾਂ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਇਹ 'ਚ 1 ਹਫ਼ਤੇ ਲਈ ਵੀ ਇਕੱਠੇ ਹੋ ਜਾਣ ਤੇ ਸਰਕਾਰਾਂ ਨੂੰ ਵਿਪਤਾ ਖੜੀ ਕਰ ਦੇਣਗੇ ਦੋਸ਼ੀਆਂ ਨੂੰ ਜੇਲ੍ਹ 'ਚ ਧੱਕਣ ਵਾਸਤੇ। ਜਿਹੜੇ ਇੱਥੇ ਇੱਕ ਐਗਜ਼ਾਮਪਲ ਦਿੰਦੇ ਆ ਬਾਈ, ਜੇ ਇੱਕ ਇਹੀ ਕਤਲ ਕੇਸ ਹੈ, ਤਾਂ ਕਤਲ ਹੀ ਹੈ ਨਾ ਇਹਨਾਂ ਦੀ ਨਿਗਾਹ ਦੇ ਵਿੱਚ, ਕਤਲ ਕੇਸ 2 ਭਰਾਵਾਂ 'ਚ ਹੋ ਜੇ, ਪੈਲੀ ਨੂੰ ਲੈ ਕੇ ਹੋ ਜੇ, ਨਿੱਜੀ ਰੰਜਿਸ਼ ਨੂੰ ਲੈ ਕੇ ਹੋ ਜੇ, ਤੇ ਜੱਜ ਦੀ ਤਾਕਤ ਨਹੀਂ ਹੈ, ਜਿੰਨਾ ਟਾਈਮ ਦੋਸ਼ ਸਾਬਤ ਨਾ ਹੋਵੇ ਉਹ ਜੇਲ੍ਹ ਤੋਂ ਬਾਹਰ ਆ ਜੇ ਬੰਦਾ, ਉਹ 2 ਸਾਲ ਵੀ ਲਾ ਸਕਦਾ, ਉਹ 3 ਸਾਲ ਵੀ ਲਾ ਸਕਦਾ। ਜਦੋਂ ਦੋਸ਼ ਸਾਬਤ ਹੁੰਦਾ ਉਦੋਂ ਬਾਅਦ 'ਚ ਉਹਦੀ ਸਜ਼ਾ 'ਚ ਕਟੌਤੀ ਜ਼ਰੂਰ ਕੀਤੀ ਜਾਂਦੀ ਆ ਵੀ ਇਹ 2 ਸਾਲ ਪਹਿਲਾਂ ਭੁਗਤ ਚੁੱਕਿਆ, ਪਰ ਇਹ ਨਹੀਂ ਉਹ ਬਾਹਰ ਆ ਜੇ। ਇੱਥੇ ਉਲਟਾ, ਇੱਥੇ ਦੋਸ਼ੀ ਵੀ ਆ, ਦੋਸ਼ ਸਾਬਤ ਵੀ ਆ,
ਦੋਸ਼ ਕਬੂਲ ਵੀ ਚੁੱਕੇ ਆ, ਪਰ ਬੰਦੇ ਜੇਲ੍ਹਾਂ ਤੋਂ ਬਾਹਰ ਆ ਤੇ ਸਿਕਿਉਰਟੀਆਂ ਦੇ ਨਾਲ ਤੁਰੇ ਫਿਰਦੇ ਆ। ਇਹ ਸਾਡੇ ਲਈ ਸਿਸਟਮ ਆ ਜਿਹੜਾ ਦੂਰੀ ਮਾਪਦੰਡ ਅਪਣਾ ਰਿਹਾ। ਸੋ ਅਸੀਂ ਉਸ ਸਿਸਟਮ ਦੇ ਪੈਰੋਕਾਰਾਂ ਨੂੰ ਚੈਲੰਜ ਕਰਦੇ ਹਾਂ। ਅਸੀਂ ਉਸ ਕੁਰਸੀ ਤੇ ਬੈਠੇ ਮਤਲਬ ਘਮੰਡੀ ਆਗੂ ਕਹਿ ਲਓ ਅੱਜ ਦੇ ਟਾਈਮ ਜਿਹੜੇ ਬਣ ਚੁੱਕੇ ਆ ਉਸ ਸਿਸਟਮ ਦੇ ਵਿੱਚ ਬਹਿ ਕੇ, ਤੇ ਅਸੀਂ ਉਹਨਾਂ ਨੂੰ ਚੈਲੰਜ ਆ। ਸਾਡੇ ਪੰਜਾਬ ਦੇ ਲੋਕਾਂ ਨੂੰ ਦਰਦ ਪਹੁੰਚਾਉਣ ਦੀ ਕੋਈ ਮਨਸ਼ਾ ਨਹੀਂ। ਪੰਜਾਬ ਦੇ ਲੋਕਾਂ ਦਾ ਸਾਥ ਮੰਗਦੇ ਆ। ਪੰਜਾਬ ਦੇ ਲੋਕਾਂ ਦੇ ਅਸੀਂ ਰਿਣੀ ਆ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਦਾ ਦਰਦ ਸਮਝਦੇ ਆ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਜ਼ਰੂਰ ਇਕੱਠੇ ਹੋਣਗੇ, ਇਹਨਾਂ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨਗੇ ਤੇ ਬੇਅਦਬੀ ਦਾ ਇਨਸਾਫ ਆ ਤੇ ਜਿਹੜਾ ਪੰਜਾਬ ਦੇ ਵਿੱਚ ਦੁਖਾਂਤ ਵਾਪਰ ਰਿਹਾ ਇਹਨੂੰ ਇੱਕਦਮ ਠੱਲ ਪਊਗੀ ਤੇ ਪੰਜਾਬ ਦੇ ਲੋਕ ਫਿਰ ਅਗਲੇ ਮੁੱਦੇ ਦੇ ਲਈ ਆ ਜਿਹੜਾ ਉਹ ਸਰਕਾਰ ਨੂੰ ਘੇਰਨਗੇ। ਸੋ ਇਹ ਸਨ ਵੀਰ ਇਹਨਾਂ ਵੱਲੋਂ ਜਿਹੜਾ ਪ੍ਰੋਟੈਸਟ ਆ ਜਿਹੜਾ ਕੀਤਾ ਜਾਣਾ, ਅਪੀਲ ਇਹੀ ਕੀਤੀ ਹੈ ਕਿ ਪੰਜਾਬ ਦੇ ਲੋਕ ਇਸ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕਰਨਗੇ। ਹਾਲਾਂਕਿ ਸਵਾਲ ਇਹ ਵੀ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ ਜਿਹੜੇ ਵਾਅਦੇ ਆ ਇਹਨਾਂ ਨਾਲ ਕੀਤੇ ਗਏ ਸੀ, ਇਹਨਾਂ ਨੂੰ ਇਨਸਾਫ ਦੇਣ ਦੀ ਗੱਲ ਕਹੀ ਗਈ ਸੀ, ਪਰ ਇਹਨਾਂ ਵੱਲੋਂ ਇਲਜ਼ਾਮ ਇਹੀ ਲਗਾਇਆ ਕਿ ਦੇਰੀ ਆਖਰ ਇਨਸਾਫ ਵਾਸਤੇ ਕਿਉਂ ਹੋ ਰਹੀ ਆ। ਪਰ ਦੇਖਣ ਵਾਲੀ ਗੱਲ ਹੋਊਗੀ ਕਿ ਕਦੋਂ ਸਰਕਾਰ ਦੇ ਕੰਨਾਂ ਤੱਕ ਇਹ ਗੱਲਾਂ ਪਹੁੰਚਦੀਆਂ, ਇਹਨਾਂ ਦਾ ਦਰਦ ਸਰਕਾਰ ਕਦੋਂ ਸੁਣਦੀ ਆ, ਕਦੋਂ ਇਹ ਇਨਸਾਫ ਮਿਲਦਾ। ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਗੋਲੀ ਕਾਂਡ ਦਾ ਇਨਸਾਫ ਲੈਣ ਲਈ ਕਿਉਂ ਲਗਾਉਣੇ ਪੈ ਰਹੇ ਆ ਧਰਨੇ? ਸਰਕਾਰਾਂ ਬਦਲੀਆਂ, ਵਾਅਦੇ ਕੀਤੇ ਗਏ, ਪਰ ਇਨਸਾਫ ਦੀ ਗੱਲ ਉੱਥੇ ਹੀ ਕਿਉਂ ਖੜੀ ਹੈ? 24 घंटे के अंदर उन पे कार्रवाई हो सकती है, उन्हें गिरफ्तार किया जा सकता है बरगाड़ी कांड के दोषियों को। ਆਖਿਰ ਕਿਉਂ ਨਹੀਂ ਮਿਲ ਰਿਹਾ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ? ਇਹ ਉਹ ਜਗ੍ਹਾ ਹੈ, ਅਸੀਂ ਉਸ ਜਗ੍ਹਾ ਦੇ ਉੱਪਰ ਖੜੇ ਹਾਂ ਜਿੱਥੇ ਕਿ ਬਹਿਬਲ ਕਲਾਂ ਦਾ ਗੋਲੀ ਕਾਂਡ ਵਾਪਰਿਆ, ਜਿੱਥੇ ਕਿ 2 ਕਤਲ ਕੀਤੇ ਗਏ। ਇਹਨਾਂ ਕਤਲਾਂ ਦਾ ਇਨਸਾਫ ਲੈਣ ਵਾਸਤੇ ਅੱਜ ਪਰਿਵਾਰਾਂ ਨੂੰ ਧਰਨੇ ਲਾਉਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ। ਅੱਜ ਮਜਬੂਰ ਹੋਣਾ ਪੈ ਰਿਹਾ ਹੈ ਸੜਕਾਂ ਜਾਮ ਕਰਨ ਵਾਸਤੇ। ਸਰਕਾਰਾਂ ਆਈਆਂ, ਸਰਕਾਰਾਂ ਗਈਆਂ, ਕਾਂਗਰਸ ਨੇ ਸਰਕਾਰ ਬਣਾਈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਥੋੜ੍ਹੇ ਸਮੇਂ ਦੇ ਵਿੱਚ ਹੀ ਇਹ ਇਨਸਾਫ ਦੇਵਾਂਗੇ। ਆਖਰ ਇਨਸਾਫ ਕਿਉਂ ਨਹੀਂ ਮਿਲ ਰਿਹਾ? ਗੱਲ ਕਰਾਂਗੇ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਾਲ, ਜਿਹੜੇ ਲਗਾਤਾਰ ਇਸੇ ਜਗ੍ਹਾ ਦੇ ਉੱਪਰ ਜਿੱਥੇ ਉਹਨਾਂ ਦੇ ਪਿਤਾ ਨੂੰ ਸ਼ਹੀਦ ਕੀਤਾ ਗਿਆ ਉਸ ਦਾ ਇਨਸਾਫ ਲੈਣ ਵਾਸਤੇ ਸਰਕਾਰਾਂ ਨਾਲ ਜੂਝ ਰਹੇ ਹੈ ਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਆ, ਧਰਨਾ ਲਗਾਇਆ ਹੋਇਆ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰਕਾਰ ਆਈ, ਕਾਂਗਰਸ ਦੀ ਸਰਕਾਰ ਆਈ ਪਹਿਲਾਂ 17 ਦੇ ਵਿੱਚ, ਉਦੋਂ ਵੀ ਕਿਹਾ ਗਿਆ ਕਿ ਬੇਅਦਬੀ ਦਾ ਇਨਸਾਫ ਦਿੱਤਾ ਜਾਊਗਾ, ਉਸ ਘਟਨਾ ਦਾ ਇਨਸਾਫ ਦਿੱਤਾ ਜਾਊਗਾ ਜਿਸ ਘਟਨਾ ਦੇ ਵਿੱਚ ਤੁਹਾਡੇ ਪਿਤਾ ਜੀ ਤੇ ਗੁਰਜੀਤ ਸਿੰਘ ਜਿਹੜਾ ਸ਼ਹੀਦੀ ਪਾਉਂਦੇ ਆ। ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਉਹ ਵੀ ਇੱਕ ਵਾਅਦਾ ਕਰਦੇ ਆ ਕਿ ਅਸੀਂ ਇਨਸਾਫ ਦੇਵਾਂਗੇ। ਤੁਹਾਨੂੰ ਮਲਾਲ ਕਿਹਨਾਂ ਦੇ ਉੱਪਰ ਹੈ? ਕਾਂਗਰਸ ਦੇ ਉੱਪਰ ਹੈ ਜਿਹੜੀ ਸਰਕਾਰ ਚਲੀ ਗਈ, ਕਿ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ? ਸਾਨੂੰ ਮਲਾਲ ਆ ਜਿਹੜਾ ਬਾਈ ਇਸ ਸਿਸਟਮ ਦੇ ਉੱਪਰ ਜ਼ਿਆਦਾ। 2015 ਦੇ ਵਿੱਚ ਉਹ ਸਰਕਾਰ ਸੀ ਜਿਹਦੇ ਤੇ ਲੋਕਾਂ ਨੂੰ ਮਾਣ ਸੀ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਦੁਖਾਂਤ ਕਦੇ ਨਹੀਂ ਵਾਪਰੂਗਾ। ਸੋ ਉਸ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਦੁਖਾਂਤ ਵਾਪਰਦਾ, ਗੁਰੂ ਸਾਹਿਬ ਦੇ ਅੰਗ ਗਲੀਆਂ 'ਚ ਖਿਲਾਰੇ ਜਾਂਦੇ ਆ, ਸਰੂਪ ਚੋਰੀ ਹੁੰਦੇ ਆ, ਬੇਅਦਬੀ ਹੁੰਦੀ ਆ। ਸੋ ਉਸ ਬੇਅਦਬੀ ਤੇ ਇੱਕ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਪ੍ਰੋਟੈਸਟ ਹੁੰਦਾ, ਜਿਹਦੇ ਵਿੱਚ ਪਿਤਾ ਜੀ ਇਸ ਰੋਡ ਤੇ ਇਸ ਜਗ੍ਹਾ ਦੇ ਉੱਤੇ ਅਸੀਂ ਮੈਂ ਦਰਸ਼ਕਾਂ ਨੂੰ ਦੱਸ ਵੀ ਦੇਵਾਂ ਕਿ ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਬਿਲਕੁਲ ਬਾਈ, ਜਿੱਥੇ ਬਿਲਕੁਲ ਇੱਥੇ ਜੇ ਨੇੜੇ ਜੇ ਬਾਈ ਗੁਰਜੀਤ ਦੀ ਸੀ ਜਿਹੜੀ ਲਾਸ਼ ਪਈ ਸੀਗੀ ਤੇ ਬਿਲਕੁਲ ਇਹਦੇ ਕ੍ਰੋਸਿੰਗ ਦੇ ਵਿੱਚ ਜਿਹੜੇ ਪਿਤਾ ਜੀ ਦੀ ਲਾਸ਼ ਸੀਗੀ ਜਦੋਂ ਉਹ ਗੋਲੀ ਚੱਲਦੀ ਆ। ਹਾਲਾਂਕਿ ਪਿਤਾ ਜੀ ਦੀ ਜਿਹੜੀ ਮੌਤ ਆ ਉਹ ਤਕਰੀਬਨ ਅੱਧੇ ਘੰਟੇ ਬਾਅਦ ਹੁੰਦੀ ਆ ਗੋਲੀ ਲੱਗਣ ਤੋਂ ਬਾਅਦ, ਤੇ ਗੁਰਜੀਤ ਬਾਈ ਆ ਜਿਹੜੇ ਨਾਲ ਦੀ ਨਾਲ ਹੀ ਉੱਥੇ ਸ਼ਹੀਦ ਹੋ ਜਾਂਦੇ ਆ। ਗੋਲੀਆਂ ਉਸ ਪਾਸੇ ਵੱਲੋਂ ਰੋਡ ਵਾਲੇ ਪਾਸਿਓਂ ਵੱਜ ਰਹੀਆਂ ਸੀਗੀਆਂ, ਕ੍ਰਾਸ ਫਾਇਰਿੰਗ ਹੋਈ ਆ ਜਿਹੜੀ ਇੱਧਰੋਂ ਰੋਡ ਤੋਂ ਗੋਲੀ ਵੱਜਦੀ ਆ ਤੇ ਇੱਕੋ ਮੈਂ ਕਹਾਂਗਾ ਕਿ ਇੱਕੋ ਬੰਦੇ ਦੇ ਗਨ ਦੇ ਨਾਲ ਜਿਹੜਾ ਸ਼ੂਟਿੰਗ ਹੋਈ ਆ ਉੱਥੇ। ਤਾਂ ਇਹ ਗਨ ਇੱਕੋ ਹੀ ਚਲਾਈ ਗਈ ਆ, ਇੱਕੋ ਦੇ ਬੰਦੇ ਦੇ ਮਤਲਬ ਜੇ ਕਹੀਏ ਐਂਗਲ ਤੋਂ ਦੇਖਿਆ ਜਾਵੇ ਤਾਂ ਕ੍ਰਾਸ ਹੋਇਆ ਉਹ ਇੱਕ ਬੰਦੇ ਦੇ ਹੀ ਕਹਿ ਸਕਦੇ ਆ ਵੀ ਰਿਵਾਲਵਰ ਨਾਲ ਜਾਂ ਜਿਹੜੀਆਂ AK-47 ਯੂਜ਼ ਹੋਈਆਂ, ਜਿਹੜਾ ਵੀ ਅਸਲਾ ਯੂਜ਼ ਹੋਇਆ ਉਹਦੇ ਨਾਲ।
ਤੇ ਉਸ ਤੋਂ ਬਾਅਦ 2015 ਤੋਂ ਬਾਅਦ ਲੋਕਾਂ ਦੇ ਵਿੱਚ ਰੋਹ ਹੁੰਦਾ ਸਰਕਾਰ ਪ੍ਰਤੀ, ਸਰਕਾਰ ਦਾ ਜਿਹੜਾ ਕਹੀਏ ਕਿ ਰਾਜਨੀਤਿਕ ਮੌਤ ਉਸ ਦੇ ਵਿੱਚ ਹੁੰਦੀ ਆ। 17 ਦੀ ਸਰਕਾਰ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਹੀ ਸਿਰਫ ਇਸ ਇਸ਼ੂ ਤੇ ਕਰਦਾ, ਤੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕੋ ਇੱਕ ਇਸ਼ੂ ਇਹੀ ਹੁੰਦਾ ਬੇਅਦਬੀ ਦਾ, ਕਿ ਇਹਨੂੰ ਹੱਲ ਕਰਨ ਲਈ ਜਿਹੜੀ ਸਰਕਾਰ ਦਾ ਬਦਲ ਚਾਹੀਦਾ, ਵੀ ਸਰਕਾਰ ਨਵੀਂ ਚਾਹੀਦੀ ਆ। ਤੇ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਉਹ ਸਹੁੰ ਖਾਂਦੇ ਆ ਬਠਿੰਡਾ ਵਿਖੇ, ਤਾਂ ਉੱਥੇ ਉਹ ਗੱਲ ਕਰਦੇ ਆ, ਉਹ ਕਹਿੰਦੇ ਆ ਕਿ ਅਸੀਂ ਇਹਨੂੰ 2 ਮਹੀਨੇ ਦੇ ਵਿੱਚ ਹੱਲ ਕਰ ਦਿਆਂਗੇ। 5 ਸਾਲ ਦਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਮੋਰਚੇ ਵੀ ਲੱਗੇ ਆ। ਸੁਖਰਾਜ ਗੱਲ ਇੱਥੇ ਨਿਬੜਦੀ ਆ ਕਿ ਸਰਕਾਰਾਂ ਨੇ ਸਿਰਫ ਬਹਿਬਲ ਕਲਾਂ ਗੋਲੀ ਕਾਂਡ ਨੂੰ ਇੱਕ ਰਾਜਨੀਤਿਕ ਮੁੱਦਾ ਬਣਾ ਲਿਆ ਕਿ ਵੋਟਾਂ ਲੈਣੀਆਂ, ਵੋਟਾਂ ਲੈਣ ਤੋਂ ਬਾਅਦ ਸਾਨੂੰ ਕੋਈ ਮਤਲਬ ਨਹੀਂ ਕਿਸੇ ਨੂੰ ਇਨਸਾਫ ਮਿਲਿਆ ਜਾਂ ਨਹੀਂ ਮਿਲਿਆ ਜਾਂ ਕਿਸੇ ਦੇ ਜੀ ਗਏ ਆ, ਜਾਂ ਗੁਰੂ ਸਾਹਿਬ ਦੀ ਬੇਅਦਬੀ ਹਜੇ ਤੱਕ ਵੀ ਨਿਰੰਤਰ ਜਾਰੀ ਆ, ਚੱਲ ਰਹੀ ਆ, ਉਹਨੂੰ ਨਹੀਂ ਰੋਕਿਆ ਜਾ ਰਿਹਾ, ਨਾ ਉਸ ਤੇ ਕੋਈ ਕਾਨੂੰਨ ਇਦਾਂ ਦਾ ਬਣ ਰਿਹਾ ਕਿ ਉਹਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਨਹੀਂ, ਤੁਸੀਂ ਕਾਂਗਰਸ ਦੀ ਸਰਕਾਰ 5 ਸਾਲ ਰਾਜ ਕਰਕੇ ਚਲੀ ਗਈ ਆ। ਹੁਣ ਜੇ ਆਮ ਤੌਰ ਤੇ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਤਾਂ ਦੇਣੇ ਹੀ ਕੁਝ ਹੋਏ ਆ। ਇਹਨਾਂ ਕੁਝ ਕੁ ਦਿਨਾਂ 'ਚ ਤੁਸੀਂ ਕਿਵੇਂ ਜਿਨ੍ਹਾਂ ਨੇ 1.5 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਆ, ਜਦੋਂ ਇਹ ਪੂਰਾ ਘਟਨਾਕ੍ਰਮ ਵਾਪਰਿਆ ਉਹਨਾਂ ਨੇ ਇਨਸਾਫ ਨਹੀਂ ਦਿੱਤਾ, ਕਾਂਗਰਸ ਦੀ ਸਰਕਾਰ ਰਹੀ ਆ ਉਹਨਾਂ ਨੇ ਇਨਸਾਫ ਨਹੀਂ ਦਿੱਤਾ, ਤਾਂ ਤੁਸੀਂ ਆਮ ਆਦਮੀ ਪਾਰਟੀ ਤੋਂ ਇਨਸਾਫ ਲੈਣ ਵਾਸਤੇ ਇੱਕ ਐਲਾਨ ਵੀ ਕਰ ਚੁੱਕੇ ਹੋ ਕਿ ਅਸੀਂ ਜਿਹੜੀ ਸੜਕ ਆ ਉਹ ਬੰਦ ਕਰਾਂਗੇ, ਸੜਕ ਜਾਮ ਕਰਾਂਗੇ। ਫਿਰ ਇੰਨਾ ਪ੍ਰੈਸ਼ਰ ਆਮ ਆਦਮੀ ਪਾਰਟੀ ਸਰਕਾਰ ਤੇ ਕਿਉਂ? ਬਾਈ ਜੀ, ਆਮ ਆਦਮੀ ਪਾਰਟੀ ਦੀ ਸਰਕਾਰ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸਟਾਰਟਿੰਗ 'ਚ ਕਹਿ ਚੁੱਕਿਆ ਕਿ ਸਾਡਾ ਗਿਲਾ ਸਿਸਟਮ ਦੇ ਨਾਲ ਆ। ਜਦੋਂ ਇਹ ਲੋਕ ਇਸ ਕੁਰਸੀ ਤੇ ਨਹੀਂ ਆਉਂਦੇ, ਤਕਰੀਬਨ ਜੇ ਆਪਾਂ ਆਮ ਆਦਮੀ ਦੀ ਗੱਲ ਕਰੀਏ ਕਿ 7 ਸਾਲ ਦੇ ਲੋਕਾਂ ਨੂੰ ਕਹਿੰਦੇ ਆ ਰਹੇ ਆ ਕਿ ਅਸੀਂ ਇਹਦਾ ਹੱਲ ਕਰਾਂਗੇ, ਸਾਡੀ ਸਰਕਾਰ ਆਊਗੀ, ਅਸੀਂ ਸਭ ਤੋਂ ਪਹਿਲਾਂ ਬੇਅਦਬੀ ਦੇ ਦੋਸ਼ੀ ਆ ਜਿਹੜੇ ਉਹ ਜੇਲ੍ਹਾਂ 'ਚ ਬੰਦ ਕਰਨੇ ਆ, ਇਹਨਾਂ ਨੂੰ ਸਜ਼ਾਵਾਂ ਸਖਤ ਮਿਲਣਗੀਆਂ। 7 ਸਾਲ ਦੇ ਬਿਆਨ ਹੋ ਗਏ, ਸਾਰੀ ਲੀਡਰਸ਼ਿਪ ਹੋ ਗਈ, ਇਨਵੈਸਟੀਗੇਸ਼ਨ ਕਰ ਰਹੇ ਆਫੀਸਰ ਜਿਹਨੂੰ ਇਹਨਾਂ ਨੇ ਸਹੀ ਠਹਿਰਾਇਆ, ਜਿਹਦੇ ਮੁੱਦੇ ਦੇ ਉੱਤੇ ਜਾਂ ਜਿਹੜੀ ਇਨਵੈਸਟੀਗੇਸ਼ਨ ਦੇ ਉੱਤੇ ਪੰਜਾਬ ਦੇ ਵਿੱਚ ਗੱਲਾਂ ਬੋਲੀਆਂ, ਡਿਬੇਟਾਂ ਕੀਤੀਆਂ ਕਿ ਕੰਵਰ ਵਿਜੇ ਪ੍ਰਤਾਪ ਸਹੀ ਕਰ ਰਿਹਾ, ਉਹਨੂੰ ਕੈਪਟਨ ਨਹੀਂ ਕਰਨ ਦੇ ਰਿਹਾ, ਕਿ ਕੰਵਰ ਵਿਜੇ ਪ੍ਰਤਾਪ ਸਹੀ ਆ। ਸੋ ਕੰਵਰ ਵਿਜੇ ਪ੍ਰਤਾਪ ਇਸ ਇਨਵੈਸਟੀਗੇਸ਼ਨ ਦੇ ਚੱਲਦਿਆਂ ਕੈਪਟਨ ਸਰਕਾਰ ਦੇ ਵਿੱਚ ਅਸਤੀਫਾ ਦੇ ਜਾਂਦੇ ਆ ਜੀ। ਅਸਤੀਫਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਜੁਆਇਨ ਕਰਦੇ ਆ। ਆਮ ਆਦਮੀ ਪਾਰਟੀ ਜੁਆਇਨ ਹੁੰਦਿਆਂ ਉਹਨਾਂ ਦੇ ਪੂਰੇ ਪੰਜਾਬ ਦੇ ਵਿੱਚ ਹੋਲਡਿੰਗ ਲਾਏ ਜਾਂਦੇ ਆ ਕਿ ਬੇਅਦਬੀ ਨੂੰ ਲੈ ਕੇ ਕੰਵਰ ਵਿਜੇ ਪ੍ਰਤਾਪ ਉਹਨਾਂ ਨੇ ਅਸਤੀਫਾ ਦਿੱਤਾ। ਗੋਲੀ ਕਾਂਡ ਦੀ ਇਨਵੈਸਟੀਗੇਸ਼ਨ ਕਰ ਰਹੇ ਸੀ, ਉਹਨਾਂ ਨੇ ਇਸ ਸਰਕਾਰ ਤੋਂ ਖਫਾ ਹੋ ਕੇ ਅਸਤੀਫਾ ਦਿੱਤਾ ਜੀ। ਬਦਲ ਦੀ ਗੱਲ ਕਰਦੇ ਆ। ਸੋ 28 ਸਤੰਬਰ ਨੂੰ ਜਦੋਂ 에ਅਰਪੋਰਟ ਦੇ ਬਾਹਰ ਕੇਜਰੀਵਾਲ ਜੀ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਕਹਿੰਦੇ ਆ ਕਿ ਕੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਚੱਕਣ ਚੰਨੀ ਸਰਕਾਰ 24 ਘੰਟਿਆਂ ਦੇ ਵਿੱਚ ਮਸਲਾ ਹੱਲ ਹੋ ਸਕਦਾ, ਤਾਂ ਦੇਰੀ ਕਿਉਂ ਲਾ ਰਹੇ ਆ? ਸਾਨੂੰ ਸਭ ਪਤਾ ਵੀ ਇਹ ਕਿਹਨੇ ਕੀਤਾ, ਸਾਡੇ ਤੋਂ ਕੋਈ ਲੁਕੀ ਛੁਪੀ ਗੱਲ ਨਹੀਂ ਆ। ਤੇ ਅੱਜ ਕੰਵਰ ਵਿਜੇ ਪ੍ਰਤਾਪ ਵੀ ਉਹਨਾਂ ਕੋਲੇ ਆ, ਉਹ ਵੀ ਜਿੱਤੇ ਹੋਏ ਵਿਧਾਇਕ ਆ। ਤੇ ਦੂਸਰੀ ਗੱਲ, ਜਸਟਿਸ ਜੋਰਾ ਸਿੰਘ ਜਿਹੜੇ ਪਹਿਲਾਂ ਜਾਂਚ ਕਰਦੇ ਸੀਗੇ 2015 ਵਿੱਚ ਅਕਾਲੀ ਦੀ ਸਰਕਾਰ ਵੇਲੇ, ਸੋ ਕਮੀ ਕਿੱਥੇ ਰਹਿੰਦੀ ਆ? ਬਿਆਨ ਕੁਰਸੀ ਤੇ ਬੈਠਣ ਤੋਂ ਪਹਿਲਾਂ ਹੁੰਦੇ ਆ ਕਿ ਅਸੀਂ ਐਂ ਕਰ ਦਿਆਂਗੇ, ਅਸੀਂ ਆਹ ਕਰ ਦਿਆਂਗੇ, ਕੁਰਸੀ ਤੇ ਬੈਠ ਕੇ ਮੁੱਦਾ ਵੀ ਦਿਸਣਾ ਬੰਦ, ਬੋਲਣਾ ਵੀ ਬੰਦ, ਤਾਂ ਸਜ਼ਾ ਦੇਣੀ ਤਾਂ ਦੂਰ ਦੀ ਗੱਲ ਆ। ਨਹੀਂ, ਸਮਾਂ ਤਾਂ ਦਿਓ ਨਾ, ਗੱਲ ਤਾਂ ਸਮੇਂ ਦੀ ਆ। 20 ਦਿਨਾਂ ਦੇ ਸਮੇਂ ਦੇ ਵਿੱਚ ਤੁਸੀਂ ਕਿਹੜਾ ਉਹਨਾਂ ਤੋਂ ਚਾਹੁੰਦੇ ਹੋ ਵੀ ਸਮਾਂ ਮਿਲ? 24 ਘੰਟਿਆਂ ਦਾ ਹਵਾਲਾ ਆਪਾਂ ਕਿਸੇ ਨੂੰ ਦੇਤਾ, ਹਾਲਾਂਕਿ ਉਹਨਾਂ ਤੇ ਤਾਂ ਇਹਨਾਂ ਦਾ ਜ਼ੋਰ ਨਹੀਂ ਸੀ, ਬੋਲ ਸਕਦੇ ਸੀ ਨਾ, ਤੇ ਇਹਨਾਂ ਕੋਲੇ ਤਾਂ ਬਹੁਮਤ ਵੀ ਆ, ਇਨਵੈਸਟੀਗੇਸ਼ਨ ਵੀ ਕੰਪਲੀਟ ਆ, ਦੋਸ਼ੀ ਵੀ ਪਤਾ, ਮਤਲਬ ਇਨਵੈਸਟੀਗੇਸ਼ਨ ਤੌਰ ਤੇ ਦੋਸ਼ੀ ਵੀ ਪਤਾ ਤੇ ਪਰਸਨਲੀ ਤੌਰ ਤੇ ਵੀ ਪਤਾ। ਜੇ ਇਨਵੈਸਟੀਗੇਸ਼ਨ ਕਰਤਾ ਆਫੀਸਰ ਹੋਰ ਪਾਸੇ ਹੋਵੇ ਤੇ ਆਪਾਂ ਕਹਿ ਸਕਦੇ ਆ ਵੀ ਉਹਦੀ ਲਿਖਤ ਦੇ ਵਿੱਚ ਦੋਸ਼ੀ ਨਹੀਂ ਪਾਇਆ ਗਿਆ। ਤੁਹਾਨੂੰ ਸਰਕਾਰ ਤੇ ਵਿਸ਼ਵਾਸ ਹੈ? ਆਮ ਆਦਮੀ ਪਾਰਟੀ ਸਰਕਾਰ ਤੇ ਵਿਸ਼ਵਾਸ? ਬਿਲਕੁਲ ਬਾਈ ਜੀ। ਨਹੀਂ, ਸਾਰੇ ਐਮਐਲਏ ਜਾਂ ਮੰਤਰੀ ਤੁਹਾਨੂੰ ਮਿਲ ਕੇ ਗਏ ਆ, ਤੁਹਾਨੂੰ ਵਿਸ਼ਵਾਸ ਦਿਵਾਇਆ? ਨਾ ਜੀ, ਆਏ ਨਹੀਂ। ਇਹ ਜਦੋਂ ਵੋਟਾਂ ਤੋਂ ਪਹਿਲਾਂ ਆਏ ਆ ਉਦੋਂ ਗੱਲਾਂ ਕਰਦੇ, ਉਦੋਂ ਇੱਥੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਖੜ ਕੇ ਕਹਿੰਦੇ ਸਾਰਾ ਕੁਝ ਕਰਾਂਗੇ, ਟਾਈਮ ਬੰਦ ਹੋਊਗਾ। ਤੇ ਅੱਜ ਅਸੀਂ ਇਹਨਾਂ ਦੇ ਮੰਤਰੀਆਂ ਨਾਲ ਗੱਲਾਂ ਕਰਦੇ ਆ ਤੇ ਉਹਨਾਂ ਨੂੰ ਕਮਰਿਆਂ ਦੀ ਪਈ ਹੋਈ ਹੈ, ਉਹਨਾਂ ਨੂੰ ਗੱਲ ਪਈ ਹੋਈ ਹੈ ਕਿ ਸਾਨੂੰ ਹਜੇ ਕਮਰੇ ਲੋਟ ਨਹੀਂ ਹੋਏ, ਹਜੇ ਅਸੀਂ ਕੰਮ ਨਹੀਂ ਕਰ ਸਕਦੇ। ਕਿਹਨੇ ਕਿਹਾ? ਹਰਪਾਲ ਸਿੰਘ ਚੀਮਾ ਫਾਈਨਾਂਸ ਮਿਨਿਸਟਰ ਆ। ਸਤਿ ਸ਼੍ਰੀ ਅਕਾਲ ਸੁਖਰਾਜ ਜੀ। ਸਤਿ ਸ਼੍ਰੀ ਅਕਾਲ ਜੀ। ਲੋਕ ਚੀਮਾ ਸਾਹਿਬ ਗੱਲ ਕਰਨਾ ਚਾਹੁੰਦੇ ਤੁਹਾਡੇ ਨਾਲ, ਤੁਸੀਂ ਕਿਹਾ ਸੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੋ ਸਰ? ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ ਜੀ? ਹਾਂਜੀ, ਠੀਕ ਠਾਕ। ਅੱਛਾ ਜੀ, ਬੇਨਤੀ ਸੀ। ਹਾਂਜੀ ਹਾਂਜੀ। ਤੁਸੀਂ ਇਸ ਵਿਸ਼ੇ ਤੋਂ ਚੰਗੀ ਤਰ੍ਹਾਂ ਜਾਣੂ ਹੋ ਜੀ। ਤੇ ਹੁਣ ਸਰਕਾਰ ਵੀ ਹੈ ਤੁਹਾਡੀ ਜੀ, ਇਨਵੈਸਟੀਗੇਸ਼ਨ ਆਫੀਸਰ ਵੀ ਤੁਹਾਡੇ ਕੋਲੇ ਆ ਜਿਹੜੇ ਮਤਲਬ ਐਮਐਲਏ ਬਣ ਚੁੱਕੇ ਆ। ਹਾਂਜੀ ਹਾਂਜੀ। ਤੁਸੀਂ ਇਸ ਪੱਖ ਤੋਂ ਬਹੁਤ ਚੰਗੀ ਤਰ੍ਹਾਂ ਜਾਣੋ ਤੇ ਅਸੀਂ ਤੁਹਾਨੂੰ ਇੱਕ ਰਿਕੁਐਸਟ ਕਰਦੇ ਹਾਂ ਵੀ ਇਹ ਤੁਸੀਂ ਛੇਤੀ ਤੋਂ ਛੇਤੀ ਜਿਹੜਾ ਇਹਦਾ ਹੱਲ ਕਰੋ।
ਕੋਈ ਗੱਲ ਥੋੜਾ ਟਾਈਮ ਦੇ ਦਿਓ ਜੀ, ਪਤਾ ਕੀ ਥੋੜੇ ਦਿਨ ਹੋਏ ਨੇ ਜੇ ਸਾਨੂੰ ਆਪਣੇ ਕਮਰੇ ਤੱਕ ਨਹੀਂ ਲਾਟ ਹੋਏ ਹੈਗੇ। ਥੋੜਾ ਟਾਈਮ ਦੇ ਦਿਓ। ਇੱਕ ਬੇਨਤੀ ਆ, ਜਦੋਂ ਆਪਾਂ ਮਤਲਬ ਇਲੈਕਸ਼ਨਾਂ ਤੋਂ ਪਹਿਲਾਂ ਸੀ, ਤੁਸੀਂ ਘਰੇ ਵੀ ਆਏ ਹੋ, ਤੁਹਾਨੂੰ ਪਤਾ, ਤੁਸੀਂ ਕਿਹਾ ਵੀ ਨਾਲ ਦੀ ਨਾਲ ਹੋਊਗਾ। ਕੌਮੀ ਕਨਵੀਨਰ ਤੁਹਾਡੇ ਕੇਜਰੀਵਾਲ ਜੀ, ਉਹਨਾਂ ਦਾ ਬਿਆਨ ਆਉਂਦਾ ਕਿ ਜਿਹਦੀ ਜਾਂਚ ਹੋਈ ਪਈ ਆ, ਸਾਰਾ ਕੁਝ ਕਰਨਾ ਹੋਵੇ ਤਾਂ 24 ਘੰਟੇ ਤੱਕ ਦਾ ਸਮਾਂ ਬਹੁਤ ਹੁੰਦਾ। ਕੋਈ ਗੱਲ ਨਹੀਂ, ਕਰਦੇ ਇੱਕ ਗੱਲ ਉਹੀ ਹੈ ਨਾ, 2 ਮਿੰਟ ਗੱਲ ਸੁਣ ਲਓ। ਮਤਲਬ ਬਦਕਿਸਮਤੀ ਇਹ ਸਮਝਦੇ ਆ ਕਿ ਅੱਜ 20-22 ਦਿਨ ਹੋ ਚੱਲਿਆ ਸਰਕਾਰ ਬਣੀ ਨੂੰ, 20 ਦਿਨ ਦਾ ਸਮਾਂ ਹੋ ਗਿਆ। ਕੋਈ ਗੱਲ ਨਹੀਂ ਬਾਈ ਜੀ, ਕਰਦੇ ਬਿਆਨ ਵੀ ਨਹੀਂ ਆਇਆ। ਜਦੋਂ ਘਰੇ ਆਉਂਦੇ ਆ ਉਦੋਂ ਤਾਂ ਨਾਲ ਦੀ ਨਾਲ ਹੱਲ ਕਰਨ ਦੀ ਗੱਲ ਕਰਦੇ ਆ। ਮੇਰੇ ਕੋਲੇ ਬਕਾਇਦਾ ਵੀਡੀਓ ਉਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਜਿਹੜੀਆਂ ਆਪਣੇ ਘਰੇ ਬਹਿ ਕੇ ਕਰਕੇ ਗਏ ਆ। ਕੀ ਉਦੋਂ ਗੱਲ ਕਹਿ ਨਹੀਂ ਸਕਦੇ ਸੀ ਕਿ ਅਸੀਂ 5 ਮਹੀਨੇ 6 ਮਹੀਨੇ 'ਚ ਹੀ ਕਰ ਦਾਂਗੇ? ਹੁਣ ਸਰ ਅਸੀਂ ਟਾਈਮ ਬਾਉਂਡ ਦੀ ਗੱਲ ਕਰਦੇ। ਜੇ ਆਪਾਂ 5 ਸਾਲ ਆਪਾਂ ਇੰਤਜ਼ਾਰ ਕੀਤਾ, ਕਾਂਗਰਸੀ ਸਰਕਾਰ ਦਾ ਲੰਬਾ ਸਮਾਂ ਇੰਤਜ਼ਾਰ। 7 ਸਾਲਾਂ ਤੋਂ ਸੰਘਰਸ਼ ਲੜਦੇ ਆ ਰਹੇ ਆ, 7 ਸਾਲਾਂ ਤੋਂ ਹੀ ਮੋਰਚੇ ਲੱਗਦੇ ਆ ਰਹੇ ਆ, 7 ਸਾਲਾਂ ਤੋਂ ਇਨਵੈਸਟੀਗੇਸ਼ਨਾਂ ਤੇ ਵਕੀਲ ਖੜਦੇ ਆ ਰਹੇ ਆ, ਕੇਸ ਲੜਦੇ ਆ ਰਹੇ ਆ। ਕੋਈ ਵੱਖਰੀ ਗੱਲ ਨਹੀਂ ਆ। ਮੈਂ ਉਹਨਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਲੀਅਰ ਕਰਦਾ, ਕੋਈ ਪੱਖਪਾਤੀ ਗੱਲ ਨਹੀਂ ਆ। ਸਰਕਾਰ ਕੰਮ ਪੰਜਾਬ ਦੇ ਕਰੇ, ਜਮ ਕਰੇ, ਚੰਗੇ ਕਰੇ, ਸਾਰੇ ਸਲੋਤਾ ਕਰਨਗੇ। ਪਰ ਲੋਕਾਂ ਦੀਆਂ ਭਾਵਨਾਵਾਂ ਦਾ ਖਿਲਵਾੜ, ਜੇ ਬੇਅਦਬੀ ਹਰ ਇੱਕ ਉਸ ਸਿੱਖ ਦਾ, ਹਰ ਇੱਕ ਉਸ ਵਿਅਕਤੀ ਦਾ ਇਸ਼ੂ ਆ ਜਿਹਦਾ ਦਰਦ ਨਾਲ ਹਿਰਦਾ ਵਲੂੰਦਰਿਆ ਗਿਆ ਬੇਅਦਬੀ ਦੇ ਨਾਲ, ਇਹ ਉਹਦੇ ਲਈ ਆ। ਜੇ ਗੁਰੂ ਤਾਂ ਸਰਬ ਸਾਂਝੇ ਆ ਨਾ, ਸਰਬ ਮਤਲਬ ਮਾਨਵਤਾ ਦੇ ਗੁਰੂ ਨੇ, ਤੇ ਸਭ ਦਾ ਹੀ ਜਿਹੜਾ ਮੈਨੂੰ ਲੱਗਦਾ ਕਿ ਮਨ ਇਸ ਗੱਲ ਨਾਲ ਵਲੂੰਦਰਿਆ ਜਾਂਦਾ ਹੈ, ਹਿਰਦਾ ਵਲੂੰਦਰਿਆ ਜਾਂਦਾ ਹੈ। ਸਿਆਸਤ ਹੁੰਦੀ ਆ ਬਾਈ, ਸਿਆਸਤ ਵੀ ਇਸ ਤਰ੍ਹਾਂ ਦੀ ਹੁੰਦੀ ਆ ਕਿ ਅੱਜ 22-23 ਦਿਨ ਦਾ ਸਮਾਂ ਸਰਕਾਰ ਬਣੀ ਨੂੰ ਹੋ ਗਿਆ ਤੇ ਉਹਨਾਂ ਨੇ ਬਿਆਨ ਲਾਉਣਾ ਵੀ ਠੀਕ ਨਹੀਂ ਸਮਝਿਆ। ਉਹਨਾਂ ਨੇ ਇਹ ਗੱਲ ਪੰਜਾਬ ਦੇ ਲੋਕਾਂ ਨਾਲ ਕਰਨੀ ਠੀਕ ਨਹੀਂ ਸਮਝੀ ਕਿ ਬੇਅਦਬੀ ਦਾ ਹੱਲ ਤੁਸੀਂ ਸਰਕਾਰ ਤੱਕ ਪਹੁੰਚਦਾ ਬਣਾਓ ਨਾ। ਏਦਾਂ ਵੱਡਾ ਡਿਸੀਜਨ ਲੈਣਾ ਕਿ ਜਿਹੜਾ 20 ਤਰੀਕ ਨੂੰ ਜਾਮ ਕੀਤਾ ਸੀ, 11 ਦਿਨ ਦਾ ਸਰਕਾਰ ਨੂੰ ਸਮਾਂ ਦਿੱਤਾ ਸੀ। 11 ਦਿਨ ਦੇ ਵਿੱਚ ਸਰਕਾਰ ਆ ਕੇ ਟਾਈਮ ਬਾਉਂਡ ਕਰ ਸਕਦੀ ਸੀ, ਕਹਿ ਸਕਦੀ ਸੀ ਕਿ ਅਸੀਂ ਇਸ ਤੇ ਇੰਨਾ ਟਾਈਮ ਚਾਹੀਦਾ, ਅਸੀਂ ਸ਼ਾਂਤਮਈ ਸਾਈਡ ਤੇ ਬੈਠੇ ਰਹਿੰਦੇ। ਸਰਕਾਰ ਨੇ ਉਹ ਟਾਈਮ ਬਾਉਂਡ ਨੂੰ ਕੁਝ ਸਮਝਿਆ ਹੀ ਨਹੀਂ। ਸਰਕਾਰ ਨੇ ਮੁੱਦਾ ਹੀ ਨਹੀਂ ਸਮਝਿਆ। ਕੱਲ ਦਾ ਸੈਸ਼ਨ ਸੀਗਾ, ਸਾਨੂੰ ਲੱਗਿਆ ਸੈਸ਼ਨ ਦੇ ਵਿੱਚ ਜੇ ਕੋਈ ਗੱਲ ਕਰਨਗੇ ਤਾਂ ਹੋ ਸਕਦਾ ਮਸਲੇ ਹੱਲ ਦੀ ਗੱਲ ਕਰ ਦੇਣ, ਪਰ ਸੈਸ਼ਨ ਤਾਂ ਇੱਕ ਮੁੱਦੇ ਨੂੰ ਲੈ ਕੇ ਬੁਲਾਇਆ ਗਿਆ। ਜੇ ਕਿ ਉਹ ਤੋਂ ਥੋੜੀ ਜਿਹੀ ਹਟਵੀਂ ਗੱਲ ਕਰਦਾ ਸੀ ਤਾਂ ਉਹ ਕਹਿੰਦੇ ਵੀ ਇਹਦਾ ਮੁੱਦਾ ਨਹੀਂ ਹੈ ਸੈਸ਼ਨ ਦਾ। ਕੀ ਪੰਜਾਬ ਦੇ ਲੋਕਾਂ ਲਈ ਬੇਅਦਬੀ ਕੋਈ ਮੁੱਦਾ ਨਹੀਂ ਹੈ? ਜਾਂ ਇਹਨਾਂ ਸਰਕਾਰਾਂ ਵਾਸਤੇ ਜਿਹੜੇ ਮੁੱਦੇ ਤੇ ਸਰਕਾਰਾਂ ਬੇਸਡ ਹੋਊਗਾ, ਜਿਹੜੇ ਕਹਿੰਦੇ ਆ ਕਿ ਇਹ ਆਮ ਆਦਮੀ ਪਾਰਟੀ ਨੂੰ ਕਿਉਂ ਟਾਰਗੇਟ ਕਰ ਰਹੇ ਆ, ਅਸੀਂ ਇਹ ਸਿਸਟਮ ਨੂੰ ਆ। 16 ਦਸੰਬਰ 2021 ਦਾ ਮੋਰਚਾ ਚੱਲ ਰਿਹਾ, ਚੰਨੀ ਸਰਕਾਰ ਸੀਗੀ, ਇਲੈਕਸ਼ਨ ਹੋਣ ਤੋਂ ਪਹਿਲਾਂ ਦੀ ਗੱਲ ਆ। ਨਵਜੋਤ ਸਿੰਘ ਸਿੱਧੂ ਸਾਡੇ ਕੋਲੇ ਆਏ ਸੀ, ਉਦੋਂ ਵੀ ਅਸੀਂ ਉਹਨਾਂ ਨੂੰ ਸਵਾਲ ਕੀਤੇ ਸੀ, ਜਦੋਂ ਸਰਕਾਰ ਦਾ ਪੱਖ ਜਾਂ ਸਰਕਾਰ ਦੀ ਮਤਲਬ ਉਸ ਪਾਰਟੀ ਦੇ ਵਿੱਚ ਸੀ, ਰੂਲਿੰਗ ਪਾਰਟੀ ਦੇ। ਅਸੀਂ ਉਹਨਾਂ ਨੂੰ ਸਵਾਲ ਕੀਤੇ, ਅਸੀਂ ਉਹਨਾਂ ਨੂੰ ਜਿਹੜੇ ਸਵਾਲ ਕਰ ਸਕਦੇ ਆ, ਜਿਹੜੇ ਇਹਨਾਂ ਸਰਕਾਰਾਂ ਨੂੰ ਕਰਦੇ ਸੀ, ਉਹਨਾਂ ਨੂੰ ਵੀ ਕੀਤੇ, ਜਿਨ੍ਹਾਂ ਦਾ ਜਵਾਬ ਕੋਈ ਨਹੀਂ ਸੀ। ਤੇ ਅੱਜ ਨਵਜੋਤ ਸਿੱਧੂ ਆ ਕੇ ਸਾਡੇ ਨਾਲ ਧਰਨੇ ਤੇ ਬੈਠੇ ਆ। ਤੁਹਾਨੂੰ ਨਹੀਂ ਲੱਗਦਾ ਕਿ ਸਿਆਸੀ ਰੋਟੀਆਂ ਸੇਕਣ ਵੀ ਆਏ? ਕਹਿੰਦਾ ਜੀ ਸਿਆਸੀ ਰੋਟੀਆਂ ਸੇਕ ਕੇ ਸਰਕਾਰ ਤਾਂ ਅੱਜ ਬਣੀ ਨਾ। ਸਿਆਸੀ ਰੋਟੀਆਂ ਤਾਂ ਆਪਾਂ ਕਵਾਂਗੇ ਵੀ 5 ਸਾਲ ਦਾ ਸਮਾਂ ਆ ਜੇ, ਅੱਜ ਮੁੱਦਾ ਹੱਲ ਕਰਾਉਣਗੇ ਤਾਂ ਹੈ ਨਹੀਂ ਵੀ ਕੱਲ ਨੂੰ ਚੋਣਾਂ। 5 ਸਾਲਾਂ ਬਾਅਦ ਚੋਣਾਂ ਆਉਣੀਆਂ ਤੇ 5 ਸਾਲਾਂ ਬਾਅਦ ਜਾ ਕੇ ਉਹਨਾਂ ਨੂੰ ਜੇ ਮਿਲੂਗਾ, ਜੇ ਕ੍ਰੈਡਿਟ ਮਿਲਣਾ ਤਾਂ ਉਦੋਂ ਮਿਲੂਗਾ। ਪਰ ਸਾਡਾ ਮੁੱਦਾ ਤਾਂ 7 ਸਾਲ ਦਾ ਚੱਲੀ ਜਾਂਦਾ ਬਾਈ। 7 ਸਾਲ ਦੀ ਲਗਾਤਾਰ ਬੇਅਦਬੀ ਹੋ ਰਹੀ ਆ, ਪੰਜਾਬ ਦੇ ਗੁਰੂ ਘਰਾਂ 'ਚ ਅੱਗਾਂ ਲੱਗ ਰਹੀਆਂ ਤੇ ਇਹਨਾਂ ਮਿਨਿਸਟਰਾਂ ਨੇ ਇੱਕ ਬਿਆਨ ਤੱਕ ਵੀ ਨਹੀਂ ਲਾਇਆ। ਲੋਕਾਂ ਨੂੰ ਕਹਿਣਾ ਸੌਖਾ ਸੀ, ਕਰਨਾ ਸੌਖਾ ਸੀ, ਕਹਿ ਕੇ ਵੀ ਇਹ ਕਰਦੇ ਨੇ। ਤੁਸੀਂ ਤੁਹਾਡੇ ਹਲਕੇ ਦੇ ਜਿਹੜੇ ਵਿਧਾਇਕ ਨੇ, ਜਾਂ ਕਹਿ ਲਈਏ ਜਾਂ ਕੋਈ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਤੱਕ ਤੁਸੀਂ ਡਾਇਰੈਕਟ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਸਾਡੀ ਇਸ ਤਰੀਕੇ ਨਾਲ ਆਹ ਚੀਜ਼, ਕਿਉਂਕਿ ਪ੍ਰਤੱਖ ਹੈ, ਸਭ ਨੂੰ ਦਿਸਦਾ, ਮੀਡੀਆ ਦੇ ਵਿੱਚ ਚੱਲ ਰਿਹਾ। ਮੇਰੇ ਕੋਲੇ ਜਦੋਂ ਸਪੀਕਰ ਸਾਹਿਬ ਇੱਥੇ ਮੋਰਚੇ 'ਚ ਆਉਂਦੇ ਆ, ਸਾਡੀ ਇੱਕੋ ਬੇਨਤੀ ਸੀ, ਜੋ ਤੁਸੀਂ 7 ਸਾਲਾਂ ਦੇ ਕਹਿੰਦੇ ਵੀ ਮੰਗ ਆ ਨਾ, ਮਤਲਬ ਉਹਨਾਂ ਨੇ ਪੁੱਛਿਆ ਵੀ ਆਪਣੀ ਡਿਮਾਂਡ ਕੀ ਹੋ ਸਕਦੀ ਹੈ। ਮੈਂ ਇੱਕ ਜਵਾਬ ਹੀ ਉਹਨਾਂ ਨੂੰ ਇਹ ਦਿੱਤਾ ਸੀਗਾ ਕਿ ਜਿਹੜਾ 7 ਸਾਲਾਂ ਦੇ ਤੁਸੀਂ ਬੋਲਦੇ ਆ ਰਹੇ ਹੋ, ਸਾਨੂੰ ਨਹੀਂ ਪਤਾ ਤੁਸੀਂ ਹੁਣ ਕੀ ਬੋਲ ਰਹੇ ਹੋ ਜੀ, ਜੋ ਤੁਸੀਂ ਬੋਲਦੇ ਆ ਰਹੇ ਹੋ ਬੇਅਦਬੀ ਤੇ ਫਲਾਣਾ ਦੋਸ਼ੀ ਆ, ਬੇਅਦਬੀ ਤੇ ਹੋਣਾ ਚਾਹੀਦਾ, ਤੁਸੀਂ ਹੱਲ ਕਰ ਦਿਓ। ਸਾਡੀ ਡਿਮਾਂਡ ਜੋ ਵੱਖਰੀ ਗੱਲ ਆ, ਜੋ ਤੁਸੀਂ ਬੋਲਦੇ ਆ ਰਹੇ ਹੋ ਉਹਦੇ ਤੇ ਫੁੱਲ ਚੜਾ ਦਿਓ। ਤਾਂ ਜਿਹੜੇ ਮੁੱਖ ਮੰਤਰੀ ਪਹਿਲਾਂ ਬਿਆਨਾਂ ਦੇ ਵਿੱਚ ਗੱਲਾਂ ਕਰਦੇ ਸੀ, ਅੱਜ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਆ ਜੀ, ਜਿਹੜੇ ਉਦੋਂ ਉਹਨਾਂ ਦੇ ਮਿਨਿਸਟਰ, ਉਹਨਾਂ ਦੇ ਵਿੱਚੋਂ ਅੱਜ ਚੀਮਾ ਸਾਹਿਬ ਜਿਹੜੇ ਮਿਨਿਸਟਰ ਆ, ਉਸ ਟਾਈਮ MLA ਸੀਗੇ, ਉਹ ਵੀ ਆਪਣੇ ਘਰੇ ਆ ਕੇ ਗਏ ਆ। ਪ੍ਰੋਫੈਸਰ ਬਲਜਿੰਦਰ ਕੌਰ ਆ, ਉਹ ਵੀ ਘਰੇ ਆ ਕੇ ਗਏ ਆ। ਇਹਨਾਂ ਦੀ ਹੋਰ ਪਾਰਟੀ ਵੀ ਜਿਹੜੀ ਘਰੇ ਆਉਂਦੀ ਰਹੀ ਆ। ਉਦੋਂ ਤਾਂ ਮੁੱਦਾ ਦੀਂਦਾ ਸੀ, 1 ਜੂਨ ਨੂੰ ਬੇਅਦਬੀ ਗੁਰੂ ਸਾਹਿਬ ਦੇ ਸਰੂਪ ਚੋਰੀ ਹੁੰਦੇ, ਉਹ ਦੀਂਦੇ ਸੀਗੇ। ਅੱਜ ਸਰਕਾਰ ਬਣਨ ਤੋਂ ਬਾਅਦ ਵੀ 20-22 ਦਿਨ ਦੀਆਂ 3 ਦਿਨਾਂ ਦਾ ਸੈਸ਼ਨ ਚੱਲ ਗਿਆ, 1 ਦਿਨ ਦਾ ਵੱਖਰਾ ਚੱਲ ਗਿਆ, ਨਿੱਤ ਬਿਆਨ ਆਈ ਜਾਂਦੇ ਆ, ਹੋਰ ਗੱਲਾਂ ਤੇ ਬਿਆਨ ਆਈ ਜਾਂਦੇ ਆ, ਬੇਅਦਬੀ ਤੇ ਬੋਲ ਵੀ ਨਹੀਂ ਸਕਦੇ। ਕੁਰਸੀ ਤੇ ਤੁਹਾਡਾ ਮਲਾਲ ਇਹ ਆ ਵੀ ਉਹਨਾਂ ਵੱਲੋਂ ਇਸ ਵਿਸ਼ੇ ਤੇ ਕੋਈ ਵੀ ਜਿਹੜੀ ਗੱਲਬਾਤ ਆ ਨਹੀਂ ਕੀਤੀ ਜਾ ਰਹੀ। ਪਰ ਸੁਖਰਾਜ, ਜੇ ਆਪਾਂ ਅਗਲੀ ਗੱਲ ਕਰੀਏ, ਜਿਸ ਤਰੀਕੇ ਨਾਲ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ ਅਸੀਂ ਇਸ ਮੋਰਚੇ ਦੇ ਵਿੱਚ ਰੋਡ ਬਲੌਕ ਕਰਨ ਦਾ
ਉਹਦੇ ਨਾਲ ਮਿਲ ਰਿਹਾ ਸਿੱਧੀ ਪਰੇਸ਼ਾਨੀ ਹੈ ਜਿਹੜੀ ਆਮ ਲੋਕਾਂ ਨੂੰ ਹੋ ਸਕਦੀ ਹੈ ਉਹਦੇ ਨਹੀਂ ਵਿੱਚ। ਬਾਈ ਜੀ, ਆਮ ਲੋਕਾਂ ਨੂੰ, ਉਹਨਾਂ ਲੋਕਾਂ ਨੂੰ ਬਿਲਕੁਲ ਵੀ ਪਰੇਸ਼ਾਨੀ ਨਹੀਂ ਆ। ਜਿਹੜੇ ਸਾਡੇ ਆਮ ਲੋਕਾਂ ਦੇ ਵਿੱਚੋਂ ਉਹ ਵੀ ਲੋਕ ਆ ਜਿਹੜੇ ਕਹਿੰਦੇ ਵੀ ਸਖਤ ਪ੍ਰੋਗਰਾਮ ਸਰਕਾਰ ਦੇ ਹੋਣੇ ਚਾਹੀਦੇ ਆ। 7 ਸਾਲ ਦੇ ਬਾਈ ਇਨਸਾਫ ਮੰਗੀ ਜਾਂਦੇ, ਆਪਾਂ ਸ਼ਾਂਤਮਈ ਬੈਠੇ ਆ। ਫਿਰ ਜਾਂ ਤਾਂ ਸਰਕਾਰ ਕਹਿ ਦੇ ਵੀ ਅਸੀਂ ਕਰ ਹੀ ਨਹੀਂ ਸਕਦੇ, ਫਿਰ ਅਸੀਂ ਆਪਦਾ ਦੇਖਾਂਗੇ ਤਰੀਕਾ ਕੀ ਹੋ ਸਕਦਾ। ਤੇ ਜੇ ਸਰਕਾਰ ਕਰ ਹੀ ਨਹੀਂ ਸਕਦੀ ਤਾਂ ਫਿਰ ਅਸੀਂ ਆਪਦੇ ਤਰੀਕੇ ਨਾਲ ਪ੍ਰੋਟੈਸਟ ਕਰ ਲਾਂਗੇ। ਤੇ ਜੇ ਸਰਕਾਰ ਇਸ ਗੱਲਾਂ ਤੇ ਬਣ ਕੇ ਆਈ ਆ ਵੀ ਅਸੀਂ ਕਰ ਸਕਦੇ ਸੀ, ਅਸੀਂ ਕਰ ਸਕਦੇ ਆ, ਸਾਡੇ ਹੱਥ ਪਾਵਰ ਆਵੇ, ਤੇ ਅੱਜ ਉਹ ਪਾਵਰਾਂ ਆਈਆਂ ਹੋਣ ਦੇ ਬਾਵਜੂਦ ਕਿਉਂ ਇਹਨਾਂ ਦੇ ਮੂੰਹ ਬੰਦ ਹੋ ਗਿਆ? ਕਿਉਂ ਇਹਨਾਂ ਦੇ ਕੁਰਸੀ ਤੋਂ ਪਹਿਲਾਂ ਐਨਕ ਹੋਰ ਹੁੰਦੀ ਹੈ ਤੇ ਕੁਰਸੀ ਤੇ ਬਹਿ ਕੇ ਉਹ ਕਿਹੜੀ ਐਨਕ ਆ ਲੱਗ ਜਾਂਦੀ ਹੈ ਜਿਹੜੀ ਇਹਨਾਂ ਨੂੰ ਦਿਖਣਾ ਹੀ ਬੰਦ ਹੋ ਜਾਂਦਾ? ਸੋ ਸਾਡਾ ਉਹਨਾਂ ਲੋਕਾਂ ਤੱਕ ਪਰੇਸ਼ਾਨੀ ਨਹੀਂ ਕੋਈ ਬਣਦੀ ਬਾਈ ਜੀ। ਪਰੇਸ਼ਾਨੀ ਤਾਂ ਹੋਊਗੀ ਨਾ ਜੇ ਅਸੀਂ ਨਿੱਜ ਲਈ ਬੈਠੇ ਆ। ਸਾਡੇ ਗੁਰੂ ਦਾ ਮਸਲਾ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਬੇਅਦਬੀ ਹੋਈ ਆ, ਤੇ ਸਾਡੀ ਮੰਗ ਵੀ ਇਹ ਆ ਵੀ ਕਿਸੇ ਵੀ ਧਰਮ ਦੀ ਬੇਅਦਬੀ ਹੁੰਦੀ ਹੋਵੇ ਉਹਦੇ ਸਜ਼ਾ ਮੌਤ ਤੱਕ ਦੀ ਸਜ਼ਾ ਹੋਵੇ। ਤਾਂ ਇਹ 'ਚ ਮੈਂ ਸਮਝਦਾ ਹਰ ਇੱਕ ਪੰਜਾਬੀ, ਹਰ ਇੱਕ ਸਿੱਖ ਤੇ ਹਰ ਇੱਕ ਉਹ ਵਿਅਕਤੀ ਸ਼ਮੂਲੀਅਤ ਕਰੇ। ਪਰੇਸ਼ਾਨੀ ਆਪਾਂ ਗੱਲ ਕਰੀਏ ਕਿ ਗੁਰੂ ਸਾਹਿਬ ਦੇ ਅੰਗਾਂ ਨਾਲੋਂ ਵੱਧ ਦਰਦ ਤਾਂ ਨਹੀਂ ਹੋ ਸਕਦਾ ਕਿਸੇ ਨੂੰ। ਇੱਕ ਦਿਨ ਦਾ ਕੰਮ ਰੁਕ ਸਕਦਾ। ਜੇ ਕਰੋਨਾ ਕਾਲ ਦੇ ਵਿੱਚ ਤੁਹਾਨੂੰ 2 ਮਹੀਨੇ ਘਰਾਂ 'ਚ ਸਰਕਾਰ ਬੰਦ ਕਰ ਸਕਦੀ ਆ, ਤੁਹਾਡਾ ਮਤਲਬ ਟਾਈਮ ਬਾਉਂਡ ਕਰ ਸਕਦੀ ਹੈ ਘੰਟੇ 2 ਘੰਟੇ ਦਾ, ਤੇ ਕੀ ਅਸੀਂ 1 ਹਫ਼ਤੇ ਲਈ 10 ਦਿਨਾਂ ਲਈ ਪੰਜਾਬ ਬੰਦ ਨਹੀਂ ਕਰ ਸਕਦੇ ਇਸ ਵਿਸ਼ੇ ਨੂੰ ਲੈ ਕੇ? ਜੋ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਕਿ ਠੋਸ ਪ੍ਰੋਗਰਾਮ ਦਿੱਤੇ ਜਾਣ। ਜਦੋਂ ਇਹ ਪ੍ਰੋਗਰਾਮ 1 ਜੂਨ 2015 ਤੋਂ ਹੀ ਹੋਣੇ ਚਾਹੀਦੇ ਸੀ, ਜਦੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਹੋ ਗਿਆ, ਪੰਜਾਬ ਬੰਦ ਉਦੋਂ ਵੀ ਹੋਣਾ ਚਾਹੀਦਾ ਸੀ। ਇੱਕ ਬਲਾਤਕਾਰੀ ਸਾਧ ਦੀ ਫਿਲਮ ਲੱਗਣੀ ਹੋਵੇ, ਉਹਦੀ ਗ੍ਰਿਫਤਾਰੀ ਕਰਨੀ ਹੋਵੇ ਤਾਂ ਉਹਦੇ ਲਈ ਕਰਫਿਊ ਪੰਜਾਬ 'ਚ ਲੱਗ ਸਕਦਾ। ਸਾਡਾ ਜੀਵਤ ਗੁਰੂ ਦਾ ਦਰਜਾ ਸਾਨੂੰ ਮਿਲਿਆ, ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਬੇਅਦਬੀ ਹੁੰਦੀ ਆ, ਸਰੂਪ ਚੋਰੀ ਹੋ ਜਾਂਦੇ, ਤੇ ਉਦੋਂ ਪੰਜਾਬ ਪੁਲਿਸ ਕਰਫਿਊ ਵੀ ਨਹੀਂ ਲਾ ਸਕਦੀ। ਉਦੋਂ ਪਿੰਡ ਜਾ ਕੇ ਤਲਾਸ਼ ਨਹੀਂ ਕਰ ਸਕਦੀ। ਇੱਕ ਬੇਦੋਸ਼ੇ ਨੂੰ ਜਾਂ ਕਿਸੇ ਮਤਲਬ ਕ੍ਰਿਮੀਨਲ ਨੂੰ ਫੜਨਾ ਹੋਵੇ ਤਾਂ ਜ਼ਿਲ੍ਹਾ ਸੀਲ ਕੀਤਾ ਜਾਂਦਾ, ਪੰਜਾਬ ਸੀਲ ਕੀਤਾ ਜਾਂਦਾ, ਸਰਹੱਦਾਂ ਸੀਲ ਕਰ ਲਈਆਂ ਜਾਂਦੀਆਂ। ਇਹਨਾਂ ਨੇ ਸਾਡੇ ਗੁਰੂ ਨੂੰ ਮਜ਼ਾਕ ਬਣਾ ਕੇ ਸਮਝ ਲਿਆ। ਸੋ ਸਾਡਾ ਉਸ ਸਿਸਟਮ ਨੂੰ ਚੈਲੰਜ ਆ। ਜੇ ਉਹ ਸਾਡੇ ਲਈ ਸਿੱਧੇ ਆਉਂਦੇ ਆ, ਸਾਨੂੰ ਮਤਲਬ ਬੇਵਕੂਫ ਬਣਾ ਕੇ ਗੱਲਾਂ ਕਰਦੇ ਆ ਕਿ ਇੱਕ ਵਾਰੀ ਕੁਰਸੀ ਤੇ ਬਹਿ ਜਾਓ, ਮੁੜ ਕੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ। ਮੇਰਾ ਉਹਨਾਂ ਪੰਜਾਬ ਦੇ ਵੋਟਰਾਂ ਨੂੰ ਵੀ ਅਪੀਲ ਆ, ਜੇ ਅੱਜ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਇਕੱਠੇ ਹੋ ਕੇ ਆਵਾਜ਼ ਨਾ ਚੱਕੋਗੇ ਤੇ ਕੱਲ ਨੂੰ ਤੁਹਾਡੇ ਘਰ ਵੀ ਵਿਕਣ ਤੱਕ ਆ ਜਾਣਗੇ, ਤੁਸੀਂ ਫਿਰ ਵੀ ਨਹੀਂ ਬੋਲ ਸਕਣਾ। 6 ਤਰੀਕ ਨਾਲ ਇੱਕ ਘਟਨਾ ਸਾਹਮਣੇ ਆਈ ਆ ਅਨਿਆਤਪੁਰ ਦੀ ਜੀ, ਅੰਮ੍ਰਿਤਸਰ ਲਾਗੇ ਆ। ਬਿਲਕੁਲ ਤੁਹਾਡੇ ਤੇ ਤੁਹਾਡੇ ਘਰ ਤੇ ਭਾਵੇਂ ਪਰਸਨਲ ਰਿਜੀ ਨਾਜਿਸ਼ ਹੋਵੇ, ਪਰ ਸਰਕਾਰ ਦਾ ਉਸ ਇਸ਼ੂ ਨੂੰ ਲੈ ਕੇ ਕੋਈ ਬਿਆਨ ਨਾ ਆਉਣਾ, ਘੱਟ ਕੌਮਾਂ ਦੇ ਨਾਲ ਧੱਕਾ ਹੋਣਾ, ਉਹ ਚੀਜ਼ ਦੀ ਗਵਾਹੀ ਭਰਦਾ। ਸੋ ਇਹ ਅੱਜ ਉਹਨਾਂ ਦੇ ਨਾਲ ਹੋਇਆ, ਸਾਡਾ ਹਾਸਾ ਨਿਕਲਦਾ, ਪਰ ਜਿੱਦੇ ਸਾਡੇ ਘਰੇ ਹੋ ਗਿਆ ਨਾ, ਉਹਦੇ ਤੁਹਾਡਾ ਰੋਣਾ ਅੰਦਰੋਂ ਅੰਦਰ ਹੀ ਨਿਕਲਣਾ, ਤੁਹਾਡੇ ਦੁੱਖ ਵੰਡਾਉਣ ਵਾਲਾ ਕੋਈ ਨਹੀਂ ਹੋਣਾ। ਸੁਖਰਾਜ, ਕਿੱਦਾਂ ਦਾ ਜਿਹੜਾ ਪ੍ਰੋਗਰਾਮ ਤੁਸੀਂ ਉਲੀਕਿਆ ਤੇ ਕੌਣ ਜਿਹੜਾ ਸ਼ਮੂਲੀਅਤ ਕਰ ਰਿਹਾ ਇਸ ਪ੍ਰੋਟੈਸਟ ਦੇ ਵਿੱਚ? ਪੰਜਾਬ ਦੇ ਸਮੁੱਚੇ ਸਿੱਖ ਸੰਗਤ ਬਾਈ, ਜਿਹੜਾ ਵੀ ਪੰਥ ਦਰਦੀ ਆ, ਚਾਹੇ ਤੁਸੀਂ ਹੋ ਚਾਹੇ ਮੈਂ, ਆਪਾਂ ਐਜ਼ ਏ ਸੰਗਤ ਹੀ ਉਹ 'ਚ ਸ਼ਮੂਲੀਅਤ ਕਰਨੀ ਹੈ। ਤੇ ਆਪਾਂ ਸਰਕਾਰ ਨੂੰ ਦਿਖਾਉਣਾ ਹੈ, ਅਸੀਂ ਆਪ ਦੀ ਨਿੱਜੀ ਰੰਜਿਸ਼ ਘਰੇ ਰੱਖ ਕੇ, ਗੁਰੂ ਸਾਹਿਬ ਦੀ ਹੋਈ ਬੇਅਦਬੀ ਨੂੰ ਮੁੱਖ ਰੱਖ ਕੇ, ਉਸ ਦੇ ਰੋਸ ਵਜੋਂ, ਉਸ ਦੇ ਇਨਸਾਫ ਵਜੋਂ ਇਕੱਠੇ ਹੋਣਾ। ਅਸੀਂ ਆਪਣੀਆਂ ਨਿੱਜੀ ਰੰਜਿਸ਼ਾਂ ਨਹੀਂ ਰੱਖਣੀਆਂ ਵੀ ਮੈਂ ਵੱਡਾ ਤੇ ਮੇਰਾ ਝੰਡਾ ਵੱਡਾ, ਜਾਂ ਇਹ ਉਹ ਫਲਾਨਾ ਬੰਦਾ ਆਊਗਾ ਤੇ ਅਸੀਂ ਉਹਦੇ ਮਗਰ ਜਾਵਾਂਗੇ। ਅਸੀਂ ਉਹ ਚੀਜ਼ਾਂ ਨਹੀਂ ਲੈਣੀਆਂ। ਅਸੀਂ ਗੁਰੂ ਸਾਹਿਬ ਦਾ ਪਿਆਰ ਸਤਿਕਾਰ ਬਹਾਰ ਰੱਖਣਾ। ਅਸੀਂ ਆਪਣੀਆਂ ਨਿੱਜੀ ਰੰਜਿਸ਼ਾਂ ਘਰੇ ਰੱਖ ਕੇ ਉਹਨਾਂ ਨੂੰ ਘਰੇ ਛੱਡ ਕੇ ਆਉਣਾ, ਤੇ ਗੁਰੂ ਸਾਹਿਬ ਦੇ ਬੇਅਦਬੀ ਤੇ ਗੋਲੀकांड ਜਿਹੜਾ ਪੰਜਾਬ ਦੇ ਵਿੱਚ ਦਿਖਾਂਤ ਵਾਪਰਿਆ, ਉਹਦੇ ਤੇ ਆਪਣਾ ਰੋਸ ਜ਼ਾਹਰ ਕਰਨਾ। ਤਾਂ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਇਹ 'ਚ 1 ਹਫ਼ਤੇ ਲਈ ਵੀ ਇਕੱਠੇ ਹੋ ਜਾਣ ਤੇ ਸਰਕਾਰਾਂ ਨੂੰ ਵਿਪਤਾ ਖੜੀ ਕਰ ਦੇਣਗੇ ਦੋਸ਼ੀਆਂ ਨੂੰ ਜੇਲ੍ਹ 'ਚ ਧੱਕਣ ਵਾਸਤੇ। ਜਿਹੜੇ ਇੱਥੇ ਇੱਕ ਐਗਜ਼ਾਮਪਲ ਦਿੰਦੇ ਆ ਬਾਈ, ਜੇ ਇੱਕ ਇਹੀ ਕਤਲ ਕੇਸ ਹੈ, ਤਾਂ ਕਤਲ ਹੀ ਹੈ ਨਾ ਇਹਨਾਂ ਦੀ ਨਿਗਾਹ ਦੇ ਵਿੱਚ, ਕਤਲ ਕੇਸ 2 ਭਰਾਵਾਂ 'ਚ ਹੋ ਜੇ, ਪੈਲੀ ਨੂੰ ਲੈ ਕੇ ਹੋ ਜੇ, ਨਿੱਜੀ ਰੰਜਿਸ਼ ਨੂੰ ਲੈ ਕੇ ਹੋ ਜੇ, ਤੇ ਜੱਜ ਦੀ ਤਾਕਤ ਨਹੀਂ ਹੈ, ਜਿੰਨਾ ਟਾਈਮ ਦੋਸ਼ ਸਾਬਤ ਨਾ ਹੋਵੇ ਉਹ ਜੇਲ੍ਹ ਤੋਂ ਬਾਹਰ ਆ ਜੇ ਬੰਦਾ, ਉਹ 2 ਸਾਲ ਵੀ ਲਾ ਸਕਦਾ, ਉਹ 3 ਸਾਲ ਵੀ ਲਾ ਸਕਦਾ। ਜਦੋਂ ਦੋਸ਼ ਸਾਬਤ ਹੁੰਦਾ ਉਦੋਂ ਬਾਅਦ 'ਚ ਉਹਦੀ ਸਜ਼ਾ 'ਚ ਕਟੌਤੀ ਜ਼ਰੂਰ ਕੀਤੀ ਜਾਂਦੀ ਆ ਵੀ ਇਹ 2 ਸਾਲ ਪਹਿਲਾਂ ਭੁਗਤ ਚੁੱਕਿਆ, ਪਰ ਇਹ ਨਹੀਂ ਉਹ ਬਾਹਰ ਆ ਜੇ। ਇੱਥੇ ਉਲਟਾ, ਇੱਥੇ ਦੋਸ਼ੀ ਵੀ ਆ, ਦੋਸ਼ ਸਾਬਤ ਵੀ ਆ, ਦੋਸ਼ ਕਬੂਲ ਵੀ ਚੁੱਕੇ ਆ, ਪਰ ਬੰਦੇ ਜੇਲ੍ਹਾਂ ਤੋਂ ਬਾਹਰ ਆ ਤੇ ਸਿਕਿਉਰਟੀਆਂ ਦੇ ਨਾਲ ਤੁਰੇ ਫਿਰਦੇ ਆ। ਇਹ ਸਾਡੇ ਲਈ ਸਿਸਟਮ ਆ ਜਿਹੜਾ ਦੂਰੀ ਮਾਪਦੰਡ ਅਪਣਾ ਰਿਹਾ। ਸੋ ਅਸੀਂ ਉਸ ਸਿਸਟਮ ਨੂੰ, ਅਸੀਂ ਉਸ ਸਿਸਟਮ ਦੇ ਪੈਰੋਕਾਰਾਂ ਨੂੰ ਚੈਲੰਜ ਕਰਦੇ ਹਾਂ। ਅਸੀਂ ਉਸ ਕੁਰਸੀ ਤੇ ਬੈਠੇ ਮਤਲਬ ਘਮੰਡੀ ਆਗੂ ਕਹਿ ਲਓ ਅੱਜ ਦੇ ਟਾਈਮ ਜਿਹੜੇ ਬਣ ਚੁੱਕੇ ਆ ਉਸ ਸਿਸਟਮ ਦੇ ਵਿੱਚ ਬਹਿ ਕੇ, ਤੇ ਅਸੀਂ ਉਹਨਾਂ ਨੂੰ ਚੈਲੰਜ ਆ। ਸਾਡੇ ਪੰਜਾਬ ਦੇ ਲੋਕਾਂ ਨੂੰ ਦਰਦ ਪਹੁੰਚਾਉਣ ਦੀ ਕੋਈ ਮਨਸ਼ਾ ਨਹੀਂ। ਪੰਜਾਬ ਦੇ ਲੋਕਾਂ ਦਾ ਸਾਥ ਮੰਗਦੇ ਹਾਂ, ਪੰਜਾਬ ਦੇ ਲੋਕਾਂ ਦੇ ਅਸੀਂ ਰਿਣੀ ਆ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਦਾ ਦਰਦ ਸਮਝਦੇ ਆ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਜ਼ਰੂਰ ਇਕੱਠੇ ਹੋਣਗੇ, ਇਹਨਾਂ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨਗੇ, ਤੇ ਬੇਅਦਬੀ ਦਾ ਇਨਸਾਫ ਆ ਤੇ ਜਿਹੜਾ ਪੰਜਾਬ ਦੇ ਵਿੱਚ ਦੁਖਾਂਤ ਵਾਪਰ ਰਿਹਾ ਇਹਨੂੰ ਇੱਕਦਮ ਠੱਲ ਪਊਗੀ, ਤੇ ਪੰਜਾਬ ਦੇ ਲੋਕ ਫਿਰ ਅਗਲੇ ਮੁੱਦੇ ਦੇ ਲਈ ਆ ਜਿਹੜਾ ਉਹ ਸਰਕਾਰ ਨੂੰ ਘੇਰਨਗੇ। ਸੋ ਇਹ ਸਨ
ਵੀਰ ਇਹਨਾਂ ਵੱਲੋਂ ਜਿਹੜਾ ਪ੍ਰੋਟੈਸਟ ਆ ਜਿਹੜਾ ਕੀਤਾ ਜਾਣਾ ਹੈ, ਅਪੀਲ ਇਹੀ ਕੀਤੀ ਹੈ ਕਿ ਪੰਜਾਬ ਦੇ ਲੋਕ ਇਸ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕਰਨਗੇ। ਹਾਲਾਂਕਿ ਸਵਾਲ ਇਹ ਵੀ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ ਜਿਹੜੇ ਵਾਅਦੇ ਆ ਇਹਨਾਂ ਨਾਲ ਕੀਤੇ ਗਏ ਸੀ, ਇਹਨਾਂ ਨੂੰ ਇਨਸਾਫ ਦੇਣ ਦੀ ਗੱਲ ਕਹੀ ਗਈ ਸੀ, ਪਰ ਇਹਨਾਂ ਵੱਲੋਂ ਇਲਜ਼ਾਮ ਇਹੀ ਲਗਾਇਆ ਕਿ ਦੇਰੀ ਆਖਰ ਇਨਸਾਫ ਵਾਸਤੇ ਕਿਉਂ ਹੋ ਰਹੀ ਆ। ਪਰ ਦੇਖਣ ਵਾਲੀ ਗੱਲ ਹੋਊਗੀ ਕਿ ਕਦੋਂ ਸਰਕਾਰ ਦੇ ਕੰਨਾਂ ਤੱਕ ਇਹ ਗੱਲਾਂ ਪਹੁੰਚਦੀਆਂ, ਇਹਨਾਂ ਦਾ ਦਰਦ ਸਰਕਾਰ ਕਦੋਂ ਸੁਣਦੀ ਆ, ਕਦੋਂ ਇਹ ਇਨਸਾਫ ਮਿਲਦਾ। ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਗੋਲੀ ਕਾਂਡ ਦਾ ਇਨਸਾਫ ਲੈਣ ਲਈ ਕਿਉਂ ਲਗਾਉਣੇ ਪੈ ਰਹੇ ਆ ਧਰਨੇ? ਸਰਕਾਰਾਂ ਬਦਲੀਆਂ, ਵਾਅਦੇ ਕੀਤੇ ਗਏ, ਪਰ ਇਨਸਾਫ ਦੀ ਗੱਲ ਉੱਥੇ ਹੀ ਕਿਉਂ ਖੜੀ ਹੈ? 24 घंटे के अंदर उन पे कार्रवाई हो सकती है, उन्हें गिरफ्तार किया जा सकता है बरगाड़ी कांड के दोषियों को। ਆਖਿਰ ਕਿਉਂ ਨਹੀਂ ਮਿਲ ਰਿਹਾ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ? ਇਹ ਉਹ ਜਗ੍ਹਾ ਹੈ, ਅਸੀਂ ਉਸ ਜਗ੍ਹਾ ਦੇ ਉੱਪਰ ਖੜੇ ਹਾਂ ਜਿੱਥੇ ਕਿ ਬਹਿਬਲ ਕਲਾਂ ਦਾ ਗੋਲੀ ਕਾਂਡ ਵਾਪਰਿਆ, ਜਿੱਥੇ ਕਿ 2 ਕਤਲ ਕੀਤੇ ਗਏ। ਇਹਨਾਂ ਕਤਲਾਂ ਦਾ ਇਨਸਾਫ ਲੈਣ ਵਾਸਤੇ ਅੱਜ ਪਰਿਵਾਰਾਂ ਨੂੰ ਧਰਨੇ ਲਾਉਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ। ਅੱਜ ਮਜਬੂਰ ਹੋਣਾ ਪੈ ਰਿਹਾ ਸੜਕਾਂ ਜਾਮ ਕਰਨ ਵਾਸਤੇ। ਸਰਕਾਰਾਂ ਆਈਆਂ, ਸਰਕਾਰਾਂ ਗਈਆਂ, ਕਾਂਗਰਸ ਨੇ ਸਰਕਾਰ ਬਣਾਈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਥੋੜੇ ਸਮੇਂ ਦੇ ਵਿੱਚ ਹੀ ਇਹ ਇਨਸਾਫ ਦੇਵਾਂਗੇ। ਆਖਰ ਇਨਸਾਫ ਕਿਉਂ ਨਹੀਂ ਮਿਲ ਰਿਹਾ? ਗੱਲ ਕਰਾਂਗੇ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਾਲ, ਜਿਹੜੇ ਲਗਾਤਾਰ ਇਸੇ ਜਗ੍ਹਾ ਦੇ ਉੱਪਰ ਜਿੱਥੇ ਉਹਨਾਂ ਦੇ ਪਿਤਾ ਨੂੰ ਸ਼ਹੀਦ ਕੀਤਾ ਗਿਆ ਉਸ ਦਾ ਇਨਸਾਫ ਲੈਣ ਵਾਸਤੇ ਸਰਕਾਰਾਂ ਨਾਲ ਜੂਝ ਰਹੇ ਆ ਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਆ, ਧਰਨਾ ਲਗਾਇਆ ਹੋਇਆ। ਉਹਨਾਂ ਨਾਲ ਗੱਲਬਾਤ ਕਰਦੇ ਆ। ਸਰਕਾਰ ਆਈ, ਕਾਂਗਰਸ ਦੀ ਸਰਕਾਰ ਆਈ ਪਹਿਲਾਂ 17 ਦੇ ਵਿੱਚ, ਉਦੋਂ ਵੀ ਕਿਹਾ ਗਿਆ ਕਿ ਬੇਅਦਬੀ ਦਾ ਇਨਸਾਫ ਦਿੱਤਾ ਜਾਊਗਾ, ਉਸ ਘਟਨਾ ਦਾ ਇਨਸਾਫ ਦਿੱਤਾ ਜਾਊਗਾ ਜਿਸ ਘਟਨਾ ਦੇ ਵਿੱਚ ਤੁਹਾਡੇ ਪਿਤਾ ਜੀ ਤੇ ਗੁਰਜੀਤ ਸਿੰਘ ਜਿਹੜਾ ਸ਼ਹੀਦੀ ਪਾਉਂਦੇ ਆ। ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਉਹ ਵੀ ਇੱਕ ਵਾਅਦਾ ਕਰਦੇ ਆ ਕਿ ਅਸੀਂ ਇਨਸਾਫ ਦੇਵਾਂਗੇ। ਤੁਹਾਨੂੰ ਮਲਾਲ ਕਿਹਨਾਂ ਦੇ ਉੱਪਰ ਹੈ? ਕਾਂਗਰਸ ਦੇ ਉੱਪਰ ਹੈ ਜਿਹੜੀ ਸਰਕਾਰ ਚਲੀ ਗਈ, ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ? ਸਾਨੂੰ ਮਲਾਲ ਆ ਜਿਹੜਾ ਬਈ ਇਸ ਸਿਸਟਮ ਦੇ ਉੱਪਰ ਜ਼ਿਆਦਾ। 2015 ਦੇ ਵਿੱਚ ਉਹ ਸਰਕਾਰ ਸੀ ਜਿਹਦੇ ਤੇ ਲੋਕਾਂ ਨੂੰ ਮਾਣ ਸੀ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਦੁਖਾਂਤ ਕਦੇ ਨਹੀਂ ਵਾਪਰੂਗਾ। ਸੋ ਉਹ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਦੁਖਾਂਤ ਵਾਪਰਦਾ, ਗੁਰੂ ਸਾਹਿਬ ਦੇ ਅੰਗ ਗਲੀਆਂ 'ਚ ਖਿਲਾਰੇ ਜਾਂਦੇ ਆ, ਸਰੂਪ ਚੋਰੀ ਹੁੰਦੇ ਆ, ਬੇਅਦਬੀ ਹੁੰਦੀ ਆ। ਸੋ ਉਸ ਬੇਅਦਬੀ ਤੇ ਇੱਕ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਪ੍ਰੋਟੈਸਟ ਹੁੰਦਾ, ਜਿਹਦੇ ਵਿੱਚ ਪਿਤਾ ਜੀ ਇਸ ਰੋਡ ਤੇ ਇਸ ਜਗ੍ਹਾ ਦੇ ਉੱਤੇ ਅਸੀਂ ਮੈਂ ਦਰਸ਼ਕਾਂ ਨੂੰ ਦੱਸ ਵੀ ਦੇਵਾਂ ਕਿ ਅਸੀਂ ਉਸੇ ਜਗ੍ਹਾ ਤੇ ਖੜੇ ਹਾਂ। ਬਿਲਕੁਲ ਬਾਈ, ਜਿੱਥੇ ਬਿਲਕੁਲ ਇੱਥੇ ਜੇ ਨੇੜੇ ਜੇ ਬਾਈ ਗੁਰਜੀਤ ਦੀ ਸੀ ਜਿਹੜੀ ਲਾਸ਼ ਪਈ ਸੀਗੀ, ਤੇ ਬਿਲਕੁਲ ਇਹਦੇ ਕ੍ਰੋਸਿੰਗ ਦੇ ਵਿੱਚ ਜਿਹੜੇ ਪਿਤਾ ਜੀ ਦੀ ਲਾਸ਼ ਸੀਗੀ ਜਦੋਂ ਉਹ ਗੋਲੀ ਚੱਲਦੀ ਆ। ਹਾਲਾਂਕਿ ਪਿਤਾ ਜੀ ਦੀ ਜਿਹੜੀ ਮੌਤ ਆ ਉਹ ਤਕਰੀਬਨ ਅੱਧੇ ਘੰਟੇ ਬਾਅਦ ਹੁੰਦੀ ਆ ਗੋਲੀ ਲੱਗਣ ਤੋਂ ਬਾਅਦ, ਤੇ ਗੁਰਜੀਤ ਬਾਈ ਆ ਜਿਹੜੇ ਨਾਲ ਦੀ ਨਾਲ ਹੀ ਉੱਥੇ ਸ਼ਹੀਦ ਹੋ ਜਾਂਦੇ ਆ। ਗੋਲੀਆਂ ਉਸ ਪਾਸੇ ਵੱਲੋਂ ਰੋਡ ਵਾਲੇ ਪਾਸਿਓਂ ਵੱਜ ਰਹੀਆਂ ਸੀਗੀਆਂ, ਕ੍ਰਾਸ ਫਾਇਰਿੰਗ ਹੋਈ ਆ ਜਿਹੜੀ ਇੱਧਰੋਂ ਰੋਡ ਤੋਂ ਗੋਲੀ ਵੱਜਦੀ ਆ, ਤੇ ਇੱਕੋ ਮੈਂ ਕਹਾਂਗਾ ਕਿ ਇੱਕੋ ਬੰਦੇ ਦੇ ਗਨ ਦੇ ਨਾਲ ਜਿਹੜਾ ਸ਼ੂਟਿੰਗ ਹੋਈ ਆ ਉੱਥੇ। ਤਾਂ ਇਹ ਗਨ ਇੱਕੋ ਹੀ ਚਲਾਈ ਗਈ ਆ, ਇੱਕੋ ਦੇ ਬੰਦੇ ਦੇ, ਮਤਲਬ ਜੇ ਕਹੀਏ ਐਂਗਲ ਤੋਂ ਦੇਖਿਆ ਜਾਵੇ ਤਾਂ ਕ੍ਰਾਸ ਹੋਇਆ ਉਹ ਇੱਕ ਬੰਦੇ ਦੇ ਹੀ ਕਹਿ ਸਕਦੇ ਆ ਵੀ ਰਿਵਾਲਵਰ ਨਾਲ ਜਾਂ ਜਿਹੜੀਆਂ AK-47 ਯੂਜ਼ ਹੋਈਆਂ, ਜਿਹੜਾ ਵੀ ਅਸਲਾ ਯੂਜ਼ ਹੋਇਆ ਉਹਦੇ ਨਾਲ। ਤੇ ਉਸ ਤੋਂ ਬਾਅਦ 2015 ਤੋਂ ਬਾਅਦ ਲੋਕਾਂ ਦੇ ਵਿੱਚ ਰੋਹ ਹੁੰਦਾ ਸਰਕਾਰ ਪ੍ਰਤੀ, ਸਰਕਾਰ ਦਾ ਜਿਹੜਾ ਕਹੀਏ ਕਿ ਰਾਜਨੀਤਿਕ ਮੌਤ ਉਸ ਦੇ ਵਿੱਚ ਹੁੰਦੀ ਆ। 17 ਦੀ ਸਰਕਾਰ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਹੀ ਸਿਰਫ ਇਸ ਇਸ਼ੂ ਤੇ ਕਰਦਾ, ਤੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕੋ ਇੱਕ ਇਸ਼ੂ ਇਹੀ ਹੁੰਦਾ ਬੇਅਦਬੀ ਦਾ, ਕਿ ਇਹਨੂੰ ਹੱਲ ਕਰਨ ਲਈ ਜਿਹੜੀ ਸਰਕਾਰ ਦਾ ਬਦਲ ਚਾਹੀਦਾ, ਵੀ ਸਰਕਾਰ ਨਵੀਂ ਚਾਹੀਦੀ ਆ। ਤੇ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਉਹ ਸਹੁੰ ਖਾਂਦੇ ਆ ਬਠਿੰਡਾ ਵਿਖੇ, ਤਾਂ ਉੱਥੇ ਉਹ ਗੱਲ ਕਰਦੇ ਆ, ਉਹ ਕਹਿੰਦੇ ਆ ਕਿ ਅਸੀਂ ਇਹਨੂੰ 2 ਮਹੀਨੇ ਦੇ ਵਿੱਚ ਹੱਲ ਕਰ ਦਿਆਂਗੇ। 5 ਸਾਲ ਦਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਮੋਰਚੇ ਵੀ ਲੱਗੇ ਆ। ਸੁਖਰਾਜ, ਗੱਲ ਇੱਥੇ ਨਿਬੜਦੀ ਆ ਕਿ ਸਰਕਾਰਾਂ ਨੇ ਸਿਰਫ ਬਹਿਬਲ ਕਲਾਂ ਗੋਲੀ ਕਾਂਡ ਨੂੰ ਇੱਕ ਰਾਜਨੀਤਿਕ ਮੁੱਦਾ ਬਣਾ ਲਿਆ ਕਿ ਵੋਟਾਂ ਲੈਣੀਆਂ, ਵੋਟਾਂ ਲੈਣ ਤੋਂ ਬਾਅਦ ਸਾਨੂੰ ਕੋਈ ਮਤਲਬ ਨਹੀਂ ਕਿਸੇ ਨੂੰ ਇਨਸਾਫ ਮਿਲਿਆ ਜਾਂ ਨਹੀਂ ਮਿਲਿਆ ਜਾਂ ਕਿਸੇ ਦੇ ਜੀ ਗਏ ਆ
ਜਾਂ ਗੁਰੂ ਸਾਹਿਬ ਦੀ ਬੇਅਦਬੀ ਹਜੇ ਤੱਕ ਵੀ ਨਿਰੰਤਰ ਜਾਰੀ ਆ, ਚੱਲ ਰਹੀ ਆ, ਉਹਨੂੰ ਨਹੀਂ ਰੋਕਿਆ ਜਾ ਰਿਹਾ, ਨਾ ਉਸ ਤੇ ਕੋਈ ਕਾਨੂੰਨ ਇਦਾਂ ਦਾ ਬਣ ਰਿਹਾ ਕਿ ਉਹਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਨਹੀਂ, ਜਾਣ। ਤੁਸੀਂ ਕਾਂਗਰਸ ਦੀ ਸਰਕਾਰ 5 ਸਾਲ ਰਾਜ ਕਰਕੇ ਚਲੀ ਗਈ ਆ। ਹੁਣ ਜੇ ਆਮ ਤੌਰ ਤੇ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਤਾਂ ਦੇਣੀ ਕੁਝ ਹੋਏ ਆ। ਇਹਨਾਂ ਕੁਝ ਕੁ ਦਿਨਾਂ 'ਚ ਤੁਸੀਂ ਕਿਵੇਂ, ਜਿਹੜੇ ਜਿਨ੍ਹਾਂ ਨੇ 1.5 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਆ, ਜਦੋਂ ਇਹ ਪੂਰਾ ਘਟਨਾਕ੍ਰਮ ਵਾਪਰਿਆ ਉਹਨਾਂ ਨੇ ਇਨਸਾਫ ਨਹੀਂ ਦਿੱਤਾ, ਕਾਂਗਰਸ ਦੀ ਸਰਕਾਰ ਰਹੀ ਆ ਉਹਨਾਂ ਨੇ ਇਨਸਾਫ ਨਹੀਂ ਦਿੱਤਾ, ਤਾਂ ਤੁਸੀਂ ਆਮ ਆਦਮੀ ਪਾਰਟੀ ਤੋਂ ਇਨਸਾਫ ਲੈਣ ਵਾਸਤੇ ਇੱਕ ਐਲਾਨ ਵੀ ਕਰ ਚੁੱਕੇ ਹੋ ਕਿ ਅਸੀਂ ਜਿਹੜੀ ਸੜਕ ਆ ਉਹ ਬੰਦ ਕਰਾਂਗੇ, ਸੜਕ ਜਾਮ ਕਰਾਂਗੇ। ਫਿਰ ਇੰਨਾ ਪ੍ਰੈਸ਼ਰ ਆਮ ਆਦਮੀ ਪਾਰਟੀ ਸਰਕਾਰ ਤੇ ਕਿਉਂ? ਬਾਈ ਜੀ, ਆਮ ਆਦਮੀ ਪਾਰਟੀ ਦੀ ਸਰਕਾਰ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸਟਾਰਟਿੰਗ 'ਚ ਕਹਿ ਚੁੱਕਿਆ ਕਿ ਸਾਡਾ ਗਿਲਾ ਸਿਸਟਮ ਦੇ ਨਾਲ ਆ। ਜਦੋਂ ਇਹ ਲੋਕ ਇਸ ਕੁਰਸੀ ਤੇ ਨਹੀਂ ਆਉਂਦੇ, ਤਕਰੀਬਨ ਜੇ ਆਪਾਂ ਆਮ ਆਦਮੀ ਦੀ ਗੱਲ ਕਰੀਏ ਕਿ 7 ਸਾਲ ਦੇ ਲੋਕਾਂ ਨੂੰ ਕਹਿੰਦੇ ਆ ਰਹੇ ਆ ਕਿ ਅਸੀਂ ਇਹਦਾ ਹੱਲ ਕਰਾਂਗੇ, ਸਾਡੀ ਸਰਕਾਰ ਆਊਗੀ, ਅਸੀਂ ਸਭ ਤੋਂ ਪਹਿਲਾਂ ਬੇਅਦਬੀ ਦੇ ਦੋਸ਼ੀ ਆ ਜਿਹੜੇ ਉਹ ਜੇਲ੍ਹਾਂ 'ਚ ਬੰਦ ਕਰਨੇ ਆ, ਇਹਨਾਂ ਨੂੰ ਸਜ਼ਾਵਾਂ ਸਖਤ ਮਿਲਣਗੀਆਂ। 7 ਸਾਲ ਦੇ ਬਿਆਨ ਹੋ ਗਏ, ਸਾਰੀ ਲੀਡਰਸ਼ਿਪ ਹੋ ਗਈ, ਇਨਵੈਸਟੀਗੇਸ਼ਨ ਕਰ ਰਹੇ ਆਫੀਸਰ ਜਿਹਨੂੰ ਇਹਨਾਂ ਨੇ ਸਹੀ ਠਹਿਰਾਇਆ, ਜਿਹਦੇ ਮੁੱਦੇ ਦੇ ਉੱਤੇ ਜਾਂ ਜਿਹੜੀ ਇਨਵੈਸਟੀਗੇਸ਼ਨ ਦੇ ਉੱਤੇ ਪੰਜਾਬ ਦੇ ਵਿੱਚ ਗੱਲਾਂ ਬੋਲੀਆਂ, ਡਿਬੇਟਾਂ ਕੀਤੀਆਂ ਕਿ ਕੰਵਰ ਵਿਜੇ ਪ੍ਰਤਾਪ ਸਹੀ ਕਰ ਰਿਹਾ, ਉਹਨੂੰ ਕੈਪਟਨ ਨਹੀਂ ਕਰਨ ਦੇ ਰਿਹਾ, ਕਿ ਕੰਵਰ ਵਿਜੇ ਪ੍ਰਤਾਪ ਸਹੀ ਆ। ਸੋ ਕੰਵਰ ਵਿਜੇ ਪ੍ਰਤਾਪ ਇਸ ਇਨਵੈਸਟੀਗੇਸ਼ਨ ਦੇ ਚੱਲਦਿਆਂ ਕੈਪਟਨ ਸਰਕਾਰ ਦੇ ਵਿੱਚ ਅਸਤੀਫਾ ਦੇ ਜਾਂਦੇ ਆ ਜੀ। ਅਸਤੀਫਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਜੁਆਇਨ ਕਰਦੇ ਆ। ਆਮ ਆਦਮੀ ਪਾਰਟੀ ਜੁਆਇਨ ਹੁੰਦਿਆਂ ਉਹਨਾਂ ਦੇ ਪੂਰੇ ਪੰਜਾਬ ਦੇ ਵਿੱਚ ਹੋਲਡਿੰਗ ਲਾਏ ਜਾਂਦੇ ਆ ਕਿ ਬੇਅਦਬੀ ਨੂੰ ਲੈ ਕੇ ਕੰਵਰ ਵਿਜੇ ਪ੍ਰਤਾਪ ਉਹਨਾਂ ਨੇ ਅਸਤੀਫਾ ਦਿੱਤਾ। ਗੋਲੀकांड ਦੀ ਇਨਵੈਸਟੀਗੇਸ਼ਨ ਕਰ ਰਹੇ ਸੀ, ਉਹਨਾਂ ਨੇ ਇਸ ਸਰਕਾਰ ਤੋਂ ਖਫਾ ਹੋ ਕੇ ਅਸਤੀਫਾ ਦਿੱਤਾ ਜੀ। ਬਦਲ ਦੀ ਗੱਲ ਕਰਦੇ ਆ। ਸੋ 28 ਸਤੰਬਰ ਨੂੰ ਜਦੋਂ 에ਅਰਪੋਰਟ ਦੇ ਬਾਹਰ ਕੇਜਰੀਵਾਲ ਜੀ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਕਹਿੰਦੇ ਆ ਕਿ ਕੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਚੱਕਣ ਚੰਨੀ ਸਰਕਾਰ 24 ਘੰਟਿਆਂ ਦੇ ਵਿੱਚ ਮਸਲਾ ਹੱਲ ਹੋ ਸਕਦਾ, ਤਾਂ ਦੇਰੀ ਕਿਉਂ ਲਾ ਰਹੇ ਆ? ਸਾਨੂੰ ਸਭ ਪਤਾ ਵੀ ਇਹ ਕਿਹਨੇ ਕੀਤਾ, ਸਾਡੇ ਤੋਂ ਕੋਈ ਲੁਕੀ ਛੁਪੀ ਗੱਲ ਨਹੀਂ ਆ। ਤੇ ਅੱਜ ਕੰਵਰ ਵਿਜੇ ਪ੍ਰਤਾਪ ਵੀ ਉਹਨਾਂ ਕੋਲੇ ਆ, ਉਹ ਵੀ ਜਿੱਤੇ ਹੋਏ ਵਿਧਾਇਕ ਆ। ਤੇ ਦੂਸਰੀ ਗੱਲ, ਜਸਟਿਸ ਜੋਰਾ ਸਿੰਘ ਜਿਹੜੇ ਪਹਿਲਾਂ ਜਾਂਚ ਕਰਦੇ ਸੀਗੇ 2015 ਵਿੱਚ ਅਕਾਲੀ ਦੀ ਸਰਕਾਰ ਵੇਲੇ। ਸੋ ਕਮੀ ਕਿੱਥੇ ਰਹਿੰਦੀ ਆ? ਬਿਆਨ ਕੁਰਸੀ ਤੇ ਬੈਠਣ ਤੋਂ ਪਹਿਲਾਂ ਹੁੰਦੇ ਆ ਕਿ ਅਸੀਂ ਐਂ ਕਰ ਦਿਆਂਗੇ, ਅਸੀਂ ਆਹ ਕਰ ਦਿਆਂਗੇ। ਕੁਰਸੀ ਤੇ ਬੈਠ ਕੇ ਮੁੱਦਾ ਵੀ ਦਿਸਣਾ ਬੰਦ, ਬੋਲਣਾ ਵੀ ਬੰਦ, ਤਾਂ ਸਜ਼ਾ ਦੇਣੀ ਤਾਂ ਦੂਰ ਦੀ ਗੱਲ ਆ। ਨਹੀਂ, ਸਮਾਂ ਤਾਂ ਦਿਓ ਨਾ, ਗੱਲ ਤਾਂ ਸਮੇਂ ਦੀ ਆ। 20 ਦਿਨਾਂ ਦੇ ਸਮੇਂ ਦੇ ਵਿੱਚ ਤੁਸੀਂ ਕਿਹੜਾ ਉਹਨਾਂ ਤੋਂ ਚਾਹੁੰਦੇ ਹੋ ਵੀ ਸਮਾਂ ਮਿਲ? 24 ਘੰਟਿਆਂ ਦਾ ਹਵਾਲਾ ਆਪਾਂ ਕਿਸੇ ਨੂੰ ਦੇਤਾ, ਹਾਲਾਂਕਿ ਉਹਨਾਂ ਤੇ ਤਾਂ ਇਹਨਾਂ ਦਾ ਜ਼ੋਰ ਨਹੀਂ ਸੀ, ਬੋਲ ਸਕਦੇ ਸੀ ਨਾ। ਤੇ ਇਹਨਾਂ ਕੋਲੇ ਤਾਂ ਬਹੁਮਤ ਵੀ ਆ, ਇਨਵੈਸਟੀਗੇਸ਼ਨ ਵੀ ਕੰਪਲੀਟ ਆ, ਦੋਸ਼ੀ ਵੀ ਪਤਾ, ਮਤਲਬ ਇਨਵੈਸਟੀਗੇਸ਼ਨ ਤੌਰ ਤੇ ਦੋਸ਼ੀ ਵੀ ਪਤਾ ਤੇ ਪਰਸਨਲੀ ਤੌਰ ਤੇ ਵੀ ਪਤਾ। ਜੇ ਇਨਵੈਸਟੀਗੇਸ਼ਨ ਕਰਤਾ ਆਫੀਸਰ ਹੋਰ ਪਾਸੇ ਹੋਵੇ ਤੇ ਆਪਾਂ ਕਹਿ ਸਕਦੇ ਹਾਂ ਵੀ ਉਹਦੀ ਲਿਖਤ ਦੇ ਵਿੱਚ ਦੋਸ਼ੀ ਨਹੀਂ ਪਾਇਆ ਗਿਆ। ਤੁਹਾਨੂੰ ਸਰਕਾਰ ਤੇ ਵਿਸ਼ਵਾਸ ਹੈ? ਬਿਲਕੁਲ, ਆਮ ਆਦਮੀ ਪਾਰਟੀ ਸਰਕਾਰ ਤੇ ਵਿਸ਼ਵਾਸ? ਬਿਲਕੁਲ ਬਾਈ ਜੀ। ਨਹੀਂ, ਸਾਰੇ ਐਮਐਲਏ ਜਾਂ ਮੰਤਰੀ ਤੁਹਾਨੂੰ ਮਿਲ ਕੇ ਗਏ ਆ, ਤੁਹਾਨੂੰ ਵਿਸ਼ਵਾਸ ਦਿਵਾਇਆ? ਨਾ ਜੀ, ਆਏ ਨਹੀਂ। ਇਹ ਜਦੋਂ ਵੋਟਾਂ ਤੋਂ ਪਹਿਲਾਂ ਆਏ ਆ ਉਦੋਂ ਗੱਲਾਂ ਕਰਦੇ, ਉਦੋਂ ਇੱਥੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਖੜ ਕੇ ਕਹਿੰਦੇ ਸਾਰਾ ਕੁਝ ਕਰਾਂਗੇ, ਟਾਈਮ ਬੰਡ ਹੋਊਗਾ। ਤੇ ਅੱਜ ਅਸੀਂ ਇਹਨਾਂ ਦੇ ਮੰਤਰੀਆਂ ਨਾਲ ਗੱਲਾਂ ਕਰਦੇ ਆ ਤੇ ਉਹਨਾਂ ਨੂੰ ਕਮਰਿਆਂ ਦੀ ਪਈ ਹੋਈ ਹੈ, ਉਹਨਾਂ ਨੂੰ ਗੱਲ ਪਈ ਹੋਈ ਕਿ ਸਾਨੂੰ ਹਜੇ ਕਮਰੇ ਲੋਟ ਨਹੀਂ ਹੋਏ, ਹਜੇ ਅਸੀਂ ਕੰਮ ਨਹੀਂ ਕਰ ਸਕਦੇ। ਕਿਹਨੇ ਕਿਹਾ? ਹਰਪਾਲ ਸਿੰਘ ਚੀਮਾ ਫਾਈਨਾਂਸ ਮਿਨਿਸਟਰ ਆ। ਸਤਿ ਸ਼੍ਰੀ ਅਕਾਲ ਸੁਖਰਾਜ ਜੀ। ਸਤਿ ਸ਼੍ਰੀ ਅਕਾਲ ਜੀ। ਲੋਕ ਚੀਮਾ ਸਾਹਿਬ ਗੱਲ ਕਰਨਾ ਚਾਹੁੰਦੇ ਤੁਹਾਡੇ ਨਾਲ, ਤੁਸੀਂ ਕਿਹਾ ਸੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੋ ਸਰ? ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ ਜੀ? ਹਾਂਜੀ, ਠੀਕ ਠਾਕ। ਅੱਛਾ ਜੀ, ਬੇਨਤੀ ਸੀ। ਹਾਂਜੀ ਹਾਂਜੀ। ਤੁਸੀਂ ਇਸ ਵਿਸ਼ੇ ਤੋਂ ਚੰਗੀ ਤਰ੍ਹਾਂ ਜਾਣੂ ਹੋ ਜੀ। ਤੇ ਹੁਣ ਸਰਕਾਰ ਵੀ ਹੈ ਤੁਹਾਡੀ ਜੀ, ਇਨਵੈਸਟੀਗੇਸ਼ਨ ਆਫੀਸਰ ਵੀ ਤੁਹਾਡੇ ਕੋਲੇ ਆ, ਜਿਹੜੇ ਮਤਲਬ ਐਮਐਲਏ ਬਣ ਚੁੱਕੇ ਆ। ਹਾਂਜੀ ਹਾਂਜੀ। ਤੁਸੀਂ ਇਸ ਪੱਖ ਤੋਂ ਬਹੁਤ ਚੰਗੀ ਤਰ੍ਹਾਂ ਜਾਣੋ ਤੇ ਅਸੀਂ ਤੁਹਾਨੂੰ ਇੱਕ ਰਿਕੁਐਸਟ ਕਰਦੇ ਹਾਂ ਵੀ ਇਹ ਤੁਸੀਂ ਛੇਤੀ ਤੋਂ ਛੇਤੀ ਜਿਹੜਾ ਇਹਦਾ ਹੱਲ ਕਰੋ। ਕੋਈ ਗੱਲ, ਥੋੜਾ ਟਾਈਮ ਦੇ ਦਿਓ ਜੀ। ਪਤਾ ਕੀ, ਥੋੜੇ ਦਿਨ ਹੋਏ ਨੇ ਜੇ ਸਾਨੂੰ ਆਪਣੇ ਕਮਰੇ ਤੱਕ ਨਹੀਂ ਲਾਟ ਹੋਏ ਹੈਗੇ। ਇੱਕ ਬੇਨਤੀ ਆ, ਜਦੋਂ ਆਪਾਂ ਮਤਲਬ ਇਲੈਕਸ਼ਨਾਂ ਤੋਂ ਪਹਿਲਾਂ ਸੀ, ਤੁਸੀਂ ਘਰੇ ਵੀ ਆਏ ਹੋ, ਤੁਹਾਨੂੰ ਪਤਾ, ਤੁਸੀਂ ਕਿਹਾ ਵੀ ਨਾਲ ਦੀ ਨਾਲ ਹੋਊਗਾ। ਕੌਮੀ ਕਨਵੀਨਰ ਤੁਹਾਡੇ ਕੇਜਰੀਵਾਲ ਜੀ, ਉਹਨਾਂ ਦਾ ਬਿਆਨ ਆਉਂਦਾ ਕਿ ਜਿਹਦੀ ਜਾਂਚ ਹੋਈ ਪਈ ਆ, ਸਾਰਾ ਕੁਝ ਕਰਨਾ ਹੋਏ ਤਾਂ 24 ਘੰਟੇ ਤੱਕ ਦਾ ਸਮਾਂ ਬਹੁਤ ਹੁੰਦਾ। ਕੋਈ ਗੱਲ ਨਹੀਂ, ਕਰਦੇ। ਇੱਕ ਗੱਲ ਉਹੀ ਹੈ ਨਾ, 2 ਮਿੰਟ ਗੱਲ ਸੁਣ ਲਓ। ਮਤਲਬ ਬਦਕਿਸਮਤੀ ਇਹ ਸਮਝਦੇ ਆ ਕਿ ਅੱਜ 20-22 ਦਿਨ ਹੋ ਚੱਲਿਆ ਸਰਕਾਰ ਬਣੀ ਨੂੰ, 20 ਦਿਨ ਦਾ ਸਮਾਂ ਹੋ ਗਿਆ। ਕੋਈ ਗੱਲ ਨਹੀਂ ਬਾਈ ਜੀ, ਕਰਦੇ। ਬਿਆਨ ਵੀ ਨਹੀਂ ਆਇਆ। ਜਦੋਂ ਘਰੇ ਆਉਂਦੇ ਆ ਉਦੋਂ ਤਾਂ ਨਾਲ ਦੀ ਨਾਲ ਹੱਲ ਕਰਨ ਦੀ ਗੱਲ ਕਰਦੇ ਆ। ਮੇਰੇ ਕੋਲੇ ਬਕਾਇਦਾ ਵੀਡੀਓ ਉਹਨਾਂ ਦੀਆਂ ਪ੍ਰੈਸ ਕਾਨਫਰੰਸ ਆ ਜਿਹੜੀਆਂ ਆਪਣੇ ਘਰੇ ਬਹਿ ਕੇ ਕਰਕੇ ਗਏ ਆ। ਕੀ ਉਦੋਂ ਗੱਲ ਕਹਿ ਨਹੀਂ ਸਕਦੇ ਸੀ ਕਿ ਅਸੀਂ 5 ਮਹੀਨੇ 6 ਮਹੀਨੇ 'ਚ ਹੀ ਕਰ ਦਾਂਗੇ? ਹੁਣ ਸਰ
ਅਸੀਂ ਟਾਈਮ ਬਾਉਂਡ ਦੀ ਗੱਲ ਕਰਦੇ ਹਾਂ। ਜੇ ਆਪਾਂ 5 ਸਾਲ ਆਪਾਂ ਇੰਤਜ਼ਾਰ ਕੀਤਾ, ਨਹੀਂ ਕਾਂਗਰਸੀ ਇੰਤਜ਼ਾਰ ਸਰਕਾਰ ਦਾ ਕੀਤਾ। ਲੰਬਾ ਸਮਾਂ ਇੰਤਜ਼ਾਰ 7 ਸਾਲਾਂ ਤੋਂ ਹੀ ਸੰਘਰਸ਼ ਲੜਦੇ ਆ ਰਹੇ ਆ, 7 ਸਾਲਾਂ ਤੋਂ ਹੀ ਮੋਰਚੇ ਲੱਗਦੇ ਆ ਰਹੇ ਆ, 7 ਸਾਲਾਂ ਤੋਂ ਇਨਵੈਸਟੀਗੇਸ਼ਨਾਂ ਤੇ ਵਕੀਲ ਖੜਦੇ ਆ ਰਹੇ ਆ, ਕੇਸ ਲੜਦੇ ਆ ਰਹੇ ਆ। ਕੋਈ ਵੱਖਰੀ ਗੱਲ ਨਹੀਂ ਆ। ਮੈਂ ਉਹਨਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਲੀਅਰ ਕਰਦਾ, ਕੋਈ ਪੱਖਪਾਤੀ ਗੱਲ ਨਹੀਂ ਆ। ਸਰਕਾਰ ਕੰਮ ਪੰਜਾਬ ਦੇ ਕਰੇ, ਜਮ ਕਰੇ, ਚੰਗੇ ਕਰੇ, ਸਾਰੇ ਸਲੋਤਾ ਕਰਨਗੇ, ਪਰ ਲੋਕਾਂ ਦੀਆਂ ਭਾਵਨਾਵਾਂ ਦਾ ਖਿਲਵਾੜ, ਜੇ ਬੇਅਦਬੀ ਹਰ ਇੱਕ ਉਸ ਸਿੱਖ ਦਾ, ਹਰ ਇੱਕ ਉਸ ਵਿਅਕਤੀ ਦਾ ਇਸ਼ੂ ਆ ਜਿਹਦਾ ਦਰਦ ਨਾਲ ਹਿਰਦਾ ਵਲੂੰਦਰਿਆ ਗਿਆ ਬੇਅਦਬੀ ਦੇ ਨਾਲ, ਇਹ ਉਹਦੇ ਲਈ ਆ। ਜੇ ਗੁਰੂ ਤਾਂ ਸਰਬ ਸਾਂਝੇ ਆ ਨਾ, ਸਰਬ ਮਤਲਬ ਮਾਨਵਤਾ ਦੇ ਗੁਰੂ ਨੇ, ਤੇ ਸਭ ਦਾ ਹੀ ਜਿਹੜਾ ਮੈਨੂੰ ਲੱਗਦਾ ਕਿ ਮਨ ਇਸ ਗੱਲ ਨਾਲ ਵਲੂੰਦਰਿਆ ਜਾਂਦਾ ਹੈ, ਹਿਰਦਾ ਵਲੂੰਦਰਿਆ ਜਾਂਦਾ ਹੈ। ਸਿਆਸਤ ਹੁੰਦੀ ਆ ਬਾਈ, ਸਿਆਸਤ ਵੀ ਇਸ ਤਰ੍ਹਾਂ ਦੀ ਹੁੰਦੀ ਆ ਕਿ ਅੱਜ 22-23 ਦਿਨ ਦਾ ਸਮਾਂ ਸਰਕਾਰ ਬਣੀ ਨੂੰ ਹੋ ਗਿਆ ਤੇ ਉਹਨਾਂ ਨੇ ਬਿਆਨ ਲਾਉਣਾ ਵੀ ਠੀਕ ਨਹੀਂ ਸਮਝਿਆ। ਉਹਨਾਂ ਨੇ ਇਹ ਗੱਲ ਪੰਜਾਬ ਦੇ ਲੋਕਾਂ ਨਾਲ ਕਰਨੀ ਠੀਕ ਨਹੀਂ ਸਮਝੀ ਕਿ ਬੇਅਦਬੀ ਦਾ ਹੱਲ ਤੁਸੀਂ ਸਰਕਾਰ ਤੱਕ ਪਹੁੰਚਦਾ ਬਣਾਓ ਨਾ, ਏਦਾਂ ਵੱਡਾ ਡਿਸੀਜਨ ਲੈਣਾ ਕਿ ਜਿਹੜਾ 20 ਤਰੀਕ ਨੂੰ ਜਾਮ ਕੀਤਾ ਸੀ, 11 ਦਿਨ ਦਾ ਸਰਕਾਰ ਨੂੰ ਸਮਾਂ ਦਿੱਤਾ ਸੀ। 11 ਦਿਨ ਦੇ ਵਿੱਚ ਸਰਕਾਰ ਆ ਕੇ ਟਾਈਮ ਬਾਉਂਡ ਕਰ ਸਕਦੀ ਸੀ, ਕਹਿ ਸਕਦੀ ਸੀ ਕਿ ਅਸੀਂ ਇਸ ਤੇ ਇੰਨਾ ਟਾਈਮ ਚਾਹੀਦਾ, ਅਸੀਂ ਸ਼ਾਂਤਮਈ ਸਾਈਡ ਤੇ ਬੈਠੇ ਰਹਿੰਦੇ। ਸਰਕਾਰ ਨੇ ਉਹ ਟਾਈਮ ਬਾਉਂਡ ਨੂੰ ਕੁਝ ਸਮਝਿਆ ਹੀ ਨਹੀਂ, ਸਰਕਾਰ ਨੇ ਮੁੱਦਾ ਹੀ ਨਹੀਂ ਸਮਝਿਆ। ਕੱਲ ਦਾ ਸੈਸ਼ਨ ਸੀਗਾ, ਸਾਨੂੰ ਲੱਗਿਆ ਸੈਸ਼ਨ ਦੇ ਵਿੱਚ ਜੇ ਕੋਈ ਗੱਲ ਕਰਨਗੇ ਤਾਂ ਹੋ ਸਕਦਾ ਮਸਲੇ ਹੱਲ ਦੀ ਗੱਲ ਕਰ ਦੇਣ, ਪਰ ਸੈਸ਼ਨ ਤਾਂ ਇੱਕ ਮੁੱਦੇ ਨੂੰ ਲੈ ਕੇ ਬੁਲਾਇਆ ਗਿਆ। ਜੇ ਕਿ ਉਹ ਤਾਂ ਥੋੜੀ ਜਿਹੀ ਹਟਵੀਂ ਗੱਲ ਕਰਦਾ ਸੀ ਤਾਂ ਉਹ ਕਹਿੰਦੇ ਵੀ ਇਹਦਾ ਮੁੱਦਾ ਨਹੀਂ ਹੈ ਸੈਸ਼ਨ ਦਾ। ਕੀ ਪੰਜਾਬ ਦੇ ਲੋਕਾਂ ਲਈ ਬੇਅਦਬੀ ਕੋਈ ਮੁੱਦਾ ਨਹੀਂ ਹੈ ਜਾਂ ਇਹਨਾਂ ਸਰਕਾਰਾਂ ਵਾਸਤੇ ਜਿਹੜੇ ਮੁੱਦੇ ਤੇ ਸਰਕਾਰਾਂ ਬੇਸਡ ਹੋਊਗਾ, ਜਿਹੜੇ ਕਹਿੰਦੇ ਆ ਕਿ ਇਹ ਆਮ ਆਦਮੀ ਪਾਰਟੀ ਨੂੰ ਕਿਉਂ ਟਾਰਗੇਟ ਕਰ ਰਹੇ ਆ, ਅਸੀਂ ਇਹ ਸਿਸਟਮ ਨੂੰ ਆ। 16 ਦਸੰਬਰ 2021 ਦਾ ਮੋਰਚਾ ਚੱਲ ਰਿਹਾ, ਚੰਨੀ ਸਰਕਾਰ ਸੀਗੀ, ਇਲੈਕਸ਼ਨ ਹੋਣ ਤੋਂ ਪਹਿਲਾਂ ਦੀ ਗੱਲ ਆ। ਨਵਜੋਤ ਸਿੰਘ ਸਿੱਧੂ ਸਾਡੇ ਕੋਲੇ ਆਏ ਸੀ, ਉਦੋਂ ਵੀ ਅਸੀਂ ਉਹਨਾਂ ਨੂੰ ਸਵਾਲ ਕੀਤੇ ਸੀ, ਜਦੋਂ ਸਰਕਾਰ ਦਾ ਪੱਖ ਜਾਂ ਸਰਕਾਰ ਦੀ ਮਤਲਬ ਉਸ ਪਾਰਟੀ ਦੇ ਵਿੱਚ ਸੀ, ਰੂਲਿੰਗ ਪਾਰਟੀ ਦੇ, ਅਸੀਂ ਉਹਨਾਂ ਨੂੰ ਸਵਾਲ ਕੀਤੇ। ਅਸੀਂ ਉਹਨਾਂ ਨੂੰ ਜਿਹੜੇ ਸਵਾਲ ਕਰ ਸਕਦੇ ਆ, ਜਿਹੜੇ ਇਹਨਾਂ ਸਰਕਾਰਾਂ ਨੂੰ ਕਰਦੇ ਸੀ, ਉਹਨਾਂ ਨੂੰ ਵੀ ਕੀਤੇ, ਜਿਨ੍ਹਾਂ ਦਾ ਜਵਾਬ ਕੋਈ ਨਹੀਂ ਸੀ। ਤੇ ਅੱਜ ਨਵਜੋਤ ਸਿੱਧੂ ਆ ਕੇ ਸਾਡੇ ਨਾਲ ਧਰਨੇ ਤੇ ਬੈਠੇ ਆ। ਤੁਹਾਨੂੰ ਨਹੀਂ ਲੱਗਦਾ ਕਿ ਸਿਆਸੀ ਰੋਟੀਆਂ ਸੇਕਣ ਵੀ ਆਏ? ਕਹਿੰਦਾ ਜੀ ਸਿਆਸੀ ਰੋਟੀਆਂ ਸੇਕ ਕੇ ਸਰਕਾਰ ਤਾਂ ਅੱਜ ਬਣੀ ਨਾ। ਸਿਆਸੀ ਰੋਟੀਆਂ ਤਾਂ ਆਪਾਂ ਕਵਾਂਗੇ ਵੀ 5 ਸਾਲ ਦਾ ਸਮਾਂ ਆ ਜੇ, ਅੱਜ ਮੁੱਦਾ ਹੱਲ ਕਰਾਉਣਗੇ ਤਾਂ ਹੈ ਨਹੀਂ ਵੀ ਕੱਲ ਨੂੰ ਚੋਣਾਂ ਜੀ 5 ਸਾਲਾਂ ਬਾਅਦ ਚੋਣਾਂ ਆਉਣੀਆਂ, ਤੇ 5 ਸਾਲਾਂ ਬਾਅਦ ਜਾ ਕੇ ਉਹਨਾਂ ਨੂੰ ਜੇ ਮਿਲੂਗਾ, ਜੇ ਕ੍ਰੈਡਿਟ ਮਿਲਣਾ ਤਾਂ ਉਦੋਂ ਮਿਲੂਗਾ। ਪਰ ਸਾਡਾ ਮੁੱਦਾ ਤਾਂ 7 ਸਾਲ ਦਾ ਚੱਲੀ ਜਾਂਦਾ ਬਾਈ। 7 ਸਾਲ ਦੀ ਲਗਾਤਾਰ ਬੇਅਦਬੀ ਹੋ ਰਹੀ ਆ, ਪੰਜਾਬ ਦੇ ਗੁਰੂ ਘਰਾਂ 'ਚ ਅੱਗਾਂ ਲੱਗ ਰਹੀਆਂ, ਤੇ ਇਹਨਾਂ ਮਿਨਿਸਟਰਾਂ ਨੇ ਇੱਕ ਬਿਆਨ ਤੱਕ ਵੀ ਨਹੀਂ ਲਾਇਆ। ਲੋਕਾਂ ਨੂੰ ਕਹਿਣਾ ਸੌਖਾ ਸੀ, ਕਰਨਾ ਸੌਖਾ ਸੀ, ਕਹਿ ਕੇ ਵੀ ਇਹ ਕਰਦੇ ਨੇ। ਤੁਸੀਂ ਤੁਹਾਡੇ ਹਲਕੇ ਦੇ ਜਿਹੜੇ ਵਿਧਾਇਕ ਨੇ, ਜਾਂ ਕਹਿ ਲਈਏ ਜਾਂ ਕੋਈ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਤੱਕ ਤੁਸੀਂ ਡਾਇਰੈਕਟ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਸਾਡੀ ਇਸ ਤਰੀਕੇ ਨਾਲ ਆਹ ਚੀਜ਼, ਕਿਉਂਕਿ ਪ੍ਰਤੱਖ ਹੈ, ਸਭ ਨੂੰ ਦਿਸਦਾ, ਮੀਡੀਆ ਦੇ ਵਿੱਚ ਚੱਲ ਰਿਹਾ। ਮੇਰੇ ਕੋਲੇ ਜਦੋਂ ਸਪੀਕਰ ਸਾਹਿਬ ਇੱਥੇ ਮੋਰਚੇ 'ਚ ਆਉਂਦੇ ਆ, ਸਾਡੀ ਇੱਕੋ ਬੇਨਤੀ ਸੀ, ਜੋ ਤੁਸੀਂ 7 ਸਾਲਾਂ ਦੇ ਕਹਿੰਦੇ ਵੀ ਮੰਗ ਆ ਨਾ, ਮਤਲਬ ਉਹਨਾਂ ਨੇ ਪੁੱਛਿਆ ਵੀ ਆਪਣੀ ਡਿਮਾਂਡ ਕੀ ਹੋ ਸਕਦੀ ਹੈ। ਮੈਂ ਇੱਕ ਜਵਾਬ ਹੀ ਉਹਨਾਂ ਨੂੰ ਇਹ ਦਿੱਤਾ ਸੀਗਾ ਕਿ ਜਿਹੜਾ 7 ਸਾਲਾਂ ਦੇ ਤੁਸੀਂ ਬੋਲਦੇ ਆ ਰਹੇ ਹੋ, ਸਾਨੂੰ ਨਹੀਂ ਪਤਾ ਤੁਸੀਂ ਹੁਣ ਕੀ ਬੋਲ ਰਹੇ ਹੋ ਜੀ, ਜੋ ਤੁਸੀਂ ਬੋਲਦੇ ਆ ਰਹੇ ਹੋ ਬੇਅਦਬੀ ਤੇ ਫਲਾਣਾ ਦੋਸ਼ੀ ਆ, ਬੇਅਦਬੀ ਤੇ ਹੋਣਾ ਚਾਹੀਦਾ, ਤੁਸੀਂ ਹੱਲ ਕਰ ਦਿਓ। ਸਾਡੀ ਡਿਮਾਂਡ ਜੋ ਵੱਖਰੀ ਆ, ਵੱਖਰੀ ਗੱਲ ਆ, ਜੋ ਤੁਸੀਂ ਬੋਲਦੇ ਆ ਰਹੇ ਹੋ ਉਹਦੇ ਤੇ ਫੁੱਲ ਚੜਾ ਦਿਓ। ਤਾਂ ਜਿਹੜੇ ਮੁੱਖ ਮੰਤਰੀ ਪਹਿਲਾਂ ਬਿਆਨਾਂ ਦੇ ਵਿੱਚ ਗੱਲਾਂ ਕਰਦੇ ਸੀ, ਅੱਜ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਆ ਜੀ, ਜਿਹੜੇ ਉਦੋਂ ਉਹਨਾਂ ਦੇ ਮਿਨਿਸਟਰ, ਉਹਨਾਂ ਦੇ ਵਿੱਚੋਂ ਅੱਜ ਚੀਮਾ ਸਾਹਿਬ ਜਿਹੜੇ ਮਿਨਿਸਟਰ ਆ, ਉਸ ਟਾਈਮ MLA ਸੀਗੇ, ਉਹ ਵੀ ਆਪਣੇ ਘਰੇ ਆ ਕੇ ਗਏ ਆ। ਪ੍ਰੋਫੈਸਰ ਬਲਜਿੰਦਰ ਕੌਰ ਆ, ਉਹ ਵੀ ਘਰੇ ਆ ਕੇ ਗਏ ਆ। ਇਹਨਾਂ ਦੀ ਹੋਰ ਪਾਰਟੀ ਵੀ ਜਿਹੜੀ ਘਰੇ ਆਉਂਦੀ ਰਹੀ ਆ। ਉਦੋਂ ਤਾਂ ਮੁੱਦਾ ਦੀਂਦਾ ਸੀ, 1 ਜੂਨ ਨੂੰ ਬੇਅਦਬੀ ਗੁਰੂ ਸਾਹਿਬ ਦੇ ਸਰੂਪ ਚੋਰੀ ਹੁੰਦੇ, ਉਹ ਦੀਂਦੇ ਸੀਗੇ। ਅੱਜ ਸਰਕਾਰ ਬਣਨ ਤੋਂ ਬਾਅਦ ਵੀ 20-22 ਦਿਨ ਦੀਆਂ 3 ਦਿਨਾਂ ਦਾ ਸੈਸ਼ਨ ਚੱਲ ਗਿਆ, 1 ਦਿਨ ਦਾ ਵੱਖਰਾ ਚੱਲ ਗਿਆ, ਨਿੱਤ ਬਿਆਨ ਆਈ ਜਾਂਦੇ ਆ, ਹੋਰ ਗੱਲਾਂ ਤੇ ਬਿਆਨ ਆਈ ਜਾਂਦੇ ਆ, ਬੇਅਦਬੀ ਤੇ ਬੋਲ ਵੀ ਨਹੀਂ ਸਕਦੇ। ਕੁਰਸੀ ਤੇ ਤੁਹਾਡਾ ਮਲਾਲ ਇਹ ਆ ਵੀ ਉਹਨਾਂ ਵੱਲੋਂ ਇਸ ਵਿਸ਼ੇ ਤੇ ਕੋਈ ਵੀ ਜਿਹੜੀ ਗੱਲਬਾਤ ਆ ਨਹੀਂ ਕੀਤੀ ਜਾ ਰਹੀ। ਪਰ ਸੁਖਰਾਜ, ਜੇ ਆਪਾਂ ਅਗਲੀ ਗੱਲ ਕਰੀਏ, ਜਿਸ ਤਰੀਕੇ ਨਾਲ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ ਅਸੀਂ ਇਸ ਮੋਰਚੇ ਦੇ ਵਿੱਚ ਰੋਡ ਬਲੌਕ ਕਰਨ ਦਾ, ਉਹਦੇ ਨਾਲ ਮੈਨੂੰ ਲੱਗਦਾ ਸਿੱਧੀ ਪਰੇਸ਼ਾਨੀ ਹੈ ਜਿਹੜੀ ਆਮ ਲੋਕਾਂ ਨੂੰ ਹੋ ਸਕਦੀ ਹੈ ਉਹਦੇ ਵਿੱਚ। ਨਹੀਂ ਬਾਈ ਜੀ, ਆਮ ਲੋਕਾਂ ਨੂੰ, ਉਹਨਾਂ ਲੋਕਾਂ ਨੂੰ ਬਿਲਕੁਲ ਵੀ ਪਰੇਸ਼ਾਨੀ ਨਹੀਂ ਆ। ਜਿਹੜੇ ਸਾਡੇ ਆਮ ਲੋਕਾਂ ਦੇ ਵਿੱਚੋਂ ਉਹ ਵੀ ਲੋਕ ਆ ਜਿਹੜੇ ਕਹਿੰਦੇ ਵੀ ਸਖਤ ਪ੍ਰੋਗਰਾਮ ਸਰਕਾਰ ਦੇ ਹੋਣੇ ਚਾਹੀਦੇ ਆ। 7 ਸਾਲ ਦੇ ਬਾਈ ਇਨਸਾਫ ਮੰਗੀ ਜਾਂਦੇ, ਆਪਾਂ ਸ਼ਾਂਤਮਈ ਬੈਠੇ ਆ। ਫਿਰ ਜਾਂ ਤਾਂ ਸਰਕਾਰ ਕਹਿ ਦੇ ਵੀ ਅਸੀਂ ਕਰ ਹੀ ਨਹੀਂ ਸਕਦੇ, ਫਿਰ ਅਸੀਂ ਆਪਦਾ ਦੇਖਾਂਗੇ ਤਰੀਕਾ ਕੀ ਹੋ ਸਕਦਾ, ਤੇ ਜੇ ਸਰਕਾਰ ਕਰ ਹੀ ਨਹੀਂ ਸਕਦੀ ਤਾਂ ਫਿਰ ਅਸੀਂ ਆਪਦੇ ਤਰੀਕੇ ਨਾਲ ਪ੍ਰੋਟੈਸਟ ਕਰ ਲਾਂਗੇ। ਤੇ ਜੇ ਸਰਕਾਰ ਇਸ ਗੱਲਾਂ ਤੇ ਬਣ ਕੇ ਆਈ ਆ ਵੀ ਅਸੀਂ ਕਰ ਸਕਦੇ ਸੀ, ਅਸੀਂ ਕਰ ਸਕਦੇ ਆ, ਸਾਡੇ ਹੱਥ ਪਾਵਰ ਆਵੇ, ਤੇ ਅੱਜ ਉਹ ਪਾਵਰਾਂ ਆਈਆਂ ਹੋਣ ਦੇ ਬਾਵਜੂਦ ਕਿਉਂ ਇਹਨਾਂ ਦੇ ਮੂੰਹ ਬੰਦ ਹੋ ਗਿਆ? ਕਿਉਂ ਇਹਨਾਂ ਦੇ ਕੁਰਸੀ ਤੋਂ ਪਹਿਲਾਂ ਐਨਕ ਹੋਰ ਹੁੰਦੀ ਹੈ ਤੇ ਕੁਰਸੀ ਤੇ ਬਹਿ ਕੇ ਉਹ ਕਿਹੜੀ ਐਨਕ ਆ ਲੱਗ ਜਾਂਦੀ ਹੈ ਜਿਹੜੀ ਇਹਨਾਂ ਨੂੰ ਦਿਖਣਾ ਹੀ ਬੰਦ ਹੋ ਜਾਂਦਾ? ਸੋ ਸਾਡਾ ਉਹਨਾਂ ਲੋਕਾਂ ਤੱਕ ਪਰੇਸ਼ਾਨੀ ਨਹੀਂ ਕੋਈ ਬਣਦੀ ਬਾਈ ਜੀ। ਪਰੇਸ਼ਾਨੀ ਤਾਂ ਹੋਊਗੀ ਨਾ ਜੇ ਅਸੀਂ
ਨਿੱਜ ਲਈ ਬੈਠੇ ਆ। ਸਾਡੇ ਗੁਰੂ ਦਾ ਮਸਲਾ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਬੇਅਦਬੀ ਹੋਈ ਆ, ਤੇ ਸਾਡੀ ਮੰਗ ਵੀ ਇਹ ਆ ਵੀ ਕਿਸੇ ਵੀ ਧਰਮ ਦੀ ਬੇਅਦਬੀ ਹੁੰਦੀ ਹੋਵੇ ਉਹਦੇ ਸਜ਼ਾ ਮੌਤ ਤੱਕ ਦੀ ਸਜ਼ਾ ਹੋਵੇ। ਤਾਂ ਇਹ 'ਚ ਮੈਂ ਸਮਝਦਾ ਹਰ ਇੱਕ ਪੰਜਾਬੀ, ਹਰ ਇੱਕ ਸਿੱਖ ਤੇ ਹਰ ਇੱਕ ਵਿਅਕਤੀ ਸ਼ਮੂਲੀਅਤ ਕਰੇ। ਪਰੇਸ਼ਾਨੀ ਆਪਾਂ ਗੱਲ ਕਰੀਏ ਕਿ ਗੁਰੂ ਸਾਹਿਬ ਦੇ ਅੰਗਾਂ ਨਾਲੋਂ ਵੱਧ ਦਰਦ ਤਾਂ ਨਹੀਂ ਹੋ ਸਕਦਾ ਕਿਸੇ ਨੂੰ। ਇੱਕ ਦਿਨ ਦਾ ਕੰਮ ਰੁਕ ਸਕਦਾ। ਜੇ ਕਰੋਨਾ ਕਾਲ ਦੇ ਵਿੱਚ ਤੁਹਾਨੂੰ 2 ਮਹੀਨੇ ਘਰਾਂ 'ਚ ਸਰਕਾਰ ਬੰਦ ਕਰ ਸਕਦੀ ਆ, ਤੁਹਾਡਾ ਮਤਲਬ ਟਾਈਮ ਬਾਉਂਡ ਕਰ ਸਕਦੀ ਹੈ ਘੰਟੇ 2 ਘੰਟੇ ਦਾ, ਤੇ ਕੀ ਅਸੀਂ 1 ਹਫ਼ਤੇ ਲਈ 10 ਦਿਨਾਂ ਲਈ ਪੰਜਾਬ ਬੰਦ ਨਹੀਂ ਕਰ ਸਕਦੇ ਇਸ ਵਿਸ਼ੇ ਨੂੰ ਲੈ ਕੇ? ਜੋ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਕਿ ਠੋਸ ਪ੍ਰੋਗਰਾਮ ਦਿੱਤੇ ਜਾਣ। ਜਦੋਂ ਇਹ ਪ੍ਰੋਗਰਾਮ 1 ਜੂਨ 2015 ਤੋਂ ਹੀ ਹੋਣੇ ਚਾਹੀਦੇ ਸੀ, ਜਦੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਹੋ ਗਿਆ। ਪੰਜਾਬ ਬੰਦ ਉਦੋਂ ਵੀ ਹੋਣਾ ਚਾਹੀਦਾ ਸੀ। ਇੱਕ ਬਲਾਤਕਾਰੀ ਸਾਧ ਦੀ ਫਿਲਮ ਲੱਗਣੀ ਹੋਵੇ, ਉਹਦੀ ਗ੍ਰਿਫਤਾਰੀ ਕਰਨੀ ਹੋਵੇ ਤਾਂ ਉਹਦੇ ਲਈ ਕਰਫਿਊ ਪੰਜਾਬ 'ਚ ਲੱਗ ਸਕਦਾ। ਸਾਡਾ ਜੀਵਤ ਗੁਰੂ ਦਾ ਦਰਜਾ ਸਾਨੂੰ ਮਿਲਿਆ। ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਬੇਅਦਬੀ ਹੁੰਦੀ ਆ, ਸਰੂਪ ਚੋਰੀ ਹੋ ਜਾਂਦੇ, ਤੇ ਉਦੋਂ ਪੰਜਾਬ ਪੁਲਿਸ ਕਰਫਿਊ ਵੀ ਨਹੀਂ ਲਾ ਸਕਦੀ। ਉਦੋਂ ਪਿੰਡ ਜਾ ਕੇ ਤਲਾਸ਼ ਨਹੀਂ ਕਰ ਸਕਦੀ। ਇੱਕ ਬੇਦੋਸ਼ੇ ਨੂੰ ਜਾਂ ਕਿਸੇ ਮਤਲਬ ਕ੍ਰਿਮੀਨਲ ਨੂੰ ਫੜਨਾ ਹੋਵੇ ਤਾਂ ਜ਼ਿਲ੍ਹਾ ਸੀਲ ਕੀਤਾ ਜਾਂਦਾ, ਪੰਜਾਬ ਸੀਲ ਕੀਤਾ ਜਾਂਦਾ, ਸਰਹੱਦਾਂ ਸੀਲ ਕਰ ਲਈਆਂ ਜਾਂਦੀਆਂ। ਇਹਨਾਂ ਨੇ ਸਾਡੇ ਗੁਰੂ ਨੂੰ ਮਜ਼ਾਕ ਬਣਾ ਕੇ ਸਮਝ ਲਿਆ। ਸੋ ਸਾਡਾ ਉਸ ਸਿਸਟਮ ਨੂੰ ਚੈਲੰਜ ਆ। ਜੇ ਉਹ ਸਾਡੇ ਲਈ ਸਿੱਧੇ ਆਉਂਦੇ ਆ, ਸਾਨੂੰ ਮਤਲਬ ਬੇਵਕੂਫ ਬਣਾ ਕੇ ਗੱਲਾਂ ਕਰਦੇ ਆ ਕਿ ਇੱਕ ਵਾਰੀ ਕੁਰਸੀ ਤੇ ਬਹਿ ਜਾ, ਮੁੜ ਕੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ। ਮੇਰਾ ਉਹਨਾਂ ਪੰਜਾਬ ਦੇ ਵੋਟਰਾਂ ਨੂੰ ਵੀ ਅਪੀਲ ਆ, ਜੇ ਅੱਜ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਇਕੱਠੇ ਹੋ ਕੇ ਆਵਾਜ਼ ਨਾ ਚੱਕੋਗੇ ਤੇ ਕੱਲ ਨੂੰ ਤੁਹਾਡੇ ਘਰ ਵੀ ਵਿਕਣ ਤੱਕ ਆ ਜਾਣਗੇ, ਤੁਸੀਂ ਫਿਰ ਵੀ ਨਹੀਂ ਬੋਲ ਸਕਣਾ। 6 ਤਰੀਕ ਨੂੰ ਇੱਕ ਘਟਨਾ ਸਾਹਮਣੇ ਆਈ ਆ ਅਨਿਆਤਪੁਰ ਦੀ ਜੀ, ਅੰਮ੍ਰਿਤਸਰ ਲਾਗੇ ਆ। ਬਿਲਕੁਲ ਤੁਹਾਡੇ ਘਰ ਤੇ ਭਾਵੇਂ ਪਰਸਨਲ ਰਿਜੀ ਨਾਜਿਸ਼ ਹੋਵੇ, ਪਰ ਸਰਕਾਰ ਦਾ ਉਸ ਇਸ਼ੂ ਨੂੰ ਲੈ ਕੇ ਕੋਈ ਬਿਆਨ ਨਾ ਆਉਣਾ, ਘੱਟ ਕੌਮਾਂ ਦੇ ਨਾਲ ਧੱਕਾ ਹੋਣਾ, ਉਹ ਚੀਜ਼ ਦੀ ਗਵਾਹੀ ਭਰਦਾ। ਸੋ ਇਹ ਅੱਜ ਉਹਨਾਂ ਦੇ ਨਾਲ ਹੋਇਆ, ਸਾਡਾ ਹਾਸਾ ਨਿਕਲਦਾ, ਪਰ ਜਦੋਂ ਸਾਡੇ ਘਰੇ ਹੋ ਗਿਆ ਨਾ, ਉਹਦੇ ਤੁਹਾਡਾ ਰੋਣਾ ਅੰਦਰੋਂ ਅੰਦਰ ਹੀ ਨਿਕਲਣਾ, ਤੁਹਾਡੇ ਦੁੱਖ ਵੰਡਾਉਣ ਵਾਲਾ ਕੋਈ ਨਹੀਂ ਹੋਣਾ। ਸੁਖਰਾਜ, ਕਿੱਦਾਂ ਦਾ ਜਿਹੜਾ ਪ੍ਰੋਗਰਾਮ ਤੁਸੀਂ ਉਲੀਕਿਆ ਤੇ ਕੌਣ ਜਿਹੜਾ ਸ਼ਮੂਲੀਅਤ ਕਰ ਰਿਹਾ ਇਸ ਪ੍ਰੋਟੈਸਟ ਦੇ ਵਿੱਚ? ਪੰਜਾਬ ਦੇ ਸਮੁੱਚੇ ਸਿੱਖ ਸੰਗਤ ਬਈ, ਜਿਹੜਾ ਵੀ ਪੰਥ ਦਰਦੀ ਆ, ਚਾਹੇ ਤੁਸੀਂ ਹੋ ਚਾਹੇ ਮੈਂ, ਆਪਾਂ ਐਜ਼ ਏ ਸੰਗਤ ਹੀ ਉਹ 'ਚ ਸ਼ਮੂਲੀਅਤ ਕਰਨੀ ਹੈ ਤੇ ਆਪਾਂ ਸਰਕਾਰ ਨੂੰ ਦਿਖਾਉਣਾ ਹੈ। ਅਸੀਂ ਆਪ ਦੀ ਨਿੱਜੀ ਰੰਜਿਸ਼ ਘਰੇ ਰੱਖ ਕੇ, ਗੁਰੂ ਸਾਹਿਬ ਦੀ ਹੋਈ ਬੇਅਦਬੀ ਨੂੰ ਮੁੱਖ ਰੱਖ ਕੇ, ਉਸ ਦੇ ਰੋਸ ਵਜੋਂ, ਉਸ ਦੇ ਇਨਸਾਫ ਵਜੋਂ ਇਕੱਠੇ ਹੋਣਾ। ਅਸੀਂ ਆਪਣੀਆਂ ਨਿੱਜੀ ਰੰਜਿਸ਼ਾਂ ਨਹੀਂ ਰੱਖਣੀਆਂ ਵੀ ਮੈਂ ਵੱਡਾ ਤੇ ਮੇਰਾ ਝੰਡਾ ਵੱਡਾ, ਜਾਂ ਇਹ ਉਹ ਫਲਾਨਾ ਬੰਦਾ ਆਊਗਾ ਤੇ ਅਸੀਂ ਉਹਦੇ ਮਗਰ ਜਾਵਾਂਗੇ। ਅਸੀਂ ਉਹ ਚੀਜ਼ਾਂ ਨਹੀਂ ਲੈਣੀਆਂ। ਅਸੀਂ ਗੁਰੂ ਸਾਹਿਬ ਦਾ ਪਿਆਰ ਸਤਿਕਾਰ ਬਹਾਰ ਰੱਖਣਾ। ਅਸੀਂ ਆਪਣੀਆਂ ਨਿੱਜੀ ਰੰਜਿਸ਼ਾਂ ਘਰੇ ਰੱਖ ਕੇ ਉਹਨਾਂ ਨੂੰ ਘਰੇ ਛੱਡ ਕੇ ਆਉਣਾ, ਤੇ ਗੁਰੂ ਸਾਹਿਬ ਦੇ ਬੇਅਦਬੀ ਤੇ ਗੋਲੀकांड ਜਿਹੜਾ ਪੰਜਾਬ ਦੇ ਵਿੱਚ ਦਿਖਾਂਤ ਵਾਪਰਿਆ, ਉਹਦੇ ਤੇ ਆਪਣਾ ਰੋਸ ਜ਼ਾਹਰ ਕਰਨਾ। ਤਾਂ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਇਹ 'ਚ 1 ਹਫ਼ਤੇ ਲਈ ਵੀ ਇਕੱਠੇ ਹੋ ਜਾਣ ਤੇ ਸਰਕਾਰਾਂ ਨੂੰ ਵਿਪਤਾ ਖੜੀ ਕਰ ਦੇਣਗੇ ਦੋਸ਼ੀਆਂ ਨੂੰ ਜੇਲ੍ਹ 'ਚ ਧੱਕਣ ਵਾਸਤੇ। ਜਿਹੜੇ ਇੱਥੇ ਇੱਕ ਐਗਜ਼ਾਮਪਲ ਦਿੰਦੇ ਆ ਬਾਈ, ਜੇ ਇੱਕ ਇਹੀ ਕਤਲ ਕੇਸ ਹੈ, ਤਾਂ ਕਤਲ ਹੀ ਹੈ ਨਾ ਇਹਨਾਂ ਦੀ ਨਿਗਾਹ ਦੇ ਵਿੱਚ, ਕਤਲ ਕੇਸ 2 ਭਰਾਵਾਂ 'ਚ ਹੋ ਜੇ, ਪੈਲੀ ਨੂੰ ਲੈ ਕੇ ਹੋ ਜੇ, ਨਿੱਜੀ ਰੰਜਿਸ਼ ਨੂੰ ਲੈ ਕੇ ਹੋ ਜੇ, ਤੇ ਜੱਜ ਦੀ ਤਾਕਤ ਨਹੀਂ ਆ, ਜਿੰਨਾ ਟਾਈਮ ਦੋਸ਼ ਸਾਬਤ ਨਾ ਹੋਵੇ ਉਹ ਜੇਲ੍ਹ ਤੋਂ ਬਾਹਰ ਆ ਜੇ ਬੰਦਾ, ਉਹ 2 ਸਾਲ ਵੀ ਲਾ ਸਕਦਾ, ਉਹ 3 ਸਾਲ ਵੀ ਲਾ ਸਕਦਾ। ਜਦੋਂ ਦੋਸ਼ ਸਾਬਤ ਹੁੰਦਾ ਉਦੋਂ ਬਾਅਦ 'ਚ ਉਹਦੀ ਸਜ਼ਾ 'ਚ ਕਟੌਤੀ ਜ਼ਰੂਰ ਕੀਤੀ ਜਾਂਦੀ ਆ ਵੀ ਇਹ 2 ਸਾਲ ਪਹਿਲਾਂ ਭੁਗਤ ਚੁੱਕਿਆ, ਪਰ ਇਹ ਨਹੀਂ ਉਹ ਬਾਹਰ ਆ ਜੇ। ਇੱਥੇ ਉਲਟਾ, ਇੱਥੇ ਦੋਸ਼ੀ ਵੀ ਆ, ਦੋਸ਼ ਸਾਬਤ ਵੀ ਆ, ਦੋਸ਼ ਕਬੂਲ ਵੀ ਚੁੱਕੇ ਆ, ਪਰ ਬੰਦੇ ਜੇਲ੍ਹਾਂ ਤੋਂ ਬਾਹਰ ਆ ਤੇ ਸਿਕਿਉਰਟੀਆਂ ਦੇ ਨਾਲ ਤੁਰੇ ਫਿਰਦੇ ਆ। ਇਹ ਸਾਡੇ ਲਈ ਸਿਸਟਮ ਆ ਜਿਹੜਾ ਦੂਰੀ ਮਾਪਦੰਡ ਅਪਣਾ ਰਿਹਾ। ਸੋ ਅਸੀਂ ਉਸ ਸਿਸਟਮ ਦੇ ਪੈਰੋਕਾਰਾਂ ਨੂੰ ਚੈਲੰਜ ਕਰਦੇ ਹਾਂ। ਅਸੀਂ ਉਸ ਕੁਰਸੀ ਤੇ ਬੈਠੇ ਮਤਲਬ ਘਮੰਡੀ ਆਗੂ ਕਹਿ ਲਓ ਅੱਜ ਦੇ ਟਾਈਮ ਜਿਹੜੇ ਬਣ ਚੁੱਕੇ ਆ ਉਸ ਸਿਸਟਮ ਦੇ ਵਿੱਚ ਬਹਿ ਕੇ, ਤੇ ਅਸੀਂ ਉਹਨਾਂ ਨੂੰ ਚੈਲੰਜ ਆ। ਸਾਡੇ ਪੰਜਾਬ ਦੇ ਲੋਕਾਂ ਨੂੰ ਦਰਦ ਪਹੁੰਚਾਉਣ ਦੀ ਕੋਈ ਮਨਸ਼ਾ ਨਹੀਂ। ਪੰਜਾਬ ਦੇ ਲੋਕਾਂ ਦਾ ਸਾਥ ਮੰਗਦੇ ਹਾਂ। ਪੰਜਾਬ ਦੇ ਲੋਕਾਂ ਦੇ ਅਸੀਂ ਰਿਣੀ ਆ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਦਾ ਦਰਦ ਸਮਝਦੇ ਆ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਜ਼ਰੂਰ ਇਕੱਠੇ ਹੋਣਗੇ, ਇਹਨਾਂ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨਗੇ, ਤੇ ਬੇਅਦਬੀ ਦਾ ਇਨਸਾਫ ਆ ਤੇ ਜਿਹੜਾ ਪੰਜਾਬ ਦੇ ਵਿੱਚ ਦੁਖਾਂਤ ਵਾਪਰਿਆ ਇਹਨੂੰ ਇੱਕਦਮ ਠੱਲ ਪਊਗੀ, ਤੇ ਪੰਜਾਬ ਦੇ ਲੋਕ ਫਿਰ ਅਗਲੇ ਮੁੱਦੇ ਦੇ ਲਈ ਆ ਜਿਹੜਾ ਉਹ ਸਰਕਾਰ ਨੂੰ ਘੇਰਨਗੇ। ਸੋ ਇਹ ਸਨ ਵੀਰ, ਇਹਨਾਂ ਵੱਲੋਂ ਜਿਹੜਾ ਪ੍ਰੋਟੈਸਟ ਆ ਜਿਹੜਾ ਕੀਤਾ ਜਾਣਾ ਹੈ, ਅਪੀਲ ਇਹੀ ਕੀਤੀ ਹੈ ਕਿ ਪੰਜਾਬ ਦੇ ਲੋਕ ਇਸ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕਰਨਗੇ। ਹਾਲਾਂਕਿ ਸਵਾਲ ਇਹ ਵੀ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ ਜਿਹੜੇ ਵਾਅਦੇ ਆ ਇਹਨਾਂ ਨਾਲ ਕੀਤੇ ਗਏ ਸੀ, ਇਹਨਾਂ ਨੂੰ ਇਨਸਾਫ ਦੇਣ ਦੀ ਗੱਲ ਕਹੀ ਗਈ ਸੀ, ਪਰ ਇਹਨਾਂ ਵੱਲੋਂ ਇਲਜ਼ਾਮ ਇਹੀ ਲਗਾਇਆ ਕਿ ਦੇਰੀ ਆਖਰ ਇਨਸਾਫ ਵਾਸਤੇ ਕਿਉਂ ਹੋ ਰਹੀ ਆ। ਪਰ ਦੇਖਣ ਵਾਲੀ ਗੱਲ ਹੋਊਗੀ ਕਿ ਕਦੋਂ ਸਰਕਾਰ ਦੇ ਕੰਨਾਂ ਤੱਕ ਇਹ ਗੱਲਾਂ ਪਹੁੰਚਦੀਆਂ, ਇਹਨਾਂ ਦਾ ਦਰਦ ਸਰਕਾਰ ਕਦੋਂ ਸੁਣਦੀ ਆ, ਕਦੋਂ ਇਨਸਾਫ ਮਿਲਦਾ। ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਗੋਲੀकांड ਦਾ ਇਨਸਾਫ ਲੈਣ ਲਈ ਕਿਉਂ ਲਗਾਉਣੇ ਪੈ ਰਹੇ ਆ ਧਰਨੇ?
ਸਰਕਾਰਾਂ ਬਦਲੀਆਂ, ਵਾਅਦੇ ਕੀਤੇ ਗਏ, ਪਰ ਇਨਸਾਫ ਦੀ ਗੱਲ ਉੱਥੇ ਹੀ ਕਿਉਂ ਖੜੀ ਹੈ? 24 घंटे के अंदर उन पे कार्रवाई हो सकती है, उन्हें गिरफ्तार किया जा सकता है बरगाड़ी कांड के दोषियों को। ਆਖਿਰ ਕਿਉਂ ਨਹੀਂ ਮਿਲ ਰਿਹਾ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ? ਇਹ ਉਹ ਜਗ੍ਹਾ ਹੈ, ਅਸੀਂ ਉਸ ਜਗ੍ਹਾ ਦੇ ਉੱਪਰ ਖੜੇ ਹਾਂ ਜਿੱਥੇ ਕਿ ਬਹਿਬਲ ਕਲਾਂ ਦਾ ਗੋਲੀ ਕਾਂਡ ਵਾਪਰਿਆ, ਜਿੱਥੇ ਕਿ 2 ਕਤਲ ਕੀਤੇ ਗਏ। ਇਹਨਾਂ ਕਤਲਾਂ ਦਾ ਇਨਸਾਫ ਲੈਣ ਵਾਸਤੇ ਅੱਜ ਪਰਿਵਾਰਾਂ ਨੂੰ ਧਰਨੇ ਲਾਉਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ। ਅੱਜ ਮਜਬੂਰ ਹੋਣਾ ਪੈ ਰਿਹਾ ਸੜਕਾਂ ਜਾਮ ਕਰਨ ਵਾਸਤੇ। ਸਰਕਾਰਾਂ ਆਈਆਂ, ਸਰਕਾਰਾਂ ਗਈਆਂ, ਕਾਂਗਰਸ ਨੇ ਸਰਕਾਰ ਬਣਾਈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਥੋੜੇ ਸਮੇਂ ਦੇ ਵਿੱਚ ਹੀ ਇਹ ਇਨਸਾਫ ਦੇਵਾਂਗੇ। ਆਖਿਰ ਇਨਸਾਫ ਕਿਉਂ ਨਹੀਂ ਮਿਲ ਰਿਹਾ? ਗੱਲ ਕਰਾਂਗੇ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਾਲ, ਜਿਹੜੇ ਲਗਾਤਾਰ ਇਸੇ ਜਗ੍ਹਾ ਦੇ ਉੱਪਰ ਜਿੱਥੇ ਉਹਨਾਂ ਦੇ ਪਿਤਾ ਨੂੰ ਸ਼ਹੀਦ ਕੀਤਾ ਗਿਆ ਉਸ ਦਾ ਇਨਸਾਫ ਲੈਣ ਵਾਸਤੇ ਸਰਕਾਰਾਂ ਨਾਲ ਜੂਝ ਰਹੇ ਹੈ ਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਆ, ਧਰਨਾ ਲਗਾਇਆ ਹੋਇਆ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰਕਾਰ ਆਈ, ਕਾਂਗਰਸ ਦੀ ਸਰਕਾਰ ਆਈ ਪਹਿਲਾਂ 17 ਦੇ ਵਿੱਚ, ਉਦੋਂ ਵੀ ਕਿਹਾ ਗਿਆ ਕਿ ਬੇਅਦਬੀ ਦਾ ਇਨਸਾਫ ਦਿੱਤਾ ਜਾਊਗਾ, ਉਸ ਘਟਨਾ ਦਾ ਇਨਸਾਫ ਦਿੱਤਾ ਜਾਊਗਾ ਜਿਸ ਘਟਨਾ ਦੇ ਵਿੱਚ ਤੁਹਾਡੇ ਪਿਤਾ ਜੀ ਤੇ ਗੁਰਜੀਤ ਸਿੰਘ ਜਿਹੜਾ ਸ਼ਹੀਦੀ ਪਾਉਂਦੇ ਆ। ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਉਹ ਵੀ ਇੱਕ ਵਾਅਦਾ ਕਰਦੇ ਆ ਕਿ ਅਸੀਂ ਇਨਸਾਫ ਦੇਵਾਂਗੇ। ਤੁਹਾਨੂੰ ਮਲਾਲ ਕਿਹਨਾਂ ਦੇ ਉੱਪਰ ਹੈ? ਕਾਂਗਰਸ ਦੇ ਉੱਪਰ ਹੈ ਜਿਹੜੀ ਸਰਕਾਰ ਚਲੀ ਗਈ, ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ? ਸਾਨੂੰ ਮਲਾਲ ਆ ਜਿਹੜਾ ਬਾਈ ਇਸ ਸਿਸਟਮ ਦੇ ਉੱਪਰ ਜ਼ਿਆਦਾ। 2015 ਦੇ ਵਿੱਚ ਉਹ ਸਰਕਾਰ ਸੀ ਜਿਹਦੇ ਤੇ ਲੋਕਾਂ ਨੂੰ ਮਾਣ ਸੀ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਦੁਖਾਂਤ ਕਦੇ ਨਹੀਂ ਵਾਪਰੂਗਾ। ਸੋ ਉਸ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਦੁਖਾਂਤ ਵਾਪਰਦਾ, ਗੁਰੂ ਸਾਹਿਬ ਦੇ ਅੰਗ ਗਲੀਆਂ 'ਚ ਖਿਲਾਰੇ ਜਾਂਦੇ ਆ, ਸਰੂਪ ਚੋਰੀ ਹੁੰਦੇ ਆ, ਬੇਅਦਬੀ ਹੁੰਦੀ ਆ। ਸੋ ਉਸ ਬੇਅਦਬੀ ਤੇ ਇੱਕ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਪ੍ਰੋਟੈਸਟ ਹੁੰਦਾ, ਜਿਹਦੇ ਵਿੱਚ ਪਿਤਾ ਜੀ ਇਸ ਰੋਡ ਤੇ ਇਸ ਜਗ੍ਹਾ ਦੇ ਉੱਤੇ ਅਸੀਂ ਮੈਂ ਦਰਸ਼ਕਾਂ ਨੂੰ ਦੱਸ ਵੀ ਦੇਵਾਂ ਕਿ ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਬਿਲਕੁਲ ਬਾਈ, ਜਿੱਥੇ ਬਿਲਕੁਲ ਇੱਥੇ ਜੇ ਨੇੜੇ ਜੇ ਬਾਈ ਗੁਰਜੀਤ ਦੀ ਸੀ ਜਿਹੜੀ ਲਾਸ਼ ਪਈ ਸੀਗੀ ਤੇ ਬਿਲਕੁਲ ਇਹਦੇ ਕ੍ਰਾਸਿੰਗ ਦੇ ਵਿੱਚ ਜਿਹੜੇ ਪਿਤਾ ਜੀ ਦੀ ਲਾਸ਼ ਸੀਗੀ ਜਦੋਂ ਉਹ ਗੋਲੀ ਚੱਲਦੀ ਆ। ਹਾਲਾਂਕਿ ਪਿਤਾ ਜੀ ਦੀ ਜਿਹੜੀ ਮੌਤ ਆ ਉਹ ਤਕਰੀਬਨ ਅੱਧੇ ਘੰਟੇ ਬਾਅਦ ਹੁੰਦੀ ਆ ਗੋਲੀ ਲੱਗਣ ਤੋਂ ਬਾਅਦ, ਤੇ ਗੁਰਜੀਤ ਬਾਈ ਆ ਜਿਹੜੇ ਨਾਲ ਦੀ ਨਾਲ ਹੀ ਉੱਥੇ ਸ਼ਹੀਦ ਹੋ ਜਾਂਦੇ ਆ। ਗੋਲੀਆਂ ਉਸ ਪਾਸੇ ਵੱਲੋਂ ਰੋਡ ਵਾਲੇ ਪਾਸਿਓਂ ਵੱਜ ਰਹੀਆਂ ਸੀਗੀਆਂ, ਕ੍ਰਾਸ ਫਾਇਰਿੰਗ ਹੋਈ ਆ ਜਿਹੜੀ ਇਧਰੋਂ ਰੋਡ ਤੋਂ ਗੋਲੀ ਵੱਜਦੀ ਆ ਤੇ ਇੱਕੋ ਮੈਂ ਕਹਾਂਗਾ ਕਿ ਇੱਕੋ ਬੰਦੇ ਦੇ ਗਨ ਦੇ ਨਾਲ ਜਿਹੜਾ ਸ਼ੂਟਿੰਗ ਹੋਈ ਆ ਉੱਥੇ। ਤਾਂ ਇਹ ਗਨ ਇੱਕੋ ਹੀ ਚਲਾਈ ਗਈ ਆ, ਇੱਕੋ ਦੇ ਬੰਦੇ ਦੇ ਮਤਲਬ ਜੇ ਕਹੀਏ ਐਂਗਲ ਤੋਂ ਦੇਖਿਆ ਜਾਵੇ ਤਾਂ ਕ੍ਰਾਸ ਹੋਇਆ ਉਹ ਇੱਕ ਬੰਦੇ ਦੇ ਹੀ ਕਹਿ ਸਕਦੇ ਆ ਵੀ ਰਿਵਾਲਵਰ ਨਾਲ ਜਾਂ ਜਿਹੜੀਆਂ AK-47 ਯੂਜ਼ ਹੋਈਆਂ, ਜਿਹੜਾ ਵੀ ਅਸਲਾ ਯੂਜ਼ ਹੋਇਆ ਉਹਦੇ ਨਾਲ। ਤੇ ਉਸ ਤੋਂ ਬਾਅਦ 2015 ਤੋਂ ਬਾਅਦ ਲੋਕਾਂ ਦੇ ਵਿੱਚ ਰੋਹ ਹੁੰਦਾ ਸਰਕਾਰ ਪ੍ਰਤੀ, ਸਰਕਾਰ ਦਾ ਜਿਹੜਾ ਕਹੀਏ ਕਿ ਰਾਜਨੀਤਿਕ ਮੌਤ ਉਸ ਦੇ ਵਿੱਚ ਹੁੰਦੀ ਆ। 17 ਦੀ ਸਰਕਾਰ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਹੀ ਸਿਰਫ ਇਸ ਇਸ਼ੂ ਤੇ ਕਰਦਾ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕੋ ਇੱਕ ਇਸ਼ੂ ਇਹੀ ਹੁੰਦਾ ਬੇਅਦਬੀ ਦਾ ਕਿ ਇਹਨੂੰ ਹੱਲ ਕਰਨ ਲਈ ਜਿਹੜੀ ਸਰਕਾਰ ਦਾ ਬਦਲ ਚਾਹੀਦਾ, ਵੀ ਸਰਕਾਰ ਨਵੀਂ ਚਾਹੀਦੀ ਆ। ਤੇ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਉਹ ਸਹੁੰ ਖਾਂਦੇ ਆ ਬਠਿੰਡਾ ਵਿਖੇ, ਤਾਂ ਉੱਥੇ ਉਹ ਗੱਲ ਕਰਦੇ ਆ, ਉਹ ਕਹਿੰਦੇ ਆ ਕਿ ਅਸੀਂ ਇਹਨੂੰ 2 ਮਹੀਨੇ ਦੇ ਵਿੱਚ ਹੱਲ ਕਰ ਦਿਆਂਗੇ। 5 ਸਾਲ ਦਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਮੋਰਚੇ ਵੀ ਲੱਗੇ ਆ। ਸੁਖਰਾਜ ਗੱਲ ਇੱਥੇ ਨਿਬੜਦੀ ਆ ਕਿ ਸਰਕਾਰਾਂ ਨੇ ਸਿਰਫ ਬਹਿਬਲ ਕਲਾਂ ਗੋਲੀ ਕਾਂਡ ਨੂੰ ਇੱਕ ਰਾਜਨੀਤਿਕ ਮੁੱਦਾ ਬਣਾ ਲਿਆ ਕਿ ਵੋਟਾਂ ਲੈਣੀਆਂ, ਵੋਟਾਂ ਲੈਣ ਤੋਂ ਬਾਅਦ ਸਾਨੂੰ ਕੋਈ ਮਤਲਬ ਨਹੀਂ ਕਿਸੇ ਨੂੰ ਇਨਸਾਫ ਮਿਲਿਆ ਜਾਂ ਨਹੀਂ ਮਿਲਿਆ, ਜਾਂ ਕਿਸੇ ਦੇ ਜੀ ਗਏ ਆ, ਜਾਂ ਗੁਰੂ ਸਾਹਿਬ ਦੀ ਬੇਅਦਬੀ ਹਜੇ ਤੱਕ ਵੀ ਨਿਰੰਤਰ ਜਾਰੀ ਆ, ਚੱਲ ਰਹੀ ਆ, ਉਹਨੂੰ ਨਹੀਂ ਰੋਕਿਆ ਜਾ ਰਿਹਾ, ਨਾ ਉਸ ਤੇ ਕੋਈ ਕਾਨੂੰਨ ਇਦਾਂ ਦਾ ਬਣ ਰਿਹਾ ਕਿ ਉਹਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਤੁਸੀਂ ਕਾਂਗਰਸ ਦੀ ਸਰਕਾਰ 5 ਸਾਲ ਰਾਜ ਕਰਕੇ ਚਲੀ ਗਈ ਆ, ਹੁਣ ਜੇ ਆਮ ਤੌਰ ਤੇ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਤਾਂ ਦੇਣੀ ਕੁਝ ਹੋਏ ਆ। ਇਹਨਾਂ ਕੁਝ ਕੁ ਦਿਨਾਂ 'ਚ ਤੁਸੀਂ ਕਿਵੇਂ, ਜਿਹੜੇ ਜਿਨ੍ਹਾਂ ਨੇ 1.5 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਆ, ਜਦੋਂ ਇਹ ਪੂਰਾ ਘਟਨਾਕ੍ਰਮ ਵਾਪਰਿਆ ਉਹਨਾਂ ਨੇ ਇਨਸਾਫ ਨਹੀਂ ਦਿੱਤਾ, ਕਾਂਗਰਸ ਦੀ ਸਰਕਾਰ ਰਹੀ ਆ ਉਹਨਾਂ ਨੇ ਇਨਸਾਫ ਨਹੀਂ ਦਿੱਤਾ, ਤਾਂ ਤੁਸੀਂ ਆਮ ਆਦਮੀ ਪਾਰਟੀ ਤੋਂ ਇਨਸਾਫ ਲੈਣ ਵਾਸਤੇ ਇੱਕ ਐਲਾਨ ਵੀ ਕਰ ਚੁੱਕੇ ਹੋ ਕਿ ਅਸੀਂ ਜਿਹੜੀ ਸੜਕ ਆ ਉਹ ਬੰਦ ਕਰਾਂਗੇ, ਸੜਕ ਜਾਮ ਕਰਾਂਗੇ। ਫਿਰ ਇੰਨਾ ਪ੍ਰੈਸ਼ਰ ਆਮ ਆਦਮੀ ਪਾਰਟੀ ਸਰਕਾਰ ਤੇ ਕਿਉਂ?
ਬਾਈ ਜੀ ਆਮ ਆਦਮੀ ਪਾਰਟੀ ਦੀ ਸਰਕਾਰ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸਟਾਰਟਿੰਗ 'ਚ ਕਹਿ ਚੁੱਕਿਆ ਕਿ ਸਾਡਾ ਗਿਲਾ ਸਿਸਟਮ ਦੇ ਨਾਲ ਆ। ਜਦੋਂ ਇਹ ਲੋਕ ਇਸ ਕੁਰਸੀ ਤੇ ਨਹੀਂ ਆਉਂਦੇ, ਤਕਰੀਬਨ ਜੇ ਆਪਾਂ ਆਮ ਆਦਮੀ ਦੀ ਗੱਲ ਕਰੀਏ ਕਿ 7 ਸਾਲ ਦੇ ਲੋਕਾਂ ਨੂੰ ਕਹਿੰਦੇ ਆ ਰਹੇ ਆ ਕਿ ਅਸੀਂ ਇਹਦਾ ਹੱਲ ਕਰਾਂਗੇ, ਸਾਡੀ ਸਰਕਾਰ ਆਊਗੀ, ਅਸੀਂ ਸਭ ਤੋਂ ਪਹਿਲਾਂ ਬੇਅਦਬੀ ਦੇ ਦੋਸ਼ੀ ਆ ਜਿਹੜੇ ਉਹ ਜੇਲ੍ਹਾਂ 'ਚ ਬੰਦ ਕਰਨੇ ਆ, ਇਹਨਾਂ ਨੂੰ ਸਜ਼ਾਵਾਂ ਸਖਤ ਮਿਲਣਗੀਆਂ। 7 ਸਾਲ ਦੇ ਬਿਆਨ ਹੋ ਗਏ, ਸਾਰੀ ਲੀਡਰਸ਼ਿਪ ਹੋ ਗਈ, ਇਨਵੈਸਟੀਗੇਸ਼ਨ ਕਰ ਰਹੇ ਆਫੀਸਰ ਜਿਹਨੂੰ ਇਹਨਾਂ ਨੇ ਸਹੀ ਠਹਿਰਾਇਆ, ਜਿਹਦੇ ਮੁੱਦੇ ਦੇ ਉੱਤੇ ਜਾਂ ਜਿਹੜੀ ਇਨਵੈਸਟੀਗੇਸ਼ਨ ਦੇ ਉੱਤੇ ਪੰਜਾਬ ਦੇ ਵਿੱਚ ਗੱਲਾਂ ਬੋਲੀਆਂ, ਡਿਬੇਟਾਂ ਕੀਤੀਆਂ ਕਿ ਕੰਵਰ ਵਿਜੇ ਪ੍ਰਤਾਪ ਸਹੀ ਕਰ ਰਿਹਾ, ਉਹਨੂੰ ਕੈਪਟਨ ਨਹੀਂ ਕਰਨ ਦੇ ਰਿਹਾ, ਕਿ ਕੰਵਰ ਵਿਜੇ ਪ੍ਰਤਾਪ ਸਹੀ ਆ। ਸੋ ਕੰਵਰ ਵਿਜੇ ਪ੍ਰਤਾਪ ਇਸ ਇਨਵੈਸਟੀਗੇਸ਼ਨ ਦੇ ਚੱਲਦਿਆਂ ਕੈਪਟਨ ਸਰਕਾਰ ਦੇ ਵਿੱਚ ਅਸਤੀਫਾ ਦੇ ਜਾਂਦੇ ਆ ਜੀ। ਅਸਤੀਫਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਜੁਆਇਨ ਕਰਦੇ ਆ। ਆਮ ਆਦਮੀ ਪਾਰਟੀ ਜੁਆਇਨ ਹੁੰਦਿਆਂ ਉਹਨਾਂ ਦੇ ਪੂਰੇ ਪੰਜਾਬ ਦੇ ਵਿੱਚ ਹੋਲਡਿੰਗ ਲਾਏ ਜਾਂਦੇ ਆ ਕਿ ਬੇਅਦਬੀ ਨੂੰ ਲੈ ਕੇ ਕੰਵਰ ਵਿਜੇ ਪ੍ਰਤਾਪ ਉਹਨਾਂ ਨੇ ਅਸਤੀਫਾ ਦਿੱਤਾ। ਗੋਲੀकांड ਦੀ ਇਨਵੈਸਟੀਗੇਸ਼ਨ ਕਰ ਰਹੇ ਸੀ, ਉਹਨਾਂ ਨੇ ਇਸ ਸਰਕਾਰ ਤੋਂ ਖਫਾ ਹੋ ਕੇ ਅਸਤੀਫਾ ਦਿੱਤਾ ਜੀ। ਬਦਲ ਦੀ ਗੱਲ ਕਰਦੇ ਆ। ਸੋ 28 ਸਤੰਬਰ ਨੂੰ ਜਦੋਂ 에ਅਰਪੋਰਟ ਦੇ ਬਾਹਰ ਕੇਜਰੀਵਾਲ ਜੀ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਕਹਿੰਦੇ ਆ ਕਿ ਕੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਚੱਕਣ ਚੰਨੀ ਸਰਕਾਰ 24 ਘੰਟਿਆਂ ਦੇ ਵਿੱਚ ਮਸਲਾ ਹੱਲ ਹੋ ਸਕਦਾ, ਤਾਂ ਦੇਰੀ ਕਿਉਂ ਲਾ ਰਹੇ ਆ? ਸਾਨੂੰ ਸਭ ਪਤਾ ਵੀ ਇਹ ਕਿਹਨੇ ਕੀਤਾ, ਸਾਡੇ ਤੋਂ ਕੋਈ ਲੁਕੀ ਛੁਪੀ ਗੱਲ ਨਹੀਂ ਆ। ਤੇ ਅੱਜ ਕੰਵਰ ਵਿਜੇ ਪ੍ਰਤਾਪ ਵੀ ਉਹਨਾਂ ਕੋਲੇ ਆ, ਉਹ ਵੀ ਜਿੱਤੇ ਹੋਏ ਵਿਧਾਇਕ ਆ। ਤੇ ਦੂਸਰੀ ਗੱਲ, ਜਸਟਿਸ ਜੋਰਾ ਸਿੰਘ ਜਿਹੜੇ ਪਹਿਲਾਂ ਜਾਂਚ ਕਰਦੇ ਸੀਗੇ 2015 ਵਿੱਚ ਅਕਾਲੀ ਦੀ ਸਰਕਾਰ ਵੇਲੇ। ਸੋ ਕਮੀ ਕਿੱਥੇ ਰਹਿੰਦੀ ਆ? ਬਿਆਨ ਕੁਰਸੀ ਤੇ ਬੈਠਣ ਤੋਂ ਪਹਿਲਾਂ ਹੁੰਦੇ ਆ ਕਿ ਅਸੀਂ ਐਂ ਕਰ ਦਿਆਂਗੇ, ਅਸੀਂ ਆਹ ਕਰ ਦਿਆਂਗੇ। ਕੁਰਸੀ ਤੇ ਬੈਠ ਕੇ ਮੁੱਦਾ ਵੀ ਦਿਸਣਾ ਬੰਦ, ਬੋਲਣਾ ਵੀ ਬੰਦ, ਤਾਂ ਸਜ਼ਾ ਦੇਣੀ ਤਾਂ ਦੂਰ ਦੀ ਗੱਲ ਆ। ਨਹੀਂ, ਸਮਾਂ ਤਾਂ ਦਿਓ ਨਾ, ਗੱਲ ਤਾਂ ਸਮੇਂ ਦੀ ਆ। 20 ਦਿਨਾਂ ਦੇ ਸਮੇਂ ਦੇ ਵਿੱਚ ਤੁਸੀਂ ਕਿਹੜਾ ਉਹਨਾਂ ਤੋਂ ਚਾਹੁੰਦੇ ਹੋ ਵੀ ਸਮਾਂ ਮਿਲ? 24 ਘੰਟਿਆਂ ਦਾ ਹਵਾਲਾ ਆਪਾਂ ਕਿਸੇ ਨੂੰ ਦੇਤਾ, ਹਾਲਾਂਕਿ ਉਹਨਾਂ ਤੇ ਤਾਂ ਇਹਨਾਂ ਦਾ ਜ਼ੋਰ ਨਹੀਂ ਸੀ, ਬੋਲ ਸਕਦੇ ਸੀ ਨਾ। ਤੇ ਇਹਨਾਂ ਕੋਲੇ ਤਾਂ ਬਹੁਮਤ ਵੀ ਆ, ਇਨਵੈਸਟੀਗੇਸ਼ਨ ਵੀ ਕੰਪਲੀਟ ਆ, ਦੋਸ਼ੀ ਵੀ ਪਤਾ, ਮਤਲਬ ਇਨਵੈਸਟੀਗੇਸ਼ਨ ਤੌਰ ਤੇ ਦੋਸ਼ੀ ਵੀ ਪਤਾ ਤੇ ਪਰਸਨਲੀ ਤੌਰ ਤੇ ਵੀ ਪਤਾ। ਜੇ ਇਨਵੈਸਟੀਗੇਸ਼ਨ ਕਰਤਾ ਆਫੀਸਰ ਹੋਰ ਪਾਸੇ ਹੋਵੇ ਤੇ ਆਪਾਂ ਕਹਿ ਸਕਦੇ ਆ ਵੀ ਉਹਦੀ ਲਿਖਤ ਦੇ ਵਿੱਚ ਦੋਸ਼ੀ ਨਹੀਂ ਪਾਇਆ ਗਿਆ। ਤੁਹਾਨੂੰ ਸਰਕਾਰ ਤੇ ਵਿਸ਼ਵਾਸ ਹੈ? ਬਿਲਕੁਲ, ਆਮ ਆਦਮੀ ਪਾਰਟੀ ਸਰਕਾਰ ਤੇ ਵਿਸ਼ਵਾਸ? ਬਿਲਕੁਲ ਬਾਈ ਜੀ। ਨਹੀਂ, ਸਾਰੇ ਐਮਐਲਏ ਜਾਂ ਮੰਤਰੀ ਤੁਹਾਨੂੰ ਮਿਲ ਕੇ ਗਏ ਆ, ਤੁਹਾਨੂੰ ਵਿਸ਼ਵਾਸ ਦਿਵਾਇਆ? ਮੈਂ ਨਾ ਜੀ, ਆਏ ਨਹੀਂ। ਇਹ ਜਦੋਂ ਵੋਟਾਂ ਤੋਂ ਪਹਿਲਾਂ ਆਏ ਆ ਉਦੋਂ ਗੱਲਾਂ ਕਰਦੇ, ਉਦੋਂ ਇੱਥੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਖੜ ਕੇ ਕਹਿੰਦੇ ਸਾਰਾ ਕੁਝ ਕਰਾਂਗੇ, ਟਾਈਮ ਬੰਡ ਹੋਊਗਾ। ਤੇ ਅੱਜ ਅਸੀਂ ਇਹਨਾਂ ਦੇ ਮੰਤਰੀਆਂ ਨਾਲ ਗੱਲਾਂ ਕਰਦੇ ਆ ਤੇ ਉਹਨਾਂ ਨੂੰ ਕਮਰਿਆਂ ਦੀ ਪਈ ਹੋਈ ਹੈ, ਉਹਨਾਂ ਨੂੰ ਗੱਲ ਪਈ ਹੋਈ ਕਿ ਸਾਨੂੰ ਹਜੇ ਕਮਰੇ ਲੋਟ ਨਹੀਂ ਹੋਏ, ਹਜੇ ਅਸੀਂ ਕੰਮ ਨਹੀਂ ਕਰ ਸਕਦੇ। ਕਿਹਨੇ ਕਿਹਾ? ਹਰਪਾਲ ਸਿੰਘ ਚੀਮਾ ਫਾਈਨਾਂਸ ਮਿਨਿਸਟਰ ਆ। ਸਤਿ ਸ਼੍ਰੀ ਅਕਾਲ ਸੁਖਰਾਜ ਜੀ। ਸਤਿ ਸ਼੍ਰੀ ਅਕਾਲ ਜੀ। ਲੋਕ ਚੀਮਾ ਸਾਹਿਬ ਗੱਲ ਕਰਨਾ ਚਾਹੁੰਦੇ ਤੁਹਾਡੇ ਨਾਲ, ਤੁਸੀਂ ਕਿਹਾ ਸੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੋ ਸਰ? ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ ਜੀ? ਹਾਂਜੀ, ਠੀਕ ਠਾਕ। ਅੱਛਾ ਜੀ, ਬੇਨਤੀ ਸੀ। ਹਾਂਜੀ ਹਾਂਜੀ। ਤੁਸੀਂ ਇਸ ਵਿਸ਼ੇ ਤੋਂ ਚੰਗੀ ਤਰ੍ਹਾਂ ਜਾਣੂ ਹੋ ਜੀ। ਤੇ ਹੁਣ ਸਰਕਾਰ ਵੀ ਹੈ ਤੁਹਾਡੀ ਜੀ, ਇਨਵੈਸਟੀਗੇਸ਼ਨ ਆਫੀਸਰ ਵੀ ਤੁਹਾਡੇ ਕੋਲੇ ਆ, ਜਿਹੜੇ ਮਤਲਬ ਐਮਐਲਏ ਬਣ ਚੁੱਕੇ ਆ। ਹਾਂਜੀ ਹਾਂਜੀ। ਤੁਸੀਂ ਇਸ ਪੱਖ ਤੋਂ ਬਹੁਤ ਚੰਗੀ ਤਰ੍ਹਾਂ ਜਾਣੋ ਤੇ ਅਸੀਂ ਤੁਹਾਨੂੰ ਇੱਕ ਰਿਕੁਐਸਟ ਕਰਦੇ ਹਾਂ ਵੀ ਇਹ ਤੁਸੀਂ ਛੇਤੀ ਤੋਂ ਛੇਤੀ ਜਿਹੜਾ ਇਹਦਾ ਹੱਲ ਕਰੋ। ਕੋਈ ਗੱਲ, ਥੋੜਾ ਟਾਈਮ ਦੇ ਦਿਓ ਜੀ। ਪਤਾ ਕੀ ਥੋੜੇ ਦਿਨ ਹੋਏ ਨੇ ਜੀ, ਤਾਂ ਸਾਨੂੰ ਆਪਣੇ ਕਮਰੇ ਰੱਖਣ ਨਹੀਂ ਲਾਟ ਹੋਏ ਹੈਗੇ। ਇੱਕ ਬੇਨਤੀ ਆ, ਜਦੋਂ ਆਪਾਂ ਮਤਲਬ ਇਲੈਕਸ਼ਨਾਂ ਤੋਂ ਪਹਿਲਾਂ ਸੀ, ਤੁਸੀਂ ਘਰੇ ਵੀ ਆਏ ਹੋ, ਤੁਹਾਨੂੰ ਪਤਾ, ਤੁਸੀਂ ਕਿਹਾ ਵੀ ਨਾਲ ਦੀ ਨਾਲ ਹੋਊਗਾ। ਕੌਮੀ ਕਨਵੀਨਰ ਤੁਹਾਡੇ ਕੇਜਰੀਵਾਲ ਜੀ, ਉਹਨਾਂ ਦਾ ਬਿਆਨ ਆਉਂਦਾ ਕਿ ਜਿਹਦੀ ਜਾਂਚ ਹੋਈ ਪਈ ਆ, ਸਾਰਾ ਕੁਝ ਕਰਨਾ ਹੋਏ ਤਾਂ 24 ਘੰਟੇ ਤੱਕ ਦਾ ਸਮਾਂ ਬਹੁਤ ਹੁੰਦਾ। ਕੋਈ ਗੱਲ ਨਹੀਂ, ਕਰਦੇ ਇੱਕ ਗੱਲ ਉਹੀ ਹੈ ਨਾ, 2 ਮਿੰਟ ਗੱਲ ਸੁਣ ਲਓ। ਮਤਲਬ ਬਦਕਿਸਮਤੀ ਇਹ ਸਮਝਦੇ ਆ ਕਿ ਅੱਜ 20-22 ਦਿਨ ਹੋ ਚੱਲਿਆ ਸਰਕਾਰ ਬਣੀ ਨੂੰ, 20 ਦਿਨ ਦਾ ਸਮਾਂ ਹੋ ਗਿਆ। ਕੋਈ ਗੱਲ ਨਹੀਂ ਬਾਈ ਜੀ, ਗੱਲ ਬਿਆਨ ਵੀ ਨਹੀਂ ਆਇਆ। ਜਦੋਂ ਘਰੇ ਆਉਂਦੇ ਆ ਉਦੋਂ ਤਾਂ ਨਾਲ ਦੀ ਨਾਲ ਹੱਲ ਕਰਨ ਦੀ ਗੱਲ ਕਰਦੇ ਆ। ਮੇਰੇ ਕੋਲੇ ਬਕਾਇਦਾ ਵੀਡੀਓ ਉਹਨਾਂ ਦੀਆਂ ਪ੍ਰੈਸ ਕਾਨਫਰੰਸ ਆ ਜਿਹੜੀ ਆਪਣੇ ਘਰੇ ਬਹਿ ਕੇ ਕਰਕੇ ਗਏ ਆ। ਕੀ ਉਦੋਂ ਗੱਲ ਕਹਿ ਨਹੀਂ ਸਕਦੇ ਸੀ ਕਿ ਅਸੀਂ 5 ਮਹੀਨੇ 6 ਮਹੀਨੇ 'ਚ ਹੀ ਕਰ ਦਾਂਗੇ? ਹੁਣ ਸਰ ਅਸੀਂ ਟਾਈਮ ਬਾਉਂਡ ਦੀ ਗੱਲ ਕਰਦੇ। ਜੇ ਆਪਾਂ 5 ਸਾਲ ਆਪਾਂ ਇੰਤਜ਼ਾਰ ਕੀਤਾ, ਕਾਂਗਰਸੀ ਸਰਕਾਰ ਦਾ ਲੰਬਾ ਸਮਾਂ ਇੰਤਜ਼ਾਰ, 7 ਸਾਲਾਂ ਤੋਂ ਸੰਘਰਸ਼ ਲੜਦੇ ਆ ਰਹੇ ਆ, 7 ਸਾਲਾਂ ਤੋਂ ਹੀ ਮੋਰਚੇ ਲੱਗਦੇ ਆ ਰਹੇ ਆ, 7 ਸਾਲਾਂ ਤੋਂ ਇਨਵੈਸਟੀਗੇਸ਼ਨਾਂ ਤੇ ਵਕੀਲ ਖੜਦੇ ਆ ਰਹੇ ਆ, ਕੇਸ ਲੜਦੇ ਆ ਰਹੇ ਆ। ਕੋਈ ਵੱਖਰੀ ਗੱਲ ਨਹੀਂ ਆ। ਮੈਂ ਉਹਨਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਲੀਅਰ ਕਰਦਾ, ਕੋਈ ਪੱਖਪਾਤੀ ਗੱਲ ਨਹੀਂ ਆ। ਸਰਕਾਰ ਕੰਮ ਪੰਜਾਬ ਦੇ ਕਰੇ, ਜਮ ਕਰੇ, ਚੰਗੇ ਕਰੇ, ਸਾਰੇ ਸਲੋਤਾ ਕਰਨਗੇ। ਪਰ ਲੋਕਾਂ ਦੀਆਂ ਭਾਵਨਾਵਾਂ ਦਾ ਖਿਲਵਾੜ, ਜੇ ਬੇਅਦਬੀ ਹਰ ਇੱਕ ਉਸ ਸਿੱਖ ਦਾ, ਹਰ ਇੱਕ ਉਸ ਵਿਅਕਤੀ ਦਾ ਇਸ਼ੂ ਆ ਜਿਹਦਾ ਦਰਦ ਨਾਲ ਹਿਰਦਾ ਵਲੂੰਦਰਿਆ ਗਿਆ ਬੇਅਦਬੀ ਦੇ ਨਾਲ, ਇਹ ਉਹਦੇ ਲਈ ਆ। ਜੇ ਗੁਰੂ ਤਾਂ ਸਰਬ ਸਾਂਝੇ ਆ ਨਾ, ਸਰਬ ਮਤਲਬ ਮਾਨਵਤਾ ਦੇ ਗੁਰੂ ਨੇ, ਤੇ ਸਭ ਦਾ ਹੀ ਜਿਹੜਾ ਮੈਨੂੰ ਲੱਗਦਾ ਕਿ ਮਨ ਇਸ ਗੱਲ ਨਾਲ ਵਲੂੰਦਰਿਆ ਜਾਂਦਾ, ਹਿਰਦਾ ਵਲੂੰਦਰਿਆ ਜਾਂਦਾ। ਸਿਆਸਤ ਹੁੰਦੀ ਆ ਬਾਈ,
ਸਿਆਸਤ ਵੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਅੱਜ 22-23 ਦਿਨ ਦਾ ਸਮਾਂ ਸਰਕਾਰ ਬਣੀ ਨੂੰ ਹੋ ਗਿਆ ਤੇ ਉਹਨਾਂ ਨੇ ਬਿਆਨ ਲਾਉਣਾ ਵੀ ਠੀਕ ਨਹੀਂ ਸਮਝਿਆ। ਉਹਨਾਂ ਨੇ ਇਹ ਗੱਲ ਪੰਜਾਬ ਦੇ ਲੋਕਾਂ ਨਾਲ ਕਰਨੀ ਠੀਕ ਨਹੀਂ ਸਮਝੀ ਕਿ ਬੇਅਦਬੀ ਦਾ ਹੱਲ ਤੁਸੀਂ ਸਰਕਾਰ ਤੱਕ ਪਹੁੰਚ ਤਾਂ ਬਣਾਓ ਨਾ, ਐਡਾ ਵੱਡਾ ਡਿਸੀਜਨ ਲੈਣਾ ਕਿ ਜਿਹੜਾ 20 ਤਰੀਕ ਨੂੰ ਜਾਮ ਕੀਤਾ ਸੀ। 11 ਦਿਨ ਦਾ ਸਰਕਾਰ ਨੂੰ ਸਮਾਂ ਦਿੱਤਾ ਸੀ। 11 ਦਿਨ ਦੇ ਵਿੱਚ ਸਰਕਾਰ ਆ ਕੇ ਟਾਈਮ ਬਾਉਂਡ ਕਰ ਸਕਦੀ ਸੀ, ਕਹਿ ਸਕਦੀ ਸੀ ਕਿ ਅਸੀਂ ਇਸ ਤੇ ਇੰਨਾ ਟਾਈਮ ਚਾਹੀਦਾ, ਅਸੀਂ ਸ਼ਾਂਤਮਈ ਸਾਈਡ ਤੇ ਬੈਠੇ ਰਹਿੰਦੇ। ਸਰਕਾਰ ਨੇ ਉਹ ਟਾਈਮ ਬਾਉਂਡ ਨੂੰ ਕੁਝ ਸਮਝਿਆ ਹੀ ਨਹੀਂ। ਸਰਕਾਰ ਨੇ ਉਹ ਮੁੱਦਾ ਹੀ ਨਹੀਂ ਸਮਝਿਆ। ਕੱਲ ਦਾ ਸੈਸ਼ਨ ਸੀਗਾ, ਸਾਨੂੰ ਲੱਗਿਆ ਸੈਸ਼ਨ ਦੇ ਵਿੱਚ ਜੇ ਕੋਈ ਗੱਲ ਕਰਨਗੇ ਤਾਂ ਹੋ ਸਕਦਾ ਮਸਲੇ ਹੱਲ ਦੀ ਗੱਲ ਕਰ ਦੇਣ ਜੀ, ਪਰ ਸੈਸ਼ਨ ਤਾਂ ਇੱਕ ਮੁੱਦੇ ਨੂੰ ਲੈ ਕੇ ਬੁਲਾਇਆ ਗਿਆ। ਜੇ ਕਿ ਉਹ ਤਾਂ ਥੋੜੀ ਜਿਹੀ ਹਟਵੀਂ ਗੱਲ ਕਰਦਾ ਸੀ ਤਾਂ ਉਹ ਕਹਿੰਦੇ ਵੀ ਇਹਦਾ ਮੁੱਦਾ ਨਹੀਂ ਹੈ ਸੈਸ਼ਨ ਦਾ। ਕੀ ਪੰਜਾਬ ਦੇ ਲੋਕਾਂ ਲਈ ਬੇਅਦਬੀ ਕੋਈ ਮੁੱਦਾ ਨਹੀਂ ਹੈ ਜਾਂ ਇਹਨਾਂ ਸਰਕਾਰਾਂ ਵਾਸਤੇ ਜਿਹੜੇ ਮੁੱਦੇ ਤੇ ਸਰਕਾਰਾਂ ਬੇਸਡ ਹੋਊਗਾ, ਜਿਹੜੇ ਕਹਿੰਦੇ ਆ ਕਿ ਇਹ ਆਮ ਆਦਮੀ ਪਾਰਟੀ ਨੂੰ ਕਿਉਂ ਟਾਰਗੇਟ ਕਰ ਰਹੇ ਆ, ਅਸੀਂ ਇਹ ਸਿਸਟਮ ਨੂੰ ਆ 16 ਦਸੰਬਰ 2021 ਦਾ ਮੋਰਚਾ ਚੱਲ ਰਿਹਾ। ਚੰਨੀ ਸਰਕਾਰ ਸੀਗੀ, ਇਲੈਕਸ਼ਨ ਹੋਣ ਤੋਂ ਪਹਿਲਾਂ ਦੀ ਗੱਲ ਆ। ਨਵਜੋਤ ਸਿੰਘ ਸਿੱਧੂ ਸਾਡੇ ਕੋਲੇ ਆਏ ਸੀ, ਉਦੋਂ ਵੀ ਅਸੀਂ ਉਹਨਾਂ ਨੂੰ ਸਵਾਲ ਕੀਤੇ ਸੀ ਜਦੋਂ ਸਰਕਾਰ ਦਾ ਪੱਖ ਜਾਂ ਸਰਕਾਰ ਦੀ ਮਤਲਬ ਉਸ ਪਾਰਟੀ ਦੇ ਵਿੱਚ ਸੀ, ਰੂਲਿੰਗ ਪਾਰਟੀ ਦੇ। ਅਸੀਂ ਉਹਨਾਂ ਨੂੰ ਸਵਾਲ ਕੀਤੇ, ਅਸੀਂ ਉਹਨਾਂ ਨੂੰ ਜਿਹੜੇ ਸਵਾਲ ਕਰ ਸਕਦੇ ਆ, ਜਿਹੜੇ ਇਹਨਾਂ ਸਰਕਾਰਾਂ ਨੂੰ ਕਰਦੇ ਸੀ ਉਹਨਾਂ ਨੂੰ ਵੀ ਕੀਤੇ, ਜਿਨ੍ਹਾਂ ਦਾ ਜਵਾਬ ਕੋਈ ਨਹੀਂ ਸੀ। ਤੇ ਅੱਜ ਨਵਜੋਤ ਸਿੱਧੂ ਆ ਕੇ ਸਾਡੇ ਨਾਲ ਧਰਨੇ ਤੇ ਬੈਠੇ ਆ। ਤੁਹਾਨੂੰ ਲੱਗਦਾ ਕਿ ਸਿਆਸੀ ਰੋਟੀਆਂ ਸੇਕਣ ਵੀ ਆਏ? ਮੈਂ ਕਹਿੰਦਾ ਜੀ ਸਿਆਸੀ ਰੋਟੀਆਂ ਸੇਕ ਕੇ ਸਰਕਾਰ ਤਾਂ ਅੱਜ ਬਣੀ ਨਾ। ਸਿਆਸੀ ਰੋਟੀਆਂ ਤਾਂ ਆਪਾਂ ਕਵਾਂਗੇ ਵੀ 5 ਸਾਲ ਦਾ ਸਮਾਂ ਆ ਜੇ, ਅੱਜ ਮੁੱਦਾ ਹੱਲ ਕਰਾਉਣਗੇ ਤਾਂ ਹੈ ਨਹੀਂ ਵੀ ਕੱਲ ਨੂੰ ਚੋਣਾਂ ਜੀ 5 ਸਾਲਾਂ ਬਾਅਦ ਚੋਣਾਂ ਆਉਣੀਆਂ ਤੇ 5 ਸਾਲਾਂ ਬਾਅਦ ਜਾ ਕੇ ਉਹਨਾਂ ਨੂੰ ਜੇ ਮਿਲੂਗਾ, ਜੇ ਕ੍ਰੈਡਿਟ ਮਿਲਣਾ ਤਾਂ ਉਦੋਂ ਮਿਲੂਗਾ। ਪਰ ਸਾਡਾ ਮੁੱਦਾ ਤਾਂ 7 ਸਾਲ ਦਾ ਚੱਲੀ ਜਾਂਦਾ ਬਾਈ। 7 ਸਾਲ ਦੀ ਲਗਾਤਾਰ ਬੇਅਦਬੀ ਹੋ ਰਹੀ ਆ, ਪੰਜਾਬ ਦੇ ਗੁਰੂ ਘਰਾਂ 'ਚ ਅੱਗਾਂ ਲੱਗ ਰਹੀਆਂ ਤੇ ਇਹਨਾਂ ਮਿਨਿਸਟਰਾਂ ਨੇ ਇੱਕ ਬਿਆਨ ਤੱਕ ਵੀ ਨਹੀਂ ਲਾਇਆ। ਲੋਕਾਂ ਨੂੰ ਕਹਿਣਾ ਸੌਖਾ ਸੀ, ਕਰਨਾ ਸੌਖਾ ਸੀ, ਕਹਿ ਕੇ ਵੀ ਇਹ ਕਰਦੇ ਨੇ। ਤੁਸੀਂ ਤੁਹਾਡੇ ਹਲਕੇ ਦੇ ਜਿਹੜੇ ਵਿਧਾਇਕ ਨੇ ਜਾਂ ਕਹਿ ਲਈਏ ਜਾਂ ਕੋਈ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਤੱਕ ਤੁਸੀਂ ਡਾਇਰੈਕਟ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਸਾਡੀ ਇਸ ਤਰੀਕੇ ਨਾਲ ਆਹ ਚੀਜ਼, ਕਿਉਂਕਿ ਪ੍ਰਤੱਖ ਹੈ, ਸਭ ਨੂੰ ਦਿਸਦਾ, ਮੀਡੀਆ ਦੇ ਵਿੱਚ ਚੱਲ ਰਿਹਾ। ਮੇਰੇ ਕੋਲੇ ਜਦੋਂ ਸਪੀਕਰ ਸਾਹਿਬ ਇੱਥੇ ਮੋਰਚੇ 'ਚ ਆਉਂਦੇ ਆ, ਸਾਡੀ ਇੱਕੋ ਬੇਨਤੀ ਸੀ, ਜੋ ਤੁਸੀਂ 7 ਸਾਲਾਂ ਦੇ ਕਹਿੰਦੇ ਵੀ ਮੰਗ ਨਾ, ਮਤਲਬ ਉਹਨਾਂ ਨੇ ਪੁੱਛਿਆ ਵੀ ਆਪਣੀ ਡਿਮਾਂਡ ਕੀ ਹੋ ਸਕਦੀ ਹੈ। ਅਸੀਂ ਇੱਕ ਜਵਾਬ ਹੀ ਉਹਨਾਂ ਨੂੰ ਇਹ ਦਿੱਤਾ ਸੀਗਾ ਕਿ ਜਿਹੜਾ 7 ਸਾਲਾਂ ਦੇ ਤੁਸੀਂ ਬੋਲਦੇ ਆ ਰਹੇ ਹੋ, ਸਾਨੂੰ ਨਹੀਂ ਪਤਾ ਤੁਸੀਂ ਕੀ ਬੋਲ ਰਹੇ ਹੋ ਜੀ, ਜੋ ਤੁਸੀਂ ਬੋਲਦੇ ਆ ਰਹੇ ਹੋ ਬੇਅਦਬੀ ਤੇ ਫਲਾਣਾ ਦੋਸ਼ੀ ਆ, ਬੇਅਦਬੀ ਤੇ ਹੋਣਾ ਚਾਹੀਦਾ, ਤੁਸੀਂ ਹੱਲ ਕਰ ਦਿਓ। ਸਾਡੀ ਡਿਮਾਂਡ ਜੋ ਵੱਖਰੀ ਹੈ, ਵੱਖਰੀ ਗੱਲ ਆ। ਜੋ ਤੁਸੀਂ ਬੋਲਦੇ ਆ ਰਹੇ ਹੋ ਉਹਦੇ ਤੇ ਫੁੱਲ ਚੜਾ ਦਿਓ। ਤਾਂ ਜਿਹੜੇ ਮੁੱਖ ਮੰਤਰੀ ਪਹਿਲਾਂ ਬਿਆਨਾਂ ਦੇ ਵਿੱਚ ਗੱਲਾਂ ਕਰਦੇ ਸੀ, ਅੱਜ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਆ ਜੀ, ਜਿਹੜੇ ਉਦੋਂ ਉਹਨਾਂ ਦੇ ਮਿਨਿਸਟਰ, ਉਹਨਾਂ ਦੇ ਵਿੱਚੋਂ ਅੱਜ ਚੀਮਾ ਸਾਹਿਬ ਜਿਹੜੇ ਮਿਨਿਸਟਰ ਆ, ਉਸ ਟਾਈਮ MLA ਸੀਗੇ, ਉਹ ਵੀ ਆਪਣੇ ਘਰੇ ਆ ਕੇ ਗਏ ਆ। ਪ੍ਰੋਫੈਸਰ ਬਲਜਿੰਦਰ ਕੌਰ ਆ, ਉਹ ਵੀ ਘਰੇ ਆ ਕੇ ਗਏ ਆ। ਇਹਨਾਂ ਦੀ ਹੋਰ ਪਾਰਟੀ ਵੀ ਜਿਹੜੀ ਘਰੇ ਆਉਂਦੀ ਰਹੀ ਆ। ਉਦੋਂ ਤਾਂ ਮੁੱਦਾ ਦੀਂਦਾ ਸੀ, 1 ਜੂਨ ਨੂੰ ਬੇਅਦਬੀ ਗੁਰੂ ਸਾਹਿਬ ਦੇ ਸਰੂਪ ਚੋਰੀ ਹੁੰਦੇ ਉਹ ਦੀਂਦੇ ਸੀਗੇ। ਅੱਜ ਸਰਕਾਰ ਬਣਨ ਤੋਂ ਬਾਅਦ ਵੀ 20-22 ਦਿਨ ਦੀਆਂ 3 ਦਿਨਾਂ ਦਾ ਸੈਸ਼ਨ ਚੱਲ ਗਿਆ, 1 ਦਿਨ ਦਾ ਵੱਖਰਾ ਚੱਲ ਗਿਆ, ਨਿੱਤ ਬਿਆਨ ਆਈ ਜਾਂਦੇ ਆ, ਹੋਰ ਗੱਲਾਂ ਤੇ ਬਿਆਨ ਆਈ ਜਾਂਦੇ ਆ, ਬੇਅਦਬੀ ਤੇ ਬੋਲ ਵੀ ਨਹੀਂ ਸਕਦੇ। ਕੁਰਸੀ ਤੇ ਤੁਹਾਡਾ ਮਲਾਲ ਇਹ ਆ ਵੀ ਉਹਨਾਂ ਵੱਲੋਂ ਇਸ ਵਿਸ਼ੇ ਤੇ ਕੋਈ ਵੀ ਜਿਹੜੀ ਗੱਲਬਾਤ ਆ ਨਹੀਂ ਕੀਤੀ ਜਾ ਰਹੀ। ਪਰ ਸੁਖਰਾਜ, ਜੇ ਆਪਾਂ ਅਗਲੀ ਗੱਲ ਕਰੀਏ, ਜਿਸ ਤਰੀਕੇ ਨਾਲ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ ਅਸੀਂ ਇਸ ਮੋਰਚੇ ਦੇ ਵਿੱਚ ਰੋਡ ਬਲੌਕ ਕਰਨ ਦਾ, ਉਹਦੇ ਨਾਲ ਮਿਲ ਰਿਹਾ ਸਿੱਧੀ ਪਰੇਸ਼ਾਨੀ ਹੈ ਜਿਹੜੀ ਆਮ ਲੋਕਾਂ ਨੂੰ ਹੋ ਸਕਦੀ ਹੈ ਉਹਦੇ ਵਿੱਚ। ਨਹੀਂ ਬਾਈ ਜੀ, ਆਮ ਲੋਕਾਂ ਨੂੰ, ਉਹਨਾਂ ਲੋਕਾਂ ਨੂੰ ਬਿਲਕੁਲ ਵੀ ਪਰੇਸ਼ਾਨੀ ਨਹੀਂ ਆ। ਜਿਹੜੇ ਸਾਡੇ ਆਮ ਲੋਕਾਂ ਦੇ ਵਿੱਚੋਂ ਉਹ ਵੀ ਲੋਕ ਆ ਜਿਹੜੇ ਕਹਿੰਦੇ ਵੀ ਸਖਤ ਪ੍ਰੋਗਰਾਮ ਸਰਕਾਰ ਦੇ ਹੋਣੇ ਚਾਹੀਦੇ ਆ। 7 ਸਾਲ ਦੇ ਬਾਈ ਇਨਸਾਫ ਮੰਗੀ ਜਾਂਦੇ, ਆਪਾਂ ਸ਼ਾਂਤਮਈ ਬੈਠੇ ਆ। ਫਿਰ ਜਾਂ ਤਾਂ ਸਰਕਾਰ ਕਹਿ ਦੇ ਵੀ ਅਸੀਂ ਕਰ ਹੀ ਨਹੀਂ ਸਕਦੇ, ਫਿਰ ਅਸੀਂ ਆਪਦਾ ਦੇਖਾਂਗੇ ਤਰੀਕਾ ਕੀ ਹੋ ਸਕਦਾ। ਤੇ ਜੇ ਸਰਕਾਰ ਕਰ ਹੀ ਨਹੀਂ ਸਕਦੀ ਤਾਂ ਫਿਰ ਅਸੀਂ ਆਪਦੇ ਤਰੀਕੇ ਨਾਲ ਪ੍ਰੋਟੈਸਟ ਕਰ ਲਾਂਗੇ। ਤੇ ਜੇ ਸਰਕਾਰ ਇਸ ਗੱਲਾਂ ਤੇ ਬਣ ਕੇ ਆਈ ਆ ਵੀ ਅਸੀਂ ਕਰ ਸਕਦੇ ਸੀ, ਅਸੀਂ ਕਰ ਸਕਦੇ ਆ, ਸਾਡੇ ਹੱਥ ਪਾਵਰ ਆਵੇ, ਤੇ ਅੱਜ ਉਹ ਪਾਵਰਾਂ ਆਈਆਂ ਹੋਣ ਦੇ ਬਾਵਜੂਦ ਕਿਉਂ ਇਹਨਾਂ ਦੇ ਮੂੰਹ ਬੰਦ ਹੋ ਗਿਆ? ਕਿਉਂ ਇਹਨਾਂ ਦੇ ਕੁਰਸੀ ਤੋਂ ਪਹਿਲਾਂ ਐਨਕ ਹੋਰ ਹੁੰਦੀ ਹੈ ਤੇ ਕੁਰਸੀ ਤੇ ਬਹਿ ਕੇ ਉਹ ਕਿਹੜੀ ਐਨਕ ਲੱਗ ਜਾਂਦੀ ਹੈ ਜਿਹੜੀ ਇਹਨਾਂ ਨੂੰ ਦਿਖਣਾ ਹੀ ਬੰਦ ਹੋ ਜਾਂਦਾ? ਸੋ ਸਾਡਾ ਉਹਨਾਂ ਲੋਕਾਂ ਤੱਕ ਪਰੇਸ਼ਾਨੀ ਨਹੀਂ ਕੋਈ ਬਣਦੀ ਬਾਈ ਜੀ। ਪਰੇਸ਼ਾਨੀ ਤਾਂ ਹੋਊਗੀ ਨਾ ਜੇ ਅਸੀਂ ਨਿੱਜ ਲਈ ਬੈਠੇ ਆ। ਸਾਡੇ ਗੁਰੂ ਦਾ ਮਸਲਾ, ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਬੇਅਦਬੀ ਹੋਈ ਆ, ਤੇ ਸਾਡੀ ਮੰਗ ਵੀ ਇਹ ਆ ਵੀ ਕਿਸੇ ਵੀ ਧਰਮ ਦੀ ਬੇਅਦਬੀ ਹੁੰਦੀ ਹੋਵੇ ਉਹਦੇ ਸਜ਼ਾ ਮੌਤ ਤੱਕ ਦੀ ਸਜ਼ਾ ਹੋਵੇ। ਤਾਂ ਇਹ 'ਚ ਮੈਂ ਸਮਝਦਾ ਹਰ ਇੱਕ ਪੰਜਾਬੀ, ਹਰ ਇੱਕ ਸਿੱਖ ਤੇ ਹਰ ਇੱਕ ਵਿਅਕਤੀ ਸ਼ਮੂਲੀਅਤ ਕਰੇ। ਪਰੇਸ਼ਾਨੀ ਆਪਾਂ ਗੱਲ ਕਰੀਏ ਕਿ ਗੁਰੂ ਸਾਹਿਬ ਦੇ ਅੰਗਾਂ ਨਾਲੋਂ ਵੱਧ ਦਰਦ ਤਾਂ ਨਹੀਂ ਹੋ ਸਕਦਾ ਕਿਸੇ ਨੂੰ। 1 ਦਿਨ ਦਾ ਕੰਮ ਰੁਕ ਸਕਦਾ। ਜੇ ਕਰੋਨਾ ਕਾਲ ਦੇ ਵਿੱਚ ਤੁਹਾਨੂੰ 2 ਮਹੀਨੇ ਘਰਾਂ 'ਚ ਸਰਕਾਰ ਬੰਦ ਕਰ ਸਕਦੀ ਆ, ਤੁਹਾਡਾ ਮਤਲਬ ਟਾਈਮ ਬਾਉਂਡ ਕਰ ਸਕਦੀ ਹੈ ਘੰਟੇ 2 ਘੰਟੇ ਦਾ, ਤੇ ਕੀ ਅਸੀਂ 1 ਹਫ਼ਤੇ ਲਈ 10 ਦਿਨਾਂ ਲਈ ਪੰਜਾਬ ਬੰਦ ਨਹੀਂ ਕਰ ਸਕਦੇ ਇਸ ਵਿਸ਼ੇ ਨੂੰ ਲੈ ਕੇ? ਜੋ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਕਿ ਠੋਸ ਪ੍ਰੋਗਰਾਮ ਦਿੱਤੇ ਜਾਣ, ਜਦੋਂ ਇਹ ਪ੍ਰੋਗਰਾਮ 1 ਜੂਨ 2015 ਤੋਂ ਹੀ ਹੋਣੇ ਚਾਹੀਦੇ ਸੀ, ਜਦੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਹੋ ਗਿਆ। ਪੰਜਾਬ ਬੰਦ ਉਦੋਂ ਵੀ ਹੋਣਾ ਚਾਹੀਦਾ ਸੀ। ਇੱਕ ਬਲਾਤਕਾਰੀ ਸਾਧ ਦੀ ਫਿਲਮ ਲੱਗਣੀ ਹੋਵੇ
ਉਹਦੀ ਗ੍ਰਿਫਤਾਰੀ ਕਰਨੀ ਹੋਵੇ ਤਾਂ ਉਹਦੇ ਲਈ ਕਰਫਿਊ ਪੰਜਾਬ 'ਚ ਲੱਗ ਸਕਦਾ। ਸਾਡਾ ਜੀਵਤ ਗੁਰੂ ਦਾ ਦਰਜਾ ਸਾਨੂੰ ਮਿਲਿਆ, ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਬੇਅਦਬੀ ਹੁੰਦੀ ਆ, ਸਰੂਪ ਚੋਰੀ ਹੋ ਜਾਂਦੇ, ਤੇ ਉਦੋਂ ਪੰਜਾਬ ਪੁਲਿਸ ਕਰਫਿਊ ਵੀ ਨਹੀਂ ਲਾ ਸਕਦੀ, ਉਦੋਂ ਪਿੰਡ ਪਿੰਡ ਜਾ ਕੇ ਤਲਾਸ਼ ਨਹੀਂ ਕਰ ਸਕਦੀ। ਇੱਕ ਬੇਦੋਸ਼ੇ ਨੂੰ ਜਾਂ ਕਿਸੇ ਮਤਲਬ ਕ੍ਰਿਮੀਨਲ ਨੂੰ ਫੜਨਾ ਹੋਵੇ ਤਾਂ ਜ਼ਿਲ੍ਹਾ ਸੀਲ ਕੀਤਾ ਜਾਂਦਾ, ਪੰਜਾਬ ਸੀਲ ਕੀਤਾ ਜਾਂਦਾ, ਸਰਹੱਦਾਂ ਸੀਲ ਕਰ ਲਈਆਂ ਜਾਂਦੀਆਂ। ਇਹਨਾਂ ਨੇ ਸਾਡੇ ਗੁਰੂ ਨੂੰ ਮਜ਼ਾਕ ਬਣਾ ਕੇ ਸਮਝ ਲਿਆ। ਸੋ ਸਾਡਾ ਉਸ ਸਿਸਟਮ ਨੂੰ ਚੈਲੰਜ ਆ, ਜੇ ਉਹ ਸਾਡੇ ਲਈ ਸਿੱਧੇ ਹੁੰਦੇ ਆ, ਸਾਨੂੰ ਮਤਲਬ ਬੇਵਕੂਫ ਬਣਾ ਕੇ ਗੱਲਾਂ ਕਰਦੇ ਆ ਕਿ ਇੱਕ ਵਾਰੀ ਕੁਰਸੀ ਤੇ ਬਹਿ ਜਾਓ, ਮੁੜ ਕੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ। ਮੇਰਾ ਉਹਨਾਂ ਪੰਜਾਬ ਦੇ ਵੋਟਰਾਂ ਨੂੰ ਵੀ ਅਪੀਲ ਆ, ਜੇ ਅੱਜ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਇਕੱਠੇ ਹੋ ਕੇ ਆਵਾਜ਼ ਨਾ ਚੱਕੋਗੇ ਤੇ ਕੱਲ ਨੂੰ ਤੁਹਾਡੇ ਘਰ ਵੀ ਵਿਕਣ ਤੱਕ ਆ ਜਾਣਗੇ, ਤੁਸੀਂ ਫਿਰ ਵੀ ਨਹੀਂ ਬੋਲ ਸਕਣਾ। 6 ਤਰੀਕ ਨੂੰ ਇੱਕ ਘਟਨਾ ਸਾਹਮਣੇ ਆਈ ਆ ਅਨਿਆਤਪੁਰ ਦੀ ਜੀ, ਅੰਮ੍ਰਿਤਸਰ ਲਾਗੇ ਆ। ਬਿਲਕੁਲ ਤੁਹਾਡੇ ਘਰ ਤੇ ਭਾਵੇਂ ਪਰਸਨਲ ਰਿਜੀ ਨਾਜਿਸ਼ ਹੋਵੇ, ਪਰ ਸਰਕਾਰ ਦਾ ਉਸ ਇਸ਼ੂ ਨੂੰ ਲੈ ਕੇ ਕੋਈ ਬਿਆਨ ਨਾ ਆਉਣਾ, ਘੱਟ ਕੌਮਾਂ ਦੇ ਨਾਲ ਧੱਕਾ ਹੋਣਾ, ਉਹ ਚੀਜ਼ ਦੀ ਗਵਾਹੀ ਭਰਦਾ। ਸੋ ਇਹ ਅੱਜ ਉਹਨਾਂ ਦੇ ਨਾਲ ਹੋਇਆ, ਸਾਡਾ ਹਾਸਾ ਨਿਕਲਦਾ, ਪਰ ਜਦੋਂ ਸਾਡੇ ਘਰੇ ਹੋ ਗਿਆ ਨਾ, ਉਹਦੇ ਤੁਹਾਡਾ ਰੋਣਾ ਅੰਦਰੋਂ ਅੰਦਰ ਹੀ ਨਿਕਲਣਾ, ਤੁਹਾਡੇ ਦੁੱਖ ਵੰਡਾਉਣ ਵਾਲਾ ਕੋਈ ਨਹੀਂ ਹੋਣਾ। ਸੁਖਰਾਜ, ਕਿੱਦਾਂ ਦਾ ਜਿਹੜਾ ਪ੍ਰੋਗਰਾਮ ਤੁਸੀਂ ਉਲੀਕਿਆ ਤੇ ਕੌਣ ਜਿਹੜਾ ਸ਼ਮੂਲੀਅਤ ਕਰ ਰਿਹਾ ਇਸ ਪ੍ਰੋਟੈਸਟ ਦੇ ਵਿੱਚ? ਪੰਜਾਬ ਦੇ ਸਮੁੱਚੇ ਸਿੱਖ ਸੰਗਤ ਬਈ, ਜਿਹੜਾ ਵੀ ਪੰਥ ਦਰਦੀ ਆ, ਚਾਹੇ ਤੁਸੀਂ ਹੋ ਚਾਹੇ ਮੈਂ, ਆਪਾਂ ਐਜ਼ ਏ ਸੰਗਤ ਹੀ ਉਹ 'ਚ ਸ਼ਮੂਲੀਅਤ ਕਰਨੀ ਹੈ ਤੇ ਆਪਾਂ ਸਰਕਾਰ ਨੂੰ ਦਿਖਾਉਣਾ ਹੈ। ਅਸੀਂ ਆਪ ਦੀ ਨਿੱਜੀ ਰੰਜਿਸ਼ ਘਰੇ ਰੱਖ ਕੇ, ਗੁਰੂ ਸਾਹਿਬ ਦੀ ਹੋਈ ਬੇਅਦਬੀ ਨੂੰ ਮੁੱਖ ਰੱਖ ਕੇ, ਉਸ ਦੇ ਰੋਸ ਵਜੋਂ, ਉਸ ਦੇ ਇਨਸਾਫ ਵਜੋਂ ਇਕੱਠੇ ਹੋਣਾ। ਅਸੀਂ ਆਪਣੀਆਂ ਨਿੱਜੀ ਰੰਜਿਸ਼ਾਂ ਨਹੀਂ ਰੱਖਣੀਆਂ ਵੀ ਮੈਂ ਵੱਡਾ ਤੇ ਮੇਰਾ ਝੰਡਾ ਵੱਡਾ, ਜਾਂ ਉਹ ਫਲਾਨਾ ਬੰਦਾ ਆਊਗਾ ਤੇ ਅਸੀਂ ਉਹਦੇ ਮਗਰ ਜਾਵਾਂਗੇ। ਅਸੀਂ ਉਹ ਚੀਜ਼ਾਂ ਨਹੀਂ ਲੈਣੀਆਂ। ਅਸੀਂ ਗੁਰੂ ਸਾਹਿਬ ਦਾ ਪਿਆਰ ਸਤਿਕਾਰ ਬਹਾਰ ਰੱਖਣਾ। ਅਸੀਂ ਆਪਣੀਆਂ ਨਿੱਜੀ ਰੰਜਿਸ਼ਾਂ ਘਰੇ ਰੱਖ ਕੇ ਉਹਨਾਂ ਨੂੰ ਘਰੇ ਛੱਡ ਕੇ ਆਉਣਾ ਤੇ ਗੁਰੂ ਸਾਹਿਬ ਦੇ ਬੇਅਦਬੀ ਤੇ ਗੋਲੀकांड ਜਿਹੜਾ ਪੰਜਾਬ ਦੇ ਵਿੱਚ ਦਿਖਾਂਤ ਵਾਪਰਿਆ, ਉਹਦੇ ਤੇ ਆਪਣਾ ਰੋਸ ਜ਼ਾਹਰ ਕਰਨਾ। ਤਾਂ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਇਹ 'ਚ ਇੱਕ ਹਫ਼ਤੇ ਲਈ ਵੀ ਇਕੱਠੇ ਹੋ ਜਾਣ ਤੇ ਸਰਕਾਰਾਂ ਨੂੰ ਵਿਪਤਾ ਖੜੀ ਕਰ ਦੇਣਗੇ ਦੋਸ਼ੀਆਂ ਨੂੰ ਜੇਲ੍ਹ 'ਚ ਧੱਕਣ ਵਾਸਤੇ। ਜਿਹੜੇ ਇੱਥੇ ਇੱਕ ਐਗਜ਼ਾਮਪਲ ਦਿੰਦੇ ਆ ਬਾਈ, ਜੇ ਇੱਕ ਇਹੀ ਕਤਲ ਕੇਸ ਹੈ, ਤਾਂ ਕਤਲ ਹੀ ਹੈ ਨਾ ਇਹਨਾਂ ਦੀ ਨਿਗਾਹ ਦੇ ਵਿੱਚ, ਕਤਲ ਕੇਸ ਦੋ ਭਰਾਵਾਂ 'ਚ ਹੋ ਜੇ, ਪੈਲੀ ਨੂੰ ਲੈ ਕੇ ਹੋ ਜੇ, ਨਿੱਜੀ ਰੰਜਿਸ਼ ਨੂੰ ਲੈ ਕੇ ਹੋ ਜੇ, ਤੇ ਜੱਜ ਦੀ ਤਾਕਤ ਨਹੀਂ ਹੈ, ਜਿੰਨਾ ਟਾਈਮ ਦੋਸ਼ ਸਾਬਤ ਨਾ ਹੋਵੇ ਉਹ ਜੇਲ੍ਹ ਤੋਂ ਬਾਹਰ ਆ ਜੇ ਬੰਦਾ, ਉਹ 2 ਸਾਲ ਵੀ ਲਾ ਸਕਦਾ, ਉਹ 3 ਸਾਲ ਵੀ ਲਾ ਸਕਦਾ। ਜਦੋਂ ਦੋਸ਼ ਸਾਬਤ ਹੁੰਦਾ ਉਦੋਂ ਬਾਅਦ 'ਚ ਉਹਦੀ ਸਜ਼ਾ 'ਚ ਕਟੌਤੀ ਜ਼ਰੂਰ ਕੀਤੀ ਜਾਂਦੀ ਆ ਵੀ ਇਹ 2 ਸਾਲ ਪਹਿਲਾਂ ਭੁਗਤ ਚੁੱਕਿਆ, ਪਰ ਇਹ ਨਹੀਂ ਉਹ ਬਾਹਰ ਆ ਜੇ। ਇੱਥੇ ਉਲਟਾ, ਇੱਥੇ ਦੋਸ਼ੀ ਵੀ ਆ, ਦੋਸ਼ ਸਾਬਤ ਵੀ ਆ, ਦੋਸ਼ ਕਬੂਲ ਵੀ ਚੁੱਕੇ ਆ, ਪਰ ਬੰਦੇ ਜੇਲ੍ਹਾਂ ਤੋਂ ਬਾਹਰ ਆ ਤੇ ਸਿਕਿਉਰਟੀਆਂ ਦੇ ਨਾਲ ਤੁਰੇ ਫਿਰਦੇ ਆ। ਇਹ ਸਾਡੇ ਲਈ ਸਿਸਟਮ ਆ ਜਿਹੜਾ ਦੂਰੀ ਮਾਪਦੰਡ ਅਪਣਾ ਰਿਹਾ। ਸੋ ਅਸੀਂ ਉਸ ਸਿਸਟਮ ਦੇ ਪੈਰੋਕਾਰਾਂ ਨੂੰ ਚੈਲੰਜ ਕਰਦੇ ਹਾਂ। ਅਸੀਂ ਉਸ ਕੁਰਸੀ ਤੇ ਬੈਠੇ ਮਤਲਬ ਘਮੰਡੀ ਆਗੂ ਕਹਿ ਲਓ ਅੱਜ ਦੇ ਟਾਈਮ ਜਿਹੜੇ ਬਣ ਚੁੱਕੇ ਆ ਉਸ ਸਿਸਟਮ ਦੇ ਵਿੱਚ ਬਹਿ ਕੇ, ਤੇ ਅਸੀਂ ਉਹਨਾਂ ਨੂੰ ਚੈਲੰਜ ਆ। ਸਾਡੇ ਪੰਜਾਬ ਦੇ ਲੋਕਾਂ ਨੂੰ ਦਰਦ ਪਹੁੰਚਾਉਣ ਦੀ ਕੋਈ ਮਨਸ਼ਾ ਨਹੀਂ, ਪੰਜਾਬ ਦੇ ਲੋਕਾਂ ਦਾ ਸਾਥ ਮੰਗਦੇ ਆ, ਪੰਜਾਬ ਦੇ ਲੋਕਾਂ ਦੇ ਅਸੀਂ ਰਿਣੀ ਆ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਦਾ ਦਰਦ ਸਮਝਦੇ ਆ, ਤੇ ਅਸੀਂ ਆਸ ਕਰਦੇ ਆ ਕਿ ਉਹ ਜ਼ਰੂਰ ਇਕੱਠੇ ਹੋਣਗੇ, ਇਹਨਾਂ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨਗੇ ਤੇ ਬੇਅਦਬੀ ਦਾ ਇਨਸਾਫ ਆ ਤੇ ਜਿਹੜਾ ਪੰਜਾਬ ਦੇ ਵਿੱਚ ਦੁਖਾਂਤ ਵਾਪਰਿਆ ਇਹਨੂੰ ਇੱਕਦਮ ਠੱਲ ਪਊਗੀ ਤੇ ਪੰਜਾਬ ਦੇ ਲੋਕ ਫਿਰ ਅਗਲੇ ਮੁੱਦੇ ਦੇ ਲਈ ਆ ਜਿਹੜਾ ਉਹ ਸਰਕਾਰ ਨੂੰ ਘੇਰਨਗੇ। ਸੋ ਇਹ ਸਨ ਵੀਰ, ਇਹਨਾਂ ਵੱਲੋਂ ਜਿਹੜਾ ਪ੍ਰੋਟੈਸਟ ਆ ਜਿਹੜਾ ਕੀਤਾ ਜਾਣਾ, ਅਪੀਲ ਇਹੀ ਕੀਤੀ ਹੈ ਕਿ ਪੰਜਾਬ ਦੇ ਲੋਕ ਇਸ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕਰਨਗੇ। ਹਾਲਾਂਕਿ ਸਵਾਲ ਇਹ ਵੀ ਕੀਤਾ ਗਿਆ ਕਿ ਆਮ ਪਾਰਟੀ ਦੀ ਸਰਕਾਰ ਵੱਲੋਂ ਵੱਡੇ ਜਿਹੜੇ ਵਾਅਦੇ ਆ ਇਹਨਾਂ ਨਾਲ ਕੀਤੇ ਗਏ ਸੀ, ਇਹਨਾਂ ਨੂੰ ਇਨਸਾਫ ਦੇਣ ਦੀ ਗੱਲ ਕਹੀ ਗਈ ਸੀ, ਪਰ ਇਹਨਾਂ ਵੱਲੋਂ ਇਲਜ਼ਾਮ ਇਹੀ ਲਗਾਇਆ ਕਿ ਦੇਰੀ ਆਖਰ ਇਨਸਾਫ ਵਾਸਤੇ ਕਿਉਂ ਹੋ ਰਹੀ ਆ। ਪਰ ਦੇਖਣ ਵਾਲੀ ਗੱਲ ਹੋਊਗੀ ਕਿ ਕਦੋਂ ਸਰਕਾਰ ਦੇ ਕੰਨਾਂ ਤੱਕ ਇਹ ਗੱਲਾਂ ਪਹੁੰਚਦੀਆਂ, ਇਹਨਾਂ ਦਾ ਦਰਦ ਸਰਕਾਰ ਕਦੋਂ ਸੁਣਦੀ ਆ, ਕਦੋਂ ਇਨਸਾਫ ਮਿਲਦਾ। ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਗੋਲੀकांड ਦਾ ਇਨਸਾਫ ਲੈਣ ਲਈ ਕਿਉਂ ਲਗਾਉਣੇ ਪੈ ਰਹੇ ਆ ਧਰਨੇ? ਸਰਕਾਰਾਂ ਬਦਲੀਆਂ, ਵਾਅਦੇ ਕੀਤੇ ਗਏ, ਪਰ ਇਨਸਾਫ ਦੀ ਗੱਲ ਉੱਥੇ ਹੀ ਕਿਉਂ ਖੜੀ ਹੈ? 24 घंटे के अंदर उन पे कार्रवाई हो सकती है, उन्हें गिरफ्तार किया जा सकता है बरगाड़ी कांड के दोषियों को। आखिर क्यों नहीं मिल रहा बहबल कला गोलीकांड का इंसाफ? ਇਹ ਉਹ ਜਗ੍ਹਾ ਹੈ, ਅਸੀਂ ਉਸ ਜਗ੍ਹਾ ਦੇ ਉੱਪਰ ਖੜੇ ਹਾਂ ਜਿੱਥੇ ਕਿ ਬਹਿਬਲ ਕਲਾਂ ਦਾ ਗੋਲੀकांड ਵਾਪਰਿਆ, ਜਿੱਥੇ ਕਿ 2 ਕਤਲ ਕੀਤੇ ਗਏ। ਇਹਨਾਂ ਕਤਲਾਂ ਦਾ ਇਨਸਾਫ ਲੈਣ ਵਾਸਤੇ ਅੱਜ ਪਰਿਵਾਰਾਂ ਨੂੰ ਧਰਨੇ ਲਾਉਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ।
ਅੱਜ ਮਜਬੂਰ ਹੋਣਾ ਪੈ ਰਿਹਾ ਸੜਕਾਂ ਜਾਮ ਕਰਨ ਵਾਸਤੇ। ਸਰਕਾਰਾਂ ਆਈਆਂ, ਸਰਕਾਰਾਂ ਗਈਆਂ, ਕਾਂਗਰਸ ਨੇ ਸਰਕਾਰ ਬਣਾਈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਥੋੜੇ ਸਮੇਂ ਦੇ ਵਿੱਚ ਹੀ ਇਹ ਇਨਸਾਫ ਦੇਵਾਂਗੇ। ਆਖਰ ਇਨਸਾਫ ਕਿਉਂ ਨਹੀਂ ਮਿਲ ਰਿਹਾ? ਗੱਲ ਕਰਾਂਗੇ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਾਲ, ਜਿਹੜੇ ਲਗਾਤਾਰ ਇਸੇ ਜਗ੍ਹਾ ਦੇ ਉੱਪਰ ਜਿੱਥੇ ਉਹਨਾਂ ਦੇ ਪਿਤਾ ਨੂੰ ਸ਼ਹੀਦ ਕੀਤਾ ਗਿਆ ਉਸ ਦਾ ਇਨਸਾਫ ਲੈਣ ਵਾਸਤੇ ਸਰਕਾਰਾਂ ਨਾਲ ਜੂਝ ਰਹੇ ਹੈ ਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਆ, ਧਰਨਾ ਲਗਾਇਆ ਹੋਇਆ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰਕਾਰ ਆਈ, ਕਾਂਗਰਸ ਦੀ ਸਰਕਾਰ ਆਈ ਪਹਿਲਾਂ 17 ਦੇ ਵਿੱਚ, ਉਦੋਂ ਵੀ ਕਿਹਾ ਗਿਆ ਕਿ ਬੇਅਦਬੀ ਦਾ ਇਨਸਾਫ ਦਿੱਤਾ ਜਾਊਗਾ, ਉਸ ਘਟਨਾ ਦਾ ਇਨਸਾਫ ਦਿੱਤਾ ਜਾਊਗਾ ਜਿਸ ਘਟਨਾ ਦੇ ਵਿੱਚ ਤੁਹਾਡੇ ਪਿਤਾ ਜੀ ਤੇ ਗੁਰਜੀਤ ਸਿੰਘ ਜਿਹੜਾ ਸ਼ਹੀਦੀ ਪਾਉਂਦੇ ਆ। ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਉਹ ਵੀ ਇੱਕ ਵਾਅਦਾ ਕਰਦੇ ਆ ਕਿ ਅਸੀਂ ਇਨਸਾਫ ਦੇਵਾਂਗੇ। ਤੁਹਾਨੂੰ ਮਲਾਲ ਕਿਹਨਾਂ ਦੇ ਉੱਪਰ ਹੈ? ਕਾਂਗਰਸ ਦੇ ਉੱਪਰ ਹੈ ਜਿਹੜੀ ਸਰਕਾਰ ਚਲੀ ਗਈ, ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ? ਸਾਨੂੰ ਮਲਾਲ ਆ ਜਿਹੜਾ ਬਾਈ ਇਸ ਸਿਸਟਮ ਦੇ ਉੱਪਰ ਜ਼ਿਆਦਾ। 2015 ਦੇ ਵਿੱਚ ਉਹ ਸਰਕਾਰ ਸੀ ਜਿਹਦੇ ਤੇ ਲੋਕਾਂ ਨੂੰ ਮਾਣ ਸੀ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਦੁਖਾਂਤ ਕਦੇ ਨਹੀਂ ਵਾਪਰੂਗਾ। ਸੋ ਉਹ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਦੁਖਾਂਤ ਵਾਪਰਦਾ, ਗੁਰੂ ਸਾਹਿਬ ਦੇ ਅੰਗ ਗਲੀਆਂ 'ਚ ਖਿਲਾਰੇ ਜਾਂਦੇ ਆ, ਸਰੂਪ ਚੋਰੀ ਹੁੰਦੇ ਆ, ਬੇਅਦਬੀ ਹੁੰਦੀ ਆ। ਸੋ ਉਸ ਬੇਅਦਬੀ ਤੇ ਇੱਕ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਪ੍ਰੋਟੈਸਟ ਹੁੰਦਾ, ਜਿਹਦੇ ਵਿੱਚ ਪਿਤਾ ਜੀ ਇਸ ਰੋਡ ਤੇ ਇਸ ਜਗ੍ਹਾ ਦੇ ਉੱਤੇ ਅਸੀਂ ਮੈਂ ਦਰਸ਼ਕਾਂ ਨੂੰ ਦੱਸ ਵੀ ਦੇਵਾਂ ਕਿ ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਬਿਲਕੁਲ ਬਾਈ, ਜਿੱਥੇ ਬਿਲਕੁਲ ਇੱਥੇ ਜੇ ਨੇੜੇ ਜੇ ਬਾਈ ਗੁਰਜੀਤ ਦੀ ਸੀ ਜਿਹੜੀ ਲਾਸ਼ ਪਈ ਸੀਗੀ ਤੇ ਬਿਲਕੁਲ ਇਹਦੇ ਕ੍ਰੋਸਿੰਗ ਦੇ ਵਿੱਚ ਜਿਹੜੇ ਪਿਤਾ ਜੀ ਦੀ ਲਾਸ਼ ਸੀਗੀ ਜਦੋਂ ਉਹ ਗੋਲੀ ਚੱਲਦੀ ਆ। ਹਾਲਾਂਕਿ ਪਿਤਾ ਜੀ ਦੀ ਜਿਹੜੀ ਮੌਤ ਆ ਉਹ ਤਕਰੀਬਨ ਅੱਧੇ ਘੰਟੇ ਬਾਅਦ ਹੁੰਦੀ ਆ ਗੋਲੀ ਲੱਗਣ ਤੋਂ ਬਾਅਦ, ਤੇ ਗੁਰਜੀਤ ਬਾਈ ਆ ਜਿਹੜੇ ਨਾਲ ਦੀ ਨਾਲ ਹੀ ਉੱਥੇ ਸ਼ਹੀਦ ਹੋ ਜਾਂਦੇ ਆ। ਗੋਲੀਆਂ ਉਸ ਪਾਸੇ ਵੱਲੋਂ ਰੋਡ ਵਾਲੇ ਪਾਸਿਓਂ ਵੱਜ ਰਹੀਆਂ ਸੀਗੀਆਂ, ਕ੍ਰਾਸ ਫਾਇਰਿੰਗ ਹੋਈ ਆ ਜਿਹੜੀ ਇੱਧਰੋਂ ਰੋਡ ਤੋਂ ਗੋਲੀ ਵੱਜਦੀ ਆ ਤੇ ਇੱਕੋ ਮੈਂ ਕਹਾਂਗਾ ਕਿ ਇੱਕੋ ਬੰਦੇ ਦੇ ਗਨ ਦੇ ਨਾਲ ਜਿਹੜਾ ਸ਼ੂਟਿੰਗ ਹੋਈ ਆ ਉੱਥੇ। ਤਾਂ ਇਹ ਗਨ ਇੱਕੋ ਹੀ ਚਲਾਈ ਗਈ ਆ, ਇੱਕੋ ਦੇ ਬੰਦੇ ਦੇ ਮਤਲਬ ਜੇ ਕਹੀਏ ਐਂਗਲ ਤੋਂ ਦੇਖਿਆ ਜਾਵੇ ਤਾਂ ਕ੍ਰਾਸ ਹੋਇਆ ਉਹ ਇੱਕ ਬੰਦੇ ਦੇ ਹੀ ਕਹਿ ਸਕਦੇ ਆ ਵੀ ਰਿਵਾਲਵਰ ਨਾਲ ਜਾਂ ਜਿਹੜੀਆਂ AK-47 ਯੂਜ਼ ਹੋਈਆਂ, ਜਿਹੜਾ ਵੀ ਅਸਲਾ ਯੂਜ਼ ਹੋਇਆ ਉਹਦੇ ਨਾਲ। ਤੇ ਉਸ ਤੋਂ ਬਾਅਦ 2015 ਤੋਂ ਬਾਅਦ ਲੋਕਾਂ ਦੇ ਵਿੱਚ ਰੋਹ ਹੁੰਦਾ ਸਰਕਾਰ ਪ੍ਰਤੀ, ਸਰਕਾਰ ਦਾ ਜਿਹੜਾ ਕਹੀਏ ਕਿ ਰਾਜਨੀਤਿਕ ਮੌਤ ਉਸ ਦੇ ਵਿੱਚ ਹੁੰਦੀ ਆ। 17 ਦੀ ਸਰਕਾਰ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਹੀ ਸਿਰਫ ਇਸ ਇਸ਼ੂ ਤੇ ਕਰਦਾ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕੋ ਇੱਕ ਇਸ਼ੂ ਇਹੀ ਹੁੰਦਾ ਬੇਅਦਬੀ ਦਾ ਕਿ ਇਹਨੂੰ ਹੱਲ ਕਰਨ ਲਈ ਜਿਹੜੀ ਸਰਕਾਰ ਦਾ ਬਦਲ ਚਾਹੀਦਾ, ਵੀ ਸਰਕਾਰ ਨਵੀਂ ਚਾਹੀਦੀ ਆ। ਤੇ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਉਹ ਸਹੁੰ ਖਾਂਦੇ ਆ ਬਠਿੰਡਾ ਵਿਖੇ, ਤਾਂ ਉੱਥੇ ਉਹ ਗੱਲ ਕਰਦੇ ਆ, ਉਹ ਕਹਿੰਦੇ ਆ ਕਿ ਅਸੀਂ ਇਹਨੂੰ 2 ਮਹੀਨੇ ਦੇ ਵਿੱਚ ਹੱਲ ਕਰ ਦਿਆਂਗੇ। 5 ਸਾਲ ਦਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਮੋਰਚੇ ਵੀ ਲੱਗੇ ਆ। ਸੁਖਰਾਜ ਗੱਲ ਇੱਥੇ ਨਿਬੜਦੀ ਆ ਕਿ ਸਰਕਾਰਾਂ ਨੇ ਸਿਰਫ ਬਹਿਬਲ ਕਲਾਂ ਗੋਲੀ ਕਾਂਡ ਨੂੰ ਇੱਕ ਰਾਜਨੀਤਿਕ ਮੁੱਦਾ ਬਣਾ ਲਿਆ ਕਿ ਵੋਟਾਂ ਲੈਣੀਆਂ, ਵੋਟਾਂ ਲੈਣ ਤੋਂ ਬਾਅਦ ਸਾਨੂੰ ਕੋਈ ਮਤਲਬ ਨਹੀਂ ਕਿਸੇ ਨੂੰ ਇਨਸਾਫ ਮਿਲਿਆ ਜਾਂ ਨਹੀਂ ਮਿਲਿਆ ਜਾਂ ਕਿਸੇ ਦੇ ਜੀ ਗਏ ਆ ਜਾਂ ਗੁਰੂ ਸਾਹਿਬ ਦੀ ਬੇਅਦਬੀ ਹਜੇ ਤੱਕ ਵੀ ਨਿਰੰਤਰ ਜਾਰੀ ਆ, ਚੱਲ ਰਹੀ ਆ, ਉਹਨੂੰ ਨਹੀਂ ਰੋਕਿਆ ਜਾ ਰਿਹਾ, ਨਾ ਉਸ ਤੇ ਕੋਈ ਕਾਨੂੰਨ ਇਦਾਂ ਦਾ ਬਣ ਰਿਹਾ ਕਿ ਉਹਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਤੁਸੀਂ ਕਾਂਗਰਸ ਦੀ ਸਰਕਾਰ 5 ਸਾਲ ਰਾਜ ਕਰਕੇ ਚਲੀ ਗਈ ਆ, ਹੁਣ ਜੇ ਆਮ ਤੌਰ ਤੇ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਤਾਂ ਦੇਣ ਹੀ ਕੁਝ ਹੋਏ ਆ। ਇਹਨਾਂ ਕੁਝ ਕੁ ਦਿਨਾਂ 'ਚ ਤੁਸੀਂ ਕਿਵੇਂ ਜਿਨ੍ਹਾਂ ਨੇ 1.5 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਆ, ਜਦੋਂ ਇਹ ਪੂਰਾ ਘਟਨਾਕ੍ਰਮ ਵਾਪਰਿਆ ਉਹਨਾਂ ਨੇ ਇਨਸਾਫ ਨਹੀਂ ਦਿੱਤਾ, ਕਾਂਗਰਸ ਦੀ ਸਰਕਾਰ ਰਹੀ ਆ ਉਹਨਾਂ ਨੇ ਇਨਸਾਫ ਨਹੀਂ ਦਿੱਤਾ, ਤਾਂ ਤੁਸੀਂ ਆਮ ਆਦਮੀ ਪਾਰਟੀ ਤੋਂ ਇਨਸਾਫ ਲੈਣ ਵਾਸਤੇ ਇੱਕ ਐਲਾਨ ਵੀ ਕਰ ਚੁੱਕੇ ਹੋ ਕਿ ਅਸੀਂ ਜਿਹੜੀ ਸੜਕ ਆ ਉਹ ਬੰਦ ਕਰਾਂਗੇ, ਸੜਕ ਜਾਮ ਕਰਾਂਗੇ। ਫਿਰ ਇੰਨਾ ਪ੍ਰੈਸ਼ਰ ਆਮ ਆਦਮੀ ਪਾਰਟੀ ਸਰਕਾਰ ਤੇ ਕਿਉਂ? ਬਾਈ ਜੀ ਆਮ ਆਦਮੀ ਪਾਰਟੀ ਦੀ ਸਰਕਾਰ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸਟਾਰਟਿੰਗ 'ਚ ਕਹਿ ਚੁੱਕਿਆ ਕਿ ਸਾਡਾ ਗਿਲਾ ਸਿਸਟਮ ਦੇ ਨਾਲ ਆ। ਜਦੋਂ ਇਹ ਲੋਕ ਇਸ ਕੁਰਸੀ ਤੇ ਨਹੀਂ ਆਉਂਦੇ, ਤਕਰੀਬਨ ਜੇ ਆਪਾਂ ਆਮ ਆਦਮੀ ਦੀ ਗੱਲ ਕਰੀਏ ਕਿ 7 ਸਾਲ ਦੇ ਲੋਕਾਂ ਨੂੰ ਕਹਿੰਦੇ ਆ ਰਹੇ ਆ ਕਿ ਅਸੀਂ ਇਹਦਾ ਹੱਲ ਕਰਾਂਗੇ, ਸਾਡੀ ਸਰਕਾਰ ਆਊਗੀ, ਅਸੀਂ ਸਭ ਤੋਂ ਪਹਿਲਾਂ ਬੇਅਦਬੀ ਦੇ ਦੋਸ਼ੀ ਆ ਜਿਹੜੇ ਉਹ ਜੇਲ੍ਹਾਂ 'ਚ ਬੰਦ ਕਰਨੇ ਆ, ਇਹਨਾਂ ਨੂੰ ਸਜ਼ਾਵਾਂ ਸਖਤ ਮਿਲਣਗੀਆਂ। 7 ਸਾਲ ਦੇ ਬਿਆਨ ਹੋ ਗਏ, ਸਾਰੀ ਲੀਡਰਸ਼ਿਪ ਹੋ ਗਈ, ਇਨਵੈਸਟੀਗੇਸ਼ਨ ਕਰ ਰਹੇ ਆਫੀਸਰ ਜਿਹਨੂੰ ਇਹਨਾਂ ਨੇ ਸਹੀ ਠਹਿਰਾਇਆ, ਜਿਹਦੇ ਮੁੱਦੇ ਦੇ ਉੱਤੇ ਜਾਂ ਜਿਹੜੀ ਇਨਵੈਸਟੀਗੇਸ਼ਨ ਦੇ ਉੱਤੇ ਪੰਜਾਬ ਦੇ ਵਿੱਚ ਗੱਲਾਂ ਬੋਲੀਆਂ, ਡਿਬੇਟਾਂ ਕੀਤੀਆਂ ਕਿ ਕੰਵਰ ਵਿਜੇ ਪ੍ਰਤਾਪ ਸਹੀ ਕਰ ਰਿਹਾ, ਉਹਨੂੰ ਕੈਪਟਨ ਨਹੀਂ ਕਰਨ ਦੇ ਰਿਹਾ, ਕਿ ਕੰਵਰ ਵਿਜੇ ਪ੍ਰਤਾਪ ਸਹੀ ਆ। ਸੋ ਕੰਵਰ ਵਿਜੇ ਪ੍ਰਤਾਪ ਇਸ ਇਨਵੈਸਟੀਗੇਸ਼ਨ ਦੇ ਚੱਲਦਿਆਂ ਕੈਪਟਨ ਸਰਕਾਰ ਦੇ ਵਿੱਚ ਅਸਤੀਫਾ ਦੇ ਜਾਂਦੇ ਆ ਜੀ। ਅਸਤੀਫਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਜੁਆਇਨ ਕਰਦੇ ਆ। ਆਮ ਆਦਮੀ ਪਾਰਟੀ ਜੁਆਇਨ
ਹੁੰਦਿਆਂ ਉਹਨਾਂ ਦੇ ਪੂਰੇ ਪੰਜਾਬ ਦੇ ਵਿੱਚ ਹੋਲਡਿੰਗ ਲਾਏ ਜਾਂਦੇ ਆ ਕਿ ਬੇਅਦਬੀ ਨੂੰ ਲੈ ਕੇ ਕਮਰ ਵਿਜੇ ਪ੍ਰਤਾਪ ਉਹਨਾਂ ਨੇ ਅਸਤੀਫਾ ਦਿੱਤਾ। ਗੋਲੀकांड ਦੀ ਇਨਵੈਸਟੀਗੇਸ਼ਨ ਕਰ ਰਹੇ ਸੀ, ਉਹਨਾਂ ਨੇ ਇਸ ਸਰਕਾਰ ਤੋਂ ਖਫਾ ਹੋ ਕੇ ਅਸਤੀਫਾ ਦਿੱਤਾ ਜੀ। ਬਦਲ ਦੀ ਗੱਲ ਕਰਦੇ ਆ। ਸੋ 28 ਸਤੰਬਰ ਨੂੰ ਜਦੋਂ 에ਅਰਪੋਰਟ ਦੇ ਬਾਹਰ ਕੇਜਰੀਵਾਲ ਜੀ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਕਹਿੰਦੇ ਆ ਕਿ ਕਮਰ ਵਿਜੇ ਪ੍ਰਤਾਪ ਦੀ ਰਿਪੋਰਟ ਚੱਕਣ ਚੰਨੀ ਸਰਕਾਰ 24 ਘੰਟਿਆਂ ਦੇ ਵਿੱਚ ਮਸਲਾ ਹੱਲ ਹੋ ਸਕਦਾ, ਤਾਂ ਦੇਰੀ ਕਿਉਂ ਲਾ ਰਹੇ ਆ? ਸਾਨੂੰ ਸਭ ਪਤਾ ਵੀ ਇਹ ਕਿਹਨੇ ਕੀਤਾ, ਸਾਡੇ ਤੋਂ ਕੋਈ ਲੁਕੀ ਛੁਪੀ ਗੱਲ ਨਹੀਂ ਆ। ਤੇ ਅੱਜ ਕਮਰ ਵਿਜੇ ਪ੍ਰਤਾਪ ਵੀ ਉਹਨਾਂ ਕੋਲੇ ਆ, ਉਹ ਵੀ ਜਿੱਤੇ ਹੋਏ ਵਿਧਾਇਕ ਆ। ਤੇ ਦੂਸਰੀ ਗੱਲ, ਜਸਟਿਸ ਜੋਰਾ ਸਿੰਘ ਜਿਹੜੇ ਪਹਿਲਾਂ ਜਾਂਚ ਕਰਦੇ ਸੀਗੇ 2015 ਵਿੱਚ ਅਕਾਲੀ ਦੀ ਸਰਕਾਰ ਵੇਲੇ। ਸੋ ਕਮੀ ਕਿੱਥੇ ਰਹਿੰਦੀ ਆ? ਬਿਆਨ ਕੁਰਸੀ ਤੇ ਬੈਠਣ ਤੋਂ ਪਹਿਲਾਂ ਹੁੰਦੇ ਆ ਕਿ ਅਸੀਂ ਐਂ ਕਰ ਦਿਆਂਗੇ, ਅਸੀਂ ਆਹ ਕਰ ਦਿਆਂਗੇ। ਕੁਰਸੀ ਤੇ ਬੈਠ ਕੇ ਮੁੱਦਾ ਵੀ ਦਿਸਣਾ ਬੰਦ, ਬੋਲਣਾ ਵੀ ਬੰਦ, ਤਾਂ ਸਜ਼ਾ ਦੇਣੀ ਤਾਂ ਦੂਰ ਦੀ ਗੱਲ ਆ। ਨਹੀਂ, ਸਮਾਂ ਤਾਂ ਦਿਓ ਨਾ, ਗੱਲ ਤਾਂ ਸਮੇਂ ਦੀ ਆ। 20 ਦਿਨਾਂ ਦੇ ਸਮੇਂ ਦੇ ਵਿੱਚ ਤੁਸੀਂ ਕਿਹੜਾ ਉਹਨਾਂ ਤੋਂ ਚਾਹੁੰਦੇ ਹੋ ਵੀ ਸਮਾਂ ਮਿਲ? 24 ਘੰਟਿਆਂ ਦਾ ਹਵਾਲਾ ਆਪਾਂ ਕਿਸੇ ਨੂੰ ਦੇਤਾ। ਹਾਲਾਂਕਿ ਉਹਨਾਂ ਤੇ ਤਾਂ ਇਹਨਾਂ ਦਾ ਜ਼ੋਰ ਨਹੀਂ ਸੀ, ਬੋਲ ਸਕਦੇ ਸੀ ਨਾ। ਤੇ ਇਹਨਾਂ ਕੋਲੇ ਤਾਂ ਬਹੁਮਤ ਵੀ ਆ, ਇਨਵੈਸਟੀਗੇਸ਼ਨ ਵੀ ਕੰਪਲੀਟ ਆ, ਦੋਸ਼ੀ ਵੀ ਪਤਾ, ਮਤਲਬ ਇਨਵੈਸਟੀਗੇਸ਼ਨ ਤੌਰ ਤੇ ਦੋਸ਼ੀ ਵੀ ਪਤਾ ਤੇ ਪਰਸਨਲੀ ਤੌਰ ਤੇ ਵੀ ਪਤਾ। ਜੇ ਇਨਵੈਸਟੀਗੇਸ਼ਨ ਕਰਤਾ ਆਫੀਸਰ ਹੋਰ ਪਾਸੇ ਹੋਵੇ ਤੇ ਆਪਾਂ ਕਹਿ ਸਕਦੇ ਆ ਵੀ ਉਹਦੀ ਲਿਖਤ ਦੇ ਵਿੱਚ ਦੋਸ਼ੀ ਨਹੀਂ ਪਾਇਆ ਗਿਆ। ਤੁਹਾਨੂੰ ਸਰਕਾਰ ਤੇ ਵਿਸ਼ਵਾਸ ਹੈ? ਆਮ ਆਦਮੀ ਪਾਰਟੀ ਸਰਕਾਰ ਤੇ ਵਿਸ਼ਵਾਸ? ਬਿਲਕੁਲ ਬਾਈ ਜੀ। ਨਹੀਂ, ਸਾਰੇ ਐਮਐਲਏ ਜਾਂ ਮੰਤਰੀ ਤੁਹਾਨੂੰ ਮਿਲ ਕੇ ਗਏ ਆ, ਤੁਹਾਨੂੰ ਵਿਸ਼ਵਾਸ ਦਿਵਾਇਆ? ਨਾ ਜੀ, ਆਏ ਨਹੀਂ। ਇਹ ਜਦੋਂ ਵੋਟਾਂ ਤੋਂ ਪਹਿਲਾਂ ਆਏ ਆ ਉਦੋਂ ਗੱਲਾਂ ਕਰਦੇ, ਉਦੋਂ ਇੱਥੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਖੜ ਕੇ ਕਹਿੰਦੇ ਸਾਰਾ ਕੁਝ ਕਰਾਂਗੇ, ਟਾਈਮ ਬੰਡ ਹੋਊਗਾ। ਤੇ ਅੱਜ ਅਸੀਂ ਇਹਨਾਂ ਦੇ ਮੰਤਰੀਆਂ ਨਾਲ ਗੱਲਾਂ ਕਰਦੇ ਆ ਤੇ ਉਹਨਾਂ ਨੂੰ ਕਮਰਿਆਂ ਦੀ ਪਈ ਹੋਈ ਹੈ। ਉਹਨਾਂ ਨੂੰ ਗੱਲ ਪਈ ਹੋਈ ਕਿ ਸਾਨੂੰ ਹਜੇ ਕਮਰੇ ਲੋਟ ਨਹੀਂ ਹੋਏ, ਹਜੇ ਅਸੀਂ ਕੰਮ ਨਹੀਂ ਕਰ ਸਕਦੇ। ਕਿਹਨੇ ਕਿਹਾ? ਹਰਪਾਲ ਸਿੰਘ ਚੀਮਾ ਫਾਈਨਾਂਸ ਮਿਨਿਸਟਰ ਆ। ਸਤਿ ਸ਼੍ਰੀ ਅਕਾਲ ਸੁਖਰਾਜ ਜੀ। ਸਤਿ ਸ਼੍ਰੀ ਅਕਾਲ ਜੀ। ਲੋਕ ਚੀਮਾ ਸਾਹਿਬ ਗੱਲ ਕਰਨਾ ਚਾਹੁੰਦੇ ਤੁਹਾਡੇ ਨਾਲ, ਤੁਸੀਂ ਕਿਹਾ ਸੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੋ ਸਰ? ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ ਜੀ? ਹਾਂਜੀ, ਠੀਕ ਠਾਕ। ਅੱਛਾ ਜੀ, ਬੇਨਤੀ ਸੀ। ਹਾਂਜੀ ਹਾਂਜੀ। ਤੁਸੀਂ ਇਸ ਵਿਸ਼ੇ ਤੋਂ ਚੰਗੀ ਤਰ੍ਹਾਂ ਜਾਣੂ ਹੋ ਜੀ। ਤੇ ਹੁਣ ਸਰਕਾਰ ਵੀ ਹੈ ਤੁਹਾਡੀ ਜੀ, ਇਨਵੈਸਟੀਗੇਸ਼ਨ ਆਫੀਸਰ ਵੀ ਤੁਹਾਡੇ ਕੋਲੇ ਆ, ਜਿਹੜੇ ਮਤਲਬ ਐਮਐਲਏ ਬਣ ਚੁੱਕੇ ਆ। ਹਾਂਜੀ ਹਾਂਜੀ। ਤੁਸੀਂ ਇਸ ਪੱਖ ਤੋਂ ਬਹੁਤ ਚੰਗੀ ਤਰ੍ਹਾਂ ਜਾਣੋ ਤੇ ਅਸੀਂ ਤੁਹਾਨੂੰ ਇੱਕ ਰਿਕੁਐਸਟ ਕਰਦੇ ਹਾਂ ਵੀ ਇਹ ਤੁਸੀਂ ਛੇਤੀ ਤੋਂ ਛੇਤੀ ਜਿਹੜਾ ਇਹਦਾ ਹੱਲ ਕਰੋ। ਕੋਈ ਗੱਲ, ਥੋੜਾ ਟਾਈਮ ਦੇ ਦਿਓ ਜੀ। ਪਤਾ ਕੀ ਥੋੜੇ ਦਿਨ ਹੋਏ ਨੇ ਜੇ ਸਾਨੂੰ ਆਪਣੇ ਕਮਰੇ ਤੱਕ ਨਹੀਂ ਲਾਟ ਹੋਏ ਹੈਗੇ। ਇੱਕ ਬੇਨਤੀ ਆ, ਜਦੋਂ ਆਪਾਂ ਮਤਲਬ ਇਲੈਕਸ਼ਨਾਂ ਤੋਂ ਪਹਿਲਾਂ ਸੀ, ਤੁਸੀਂ ਘਰੇ ਵੀ ਆਏ ਹੋ, ਤੁਹਾਨੂੰ ਪਤਾ, ਤੁਸੀਂ ਕਿਹਾ ਵੀ ਨਾਲ ਦੀ ਨਾਲ ਹੋਊਗਾ। ਕੌਮੀ ਕਨਵੀਨਰ ਤੁਹਾਡੇ ਕੇਜਰੀਵਾਲ ਜੀ, ਉਹਨਾਂ ਦਾ ਬਿਆਨ ਆਉਂਦਾ ਕਿ ਜਿਹਦੀ ਜਾਂਚ ਹੋਈ ਪਈ ਆ, ਸਾਰਾ ਕੁਝ ਕਰਨਾ ਹੋਵੇ ਤਾਂ 24 ਘੰਟੇ ਤੱਕ ਦਾ ਸਮਾਂ ਬਹੁਤ ਹੁੰਦਾ। ਕੋਈ ਗੱਲ ਨਹੀਂ, ਕਰਦੇ ਇੱਕ ਗੱਲ ਉਹੀ ਹੈ ਨਾ, 2 ਮਿੰਟ ਗੱਲ ਸੁਣ ਲਓ। ਮਤਲਬ ਬਦਕਿਸਮਤੀ ਇਹ ਸਮਝਦੇ ਆ ਕਿ ਅੱਜ 20-22 ਦਿਨ ਹੋ ਚੱਲਿਆ ਸਰਕਾਰ ਬਣੀ ਨੂੰ, 20 ਦਿਨ ਦਾ ਸਮਾਂ ਹੋ ਗਿਆ। ਕੋਈ ਗੱਲ ਨਹੀਂ ਬਾਈ ਜੀ, ਕਰਦੇ। ਬਿਆਨ ਵੀ ਨਹੀਂ ਆਇਆ। ਜਦੋਂ ਘਰੇ ਆਉਂਦੇ ਆ ਉਦੋਂ ਤਾਂ ਨਾਲ ਦੀ ਨਾਲ ਹੱਲ ਕਰਨ ਦੀ ਗੱਲ ਕਰਦੇ ਆ। ਮੇਰੇ ਕੋਲੇ ਬਕਾਇਦਾ ਵੀਡੀਓ ਉਹਨਾਂ ਦੀਆਂ ਪ੍ਰੈਸ ਕਾਨਫਰੰਸ ਆ ਜਿਹੜੀਆਂ ਆਪਣੇ ਘਰੇ ਬਹਿ ਕੇ ਕਰਕੇ ਗਏ ਆ। ਕੀ ਉਦੋਂ ਗੱਲ ਕਹਿ ਨਹੀਂ ਸਕਦੇ ਸੀ ਕਿ ਅਸੀਂ 5 ਮਹੀਨੇ 6 ਮਹੀਨੇ 'ਚ ਹੀ ਕਰ ਦਾਂਗੇ? ਹੁਣ ਸਰ ਅਸੀਂ ਟਾਈਮ ਬਾਉਂਡ ਦੀ ਗੱਲ ਕਰਦੇ। ਜੇ ਆਪਾਂ 5 ਸਾਲ ਆਪਾਂ ਇੰਤਜ਼ਾਰ ਕੀਤਾ, ਕਾਂਗਰਸੀ ਸਰਕਾਰ ਦਾ ਲੰਬਾ ਸਮਾਂ ਇੰਤਜ਼ਾਰ। 7 ਸਾਲਾਂ ਤੋਂ ਸੰਘਰਸ਼ ਲੜਦੇ ਆ ਰਹੇ ਆ, 7 ਸਾਲਾਂ ਤੋਂ ਹੀ ਮੋਰਚੇ ਲੱਗਦੇ ਆ ਰਹੇ ਆ, 7 ਸਾਲਾਂ ਤੋਂ ਇਨਵੈਸਟੀਗੇਸ਼ਨਾਂ ਤੇ ਵਕੀਲ ਖੜਦੇ ਆ ਰਹੇ ਆ, ਕੇਸ ਲੜਦੇ ਆ ਰਹੇ ਆ। ਕੋਈ ਵੱਖਰੀ ਗੱਲ ਨਹੀਂ ਆ। ਮੈਂ ਉਹਨਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਲੀਅਰ ਕਰਦਾ, ਕੋਈ ਪੱਖਪਾਤੀ ਗੱਲ ਨਹੀਂ ਆ। ਸਰਕਾਰ ਕੰਮ ਪੰਜਾਬ ਦੇ ਕਰੇ, ਜਮ ਕਰੇ, ਚੰਗੇ ਕਰੇ, ਸਾਰੇ ਸਲੋਤਾ ਕਰਨਗੇ। ਪਰ ਲੋਕਾਂ ਦੀਆਂ ਭਾਵਨਾਵਾਂ ਦਾ ਖਿਲਵਾੜ, ਜੇ ਬੇਅਦਬੀ ਹਰ ਇੱਕ ਉਸ ਸਿੱਖ ਦਾ, ਹਰ ਇੱਕ ਉਸ ਵਿਅਕਤੀ ਦਾ ਇਸ਼ੂ ਆ ਜਿਹਦਾ ਦਰਦ ਨਾਲ ਹਿਰਦਾ ਵਲੂੰਦਰਿਆ ਗਿਆ ਬੇਅਦਬੀ ਦੇ ਨਾਲ, ਇਹ ਉਹਦੇ ਲਈ ਆ। ਜੇ ਗੁਰੂ ਤਾਂ ਸਰਬ ਸਾਂਝੇ ਆ ਨਾ, ਸਰਬ ਮਤਲਬ ਮਾਨਵਤਾ ਦੇ ਗੁਰੂ ਨੇ, ਤੇ ਸਭ ਦਾ ਹੀ ਜਿਹੜਾ ਮੈਨੂੰ ਲੱਗਦਾ ਕਿ ਮਨ ਇਸ ਗੱਲ ਨਾਲ ਵਲੂੰਦਰਿਆ ਜਾਂਦਾ ਹੈ, ਹਿਰਦਾ ਵਲੂੰਦਰਿਆ ਜਾਂਦਾ ਹੈ। ਸਿਆਸਤ ਹੁੰਦੀ ਆ ਬਾਈ, ਸਿਆਸਤ ਵੀ ਇਸ ਤਰ੍ਹਾਂ ਦੀ ਹੁੰਦੀ ਆ ਕਿ ਅੱਜ 22-23 ਦਿਨ ਦਾ ਸਮਾਂ ਸਰਕਾਰ ਬਣੀ ਨੂੰ ਹੋ ਗਿਆ ਤੇ ਉਹਨਾਂ ਨੇ ਬਿਆਨ ਲਾਉਣਾ ਵੀ ਠੀਕ ਨਹੀਂ ਸਮਝਿਆ। ਉਹਨਾਂ ਨੇ ਇਹ ਗੱਲ ਪੰਜਾਬ ਦੇ ਲੋਕਾਂ ਨਾਲ ਕਰਨੀ ਠੀਕ ਨਹੀਂ ਸਮਝੀ ਕਿ ਬੇਅਦਬੀ ਦਾ ਹੱਲ ਤੁਸੀਂ ਸਰਕਾਰ ਤੱਕ ਪਹੁੰਚਦਾ ਬਣਾਓ ਨਾ। ਏਦਾਂ ਵੱਡਾ ਡਿਸੀਜਨ ਲੈਣਾ ਕਿ ਜਿਹੜਾ 20 ਤਰੀਕ ਨੂੰ ਜਾਮ ਕੀਤਾ ਸੀ, 11 ਦਿਨ ਦਾ ਸਰਕਾਰ ਨੂੰ ਸਮਾਂ ਦਿੱਤਾ ਸੀ। 11 ਦਿਨ ਦੇ ਵਿੱਚ ਸਰਕਾਰ ਆ ਕੇ ਟਾਈਮ ਬਾਉਂਡ ਕਰ ਸਕਦੀ ਸੀ, ਕਹਿ ਸਕਦੀ ਸੀ ਕਿ ਅਸੀਂ ਇਸ ਤੇ ਇੰਨਾ ਟਾਈਮ ਚਾਹੀਦਾ, ਅਸੀਂ ਸ਼ਾਂਤਮਈ ਸਾਈਡ ਤੇ ਬੈਠੇ ਰਹਿੰਦੇ। ਸਰਕਾਰ ਨੇ ਉਹ ਟਾਈਮ ਬਾਉਂਡ ਨੂੰ ਕੁਝ ਸਮਝਿਆ ਹੀ ਨਹੀਂ। ਸਰਕਾਰ ਨੇ ਮੁੱਦਾ ਹੀ ਨਹੀਂ ਸਮਝਿਆ। ਕੱਲ ਦਾ ਸੈਸ਼ਨ ਸੀਗਾ, ਸਾਨੂੰ ਲੱਗਿਆ ਸੈਸ਼ਨ ਦੇ ਵਿੱਚ ਜੇ ਕੋਈ ਗੱਲ ਕਰਨਗੇ ਤਾਂ ਹੋ ਸਕਦਾ ਮਸਲੇ ਹੱਲ ਦੀ ਗੱਲ ਕਰ ਦੇਣ, ਪਰ ਸੈਸ਼ਨ ਤਾਂ ਇੱਕ ਮੁੱਦੇ ਨੂੰ ਲੈ ਕੇ ਬੁਲਾਇਆ ਗਿਆ। ਜੇ ਕਿ ਉਹ ਤਾਂ ਥੋੜੀ ਜਿਹੀ ਹਟਵੀਂ ਗੱਲ ਕਰਦਾ ਸੀ ਤਾਂ ਉਹ ਕਹਿੰਦੇ ਵੀ ਇਹਦਾ ਮੁੱਦਾ ਨਹੀਂ ਹੈ ਸੈਸ਼ਨ ਦਾ। ਕੀ ਪੰਜਾਬ ਦੇ ਲੋਕਾਂ ਲਈ ਬੇਅਦਬੀ ਕੋਈ ਮੁੱਦਾ ਨਹੀਂ ਹੈ? ਜਾਂ ਇਹਨਾਂ ਸਰਕਾਰਾਂ ਵਾਸਤੇ
ਜਿਹੜੇ ਮੁੱਦੇ ਤੇ ਸਰਕਾਰਾਂ ਬੇਸਡ ਹੋਗੀਆਂ, ਜਿਹੜੇ ਕਹਿੰਦੇ ਆ ਕਿ ਇਹ ਆਮ ਆਦਮੀ ਪਾਰਟੀ ਨੂੰ ਕਿਉਂ ਟਾਰਗੇਟ ਕਰ ਰਹੇ ਆ, ਅਸੀਂ ਇਹ ਸਿਸਟਮ ਨੂੰ ਆ 16 ਦਸੰਬਰ 2021 ਦਾ ਮੋਰਚਾ ਚੱਲ ਰਿਹਾ। ਚੰਨੀ ਸਰਕਾਰ ਸੀਗੀ, ਇਲੈਕਸ਼ਨ ਹੋਣ ਤੋਂ ਪਹਿਲਾਂ ਦੀ ਗੱਲ ਆ। ਨਵਜੋਤ ਸਿੰਘ ਸਿੱਧੂ ਸਾਡੇ ਕੋਲੇ ਆਏ ਸੀ, ਉਦੋਂ ਵੀ ਅਸੀਂ ਉਹਨਾਂ ਨੂੰ ਸਵਾਲ ਕੀਤੇ ਸੀ, ਜਦੋਂ ਸਰਕਾਰ ਦਾ ਪੱਖ ਜਾਂ ਸਰਕਾਰ ਦੀ ਮਤਲਬ ਉਸ ਪਾਰਟੀ ਦੇ ਵਿੱਚ ਸੀ, ਰੂਲਿੰਗ ਪਾਰਟੀ ਦੇ, ਅਸੀਂ ਉਹਨਾਂ ਨੂੰ ਸਵਾਲ ਕੀਤੇ। ਅਸੀਂ ਉਹਨਾਂ ਨੂੰ ਜਿਹੜੇ ਸਵਾਲ ਕਰ ਸਕਦੇ ਆ, ਜਿਹੜੇ ਇਹਨਾਂ ਸਰਕਾਰਾਂ ਨੂੰ ਕਰਦੇ ਸੀ, ਉਹਨਾਂ ਨੂੰ ਵੀ ਕੀਤੇ, ਜਿਨ੍ਹਾਂ ਦਾ ਜਵਾਬ ਕੋਈ ਨਹੀਂ ਸੀ। ਤੇ ਅੱਜ ਨਵਜੋਤ ਸਿੱਧੂ ਆ ਕੇ ਸਾਡੇ ਨਾਲ ਧਰਨੇ ਤੇ ਬੈਠੇ ਆ। ਤੁਹਾਨੂੰ ਨਹੀਂ ਲੱਗਦਾ ਕਿ ਸਿਆਸੀ ਰੋਟੀਆਂ ਸੇਕਣ ਵੀ ਆਏ? ਕਹਿੰਦਾ ਜੀ ਸਿਆਸੀ ਰੋਟੀਆਂ ਸੇਕ ਕੇ ਸਰਕਾਰ ਤਾਂ ਅੱਜ ਬਣੀ ਨਾ। ਸਿਆਸੀ ਰੋਟੀਆਂ ਤਾਂ ਆਪਾਂ ਕਵਾਂਗੇ ਵੀ 5 ਸਾਲ ਦਾ ਸਮਾਂ ਆ ਜੇ, ਅੱਜ ਮੁੱਦਾ ਹੱਲ ਕਰਾਉਣਗੇ ਤਾਂ ਹੈ ਨਹੀਂ ਵੀ ਕੱਲ ਨੂੰ ਚੋਣਾਂ ਜੀ 5 ਸਾਲਾਂ ਬਾਅਦ ਚੋਣਾਂ ਆਉਣੀਆਂ, ਤੇ 5 ਸਾਲਾਂ ਬਾਅਦ ਜਾ ਕੇ ਉਹਨਾਂ ਨੂੰ ਜੇ ਮਿਲੂਗਾ, ਜੇ ਕ੍ਰੈਡਿਟ ਮਿਲਣਾ ਤਾਂ ਉਦੋਂ ਮਿਲੂਗਾ। ਪਰ ਸਾਡਾ ਮੁੱਦਾ ਤਾਂ 7 ਸਾਲ ਦਾ ਚੱਲੀ ਜਾਂਦਾ ਬਾਈ। 7 ਸਾਲ ਦੀ ਲਗਾਤਾਰ ਬੇਅਦਬੀ ਹੋ ਰਹੀ ਆ, ਪੰਜਾਬ ਦੇ ਗੁਰੂ ਘਰਾਂ 'ਚ ਅੱਗਾਂ ਲੱਗ ਰਹੀਆਂ, ਤੇ ਇਹਨਾਂ ਮਿਨਿਸਟਰਾਂ ਨੇ ਇੱਕ ਬਿਆਨ ਤੱਕ ਵੀ ਨਹੀਂ ਲਾਇਆ। ਲੋਕਾਂ ਨੂੰ ਕਹਿਣਾ ਸੌਖਾ ਸੀ, ਕਰਨਾ ਸੌਖਾ ਸੀ, ਕਹਿ ਕੇ ਵੀ ਇਹ ਕਰਦੇ ਨੇ। ਤੁਸੀਂ ਤੁਹਾਡੇ ਹਲਕੇ ਦੇ ਜਿਹੜੇ ਵਿਧਾਇਕ ਨੇ, ਜਾਂ ਕਹਿ ਲਈਏ ਜਾਂ ਕੋਈ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਤੱਕ ਤੁਸੀਂ ਡਾਇਰੈਕਟ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਸਾਡੀ ਇਸ ਤਰੀਕੇ ਨਾਲ ਆਹ ਚੀਜ਼, ਕਿਉਂਕਿ ਪ੍ਰਤੱਖ ਹੈ, ਸਭ ਨੂੰ ਦਿਸਦਾ, ਮੀਡੀਆ ਦੇ ਵਿੱਚ ਚੱਲ ਰਿਹਾ। ਮੇਰੇ ਕੋਲੇ ਜਦੋਂ ਸਪੀਕਰ ਸਾਹਿਬ ਇੱਥੇ ਮੋਰਚੇ 'ਚ ਆਉਂਦੇ ਆ, ਸਾਡੀ ਇੱਕੋ ਬੇਨਤੀ ਸੀ, ਜੋ ਤੁਸੀਂ 7 ਸਾਲਾਂ ਦੇ ਕਹਿੰਦੇ ਵੀ ਮੰਗ ਨਾ, ਮਤਲਬ ਉਹਨਾਂ ਨੇ ਪੁੱਛਿਆ ਵੀ ਆਪਣੀ ਡਿਮਾਂਡ ਕੀ ਹੋ ਸਕਦੀ ਹੈ। ਮੈਂ ਇੱਕ ਜਵਾਬ ਹੀ ਉਹਨਾਂ ਨੂੰ ਇਹ ਦਿੱਤਾ ਸੀਗਾ ਕਿ ਜਿਹੜਾ 7 ਸਾਲਾਂ ਦੇ ਤੁਸੀਂ ਬੋਲਦੇ ਆ ਰਹੇ ਹੋ, ਸਾਨੂੰ ਨਹੀਂ ਪਤਾ ਤੁਸੀਂ ਕੀ ਬੋਲ ਰਹੇ ਹੋ ਜੀ, ਜੋ ਤੁਸੀਂ ਬੋਲਦੇ ਆ ਰਹੇ ਹੋ ਬੇਅਦਬੀ ਤੇ ਫਲਾਣਾ ਦੋਸ਼ੀ ਆ, ਬੇਅਦਬੀ ਤੇ ਹੋਣਾ ਚਾਹੀਦਾ, ਤੁਸੀਂ ਹੱਲ ਕਰ ਦਿਓ। ਸਾਡੀ ਡਿਮਾਂਡ ਜੋ ਵੱਖਰੀ ਆ, ਵੱਖਰੀ ਗੱਲ ਆ, ਜੋ ਤੁਸੀਂ ਬੋਲਦੇ ਆ ਰਹੇ ਹੋ ਉਹਦੇ ਤੇ ਫੁੱਲ ਚੜਾ ਦਿਓ। ਤਾਂ ਜਿਹੜੇ ਮੁੱਖ ਮੰਤਰੀ ਪਹਿਲਾਂ ਬਿਆਨਾਂ ਦੇ ਵਿੱਚ ਗੱਲਾਂ ਕਰਦੇ ਸੀ, ਅੱਜ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਆ ਜੀ, ਜਿਹੜੇ ਉਦੋਂ ਉਹਨਾਂ ਦੇ ਮਿਨਿਸਟਰ, ਉਹਨਾਂ ਦੇ ਵਿੱਚੋਂ ਅੱਜ ਚੀਮਾ ਸਾਹਿਬ ਜਿਹੜੇ ਮਿਨਿਸਟਰ ਆ, ਉਸ ਟਾਈਮ MLA ਸੀਗੇ, ਉਹ ਵੀ ਆਪਣੇ ਘਰੇ ਆ ਕੇ ਗਏ ਆ। ਪ੍ਰੋਫੈਸਰ ਬਲਜਿੰਦਰ ਕੌਰ ਆ, ਉਹ ਵੀ ਘਰੇ ਆ ਕੇ ਗਏ ਆ। ਇਹਨਾਂ ਦੀ ਹੋਰ ਪਾਰਟੀ ਵੀ ਜਿਹੜੀ ਘਰੇ ਆਉਂਦੀ ਰਹੀ ਆ। ਉਦੋਂ ਤਾਂ ਮੁੱਦਾ ਦੀਂਦਾ ਸੀ, 1 ਜੂਨ ਨੂੰ ਬੇਅਦਬੀ ਗੁਰੂ ਸਾਹਿਬ ਦੇ ਸਰੂਪ ਚੋਰੀ ਹੁੰਦੇ, ਉਹ ਦੀਂਦੇ ਸੀਗੇ। ਅੱਜ ਸਰਕਾਰ ਬਣਨ ਤੋਂ ਬਾਅਦ ਵੀ 20-22 ਦਿਨ ਦੀਆਂ 3 ਦਿਨਾਂ ਦਾ ਸੈਸ਼ਨ ਚੱਲ ਗਿਆ, 1 ਦਿਨ ਦਾ ਵੱਖਰਾ ਚੱਲ ਗਿਆ, ਨਿੱਤ ਬਿਆਨ ਆਈ ਜਾਂਦੇ ਆ, ਹੋਰ ਗੱਲਾਂ ਤੇ ਬਿਆਨ ਆਈ ਜਾਂਦੇ ਆ, ਬੇਅਦਬੀ ਤੇ ਬੋਲ ਵੀ ਨਹੀਂ ਸਕਦੇ। ਕੁਰਸੀ ਤੇ ਤੁਹਾਡਾ ਮਲਾਲ ਇਹ ਆ ਵੀ ਉਹਨਾਂ ਵੱਲੋਂ ਇਸ ਵਿਸ਼ੇ ਤੇ ਕੋਈ ਵੀ ਜਿਹੜੀ ਗੱਲਬਾਤ ਆ ਨਹੀਂ ਕੀਤੀ ਜਾ ਰਹੀ। ਪਰ ਸੁਖਰਾਜ, ਜੇ ਆਪਾਂ ਅਗਲੀ ਗੱਲ ਕਰੀਏ, ਜਿਸ ਤਰੀਕੇ ਨਾਲ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ ਅਸੀਂ ਇਸ ਮੋਰਚੇ ਦੇ ਵਿੱਚ ਰੋਡ ਬਲੌਕ ਕਰਨ ਦਾ, ਉਹਦੇ ਨਾਲ ਮਿਲ ਰਿਹਾ ਸਿੱਧੀ ਪਰੇਸ਼ਾਨੀ ਹੈ ਜਿਹੜੀ ਆਮ ਲੋਕਾਂ ਨੂੰ ਹੋ ਸਕਦੀ ਹੈ ਉਹਦੇ ਵਿੱਚ। ਨਹੀਂ ਬਾਈ ਜੀ, ਆਮ ਲੋਕਾਂ ਨੂੰ, ਉਹਨਾਂ ਲੋਕਾਂ ਨੂੰ ਬਿਲਕੁਲ ਵੀ ਪਰੇਸ਼ਾਨੀ ਨਹੀਂ ਆ। ਜਿਹੜੇ ਸਾਡੇ ਆਮ ਲੋਕਾਂ ਦੇ ਵਿੱਚੋਂ ਉਹ ਵੀ ਲੋਕ ਆ ਜਿਹੜੇ ਕਹਿੰਦੇ ਵੀ ਸਖਤ ਪ੍ਰੋਗਰਾਮ ਸਰਕਾਰ ਦੇ ਹੋਣੇ ਚਾਹੀਦੇ ਆ। 7 ਸਾਲ ਦੇ ਬਾਈ ਇਨਸਾਫ ਮੰਗੀ ਜਾਂਦੇ, ਆਪਾਂ ਸ਼ਾਂਤਮਈ ਬੈਠੇ ਆ। ਫਿਰ ਜਾਂ ਤਾਂ ਸਰਕਾਰ ਕਹਿ ਦੇ ਵੀ ਅਸੀਂ ਕਰ ਹੀ ਨਹੀਂ ਸਕਦੇ, ਫਿਰ ਅਸੀਂ ਆਪਦਾ ਦੇਖਾਂਗੇ ਤਰੀਕਾ ਕੀ ਹੋ ਸਕਦਾ। ਤੇ ਜੇ ਸਰਕਾਰ ਕਰ ਹੀ ਨਹੀਂ ਸਕਦੀ ਤਾਂ ਫਿਰ ਅਸੀਂ ਆਪਦੇ ਤਰੀਕੇ ਨਾਲ ਪ੍ਰੋਟੈਸਟ ਕਰ ਲਾਂਗੇ। ਤੇ ਜੇ ਸਰਕਾਰ ਇਸ ਗੱਲਾਂ ਤੇ ਬਣ ਕੇ ਆਈ ਆ ਵੀ ਅਸੀਂ ਕਰ ਸਕਦੇ ਸੀ, ਅਸੀਂ ਕਰ ਸਕਦੇ ਆ, ਸਾਡੇ ਹੱਥ ਪਾਵਰ ਆਵੇ, ਤੇ ਅੱਜ ਉਹ ਪਾਵਰਾਂ ਆਈਆਂ ਹੋਣ ਦੇ ਬਾਵਜੂਦ ਕਿਉਂ ਇਹਨਾਂ ਦੇ ਮੂੰਹ ਬੰਦ ਹੋ ਗਿਆ? ਕਿਉਂ ਇਹਨਾਂ ਦੇ ਕੁਰਸੀ ਤੋਂ ਪਹਿਲਾਂ ਐਨਕ ਹੋਰ ਹੁੰਦੀ ਹੈ ਤੇ ਕੁਰਸੀ ਤੇ ਬਹਿ ਕੇ ਉਹ ਕਿਹੜੀ ਐਨਕ ਆ ਲੱਗ ਜਾਂਦੀ ਹੈ ਜਿਹੜੀ ਇਹਨਾਂ ਨੂੰ ਦਿਖਣਾ ਹੀ ਬੰਦ ਹੋ ਜਾਂਦਾ? ਸੋ ਸਾਡਾ ਉਹਨਾਂ ਲੋਕਾਂ ਤੱਕ ਪਰੇਸ਼ਾਨੀ ਨਹੀਂ ਕੋਈ ਬਣਦੀ ਬਾਈ ਜੀ। ਪਰੇਸ਼ਾਨੀ ਤਾਂ ਹੋਊਗੀ ਨਾ ਜੇ ਅਸੀਂ ਨਿੱਜਲੀ ਬੈਠੇ ਆ। ਸਾਡੇ ਗੁਰੂ ਦਾ ਮਸਲਾ, ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਬੇਅਦਬੀ ਹੋਈ ਆ, ਤੇ ਸਾਡੀ ਮੰਗ ਵੀ ਇਹ ਆ ਵੀ ਕਿਸੇ ਵੀ ਧਰਮ ਦੀ ਬੇਅਦਬੀ ਹੁੰਦੀ ਹੋਵੇ ਉਹਦੀ ਸਜ਼ਾ ਮੌਤ ਤੱਕ ਦੀ ਸਜ਼ਾ ਹੋਵੇ। ਤਾਂ ਇਹ 'ਚ ਮੈਂ ਸਮਝਦਾ ਹਰ ਇੱਕ ਪੰਜਾਬੀ, ਹਰ ਇੱਕ ਸਿੱਖ ਤੇ ਹਰ ਇੱਕ ਵਿਅਕਤੀ ਸ਼ਮੂਲੀਅਤ ਕਰੇ। ਪਰੇਸ਼ਾਨੀ ਆਪਾਂ ਗੱਲ ਕਰੀਏ ਕਿ ਗੁਰੂ ਸਾਹਿਬ ਦੇ ਅੰਗਾਂ ਨਾਲੋਂ ਵੱਧ ਦਰਦ ਤਾਂ ਨਹੀਂ ਹੋ ਸਕਦਾ ਕਿਸੇ ਨੂੰ। 1 ਦਿਨ ਦਾ ਕੰਮ ਰੁਕ ਸਕਦਾ। ਜੇ ਕਰੋਨਾ ਕਾਲ ਦੇ ਵਿੱਚ ਤੁਹਾਨੂੰ 2 ਮਹੀਨੇ ਘਰਾਂ 'ਚ ਸਰਕਾਰ ਬੰਦ ਕਰ ਸਕਦੀ ਆ, ਤੁਹਾਡਾ ਮਤਲਬ ਟਾਈਮ ਬਾਉਂਡ ਕਰ ਸਕਦੀ ਹੈ ਘੰਟੇ 2 ਘੰਟੇ ਦਾ, ਤੇ ਕੀ ਅਸੀਂ 1 ਹਫ਼ਤੇ ਲਈ 10 ਦਿਨਾਂ ਲਈ ਪੰਜਾਬ ਬੰਦ ਨਹੀਂ ਕਰ ਸਕਦੇ ਇਸ ਵਿਸ਼ੇ ਨੂੰ ਲੈ ਕੇ? ਜੋ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਕਿ ਠੋਸ ਪ੍ਰੋਗਰਾਮ ਦਿੱਤੇ ਜਾਣ। ਜਦੋਂ ਇਹ ਪ੍ਰੋਗਰਾਮ 1 ਜੂਨ 2015 ਤੋਂ ਹੀ ਹੋਣੇ ਚਾਹੀਦੇ ਸੀ, ਜਦੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਹੋ ਗਿਆ, ਪੰਜਾਬ ਬੰਦ ਉਦੋਂ ਵੀ ਹੋਣਾ ਚਾਹੀਦਾ ਸੀ। ਇੱਕ ਬਲਾਤਕਾਰੀ ਸਾਧ ਦੀ ਫਿਲਮ ਲੱਗਣੀ ਹੋਵੇ, ਉਹਦੀ ਗ੍ਰਿਫਤਾਰੀ ਕਰਨੀ ਹੋਵੇ ਤਾਂ ਉਹਦੇ ਲਈ ਕਰਫਿਊ ਪੰਜਾਬ 'ਚ ਲੱਗ ਸਕਦਾ। ਸਾਡਾ ਜੀਵਤ ਗੁਰੂ ਦਾ ਦਰਜਾ ਸਾਨੂੰ ਮਿਲਿਆ, ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਬੇਅਦਬੀ ਹੁੰਦੀ ਆ, ਸਰੂਪ ਚੋਰੀ ਹੋ ਜਾਂਦੇ, ਤੇ ਉਦੋਂ ਪੰਜਾਬ ਪੁਲਿਸ ਕਰਫਿਊ ਵੀ ਨਹੀਂ ਲਾ ਸਕਦੀ। ਉਦੋਂ ਪਿੰਡ ਜਾ ਕੇ ਤਲਾਸ਼ ਨਹੀਂ ਕਰ ਸਕਦੀ। ਇੱਕ ਬੇਦੋਸ਼ੇ ਨੂੰ ਜਾਂ ਕਿਸੇ ਮਤਲਬ ਕ੍ਰਿਮੀਨਲ ਨੂੰ ਫੜਨਾ ਹੋਵੇ ਤਾਂ ਜ਼ਿਲ੍ਹਾ ਸੀਲ ਕੀਤਾ ਜਾਂਦਾ, ਪੰਜਾਬ ਸੀਲ ਕੀਤਾ ਜਾਂਦਾ, ਸਰਹੱਦਾਂ ਸੀਲ ਕਰ ਲਈਆਂ ਜਾਂਦੀਆਂ। ਇਹਨਾਂ ਨੇ ਸਾਡੇ ਗੁਰੂ ਨੂੰ ਮਜ਼ਾਕ ਬਣਾ ਕੇ ਸਮਝ ਲਿਆ। ਸੋ ਸਾਡਾ ਉਸ ਸਿਸਟਮ ਨੂੰ ਚੈਲੰਜ ਆ। ਜੇ ਉਹ ਸਾਡੇ ਲਈ ਸਿੱਧੇ ਆਉਂਦੇ ਆ, ਸਾਨੂੰ ਮਤਲਬ ਬੇਵਕੂਫ ਬਣਾ ਕੇ ਗੱਲਾਂ ਕਰਦੇ ਆ ਕਿ ਇੱਕ ਵਾਰੀ ਕੁਰਸੀ ਤੇ ਬਹਿ ਜਾਓ, ਮੁੜ ਕੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ। ਮੇਰਾ ਉਹਨਾਂ ਪੰਜਾਬ ਦੇ ਵੋਟਰਾਂ ਨੂੰ ਵੀ ਅਪੀਲ ਆ, ਜੇ ਅੱਜ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਇਕੱਠੇ ਹੋ ਕੇ ਆਵਾਜ਼ ਨਾ ਚੱਕੋਗੇ ਤੇ ਕੱਲ ਨੂੰ ਤੁਹਾਡੇ ਘਰ ਵੀ ਵਿਕਣ ਤੱਕ ਆ ਜਾਣਗੇ, ਤੁਸੀਂ ਫਿਰ ਵੀ ਨਹੀਂ ਬੋਲ ਸਕਣਾ। 6 ਤਰੀਕ ਨੂੰ ਇੱਕ ਘਟਨਾ ਸਾਹਮਣੇ ਆਈ ਆ ਅਨਿਆਤਪੁਰ ਦੀ ਜੀ।
ਅੰਮ੍ਰਿਤਸਰ ਲਾਗੇ ਆ, ਬਿਲਕੁਲ ਤੁਹਾਡੇ ਤੇ ਤੁਹਾਡੇ ਘਰ ਤੇ ਭਾਵੇਂ ਪਰਸਨਲ ਰਿਜੀ ਨਾਜਿਸ਼ ਹੋਵੇ, ਪਰ ਸਰਕਾਰ ਦਾ ਉਸ ਇਸ਼ੂ ਨੂੰ ਲੈ ਕੇ ਕੋਈ ਬਿਆਨ ਨਾ ਆਉਣਾ, ਘੱਟ ਕੌਮਾਂ ਦੇ ਨਾਲ ਧੱਕਾ ਹੋਣਾ, ਉਹ ਚੀਜ਼ ਦੀ ਗਵਾਹੀ ਭਰਦਾ। ਸੋ ਇਹ ਅੱਜ ਉਹਨਾਂ ਦੇ ਨਾਲ ਹੋਇਆ, ਸਾਡਾ ਹਾਸਾ ਨਿਕਲਦਾ, ਪਰ ਜਦੋਂ ਸਾਡੇ ਘਰੇ ਹੋ ਗਿਆ ਨਾ, ਉਹਦੇ ਤੁਹਾਡਾ ਰੋਣਾ ਅੰਦਰੋਂ ਅੰਦਰ ਹੀ ਨਿਕਲਣਾ, ਤੁਹਾਡੇ ਦੁੱਖ ਵੰਡਾਉਣ ਵਾਲਾ ਕੋਈ ਨਹੀਂ ਹੋਣਾ। ਸੁਖਰਾਜ, ਕਿੱਦਾਂ ਦਾ ਜਿਹੜਾ ਪ੍ਰੋਗਰਾਮ ਤੁਸੀਂ ਉਲੀਕਿਆ ਤੇ ਕੌਣ ਜਿਹੜਾ ਸ਼ਮੂਲੀਅਤ ਹੈ ਕਰ ਰਿਹਾ ਇਸ ਪ੍ਰੋਟੈਸਟ ਦੇ ਵਿੱਚ? ਪੰਜਾਬ ਦੇ ਸਮੁੱਚੇ ਸਿੱਖ ਸੰਗਤ ਬਈ ਜਿਹੜਾ ਵੀ ਪੰਥ ਦਰਦੀ ਆ, ਚਾਹੇ ਤੁਸੀਂ ਹੋ ਚਾਹੇ ਮੈਂ, ਆਪਾਂ ਐਜ਼ ਏ ਸੰਗਤ ਹੀ ਉਹ 'ਚ ਸ਼ਮੂਲੀਅਤ ਕਰਨੀ ਹੈ ਤੇ ਆਪਾਂ ਸਰਕਾਰ ਨੂੰ ਦਿਖਾਉਣਾ ਹੈ। ਅਸੀਂ ਆਪ ਦੀ ਨਿੱਜੀ ਰੰਜਿਸ਼ ਘਰੇ ਰੱਖ ਕੇ, ਗੁਰੂ ਸਾਹਿਬ ਦੀ ਹੋਈ ਬੇਅਦਬੀ ਨੂੰ ਮੁੱਖ ਰੱਖ ਕੇ, ਉਸ ਦੇ ਰੋਸ ਵਜੋਂ, ਉਸ ਦੇ ਇਨਸਾਫ ਵਜੋਂ ਇਕੱਠੇ ਹੋਣਾ। ਅਸੀਂ ਆਪਣੀਆਂ ਨਿੱਜੀ ਰੰਜਿਸ਼ਾਂ ਨਹੀਂ ਰੱਖਣੀਆਂ ਵੀ ਮੈਂ ਵੱਡਾ ਤੇ ਮੇਰਾ ਝੰਡਾ ਵੱਡਾ, ਜਾਂ ਇਹ ਉਹ ਫਲਾਨਾ ਬੰਦਾ ਆਊਗਾ ਤੇ ਅਸੀਂ ਉਹਦੇ ਮਗਰ ਜਾਵਾਂਗੇ। ਅਸੀਂ ਉਹ ਚੀਜ਼ਾਂ ਨਹੀਂ ਲੈਣੀਆਂ। ਅਸੀਂ ਗੁਰੂ ਸਾਹਿਬ ਦਾ ਪਿਆਰ ਸਤਿਕਾਰ ਬਹਾਰ ਰੱਖਣਾ। ਅਸੀਂ ਆਪਣੀਆਂ ਨਿੱਜੀ ਰੰਜਿਸ਼ਾਂ ਘਰੇ ਰੱਖ ਕੇ ਉਹਨਾਂ ਨੂੰ ਘਰੇ ਛੱਡ ਕੇ ਆਉਣਾ ਤੇ ਗੁਰੂ ਸਾਹਿਬ ਦੇ ਬੇਅਦਬੀ ਤੇ ਗੋਲੀकांड ਜਿਹੜਾ ਪੰਜਾਬ ਦੇ ਵਿੱਚ ਦਿਖਾਂਤ ਵਾਪਰਿਆ, ਉਹਦੇ ਤੇ ਆਪਣਾ ਰੋਸ ਜ਼ਾਹਰ ਕਰਨਾ। ਤਾਂ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਇਹ 'ਚ ਇੱਕ ਹਫ਼ਤੇ ਲਈ ਵੀ ਇਕੱਠੇ ਹੋ ਜਾਣ ਤੇ ਸਰਕਾਰਾਂ ਨੂੰ ਵਿਪਤਾ ਖੜੀ ਕਰ ਦੇਣਗੇ ਦੋਸ਼ੀਆਂ ਨੂੰ ਜੇਲ੍ਹ 'ਚ ਧੱਕਣ ਵਾਸਤੇ। ਜਿਹੜੇ ਇੱਥੇ ਇੱਕ ਐਗਜ਼ਾਮਪਲ ਦਿੰਦੇ ਆ ਬਾਈ, ਜੇ ਇੱਕ ਇਹੀ ਕਤਲ ਕੇਸ ਹੈ, ਤਾਂ ਕਤਲ ਹੀ ਹੈ ਨਾ ਇਹਨਾਂ ਦੀ ਨਿਗਾਹ ਦੇ ਵਿੱਚ, ਕਤਲ ਕੇਸ ਦੋ ਭਰਾਵਾਂ 'ਚ ਹੋ ਜੇ, ਪੈਲੀ ਨੂੰ ਲੈ ਕੇ ਹੋ ਜੇ, ਨਿੱਜੀ ਰੰਜਿਸ਼ ਨੂੰ ਲੈ ਕੇ ਹੋ ਜੇ, ਤੇ ਜੱਜ ਦੀ ਤਾਕਤ ਨਹੀਂ ਹੈ, ਜਿੰਨਾ ਟਾਈਮ ਦੋਸ਼ ਸਾਬਤ ਨਾ ਹੋਵੇ ਉਹ ਜੇਲ੍ਹ ਤੋਂ ਬਾਹਰ ਆ ਜੇ ਬੰਦਾ, ਉਹ 2 ਸਾਲ ਵੀ ਲਾ ਸਕਦਾ, ਉਹ 3 ਸਾਲ ਵੀ ਲਾ ਸਕਦਾ। ਜਦੋਂ ਦੋਸ਼ ਸਾਬਤ ਹੁੰਦਾ ਉਦੋਂ ਬਾਅਦ 'ਚ ਉਹਦੀ ਸਜ਼ਾ 'ਚ ਕਟੌਤੀ ਜ਼ਰੂਰ ਕੀਤੀ ਜਾਂਦੀ ਆ ਵੀ ਇਹ 2 ਸਾਲ ਪਹਿਲਾਂ ਭੁਗਤ ਚੁੱਕਿਆ, ਪਰ ਇਹ ਨਹੀਂ ਉਹ ਬਾਹਰ ਆ ਜੇ। ਇੱਥੇ ਉਲਟਾ, ਇੱਥੇ ਦੋਸ਼ੀ ਵੀ ਆ, ਦੋਸ਼ ਸਾਬਤ ਵੀ ਆ, ਦੋਸ਼ ਕਬੂਲ ਵੀ ਚੁੱਕੇ ਆ, ਪਰ ਬੰਦੇ ਜੇਲ੍ਹਾਂ ਤੋਂ ਬਾਹਰ ਆ ਤੇ ਸਿਕਿਉਰਟੀਆਂ ਦੇ ਨਾਲ ਤੁਰੇ ਫਿਰਦੇ ਆ। ਇਹ ਸਾਡੇ ਲਈ ਸਿਸਟਮ ਆ ਜਿਹੜਾ ਦੂਰੀ ਮਾਪਦੰਡ ਅਪਣਾ ਰਿਹਾ। ਸੋ ਅਸੀਂ ਉਸ ਸਿਸਟਮ ਦੇ ਪੈਰੋਕਾਰਾਂ ਨੂੰ ਚੈਲੰਜ ਕਰਦੇ ਹਾਂ। ਅਸੀਂ ਉਸ ਕੁਰਸੀ ਤੇ ਬੈਠੇ ਮਤਲਬ ਘਮੰਡੀ ਆਗੂ ਕਹਿ ਲਓ ਅੱਜ ਦੇ ਟਾਈਮ ਜਿਹੜੇ ਬਣ ਚੁੱਕੇ ਆ ਉਸ ਸਿਸਟਮ ਦੇ ਵਿੱਚ ਬਹਿ ਕੇ, ਤੇ ਅਸੀਂ ਉਹਨਾਂ ਨੂੰ ਚੈਲੰਜ ਆ। ਸਾਡੇ ਪੰਜਾਬ ਦੇ ਲੋਕਾਂ ਨੂੰ ਦਰਦ ਪਹੁੰਚਾਉਣ ਦੀ ਕੋਈ ਮਨਸ਼ਾ ਨਹੀਂ, ਪੰਜਾਬ ਦੇ ਲੋਕਾਂ ਦਾ ਸਾਥ ਮੰਗਦੇ ਹਾਂ, ਪੰਜਾਬ ਦੇ ਲੋਕਾਂ ਦੇ ਅਸੀਂ ਰਿਣੀ ਆ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਦਾ ਦਰਦ ਸਮਝਦੇ ਆ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਜ਼ਰੂਰ ਇਕੱਠੇ ਹੋਣਗੇ, ਇਹਨਾਂ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨਗੇ ਤੇ ਬੇਅਦਬੀ ਦਾ ਇਨਸਾਫ ਆ ਤੇ ਜਿਹੜਾ ਪੰਜਾਬ ਦੇ ਵਿੱਚ ਦੁਖਾਂਤ ਵਾਪਰਿਆ ਇਹਨੂੰ ਇੱਕਦਮ ਠੱਲ ਪਊਗੀ ਤੇ ਪੰਜਾਬ ਦੇ ਲੋਕ ਫਿਰ ਅਗਲੇ ਮੁੱਦੇ ਦੇ ਲਈ ਆ ਜਿਹੜਾ ਉਹ ਸਰਕਾਰ ਨੂੰ ਘੇਰਨਗੇ। ਸੋ ਇਹ ਸਨ ਵੀਰ, ਇਹਨਾਂ ਵੱਲੋਂ ਜਿਹੜਾ ਪ੍ਰੋਟੈਸਟ ਆ ਜਿਹੜਾ ਕੀਤਾ ਜਾਣਾ, ਅਪੀਲ ਇਹੀ ਕੀਤੀ ਹੈ ਕਿ ਪੰਜਾਬ ਦੇ ਲੋਕ ਇਸ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕਰਨਗੇ। ਹਾਲਾਂਕਿ ਸਵਾਲ ਇਹ ਵੀ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ ਜਿਹੜੇ ਵਾਅਦੇ ਆ ਇਹਨਾਂ ਨਾਲ ਕੀਤੇ ਗਏ ਸੀ, ਇਹਨਾਂ ਨੂੰ ਇਨਸਾਫ ਦੇਣ ਦੀ ਗੱਲ ਕਹੀ ਗਈ ਸੀ, ਪਰ ਇਹਨਾਂ ਵੱਲੋਂ ਇਲਜ਼ਾਮ ਇਹੀ ਲਗਾਇਆ ਕਿ ਦੇਰੀ ਆਖਰ ਇਨਸਾਫ ਵਾਸਤੇ ਕਿਉਂ ਹੋ ਰਹੀ ਆ। ਪਰ ਦੇਖਣ ਵਾਲੀ ਗੱਲ ਹੋਊਗੀ ਕਿ ਕਦੋਂ ਸਰਕਾਰ ਦੇ ਕੰਨਾਂ ਤੱਕ ਇਹ ਗੱਲਾਂ ਪਹੁੰਚਦੀਆਂ, ਇਹਨਾਂ ਦਾ ਦਰਦ ਸਰਕਾਰ ਕਦੋਂ ਸੁਣਦੀ ਆ, ਕਦੋਂ ਇਨਸਾਫ ਮਿਲਦਾ। ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਗੋਲੀकांड ਦਾ ਇਨਸਾਫ ਲੈਣ ਲਈ ਕਿਉਂ ਲਗਾਉਣੇ ਪੈ ਰਹੇ ਆ ਧਰਨੇ? ਸਰਕਾਰਾਂ ਬਦਲੀਆਂ, ਵਾਅਦੇ ਕੀਤੇ ਗਏ, ਪਰ ਇਨਸਾਫ ਦੀ ਗੱਲ ਉੱਥੇ ਹੀ ਕਿਉਂ ਖੜੀ ਹੈ? 24 घंटे के अंदर उन पे कार्रवाई हो सकती है, उन्हें गिरफ्तार किया जा सकता है बरगाड़ी कांड के दोषियों को। आखिर क्यों नहीं मिल रहा बहबल कला गोलीकांड का इंसाफ? ਇਹ ਉਹ ਜਗ੍ਹਾ ਹੈ, ਅਸੀਂ ਉਸ ਜਗ੍ਹਾ ਦੇ ਉੱਪਰ ਖੜੇ ਹਾਂ ਜਿੱਥੇ ਕਿ ਬਹਿਬਲ ਕਲਾਂ ਦਾ ਗੋਲੀकांड ਵਾਪਰਿਆ, ਜਿੱਥੇ ਕਿ 2 ਕਤਲ ਕੀਤੇ ਗਏ। ਇਹਨਾਂ ਕਤਲਾਂ ਦਾ ਇਨਸਾਫ ਲੈਣ ਵਾਸਤੇ ਅੱਜ ਪਰਿਵਾਰਾਂ ਨੂੰ ਧਰਨੇ ਲਾਉਣ ਵਾਸਤੇ ਮਜਬੂਰ ਹੋਣਾ ਪੈ ਰਿਹਾ। ਅੱਜ ਮਜਬੂਰ ਹੋਣਾ ਪੈ ਰਿਹਾ ਸੜਕਾਂ ਜਾਮ ਕਰਨ ਵਾਸਤੇ। ਸਰਕਾਰਾਂ ਆਈਆਂ, ਸਰਕਾਰਾਂ ਗਈਆਂ, ਕਾਂਗਰਸ ਨੇ ਸਰਕਾਰ ਬਣਾਈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਥੋੜੇ ਸਮੇਂ ਦੇ ਵਿੱਚ ਹੀ ਇਹ ਇਨਸਾਫ ਦੇਵਾਂਗੇ। ਆਖਿਰ ਇਨਸਾਫ ਕਿਉਂ ਨਹੀਂ ਮਿਲ ਰਿਹਾ? ਗੱਲ ਕਰਾਂਗੇ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਾਲ, ਜਿਹੜੇ ਲਗਾਤਾਰ ਇਸੇ ਜਗ੍ਹਾ ਦੇ ਉੱਪਰ ਜਿੱਥੇ ਉਹਨਾਂ ਦੇ ਪਿਤਾ ਨੂੰ ਸ਼ਹੀਦ ਕੀਤਾ ਗਿਆ ਉਸ ਦਾ ਇਨਸਾਫ ਲੈਣ ਵਾਸਤੇ ਸਰਕਾਰਾਂ ਨਾਲ ਜੂਝ ਰਹੇ ਆ ਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਆ, ਧਰਨਾ ਲਗਾਇਆ ਹੋਇਆ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰਕਾਰ ਆਈ, ਕਾਂਗਰਸ ਦੀ ਸਰਕਾਰ ਆਈ ਪਹਿਲਾਂ 17 ਦੇ ਵਿੱਚ, ਉਦੋਂ ਵੀ ਕਿਹਾ ਗਿਆ ਕਿ ਬੇਅਦਬੀ ਦਾ ਇਨਸਾਫ ਦਿੱਤਾ ਜਾਊਗਾ।
ਉਸ ਘਟਨਾ ਦਾ ਇਨਸਾਫ ਦਿੱਤਾ ਜਾਊਗਾ ਜਿਸ ਘਟਨਾ ਦੇ ਵਿੱਚ ਤੁਹਾਡੇ ਪਿਤਾ ਜੀ ਤੇ ਗੁਰਜੀਤ ਸਿੰਘ ਜਿਹੜਾ ਸ਼ਹੀਦੀ ਪਾਉਂਦੇ ਆ। ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਉਹ ਵੀ ਇੱਕ ਵਾਅਦਾ ਕਰਦੇ ਆ ਕਿ ਅਸੀਂ ਇਨਸਾਫ ਦੇਵਾਂਗੇ। ਤੁਹਾਨੂੰ ਮਲਾਲ ਕਿਹਨਾਂ ਦੇ ਉੱਪਰ ਹੈ? ਕਾਂਗਰਸ ਦੇ ਉੱਪਰ ਹੈ ਜਿਹੜੀ ਸਰਕਾਰ ਚਲੀ ਗਈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ? ਸਾਨੂੰ ਮਲਾਲ ਆ ਜਿਹੜਾ ਬਾਈ ਇਸ ਸਿਸਟਮ ਦੇ ਉੱਪਰ ਜ਼ਿਆਦਾ। 2015 ਦੇ ਵਿੱਚ ਉਹ ਸਰਕਾਰ ਸੀ ਜਿਹਦੇ ਤੇ ਲੋਕਾਂ ਨੂੰ ਮਾਣ ਸੀ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਦੁਖਾਂਤ ਕਦੇ ਨਹੀਂ ਵਾਪਰੂਗਾ। ਸੋ ਉਹ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਦੁਖਾਂਤ ਵਾਪਰਦਾ, ਗੁਰੂ ਸਾਹਿਬ ਦੇ ਅੰਗ ਗਲੀਆਂ 'ਚ ਖਿਲਾਰੇ ਜਾਂਦੇ ਆ, ਸਰੂਪ ਚੋਰੀ ਹੁੰਦੇ ਆ, ਬੇਅਦਬੀ ਹੁੰਦੀ ਆ। ਸੋ ਉਸ ਬੇਅਦਬੀ ਤੇ ਇੱਕ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਪ੍ਰੋਟੈਸਟ ਹੁੰਦਾ ਜਿਹਦੇ ਵਿੱਚ ਪਿਤਾ ਜੀ ਇਸ ਰੋਡ ਤੇ ਇਸ ਜਗ੍ਹਾ ਦੇ ਉੱਤੇ ਅਸੀਂ ਮੈਂ ਦਰਸ਼ਕਾਂ ਨੂੰ ਦੱਸ ਵੀ ਦੇਵਾਂ ਕਿ ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਬਿਲਕੁਲ ਬਾਈ, ਜਿੱਥੇ ਬਿਲਕੁਲ ਇੱਥੇ ਜੇ ਨੇੜੇ ਜੇ ਬਾਈ ਗੁਰਜੀਤ ਦੀ ਸੀ ਜਿਹੜੀ ਲਾਸ਼ ਪਈ ਸੀਗੀ ਤੇ ਬਿਲਕੁਲ ਇਹਦੇ ਕ੍ਰਾਸਿੰਗ ਦੇ ਵਿੱਚ ਜਿਹੜੇ ਪਿਤਾ ਜੀ ਦੀ ਲਾਸ਼ ਸੀਗੀ ਜਦੋਂ ਉਹ ਗੋਲੀ ਚੱਲਦੀ ਆ। ਹਾਲਾਂਕਿ ਪਿਤਾ ਜੀ ਦੀ ਜਿਹੜੀ ਮੌਤ ਆ ਉਹ ਤਕਰੀਬਨ ਅੱਧੇ ਘੰਟੇ ਬਾਅਦ ਹੁੰਦੀ ਆ ਗੋਲੀ ਲੱਗਣ ਤੋਂ ਬਾਅਦ, ਤੇ ਗੁਰਜੀਤ ਬਾਈ ਆ ਜਿਹੜੇ ਨਾਲ ਦੀ ਨਾਲ ਹੀ ਉੱਥੇ ਸ਼ਹੀਦ ਹੋ ਜਾਂਦੇ ਆ। ਗੋਲੀਆਂ ਉਸ ਪਾਸੇ ਵੱਲੋਂ ਰੋਡ ਵਾਲੇ ਪਾਸਿਓਂ ਵੱਜ ਰਹੀਆਂ ਸੀਗੀਆਂ, ਕ੍ਰਾਸ ਫਾਇਰਿੰਗ ਹੋਈ ਆ ਜਿਹੜੀ ਇਧਰੋਂ ਰੋਡ ਤੋਂ ਗੋਲੀ ਵੱਜਦੀ ਆ ਤੇ ਇੱਕੋ ਮੈਂ ਕਹਾਂਗਾ ਕਿ ਇੱਕੋ ਬੰਦੇ ਦੇ ਗਨ ਦੇ ਨਾਲ ਜਿਹੜਾ ਸ਼ੂਟਿੰਗ ਹੋਈ ਆ ਉੱਥੇ। ਇਹ ਗਨ ਇੱਕੋ ਹੀ ਚਲਾਈ ਗਈ ਆ? ਇੱਕੋ ਦੇ ਬੰਦੇ ਦੇ ਮਤਲਬ ਜੇ ਕਹੀਏ ਐਂਗਲ ਤੋਂ ਦੇਖਿਆ ਜਾਵੇ ਤਾਂ ਕ੍ਰਾਸ ਹੋਇਆ ਉਹ ਇੱਕ ਬੰਦੇ ਦੇ ਹੀ ਕਹਿ ਸਕਦੇ ਆ ਵੀ ਰਿਵਾਲਵਰ ਨਾਲ ਜਾਂ ਜਿਹੜੀਆਂ AK-47 ਯੂਜ਼ ਹੋਈਆਂ, ਜਿਹੜਾ ਵੀ ਅਸਲਾ ਯੂਜ਼ ਹੋਇਆ ਉਹਦੇ ਨਾਲ। ਤੇ ਉਸ ਤੋਂ ਬਾਅਦ 2015 ਤੋਂ ਬਾਅਦ ਲੋਕਾਂ ਦੇ ਵਿੱਚ ਰੋਹ ਹੁੰਦਾ ਸਰਕਾਰ ਪ੍ਰਤੀ, ਸਰਕਾਰ ਦਾ ਜਿਹੜਾ ਕਹੀਏ ਕਿ ਰਾਜਨੀਤਿਕ ਮੌਤ ਉਸ ਦੇ ਵਿੱਚ ਹੁੰਦੀ ਆ। 17 ਦੀ ਸਰਕਾਰ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਹੀ ਸਿਰਫ ਇਸ ਇਸ਼ੂ ਤੇ ਕਰਦਾ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕੋ ਇੱਕ ਇਸ਼ੂ ਇਹੀ ਹੁੰਦਾ ਬੇਅਦਬੀ ਦਾ ਕਿ ਇਹਨੂੰ ਹੱਲ ਕਰਨ ਲਈ ਜਿਹੜੀ ਸਰਕਾਰ ਦਾ ਬਦਲ ਚਾਹੀਦਾ, ਵੀ ਸਰਕਾਰ ਨਵੀਂ ਚਾਹੀਦੀ ਆ। ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਉਹ ਸਹੁੰ ਖਾਂਦੇ ਆ ਬਠਿੰਡਾ ਵਿਖੇ, ਤਾਂ ਉੱਥੇ ਉਹ ਗੱਲ ਕਰਦੇ ਆ, ਉਹ ਕਹਿੰਦੇ ਆ ਕਿ ਅਸੀਂ ਇਹਨੂੰ 2 ਮਹੀਨੇ ਦੇ ਵਿੱਚ ਹੱਲ ਕਰ ਦਿਆਂਗੇ। 5 ਸਾਲ ਦਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਮੋਰਚੇ ਵੀ ਲੱਗੇ ਆ। ਸੁਖਰਾਜ ਗੱਲ ਇੱਥੇ ਨਿਬੜਦੀ ਆ ਕਿ ਸਰਕਾਰਾਂ ਨੇ ਸਿਰਫ ਬਹਿਬਲ ਕਲਾਂ ਗੋਲੀ ਕਾਂਡ ਨੂੰ ਇੱਕ ਰਾਜਨੀਤਿਕ ਮੁੱਦਾ ਬਣਾ ਲਿਆ ਕਿ ਵੋਟਾਂ ਲੈਣੀਆਂ, ਵੋਟਾਂ ਲੈਣ ਤੋਂ ਬਾਅਦ ਸਾਨੂੰ ਕੋਈ ਮਤਲਬ ਨਹੀਂ ਕਿਸੇ ਨੂੰ ਇਨਸਾਫ ਮਿਲਿਆ ਜਾਂ ਨਹੀਂ ਮਿਲਿਆ ਜਾਂ ਕਿਸੇ ਦੇ ਜੀ ਗਏ ਆ ਜਾਂ ਗੁਰੂ ਸਾਹਿਬ ਦੀ ਬੇਅਦਬੀ ਹਜੇ ਤੱਕ ਵੀ ਨਿਰੰਤਰ ਜਾਰੀ ਆ, ਚੱਲ ਰਹੀ ਆ, ਉਹਨੂੰ ਨਹੀਂ ਰੋਕਿਆ ਜਾ ਰਿਹਾ, ਨਾ ਉਸ ਤੇ ਕੋਈ ਕਾਨੂੰਨ ਇਦਾਂ ਦਾ ਬਣ ਰਿਹਾ ਕਿ ਉਹਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਨਹੀਂ, ਤੁਸੀਂ ਕਾਂਗਰਸ ਦੀ ਸਰਕਾਰ 5 ਸਾਲ ਰਾਜ ਕਰਕੇ ਚਲੀ ਗਈ ਆ। ਹੁਣ ਜੇ ਆਮ ਤੌਰ ਤੇ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਤਾਂ ਦੇਣ ਹੀ ਕੁਝ ਹੋਏ ਆ। ਇਹਨਾਂ ਕੁਝ ਕੁ ਦਿਨਾਂ 'ਚ ਤੁਸੀਂ ਕਿਵੇਂ ਜਿਨ੍ਹਾਂ ਨੇ 1.5 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਆ, ਜਦੋਂ ਇਹ ਪੂਰਾ ਘਟਨਾਕ੍ਰਮ ਵਾਪਰਿਆ ਉਹਨਾਂ ਨੇ ਇਨਸਾਫ ਨਹੀਂ ਦਿੱਤਾ, ਕਾਂਗਰਸ ਦੀ ਸਰਕਾਰ ਰਹੀ ਆ ਉਹਨਾਂ ਨੇ ਇਨਸਾਫ ਨਹੀਂ ਦਿੱਤਾ, ਤਾਂ ਤੁਸੀਂ ਆਮ ਆਦਮੀ ਪਾਰਟੀ ਤੋਂ ਇਨਸਾਫ ਲੈਣ ਵਾਸਤੇ ਇੱਕ ਐਲਾਨ ਵੀ ਕਰ ਚੁੱਕੇ ਹੋ ਕਿ ਅਸੀਂ ਜਿਹੜੀ ਸੜਕ ਆ ਉਹ ਬੰਦ ਕਰਾਂਗੇ, ਸੜਕ ਜਾਮ ਕਰਾਂਗੇ। ਫਿਰ ਇੰਨਾ ਪ੍ਰੈਸ਼ਰ ਆਮ ਆਦਮੀ ਪਾਰਟੀ ਸਰਕਾਰ ਤੇ ਕਿਉਂ? ਬਾਈ ਜੀ, ਆਮ ਆਦਮੀ ਪਾਰਟੀ ਦੀ ਸਰਕਾਰ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸਟਾਰਟਿੰਗ 'ਚ ਕਹਿ ਚੁੱਕਿਆ ਕਿ ਸਾਡਾ ਗਿਲਾ ਸਿਸਟਮ ਦੇ ਨਾਲ ਆ। ਜਦੋਂ ਇਹ ਲੋਕ ਇਸ ਕੁਰਸੀ ਤੇ ਨਹੀਂ ਆਉਂਦੇ, ਤਕਰੀਬਨ ਜੇ ਆਪਾਂ ਆਮ ਆਦਮੀ ਦੀ ਗੱਲ ਕਰੀਏ ਕਿ 7 ਸਾਲ ਦੇ ਲੋਕਾਂ ਨੂੰ ਕਹਿੰਦੇ ਆ ਰਹੇ ਆ ਕਿ ਅਸੀਂ ਇਹਦਾ ਹੱਲ ਕਰਾਂਗੇ, ਸਾਡੀ ਸਰਕਾਰ ਆਊਗੀ, ਅਸੀਂ ਸਭ ਤੋਂ ਪਹਿਲਾਂ ਬੇਅਦਬੀ ਦੇ ਦੋਸ਼ੀ ਆ ਜਿਹੜੇ ਉਹ ਜੇਲ੍ਹਾਂ 'ਚ ਬੰਦ ਕਰਨੇ ਆ, ਇਹਨਾਂ ਨੂੰ ਸਜ਼ਾਵਾਂ ਸਖਤ ਮਿਲਣਗੀਆਂ। 7 ਸਾਲ ਦੇ ਬਿਆਨ ਹੋ ਗਏ, ਸਾਰੀ ਲੀਡਰਸ਼ਿਪ ਹੋ ਗਈ, ਇਨਵੈਸਟੀਗੇਸ਼ਨ ਕਰ ਰਹੇ ਆਫੀਸਰ ਜਿਹਨੂੰ ਇਹਨਾਂ ਨੇ ਸਹੀ ਠਹਿਰਾਇਆ, ਜਿਹਦੇ ਮੁੱਦੇ ਦੇ ਉੱਤੇ ਜਾਂ ਜਿਹੜੀ ਇਨਵੈਸਟੀਗੇਸ਼ਨ ਦੇ ਉੱਤੇ ਪੰਜਾਬ ਦੇ ਵਿੱਚ ਗੱਲਾਂ ਬੋਲੀਆਂ, ਡਿਬੇਟਾਂ ਕੀਤੀਆਂ ਕਿ ਕੰਵਰ ਵਿਜੇ ਪ੍ਰਤਾਪ ਸਹੀ ਕਰ ਰਿਹਾ, ਉਹਨੂੰ ਕੈਪਟਨ ਨਹੀਂ ਕਰਨ ਦੇ ਰਿਹਾ, ਕਿ ਕੰਵਰ ਵਿਜੇ ਪ੍ਰਤਾਪ ਸਹੀ ਆ। ਸੋ ਕੰਵਰ ਵਿਜੇ ਪ੍ਰਤਾਪ ਇਸ ਇਨਵੈਸਟੀਗੇਸ਼ਨ ਦੇ ਚੱਲਦਿਆਂ ਕੈਪਟਨ ਸਰਕਾਰ ਦੇ ਵਿੱਚ ਅਸਤੀਫਾ ਦੇ ਜਾਂਦੇ ਆ ਜੀ। ਅਸਤੀਫਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਜੁਆਇਨ ਕਰਦੇ ਆ। ਆਮ ਆਦਮੀ ਪਾਰਟੀ ਜੁਆਇਨ ਹੁੰਦਿਆਂ ਉਹਨਾਂ ਦੇ ਪੂਰੇ ਪੰਜਾਬ ਦੇ ਵਿੱਚ ਹੋਲਡਿੰਗ ਲਾਏ ਜਾਂਦੇ ਆ ਕਿ ਬੇਅਦਬੀ ਨੂੰ ਲੈ ਕੇ ਕੰਵਰ ਵਿਜੇ ਪ੍ਰਤਾਪ ਉਹਨਾਂ ਨੇ ਅਸਤੀਫਾ ਦਿੱਤਾ। ਗੋਲੀ ਕਾਂਡ ਦੀ ਇਨਵੈਸਟੀਗੇਸ਼ਨ ਕਰ ਰਹੇ ਸੀ, ਉਹਨਾਂ ਨੇ ਇਸ ਸਰਕਾਰ ਤੋਂ ਖਫਾ ਹੋ ਕੇ ਅਸਤੀਫਾ ਦਿੱਤਾ ਜੀ। ਬਦਲ ਦੀ ਗੱਲ ਕਰਦੇ ਆ। ਸੋ 28 ਸਤੰਬਰ ਨੂੰ ਜਦੋਂ 에ਅਰਪੋਰਟ ਦੇ ਬਾਹਰ ਕੇਜਰੀਵਾਲ ਜੀ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਕਹਿੰਦੇ ਆ ਕਿ ਕੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਚੱਕਣ ਚੰਨੀ ਸਰਕਾਰ 24 ਘੰਟਿਆਂ ਦੇ ਵਿੱਚ ਮਸਲਾ ਹੱਲ ਹੋ ਸਕਦਾ, ਤਾਂ ਦੇਰੀ ਕਿਉਂ ਲਾ ਰਹੇ ਆ? ਸਾਨੂੰ ਸਭ ਪਤਾ ਵੀ ਇਹ ਕਿਹਨੇ ਕੀਤਾ, ਸਾਡੇ ਤੋਂ ਕੋਈ ਲੁਕੀ ਛੁਪੀ ਗੱਲ ਨਹੀਂ ਆ। ਤੇ ਅੱਜ ਕੰਵਰ ਵਿਜੇ ਪ੍ਰਤਾਪ ਵੀ ਉਹਨਾਂ ਕੋਲੇ ਆ, ਉਹ ਵੀ ਜਿੱਤੇ ਹੋਏ ਵਿਧਾਇਕ ਆ। ਤੇ ਦੂਸਰੀ ਗੱਲ, ਜਸਟਿਸ ਜੋਰਾ ਸਿੰਘ ਜਿਹੜੇ ਪਹਿਲਾਂ ਜਾਂਚ ਕਰਦੇ ਸੀਗੇ 2015 ਵਿੱਚ ਅਕਾਲੀ ਦੀ ਸਰਕਾਰ ਵੇਲੇ। ਸੋ ਕਮੀ ਕਿੱਥੇ ਰਹਿੰਦੀ ਆ? ਬਿਆਨ ਕੁਰਸੀ ਤੇ ਬੈਠਣ ਤੋਂ ਪਹਿਲਾਂ ਹੁੰਦੇ ਆ ਕਿ ਅਸੀਂ ਐਂ ਕਰ ਦਿਆਂਗੇ, ਅਸੀਂ ਆਹ ਕਰ ਦਿਆਂਗੇ। ਕੁਰਸੀ ਤੇ ਬੈਠ ਕੇ ਮੁੱਦਾ ਵੀ ਦਿਸਣਾ ਬੰਦ, ਬੋਲਣਾ ਵੀ ਬੰਦ, ਤਾਂ ਸਜ਼ਾ ਦੇਣੀ ਤਾਂ ਦੂਰ ਦੀ ਗੱਲ ਆ।
ਨਹੀਂ ਸਮਾਂ ਤਾਂ ਦਿਓ ਨਾ, ਗੱਲ ਤਾਂ ਸਮੇਂ ਦੀ ਆ। ਸਮਾਂ ਬਾਈ ਜੀ, 20 ਦਿਨਾਂ ਦੇ ਸਮੇਂ ਦੇ ਵਿੱਚ ਤੁਸੀਂ ਕਿਹੜਾ ਉਹਨਾਂ ਤੋਂ ਚਾਹੁੰਦੇ ਹੋ ਵੀ ਸਮਾਂ ਮਿਲ 24 ਘੰਟਿਆਂ ਦਾ ਹਵਾਲਾ ਆਪਾਂ ਕਿਸੇ ਨੂੰ ਦੇਤਾ। ਹਾਲਾਂਕਿ ਉਹਨਾਂ ਤੇ ਤਾਂ ਇਹਨਾਂ ਦਾ ਜ਼ੋਰ ਨਹੀਂ ਸੀ ਬੋਲ ਸਕਦੇ ਸੀ ਨਾ, ਤੇ ਇਹਨਾਂ ਕੋਲੇ ਤਾਂ ਬਹੁਮਤ ਵੀ ਆ, ਇਨਵੈਸਟੀਗੇਸ਼ਨ ਵੀ ਕੰਪਲੀਟ ਆ, ਦੋਸ਼ੀ ਵੀ ਪਤਾ ਹੈ, ਮਤਲਬ ਇਨਵੈਸਟੀਗੇਸ਼ਨ ਤੌਰ ਤੇ ਦੋਸ਼ੀ ਵੀ ਪਤਾ ਹੈ ਤੇ ਪਰਸਨਲੀ ਤੌਰ ਤੇ ਵੀ ਪਤਾ ਹੈ। ਜੇ ਇਨਵੈਸਟੀਗੇਸ਼ਨ ਕਰਤਾ ਆਫੀਸਰ ਹੋਰ ਪਾਸੇ ਹੋਵੇ ਤੇ ਆਪਾਂ ਕਹਿ ਸਕਦੇ ਹਾਂ ਵੀ ਉਹਦੀ ਲਿਖਤ ਦੇ ਵਿੱਚ ਦੋਸ਼ੀ ਨਹੀਂ ਪਾਇਆ ਗਿਆ। ਤੁਹਾਨੂੰ ਸਰਕਾਰ ਤੇ ਵਿਸ਼ਵਾਸ ਹੈ? ਬਿਲਕੁਲ ਆਮ ਆਦਮੀ ਪਾਰਟੀ ਸਰਕਾਰ ਤੇ ਵਿਸ਼ਵਾਸ? ਬਿਲਕੁਲ ਬਾਈ ਜੀ, ਨਹੀਂ ਸਾਰੇ ਐਮਐਲਏ ਜਾਂ ਮੰਤਰੀ ਤੁਹਾਨੂੰ ਮਿਲ ਕੇ ਗਏ ਆ, ਤੁਹਾਨੂੰ ਵਿਸ਼ਵਾਸ ਦਿਵਾਇਆ? ਮੈਂ ਨਾ ਜੀ ਆਏ ਨਹੀਂ, ਇਹ ਜਦੋਂ ਵੋਟਾਂ ਤੋਂ ਪਹਿਲਾਂ ਆਏ ਆ ਉਦੋਂ ਗੱਲਾਂ ਕਰਦੇ, ਉਦੋਂ ਇੱਥੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਖੜ ਕੇ ਕਹਿੰਦੇ ਸਾਰਾ ਕੁਝ ਕਰਾਂਗੇ, ਟਾਈਮ ਬੰਡ ਹੋਊਗਾ। ਤੇ ਅੱਜ ਅਸੀਂ ਇਹਨਾਂ ਦੇ ਮੰਤਰੀਆਂ ਨਾਲ ਗੱਲਾਂ ਕਰਦੇ ਆ ਤੇ ਉਹਨਾਂ ਨੂੰ ਕਮਰਿਆਂ ਦੀ ਪਈ ਹੋਈ ਹੈ, ਉਹਨਾਂ ਨੂੰ ਗੱਲ ਪਈ ਹੋਈ ਕਿ ਸਾਨੂੰ ਹਜੇ ਕਮਰੇ ਲੋਟ ਨਹੀਂ ਹੋਏ, ਹਜੇ ਅਸੀਂ ਕੰਮ ਨਹੀਂ ਕਰ ਸਕਦੇ। ਕਿਹਨੇ ਕਿਹਾ? ਹਰਪਾਲ ਸਿੰਘ ਚੀਮਾ ਫਾਈਨਾਂਸ ਮਿਨਿਸਟਰ ਆ। ਸਤਿ ਸ਼੍ਰੀ ਅਕਾਲ ਸੁਖਰਾਜ ਜੀ। ਸਤਿ ਸ਼੍ਰੀ ਅਕਾਲ ਜੀ। ਲੋਕ ਚੀਮਾ ਸਾਹਿਬ ਗੱਲ ਕਰਨਾ ਚਾਹੁੰਦੇ ਤੁਹਾਡੇ ਨਾਲ, ਤੁਸੀਂ ਕਿਹਾ ਸੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋ ਸਰ? ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ ਜੀ? ਹਾਂਜੀ ਠੀਕ ਠਾਕ। ਅੱਛਾ ਜੀ, ਬੇਨਤੀ ਸੀ। ਹਾਂਜੀ ਹਾਂਜੀ ਤੁਸੀਂ ਇਸ ਵਿਸ਼ੇ ਤੋਂ ਚੰਗੀ ਤਰ੍ਹਾਂ ਜਾਣੂ ਹੋ ਜੀ। ਤੇ ਹੁਣ ਸਰਕਾਰ ਵੀ ਹੈ ਤੁਹਾਡੀ, ਜੀ ਇਨਵੈਸਟੀਗੇਸ਼ਨ ਆਫੀਸਰ ਵੀ ਤੁਹਾਡੇ ਕੋਲੇ ਆ, ਜਿਹੜੇ ਮਤਲਬ ਐਮਐਲਏ ਬਣ ਚੁੱਕੇ ਆ। ਹਾਂਜੀ ਹਾਂਜੀ ਤੁਸੀਂ ਇਸ ਪੱਖ ਤੋਂ ਬਹੁਤ ਚੰਗੀ ਤਰ੍ਹਾਂ ਜਾਣੋ ਤੇ ਅਸੀਂ ਤੁਹਾਨੂੰ ਇੱਕ ਰਿਕੁਐਸਟ ਕਰਦੇ ਹਾਂ ਵੀ ਇਹ ਤੁਸੀਂ ਛੇਤੀ ਤੋਂ ਛੇਤੀ ਜਿਹੜਾ ਇਹਦਾ ਹੱਲ ਕਰੋ। ਕੋਈ ਗੱਲ, ਥੋੜਾ ਟਾਈਮ ਦੇ ਦਿਓ ਜੀ। ਪਤਾ ਕੀ ਥੋੜੇ ਦਿਨ ਹੋਏ ਨੇ ਜੇ ਸਾਨੂੰ ਆਪਣੇ ਕਮਰੇ ਤੱਕ ਨਹੀਂ ਲਾਟ ਹੋਏ ਹੈਗੇ। ਇੱਕ ਬੇਨਤੀ ਆ, ਜਦੋਂ ਆਪਾਂ ਮਤਲਬ ਇਲੈਕਸ਼ਨਾਂ ਤੋਂ ਪਹਿਲਾਂ ਸੀ, ਤੁਸੀਂ ਘਰੇ ਵੀ ਆਏ ਹੋ, ਤੁਹਾਨੂੰ ਪਤਾ, ਤੁਸੀਂ ਕਿਹਾ ਵੀ ਨਾਲ ਦੀ ਨਾਲ ਹੋਊਗਾ। ਕੌਮੀ ਕਨਵੀਨਰ ਤੁਹਾਡੇ ਕੇਜਰੀਵਾਲ ਜੀ, ਉਹਨਾਂ ਦਾ ਬਿਆਨ ਆਉਂਦਾ ਕਿ ਜਿਹਦੀ ਜਾਂਚ ਹੋਈ ਪਈ ਆ, ਸਾਰਾ ਕੁਝ ਕਰਨਾ ਹੋਵੇ ਤਾਂ 24 ਘੰਟੇ ਤੱਕ ਦਾ ਸਮਾਂ ਬਹੁਤ ਹੁੰਦਾ। ਕੋਈ ਗੱਲ ਨਹੀਂ, ਕਰਦੇ ਇੱਕ ਗੱਲ ਉਹੀ ਹੈ ਨਾ, 2 ਮਿੰਟ ਗੱਲ ਸੁਣ ਲਓ। ਮਤਲਬ ਬਦਕਿਸਮਤੀ ਇਹ ਸਮਝਦੇ ਆ ਕਿ ਅੱਜ 20-22 ਦਿਨ ਹੋ ਚੱਲਿਆ ਸਰਕਾਰ ਬਣੀ ਨੂੰ, 20 ਦਿਨ ਦਾ ਸਮਾਂ ਹੋ ਗਿਆ। ਕੋਈ ਗੱਲ ਨਹੀਂ ਬਾਈ ਜੀ, ਗੱਲ ਤੇ ਬਿਆਨ ਵੀ ਨਹੀਂ ਆਇਆ। ਜਦੋਂ ਘਰੇ ਆਉਂਦੇ ਆ ਉਦੋਂ ਤਾਂ ਨਾਲ ਦੀ ਨਾਲ ਹੱਲ ਕਰਨ ਦੀ ਗੱਲ ਕਰਦੇ ਆ। ਮੇਰੇ ਕੋਲੇ ਬਕਾਇਦਾ ਵੀਡੀਓ ਉਹਨਾਂ ਦੀਆਂ ਪ੍ਰੈਸ ਕਾਨਫਰੰਸ ਆ ਜਿਹੜੀਆਂ ਆਪਣੇ ਘਰੇ ਬਹਿ ਕੇ ਕਰਕੇ ਗਏ ਆ। ਕੀ ਉਦੋਂ ਗੱਲ ਕਹਿ ਨਹੀਂ ਸਕਦੇ ਸੀ ਕਿ ਅਸੀਂ 5 ਮਹੀਨੇ 6 ਮਹੀਨੇ 'ਚ ਹੀ ਕਰ ਦਾਂਗੇ? ਹੁਣ ਸਰ ਅਸੀਂ ਟਾਈਮ ਬਾਉਂਡ ਦੀ ਗੱਲ ਕਰਦੇ। ਜੇ ਆਪਾਂ 5 ਸਾਲ ਆਪਾਂ ਇੰਤਜ਼ਾਰ ਕੀਤਾ, ਕਾਂਗਰਸੀ ਸਰਕਾਰ ਦਾ ਲੰਬਾ ਸਮਾਂ ਇੰਤਜ਼ਾਰ। 7 ਸਾਲਾਂ ਤੋਂ ਸੰਘਰਸ਼ ਲੜਦੇ ਆ ਰਹੇ ਆ, 7 ਸਾਲਾਂ ਤੋਂ ਹੀ ਮੋਰਚੇ ਲੱਗਦੇ ਆ ਰਹੇ ਆ, 7 ਸਾਲਾਂ ਤੋਂ ਇਨਵੈਸਟੀਗੇਸ਼ਨਾਂ ਤੇ ਵਕੀਲ ਖੜਦੇ ਆ ਰਹੇ ਆ, ਕੇਸ ਲੜਦੇ ਆ ਰਹੇ ਆ। ਕੋਈ ਵੱਖਰੀ ਗੱਲ ਨਹੀਂ ਆ। ਮੈਂ ਉਹਨਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਲੀਅਰ ਕਰਦਾ, ਕੋਈ ਪੱਖਪਾਤੀ ਗੱਲ ਨਹੀਂ ਆ। ਸਰਕਾਰ ਕੰਮ ਪੰਜਾਬ ਦੇ ਕਰੇ, ਜਮ ਕਰੇ, ਚੰਗੇ ਕਰੇ, ਸਾਰੇ ਸਲੋਤਾ ਕਰਨਗੇ। ਪਰ ਲੋਕਾਂ ਦੀਆਂ ਭਾਵਨਾਵਾਂ ਦਾ ਖਿਲਵਾੜ, ਜੇ ਬੇਅਦਬੀ ਹਰ ਇੱਕ ਉਸ ਸਿੱਖ ਦਾ, ਹਰ ਇੱਕ ਉਸ ਵਿਅਕਤੀ ਦਾ ਇਸ਼ੂ ਆ ਜਿਹਦਾ ਦਰਦ ਨਾਲ ਹਿਰਦਾ ਵਲੂੰਦਰਿਆ ਗਿਆ ਬੇਅਦਬੀ ਦੇ ਨਾਲ, ਇਹ ਉਹਦੇ ਲਈ ਆ। ਜੇ ਗੁਰੂ ਤਾਂ ਸਰਬ ਸਾਂਝੇ ਆ ਨਾ, ਸਰਬ ਮਤਲਬ ਮਾਨਵਤਾ ਦੇ ਗੁਰੂ ਨੇ, ਤੇ ਸਭ ਦਾ ਹੀ ਜਿਹੜਾ ਮੈਨੂੰ ਲੱਗਦਾ ਕਿ ਮਨ ਇਸ ਗੱਲ ਨਾਲ ਵਲੂੰਦਰਿਆ ਜਾਂਦਾ ਹੈ, ਹਿਰਦਾ ਵਲੂੰਦਰਿਆ ਜਾਂਦਾ ਹੈ। ਸਿਆਸਤ ਹੁੰਦੀ ਆ ਬਾਈ, ਸਿਆਸਤ ਵੀ ਇਸ ਤਰ੍ਹਾਂ ਦੀ ਹੁੰਦੀ ਆ ਕਿ ਅੱਜ 22-23 ਦਿਨ ਦਾ ਸਮਾਂ ਸਰਕਾਰ ਬਣੀ ਨੂੰ ਹੋ ਗਿਆ ਤੇ ਉਹਨਾਂ ਨੇ ਬਿਆਨ ਲਾਉਣਾ ਵੀ ਠੀਕ ਨਹੀਂ ਸਮਝਿਆ। ਉਹਨਾਂ ਨੇ ਇਹ ਗੱਲ ਪੰਜਾਬ ਦੇ ਲੋਕਾਂ ਨਾਲ ਕਰਨੀ ਠੀਕ ਨਹੀਂ ਸਮਝੀ ਕਿ ਬੇਅਦਬੀ ਦਾ ਹੱਲ ਤੁਸੀਂ ਸਰਕਾਰ ਤੱਕ ਪਹੁੰਚਦਾ ਬਣਾਓ ਨਾ। ਏਦਾਂ ਵੱਡਾ ਡਿਸੀਜਨ ਲੈਣਾ ਕਿ ਜਿਹੜਾ 20 ਤਰੀਕ ਨੂੰ ਜਾਮ ਕੀਤਾ ਸੀ, 11 ਦਿਨ ਦਾ ਸਰਕਾਰ ਨੂੰ ਸਮਾਂ ਦਿੱਤਾ ਸੀ। 11 ਦਿਨ ਦੇ ਵਿੱਚ ਸਰਕਾਰ ਆ ਕੇ ਟਾਈਮ ਬਾਉਂਡ ਕਰ ਸਕਦੀ ਸੀ, ਕਹਿ ਸਕਦੀ ਸੀ ਕਿ ਅਸੀਂ ਇਸ ਤੇ ਇੰਨਾ ਟਾਈਮ ਚਾਹੀਦਾ, ਅਸੀਂ ਸ਼ਾਂਤਮਈ ਸਾਈਡ ਤੇ ਬੈਠੇ ਰਹਿੰਦੇ। ਸਰਕਾਰ ਨੇ ਉਹ ਟਾਈਮ ਬਾਉਂਡ ਨੂੰ ਕੁਝ ਸਮਝਿਆ ਹੀ ਨਹੀਂ। ਸਰਕਾਰ ਨੇ ਉਹ ਮੁੱਦਾ ਹੀ ਨਹੀਂ ਸਮਝਿਆ। ਕੱਲ ਦਾ ਸੈਸ਼ਨ ਸੀਗਾ, ਸਾਨੂੰ ਲੱਗਿਆ ਸੈਸ਼ਨ ਦੇ ਵਿੱਚ ਜੇ ਕੋਈ ਗੱਲ ਕਰਨਗੇ ਤਾਂ ਹੋ ਸਕਦਾ ਮਸਲੇ ਹੱਲ ਦੀ ਗੱਲ ਕਰ ਦੇਣ, ਪਰ ਸੈਸ਼ਨ ਤਾਂ ਇੱਕ ਮੁੱਦੇ ਨੂੰ ਲੈ ਕੇ ਬੁਲਾਇਆ ਗਿਆ। ਜੇ ਕਿ ਉਹ ਤਾਂ ਥੋੜੀ ਜਿਹੀ ਹਟਵੀਂ ਗੱਲ ਕਰਦਾ ਸੀ ਤਾਂ ਉਹ ਕਹਿੰਦੇ ਵੀ ਇਹਦਾ ਮੁੱਦਾ ਨਹੀਂ ਹੈ ਸੈਸ਼ਨ ਦਾ। ਕੀ ਪੰਜਾਬ ਦੇ ਲੋਕਾਂ ਲਈ ਬੇਅਦਬੀ ਕੋਈ ਮੁੱਦਾ ਨਹੀਂ ਹੈ? ਜਾਂ ਇਹਨਾਂ ਸਰਕਾਰਾਂ ਵਾਸਤੇ ਜਿਹੜੇ ਮੁੱਦੇ ਤੇ ਸਰਕਾਰਾਂ ਬੇਸਡ ਹੋਊਗਾ, ਜਿਹੜੇ ਕਹਿੰਦੇ ਆ ਕਿ ਇਹ ਆਮ ਆਦਮੀ ਪਾਰਟੀ ਨੂੰ ਕਿਉਂ ਟਾਰਗੇਟ ਕਰ ਰਹੇ ਆ, ਅਸੀਂ ਇਹ ਸਿਸਟਮ ਨੂੰ ਆ। 16 ਦਸੰਬਰ 2021 ਦਾ ਮੋਰਚਾ ਚੱਲ ਰਿਹਾ, ਚੰਨੀ ਸਰਕਾਰ ਸੀਗੀ, ਇਲੈਕਸ਼ਨ ਹੋਣ ਤੋਂ ਪਹਿਲਾਂ ਦੀ ਗੱਲ ਆ। ਨਵਜੋਤ ਸਿੰਘ ਸਿੱਧੂ ਸਾਡੇ ਕੋਲੇ ਆਏ ਸੀ, ਉਦੋਂ ਵੀ ਅਸੀਂ ਉਹਨਾਂ ਨੂੰ ਸਵਾਲ ਕੀਤੇ ਸੀ, ਜਦੋਂ ਸਰਕਾਰ ਦਾ ਪੱਖ ਜਾਂ ਸਰਕਾਰ ਦੀ ਮਤਲਬ ਉਸ ਪਾਰਟੀ ਦੇ ਵਿੱਚ ਸੀ, ਰੂਲਿੰਗ ਪਾਰਟੀ ਦੇ, ਅਸੀਂ ਉਹਨਾਂ ਨੂੰ ਸਵਾਲ ਕੀਤੇ। ਅਸੀਂ ਉਹਨਾਂ ਨੂੰ ਜਿਹੜੇ ਸਵਾਲ ਕਰ ਸਕਦੇ ਆ, ਜਿਹੜੇ ਇਹਨਾਂ ਸਰਕਾਰਾਂ ਨੂੰ ਕਰਦੇ ਸੀ, ਉਹਨਾਂ ਨੂੰ ਵੀ ਕੀਤੇ, ਜਿਨ੍ਹਾਂ ਦਾ ਜਵਾਬ ਕੋਈ ਨਹੀਂ ਸੀ। ਤੇ ਅੱਜ ਨਵਜੋਤ ਸਿੱਧੂ ਆ ਕੇ ਸਾਡੇ ਨਾਲ ਧਰਨੇ ਤੇ ਬੈਠੇ ਆ। ਉਹ ਨਹੀਂ ਲੱਗਦਾ ਕਿ ਸਿਆਸੀ ਰੋਟੀਆਂ ਸੇਕਣ ਵੀ ਆਏ? ਕਹਿੰਦਾ ਜੀ ਸਿਆਸੀ ਰੋਟੀਆਂ ਸੇਕ ਕੇ ਸਰਕਾਰ ਤਾਂ ਅੱਜ ਬਣੀ ਨਾ। ਸਿਆਸੀ ਰੋਟੀਆਂ ਤਾਂ ਆਪਾਂ ਕਵਾਂਗੇ ਵੀ 5 ਸਾਲ ਦਾ ਸਮਾਂ ਆ ਜੇ, ਅੱਜ ਮੁੱਦਾ ਹੱਲ ਕਰਾਉਣਗੇ ਤਾਂ ਹੈ ਨਹੀਂ ਵੀ ਕੱਲ ਨੂੰ ਚੋਣਾਂ। 5 ਸਾਲਾਂ ਬਾਅਦ ਚੋਣਾਂ ਆਉਣੀਆਂ ਤੇ 5 ਸਾਲਾਂ ਬਾਅਦ ਜਾ ਕੇ ਉਹਨਾਂ ਨੂੰ ਜੇ ਮਿਲੂਗਾ, ਜੇ ਕ੍ਰੈਡਿਟ ਮਿਲਣਾ ਤਾਂ ਉਦੋਂ ਮਿਲੂਗਾ। ਪਰ ਸਾਡਾ ਮੁੱਦਾ ਤਾਂ 7 ਸਾਲ ਦਾ ਚੱਲੀ ਜਾਂਦਾ ਬਾਈ। 7 ਸਾਲ ਦੀ ਲਗਾਤਾਰ ਬੇਅਦਬੀ ਹੋ ਰਹੀ ਆ, ਪੰਜਾਬ ਦੇ ਗੁਰੂ ਘਰਾਂ 'ਚ ਅੱਗਾਂ ਲੱਗ ਰਹੀਆਂ ਤੇ ਇਹਨਾਂ ਮਿਨਿਸਟਰਾਂ ਨੇ ਇੱਕ ਬਿਆਨ ਤੱਕ ਵੀ ਨਹੀਂ ਲਾਇਆ।
ਲੋਕਾਂ ਨੂੰ ਕਹਿਣਾ ਸੌਖਾ ਸੀ, ਕਰਨਾ ਸੌਖਾ ਸੀ, ਕਹਿ ਕੇ ਵੀ ਇਹ ਕਰਦੇ ਨੇ। ਤੁਸੀਂ ਤੁਹਾਡੇ ਹਲਕੇ ਦੇ ਜਿਹੜੇ ਵਿਧਾਇਕ ਨੇ ਜਾਂ ਕਹਿ ਲਈਏ ਜਾਂ ਕੋਈ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਤੱਕ ਤੁਸੀਂ ਡਾਇਰੈਕਟ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਸਾਡੀ ਇਸ ਤਰੀਕੇ ਨਾਲ ਆਹ ਚੀਜ਼, ਕਿਉਂਕਿ ਪ੍ਰਤੱਖ ਹੈ, ਸਭ ਨੂੰ ਦਿਸਦਾ, ਮੀਡੀਆ ਦੇ ਵਿੱਚ ਚੱਲ ਰਿਹਾ। ਮੇਰੇ ਕੋਲੇ ਜਦੋਂ ਸਪੀਕਰ ਸਾਹਿਬ ਇੱਥੇ ਮੋਰਚੇ 'ਚ ਆਉਂਦੇ ਆ, ਸਾਡੀ ਇੱਕੋ ਬੇਨਤੀ ਸੀ, ਜੋ ਤੁਸੀਂ 7 ਸਾਲਾਂ ਦੇ ਕਹਿੰਦੇ ਵੀ ਮੰਗ ਆ ਨਾ, ਮਤਲਬ ਉਹਨਾਂ ਨੇ ਪੁੱਛਿਆ ਵੀ ਆਪਣੀ ਡਿਮਾਂਡ ਕੀ ਹੋ ਸਕਦੀ ਹੈ। ਅਸੀਂ ਇੱਕ ਜਵਾਬ ਹੀ ਉਹਨਾਂ ਨੂੰ ਇਹ ਦਿੱਤਾ ਸੀਗਾ ਕਿ ਜਿਹੜਾ 7 ਸਾਲਾਂ ਦੇ ਤੁਸੀਂ ਬੋਲਦੇ ਆ ਰਹੇ ਹੋ, ਸਾਨੂੰ ਨਹੀਂ ਪਤਾ ਤੁਸੀਂ ਹੁਣ ਕੀ ਬੋਲ ਰਹੇ ਹੋ ਜੀ, ਜੋ ਤੁਸੀਂ ਬੋਲਦੇ ਆ ਰਹੇ ਹੋ ਬੇਅਦਬੀ ਤੇ ਫਲਾਣਾ ਦੋਸ਼ੀ ਆ, ਬੇਅਦਬੀ ਤੇ ਹੋਣਾ ਚਾਹੀਦਾ, ਤੁਸੀਂ ਹੱਲ ਕਰ ਦਿਓ। ਸਾਡੀ ਡਿਮਾਂਡ ਜੋ ਵੱਖਰੀ ਆ, ਵੱਖਰੀ ਗੱਲ ਆ, ਜੋ ਤੁਸੀਂ ਬੋਲਦੇ ਆ ਰਹੇ ਹੋ ਉਹਦੇ ਤੇ ਫੁੱਲ ਚੜਾ ਦਿਓ। ਤਾਂ ਜਿਹੜੇ ਮੁੱਖ ਮੰਤਰੀ ਪਹਿਲਾਂ ਬਿਆਨਾਂ ਦੇ ਵਿੱਚ ਗੱਲਾਂ ਕਰਦੇ ਸੀ, ਅੱਜ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਆ ਜੀ, ਜਿਹੜੇ ਉਦੋਂ ਉਹਨਾਂ ਦੇ ਮਿਨਿਸਟਰ, ਉਹਨਾਂ ਦੇ ਵਿੱਚੋਂ ਅੱਜ ਚੀਮਾ ਸਾਹਿਬ ਜਿਹੜੇ ਮਿਨਿਸਟਰ ਆ, ਉਸ ਟਾਈਮ MLA ਸੀਗੇ, ਉਹ ਵੀ ਆਪਣੇ ਘਰੇ ਆ ਕੇ ਗਏ ਆ। ਪ੍ਰੋਫੈਸਰ ਬਲਜਿੰਦਰ ਕੌਰ ਆ, ਉਹ ਵੀ ਘਰੇ ਆ ਕੇ ਗਏ ਆ। ਇਹਨਾਂ ਦੀ ਹੋਰ ਪਾਰਟੀ ਵੀ ਜਿਹੜੀ ਘਰੇ ਆਉਂਦੀ ਰਹੀ ਆ। ਉਦੋਂ ਤਾਂ ਮੁੱਦਾ ਦੀਂਦਾ ਸੀ, 1 ਜੂਨ ਨੂੰ ਬੇਅਦਬੀ ਗੁਰੂ ਸਾਹਿਬ ਦੇ ਸਰੂਪ ਚੋਰੀ ਹੁੰਦੇ ਉਹ ਦੀਂਦੇ ਸੀਗੇ। ਅੱਜ ਸਰਕਾਰ ਬਣਨ ਤੋਂ ਬਾਅਦ ਵੀ 20-22 ਦਿਨ ਦੀਆਂ ਤਿੰਨ ਦਿਨਾਂ ਦਾ ਸੈਸ਼ਨ ਚੱਲ ਗਿਆ, 1 ਦਿਨ ਦਾ ਵੱਖਰਾ ਚੱਲ ਗਿਆ, ਨਿੱਤ ਬਿਆਨ ਆਈ ਜਾਂਦੇ ਆ, ਹੋਰ ਗੱਲਾਂ ਤੇ ਬਿਆਨ ਆਈ ਜਾਂਦੇ ਆ, ਬੇਅਦਬੀ ਤੇ ਬੋਲ ਵੀ ਨਹੀਂ ਸਕਦੇ। ਕੁਰਸੀ ਤੇ ਤੁਹਾਡਾ ਮਲਾਲ ਇਹ ਆ ਵੀ ਉਹਨਾਂ ਵੱਲੋਂ ਇਸ ਵਿਸ਼ੇ ਤੇ ਕੋਈ ਵੀ ਜਿਹੜੀ ਗੱਲਬਾਤ ਆ ਨਹੀਂ ਕੀਤੀ ਜਾ ਰਹੀ। ਪਰ ਸੁਖਰਾਜ, ਜੇ ਆਪਾਂ ਅਗਲੀ ਗੱਲ ਕਰੀਏ, ਜਿਸ ਤਰੀਕੇ ਨਾਲ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ ਅਸੀਂ ਇਸ ਮੋਰਚੇ ਦੇ ਵਿੱਚ ਰੋਡ ਬਲੌਕ ਕਰਨ ਦਾ, ਉਹਦੇ ਨਾਲ ਮਿਲ ਰਿਹਾ ਸਿੱਧੀ ਪਰੇਸ਼ਾਨੀ ਹੈ ਜਿਹੜੀ ਆਮ ਲੋਕਾਂ ਨੂੰ ਹੋ ਸਕਦੀ ਹੈ ਉਹਦੇ ਵਿੱਚ। ਨਹੀਂ ਬਾਈ ਜੀ, ਆਮ ਲੋਕਾਂ ਨੂੰ, ਉਹਨਾਂ ਲੋਕਾਂ ਨੂੰ ਬਿਲਕੁਲ ਵੀ ਪਰੇਸ਼ਾਨੀ ਨਹੀਂ ਆ। ਜਿਹੜੇ ਸਾਡੇ ਆਮ ਲੋਕਾਂ ਦੇ ਵਿੱਚੋਂ ਉਹ ਵੀ ਲੋਕ ਆ ਜਿਹੜੇ ਕਹਿੰਦੇ ਵੀ ਸਖਤ ਪ੍ਰੋਗਰਾਮ ਸਰਕਾਰ ਦੇ ਹੋਣੇ ਚਾਹੀਦੇ ਆ। 7 ਸਾਲ ਦੇ ਬਾਈ ਇਨਸਾਫ ਮੰਗੀ ਜਾਂਦੇ, ਆਪਾਂ ਸ਼ਾਂਤਮਈ ਬੈਠੇ ਆ। ਫਿਰ ਜਾਂ ਤਾਂ ਸਰਕਾਰ ਕਹਦੇ ਵੀ ਅਸੀਂ ਕਰ ਹੀ ਨਹੀਂ ਸਕਦੇ, ਫਿਰ ਅਸੀਂ ਆਪਦਾ ਦੇਖਾਂਗੇ ਤਰੀਕਾ ਕੀ ਹੋ ਸਕਦਾ। ਤੇ ਜੇ ਸਰਕਾਰ ਕਰ ਹੀ ਨਹੀਂ ਸਕਦੀ ਤਾਂ ਫਿਰ ਅਸੀਂ ਆਪਦੇ ਤਰੀਕੇ ਨਾਲ ਪ੍ਰੋਟੈਸਟ ਕਰ ਲਾਂਗੇ। ਤੇ ਜੇ ਸਰਕਾਰ ਇਸ ਗੱਲਾਂ ਤੇ ਬਣ ਕੇ ਆਈ ਆ ਵੀ ਅਸੀਂ ਕਰ ਸਕਦੇ ਸੀ, ਅਸੀਂ ਕਰ ਸਕਦੇ ਆ, ਸਾਡੇ ਹੱਥ ਪਾਵਰ ਆਵੇ, ਤੇ ਅੱਜ ਉਹ ਪਾਵਰਾਂ ਆਈਆਂ ਹੋਣ ਦੇ ਬਾਵਜੂਦ ਕਿਉਂ ਇਹਨਾਂ ਦੇ ਮੂੰਹ ਬੰਦ ਹੋ ਗਿਆ? ਕਿਉਂ ਇਹਨਾਂ ਦੇ ਕੁਰਸੀ ਤੋਂ ਪਹਿਲਾਂ ਐਨਕ ਹੋਰ ਹੁੰਦੀ ਹੈ ਤੇ ਕੁਰਸੀ ਤੇ ਬਹਿ ਕੇ ਉਹ ਕਿਹੜੀ ਐਨਕ ਆ ਲੱਗ ਜਾਂਦੀ ਹੈ ਜਿਹੜੀ ਇਹਨਾਂ ਨੂੰ ਦਿਖਣਾ ਹੀ ਬੰਦ ਹੋ ਜਾਂਦਾ? ਸੋ ਸਾਡਾ ਉਹਨਾਂ ਲੋਕਾਂ ਤੱਕ ਪਰੇਸ਼ਾਨੀ ਨਹੀਂ ਕੋਈ ਬਣਦੀ ਬਾਈ ਜੀ। ਪਰੇਸ਼ਾਨੀ ਤਾਂ ਹੋਊਗੀ ਨਾ ਜੇ ਅਸੀਂ ਨਿੱਜ ਲਈ ਬੈਠੇ ਆ। ਸਾਡੇ ਗੁਰੂ ਦਾ ਮਸਲਾ, ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਬੇਅਦਬੀ ਹੋਈ ਆ, ਤੇ ਸਾਡੀ ਮੰਗ ਵੀ ਇਹ ਆ ਵੀ ਕਿਸੇ ਵੀ ਧਰਮ ਦੀ ਬੇਅਦਬੀ ਹੁੰਦੀ ਹੋਵੇ ਉਹਦੀ ਸਜ਼ਾ ਮੌਤ ਤੱਕ ਦੀ ਸਜ਼ਾ ਹੋਵੇ। ਤਾਂ ਇਹ 'ਚ ਮੈਂ ਸਮਝਦਾ ਹਰ ਇੱਕ ਪੰਜਾਬੀ, ਹਰ ਇੱਕ ਸਿੱਖ ਤੇ ਹਰ ਇੱਕ ਵਿਅਕਤੀ ਸ਼ਮੂਲੀਅਤ ਕਰੇ। ਪਰੇਸ਼ਾਨੀ ਆਪਾਂ ਗੱਲ ਕਰੀਏ ਕਿ ਗੁਰੂ ਸਾਹਿਬ ਦੇ ਅੰਗਾਂ ਨਾਲੋਂ ਵੱਧ ਦਰਦ ਤਾਂ ਨਹੀਂ ਹੋ ਸਕਦਾ ਕਿਸੇ ਨੂੰ। 1 ਦਿਨ ਦਾ ਕੰਮ ਰੁਕ ਸਕਦਾ। ਜੇ ਕਰੋਨਾ ਕਾਲ ਦੇ ਵਿੱਚ ਤੁਹਾਨੂੰ 2 ਮਹੀਨੇ ਘਰਾਂ 'ਚ ਸਰਕਾਰ ਬੰਦ ਕਰ ਸਕਦੀ ਆ, ਤੁਹਾਡਾ ਮਤਲਬ ਟਾਈਮ ਬਾਉਂਡ ਕਰ ਸਕਦੀ ਹੈ ਘੰਟੇ 2 ਘੰਟੇ ਦਾ, ਤੇ ਕੀ ਅਸੀਂ 1 ਹਫ਼ਤੇ ਲਈ 10 ਦਿਨਾਂ ਲਈ ਪੰਜਾਬ ਬੰਦ ਨਹੀਂ ਕਰ ਸਕਦੇ? ਇਸ ਵਿਸ਼ੇ ਨੂੰ ਲੈ ਕੇ ਜੋ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਕਿ ਠੋਸ ਪ੍ਰੋਗਰਾਮ ਦਿੱਤੇ ਜਾਣ, ਜਦੋਂ ਇਹ ਪ੍ਰੋਗਰਾਮ 1 ਜੂਨ 2015 ਤੋਂ ਹੀ ਹੋਣੇ ਚਾਹੀਦੇ ਸੀ। ਜਦੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਹੋ ਗਿਆ, ਪੰਜਾਬ ਬੰਦ ਉਦੋਂ ਵੀ ਹੋਣਾ ਚਾਹੀਦਾ ਸੀ। ਇੱਕ ਬਲਾਤਕਾਰੀ ਸਾਧ ਦੀ ਫਿਲਮ ਲੱਗਣੀ ਹੋਵੇ, ਉਹਦੀ ਗ੍ਰਿਫਤਾਰੀ ਕਰਨੀ ਹੋਵੇ ਤਾਂ ਉਹਦੇ ਲਈ ਕਰਫਿਊ ਪੰਜਾਬ 'ਚ ਲੱਗ ਸਕਦਾ। ਸਾਡਾ ਜੀਵਤ ਗੁਰੂ ਦਾ ਦਰਜਾ ਸਾਨੂੰ ਮਿਲਿਆ, ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਬੇਅਦਬੀ ਹੁੰਦੀ ਆ, ਸਰੂਪ ਚੋਰੀ ਹੋ ਜਾਂਦਾ, ਤੇ ਉਦੋਂ ਪੰਜਾਬ ਪੁਲਿਸ ਕਰਫਿਊ ਵੀ ਨਹੀਂ ਲਾ ਸਕਦੀ। ਉਦੋਂ ਪਿੰਡ ਜਾ ਕੇ ਤਲਾਸ਼ ਨਹੀਂ ਕਰ ਸਕਦੀ। ਇੱਕ ਬੇਦੋਸ਼ੇ ਨੂੰ ਜਾਂ ਕਿਸੇ ਮਤਲਬ ਕ੍ਰਿਮੀਨਲ ਨੂੰ ਫੜਨਾ ਹੋਵੇ ਤਾਂ ਜ਼ਿਲ੍ਹਾ ਸੀਲ ਕੀਤਾ ਜਾਂਦਾ, ਪੰਜਾਬ ਸੀਲ ਕੀਤਾ ਜਾਂਦਾ, ਸਰਹੱਦਾਂ ਸੀਲ ਕਰ ਲਈਆਂ ਜਾਂਦੀਆਂ। ਇਹਨਾਂ ਨੇ ਸਾਡੇ ਗੁਰੂ ਨੂੰ ਮਜ਼ਾਕ ਬਣਾ ਕੇ ਸਮਝ ਲਿਆ। ਸੋ ਸਾਡਾ ਉਸ ਸਿਸਟਮ ਨੂੰ ਚੈਲੰਜ ਆ। ਜੇ ਉਹ ਸਾਡੇ ਲਈ ਸਿੱਧੇ ਆਉਂਦੇ ਆ, ਸਾਨੂੰ ਮਤਲਬ ਬੇਵਕੂਫ ਬਣਾ ਕੇ ਗੱਲਾਂ ਕਰਦੇ ਆ ਕਿ ਇੱਕ ਵਾਰੀ ਕੁਰਸੀ ਤੇ ਬਹਿ ਜਾਓ, ਮੁੜ ਕੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ। ਮੇਰਾ ਉਹਨਾਂ ਪੰਜਾਬ ਦੇ ਵੋਟਰਾਂ ਨੂੰ ਵੀ ਅਪੀਲ ਆ, ਜੇ ਅੱਜ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਇਕੱਠੇ ਹੋ ਕੇ ਆਵਾਜ਼ ਨਾ ਚੱਕੋਗੇ ਤੇ ਕੱਲ ਨੂੰ ਤੁਹਾਡੇ ਘਰ ਵੀ ਵਿਕਣ ਤੱਕ ਆ ਜਾਣਗੇ, ਤੁਸੀਂ ਫਿਰ ਵੀ ਨਹੀਂ ਬੋਲ ਸਕਣਾ। 6 ਤਰੀਕ ਨੂੰ ਇੱਕ ਘਟਨਾ ਸਾਹਮਣੇ ਆਈ ਆ ਅਨਿਆਤਪੁਰ ਦੀ ਜੀ, ਅੰਮ੍ਰਿਤਸਰ ਲਾਗੇ ਆ। ਬਿਲਕੁਲ ਤੁਹਾਡੇ ਤੇ ਤੁਹਾਡੇ ਘਰ ਤੇ ਭਾਵੇਂ ਪਰਸਨਲ ਰਿਜੀ ਨਜਿਸ਼ ਹੋਵੇ, ਪਰ ਸਰਕਾਰ ਦਾ ਉਸ ਇਸ਼ੂ ਨੂੰ ਲੈ ਕੇ ਕੋਈ ਬਿਆਨ ਨਾ ਆਉਣਾ, ਘੱਟ ਕੌਮਾਂ ਦੇ ਨਾਲ ਧੱਕਾ ਹੋਣਾ, ਉਹ ਚੀਜ਼ ਦੀ ਗਵਾਹੀ ਭਰਦਾ। ਸੋ ਇਹ ਅੱਜ ਉਹਨਾਂ ਦੇ ਨਾਲ ਹੋਇਆ, ਸਾਡਾ ਹਾਸਾ ਨਿਕਲਦਾ, ਪਰ ਜਿੱਦੇ ਸਾਡੇ ਘਰੇ ਹੋ ਗਿਆ ਨਾ, ਉਹਦੇ ਤੁਹਾਡਾ ਰੋਣਾ ਅੰਦਰੋਂ ਅੰਦਰ ਹੀ ਨਿਕਲਣਾ, ਤੁਹਾਡੇ ਦੁੱਖ ਵੰਡਾਉਣ ਵਾਲਾ ਕੋਈ ਨਹੀਂ ਹੋਣਾ। ਸੁਖਰਾਜ, ਕਿੱਦਾਂ ਦਾ ਜਿਹੜਾ ਪ੍ਰੋਗਰਾਮ ਤੁਸੀਂ ਉਲੀਕਿਆ ਤੇ ਕੌਣ ਜਿਹੜਾ ਸ਼ਮੂਲੀਅਤ ਕਰ ਰਿਹਾ ਇਸ ਪ੍ਰੋਟੈਸਟ ਦੇ ਵਿੱਚ? ਪੰਜਾਬ ਦੇ ਸਮੁੱਚੇ ਸਿੱਖ ਸੰਗਤ ਬਾਈ, ਜਿਹੜਾ ਵੀ ਪੰਥ ਦਰਦੀ ਆ, ਚਾਹੇ ਤੁਸੀਂ ਹੋ ਚਾਹੇ ਮੈਂ, ਆਪਾਂ ਐਜ਼ ਏ ਸੰਗਤ ਹੀ ਉਹ 'ਚ ਸ਼ਮੂਲੀਅਤ ਕਰਨੀ ਹੈ। ਤੇ ਆਪਾਂ ਸਰਕਾਰ ਨੂੰ ਦਿਖਾਉਣਾ ਹੈ, ਅਸੀਂ ਆਪ ਦੀ ਨਿੱਜੀ ਰੰਜਿਸ਼ ਘਰੇ ਰੱਖ ਕੇ, ਗੁਰੂ ਸਾਹਿਬ ਦੀ ਹੋਈ ਬੇਅਦਬੀ ਨੂੰ ਮੁੱਖ ਰੱਖ ਕੇ, ਉਸ ਦੇ ਰੋਸ ਵਜੋਂ, ਉਸ ਦੇ ਇਨਸਾਫ ਵਜੋਂ ਇਕੱਠੇ ਹੋਣਾ। ਅਸੀਂ ਆਪਣੀਆਂ ਨਿੱਜੀ ਰੰਜਿਸ਼ਾਂ ਨਹੀਂ ਰੱਖਣੀਆਂ ਵੀ ਮੈਂ ਵੱਡਾ ਤੇ ਮੇਰਾ ਝੰਡਾ ਵੱਡਾ, ਜਾਂ ਇਹ ਉਹ ਫਲਾਨਾ ਬੰਦਾ ਆਊਗਾ ਤੇ ਅਸੀਂ ਉਹਦੇ ਮਗਰ ਜਾਵਾਂਗੇ।
ਅਸੀਂ ਉਹ ਚੀਜ਼ਾਂ ਨਹੀਂ ਲੈਣੀਆਂ। ਅਸੀਂ ਗੁਰੂ ਸਾਹਿਬ ਦਾ ਪਿਆਰ ਸਤਿਕਾਰ ਬਹਾਰ ਰੱਖਣਾ। ਅਸੀਂ ਆਪਣੀਆਂ ਨਿੱਜੀ ਰਾਂਸ਼ਾਂ ਘਰੇ ਰੱਖ ਕੇ ਉਹਨਾਂ ਨੂੰ ਘਰੇ ਛੱਡ ਕੇ ਆਉਣਾ ਤੇ ਗੁਰੂ ਸਾਹਿਬ ਦੇ ਬੇਅਦਬੀ ਤੇ ਗੋਲੀकांड ਜਿਹੜਾ ਪੰਜਾਬ ਦੇ ਵਿੱਚ ਦਿਖਾਂਤ ਵਾਪਰਿਆ ਉਹਦੇ ਤੇ ਆਪਣਾ ਰੋਸ ਜ਼ਾਹਰ ਕਰਨਾ। ਤਾਂ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਇਹ 'ਚ ਇੱਕ ਹਫ਼ਤੇ ਲਈ ਵੀ ਇਕੱਠੇ ਹੋ ਜਾਣ ਤੇ ਸਰਕਾਰਾਂ ਨੂੰ ਵਿਪਤਾ ਖੜੀ ਕਰ ਦੇਣਗੇ ਦੋਸ਼ੀਆਂ ਨੂੰ ਜੇਲ੍ਹ 'ਚ ਧੱਕਣ ਵਾਸਤੇ। ਜਿਹੜੇ ਇੱਥੇ ਇੱਕ ਐਗਜ਼ਾਮਪਲ ਦਿੰਦੇ ਆ ਬਾਈ, ਜੇ ਇੱਕ ਇਹੀ ਕਤਲ ਕੇਸ ਹੈ ਤਾਂ ਕਤਲ ਹੀ ਹੈ ਨਾ ਇਹਨਾਂ ਦੀ ਨਿਗਾਹ ਦੇ ਵਿੱਚ, ਕਤਲ ਕੇਸ ਦੋ ਭਰਾਵਾਂ 'ਚ ਹੋ ਜੇ, ਪੈਲੀ ਨੂੰ ਲੈ ਕੇ ਹੋ ਜੇ, ਨਿੱਜੀ ਰੰਜਿਸ਼ ਨੂੰ ਲੈ ਕੇ ਹੋ ਜੇ, ਤੇ ਜੱਜ ਦੀ ਤਾਕਤ ਨਹੀਂ ਹੈ ਜਿੰਨਾ ਟਾਈਮ ਦੋਸ਼ ਸਾਬਤ ਨਾ ਹੋਵੇ ਉਹ ਜੇਲ੍ਹ ਤੋਂ ਬਾਹਰ ਆ ਜੇ ਬੰਦਾ, ਉਹ 2 ਸਾਲ ਵੀ ਲਾ ਸਕਦਾ, ਉਹ 3 ਸਾਲ ਵੀ ਲਾ ਸਕਦਾ। ਜਦੋਂ ਦੋਸ਼ ਸਾਬਤ ਹੁੰਦਾ ਉਦੋਂ ਬਾਅਦ 'ਚ ਉਹਦੀ ਸਜ਼ਾ 'ਚ ਕਟੌਤੀ ਜ਼ਰੂਰ ਕੀਤੀ ਜਾਂਦੀ ਆ ਵੀ ਇਹ 2 ਸਾਲ ਪਹਿਲਾਂ ਭੁਗਤ ਚੁੱਕਿਆ, ਪਰ ਇਹ ਨਹੀਂ ਉਹ ਬਾਹਰ ਆ ਜੇ। ਇੱਥੇ ਉਲਟਾ, ਇੱਥੇ ਦੋਸ਼ੀ ਵੀ ਆ, ਦੋਸ਼ ਸਾਬਤ ਵੀ ਆ, ਦੋਸ਼ ਕਬੂਲ ਵੀ ਚੁੱਕੇ ਆ, ਪਰ ਬੰਦੇ ਜੇਲ੍ਹਾਂ ਤੋਂ ਬਾਹਰ ਆ ਤੇ ਸਿਕਿਉਰਟੀਆਂ ਦੇ ਨਾਲ ਤੁਰੇ ਫਿਰਦੇ ਆ। ਇਹ ਸਾਡੇ ਲਈ ਸਿਸਟਮ ਆ ਜਿਹੜਾ ਦੂਰੀ ਮਾਪਦੰਡ ਅਪਣਾ ਰਿਹਾ। ਸੋ ਅਸੀਂ ਉਸ ਸਿਸਟਮ ਨੂੰ, ਅਸੀਂ ਉਸ ਸਿਸਟਮ ਦੇ ਪੈਰੋਕਾਰਾਂ ਨੂੰ ਚੈਲੰਜ ਕਰਦੇ ਹਾਂ। ਅਸੀਂ ਉਸ ਕੁਰਸੀ ਤੇ ਬੈਠੇ ਮਤਲਬ ਘਮੰਡੀ ਆਗੂ ਕਹਿ ਲਓ ਅੱਜ ਦੇ ਟਾਈਮ ਜਿਹੜੇ ਬਣ ਚੁੱਕੇ ਆ ਉਸ ਸਿਸਟਮ ਦੇ ਵਿੱਚ ਬਹਿ ਕੇ, ਤੇ ਅਸੀਂ ਉਹਨਾਂ ਨੂੰ ਚੈਲੰਜ ਆ। ਸਾਡੇ ਪੰਜਾਬ ਦੇ ਲੋਕਾਂ ਨੂੰ ਦਰਦ ਪਹੁੰਚਾਉਣ ਦੀ ਕੋਈ ਮਨਸ਼ਾ ਨਹੀਂ। ਪੰਜਾਬ ਦੇ ਲੋਕਾਂ ਦਾ ਸਾਥ ਮੰਗਦੇ ਆ, ਪੰਜਾਬ ਦੇ ਲੋਕਾਂ ਦੇ ਅਸੀਂ ਰਿਣੀ ਆ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਦਾ ਦਰਦ ਸਮਝਦੇ ਆ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਜ਼ਰੂਰ ਇਕੱਠੇ ਹੋਣਗੇ, ਇਹਨਾਂ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨਗੇ ਤੇ ਬੇਅਦਬੀ ਦਾ ਇਨਸਾਫ ਆ ਤੇ ਜਿਹੜਾ ਪੰਜਾਬ ਦੇ ਵਿੱਚ ਦੁਖਾਂਤ ਵਾਪਰਿਆ ਇਹਨੂੰ ਇੱਕਦਮ ਠੱਲ ਪਊਗੀ ਤੇ ਪੰਜਾਬ ਦੇ ਲੋਕ ਫਿਰ ਅਗਲੇ ਮੁੱਦੇ ਦੇ ਲਈ ਆ ਜਿਹੜਾ ਉਹ ਸਰਕਾਰ ਨੂੰ ਘੇਰਨਗੇ। ਸੋ ਇਹ ਸਨ ਵੀਰ, ਇਹਨਾਂ ਵੱਲੋਂ ਜਿਹੜਾ ਪ੍ਰੋਟੈਸਟ ਆ ਜਿਹੜਾ ਕੀਤਾ ਜਾਣਾ, ਅਪੀਲ ਇਹੀ ਕੀਤੀ ਹੈ ਕਿ ਪੰਜਾਬ ਦੇ ਲੋਕ ਇਸ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕਰਨਗੇ। ਹਾਲਾਂਕਿ ਸਵਾਲ ਇਹ ਵੀ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ ਵੱਡੇ ਜਿਹੜੇ ਵਾਅਦੇ ਆ ਇਹਨਾਂ ਨਾਲ ਕੀਤੇ ਗਏ ਸੀ, ਇਹਨਾਂ ਨੂੰ ਇਨਸਾਫ ਦੇਣ ਦੀ ਗੱਲ ਕਹੀ ਗਈ ਸੀ, ਪਰ ਇਹਨਾਂ ਵੱਲੋਂ ਇਲਜ਼ਾਮ ਇਹੀ ਲਗਾਇਆ ਕਿ ਦੇਰੀ ਆਖਰ ਇਨਸਾਫ ਵਾਸਤੇ ਕਿਉਂ ਹੋ ਰਹੀ ਆ। ਪਰ ਦੇਖਣ ਵਾਲੀ ਗੱਲ ਹੋਊਗੀ ਕਿ ਕਦੋਂ ਸਰਕਾਰ ਦੇ ਕੰਨਾਂ ਤੱਕ ਇਹ ਗੱਲਾਂ ਪਹੁੰਚਦੀਆਂ, ਇਹਨਾਂ ਦਾ ਦਰਦ ਸਰਕਾਰ ਕਦੋਂ ਸੁਣਦੀ ਆ, ਕਦੋਂ ਇਹ ਇਨਸਾਫ ਮਿਲਦਾ। ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਗੋਲੀकांड ਦਾ ਇਨਸਾਫ ਲੈਣ ਲਈ ਕਿਉਂ ਲਗਾਉਣੇ ਪੈ ਰਹੇ ਆ ਧਰਨੇ? ਸਰਕਾਰਾਂ ਬਦਲੀਆਂ, ਵਾਅਦੇ ਕੀਤੇ ਗਏ, ਪਰ ਇਨਸਾਫ ਦੀ ਗੱਲ ਉੱਥੇ ਹੀ ਕਿਉਂ ਖੜੀ ਹੈ? 24 घंटे के अंदर उन पे कार्रवाई हो सकती है, उन्हें गिरफ्तार किया जा सकता है बरगाड़ी कांड के दोषियों को। आखिर क्यों नहीं मिल रहा बहबल कला गोलीकांड का इंसाफ? ਇਹ ਉਹ ਜਗ੍ਹਾ ਹੈ, ਅਸੀਂ ਉਸ ਜਗ੍ਹਾ ਦੇ ਉੱਪਰ ਖੜੇ ਹਾਂ ਜਿੱਥੇ ਕਿ ਬਹਿਬਲ ਕਲਾਂ ਦਾ ਗੋਲੀकांड ਵਾਪਰਿਆ, ਜਿੱਥੇ ਕਿ 2 ਕਤਲ ਕੀਤੇ ਗਏ। ਇਹਨਾਂ ਕਤਲਾਂ ਦਾ ਇਨਸਾਫ ਲੈਣ ਵਾਸਤੇ ਅੱਜ ਪਰਿਵਾਰਾਂ ਨੂੰ ਧਰਨੇ ਲਾਉਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ। ਅੱਜ ਮਜਬੂਰ ਹੋਣਾ ਪੈ ਰਿਹਾ ਹੈ ਸੜਕਾਂ ਜਾਮ ਕਰਨ ਵਾਸਤੇ। ਸਰਕਾਰਾਂ ਆਈਆਂ, ਸਰਕਾਰਾਂ ਗਈਆਂ, ਕਾਂਗਰਸ ਨੇ ਸਰਕਾਰ ਬਣਾਈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਥੋੜੇ ਸਮੇਂ ਦੇ ਵਿੱਚ ਹੀ ਇਹ ਇਨਸਾਫ ਦੇਵਾਂਗੇ। ਆਖਿਰ ਇਨਸਾਫ ਕਿਉਂ ਨਹੀਂ ਮਿਲ ਰਿਹਾ? ਗੱਲ ਕਰਾਂਗੇ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਾਲ, ਜਿਹੜੇ ਲਗਾਤਾਰ ਇਸੇ ਜਗ੍ਹਾ ਦੇ ਉੱਪਰ ਜਿੱਥੇ ਉਹਨਾਂ ਦੇ ਪਿਤਾ ਨੂੰ ਸ਼ਹੀਦ ਕੀਤਾ ਗਿਆ ਉਸ ਦਾ ਇਨਸਾਫ ਲੈਣ ਵਾਸਤੇ ਸਰਕਾਰਾਂ ਨਾਲ ਜੂਝ ਰਹੇ ਹੈ ਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਆ, ਧਰਨਾ ਲਗਾਇਆ ਹੋਇਆ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰਕਾਰ ਆਈ, ਕਾਂਗਰਸ ਦੀ ਸਰਕਾਰ ਆਈ ਪਹਿਲਾਂ 17 ਦੇ ਵਿੱਚ, ਉਦੋਂ ਵੀ ਕਿਹਾ ਗਿਆ ਕਿ ਬੇਅਦਬੀ ਦਾ ਇਨਸਾਫ ਦਿੱਤਾ ਜਾਊਗਾ, ਉਸ ਘਟਨਾ ਦਾ ਇਨਸਾਫ ਦਿੱਤਾ ਜਾਊਗਾ ਜਿਸ ਘਟਨਾ ਦੇ ਵਿੱਚ ਤੁਹਾਡੇ ਪਿਤਾ ਜੀ ਤੇ ਗੁਰਜੀਤ ਸਿੰਘ ਜਿਹੜਾ ਸ਼ਹੀਦੀ ਪਾਉਂਦੇ ਆ। ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਉਹ ਵੀ ਇੱਕ ਵਾਅਦਾ ਕਰਦੇ ਆ ਕਿ ਅਸੀਂ ਇਨਸਾਫ ਦੇਵਾਂਗੇ। ਤੁਹਾਨੂੰ ਮਲਾਲ ਕਿਹਨਾਂ ਦੇ ਉੱਪਰ ਹੈ? ਕਾਂਗਰਸ ਦੇ ਉੱਪਰ ਹੈ ਜਿਹੜੀ ਸਰਕਾਰ ਚਲੀ ਗਈ, ਕਿ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ? ਸਾਨੂੰ ਮਲਾਲ ਆ ਜਿਹੜਾ ਬਾਈ ਇਸ ਸਿਸਟਮ ਦੇ ਉੱਪਰ ਜ਼ਿਆਦਾ। 2015 ਦੇ ਵਿੱਚ ਉਹ ਸਰਕਾਰ ਸੀ ਜਿਹਦੇ ਤੇ ਲੋਕਾਂ ਨੂੰ ਮਾਣ ਸੀ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਦੁਖਾਂਤ ਕਦੇ ਨਹੀਂ ਵਾਪਰੂਗਾ। ਸੋ ਉਹ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਦੁਖਾਂਤ ਵਾਪਰਦਾ, ਗੁਰੂ ਸਾਹਿਬ ਦੇ ਅੰਗ ਗਲੀਆਂ 'ਚ ਖਿਲਾਰੇ ਜਾਂਦੇ ਆ, ਸਰੂਪ ਚੋਰੀ ਹੁੰਦੇ ਆ, ਬੇਅਦਬੀ ਹੁੰਦੀ ਆ। ਸੋ ਉਸ ਬੇਅਦਬੀ ਤੇ ਇੱਕ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਪ੍ਰੋਟੈਸਟ ਹੁੰਦਾ
ਜਿਹਦੇ ਵਿੱਚ ਪਿਤਾ ਜੀ ਇਸ ਰੋਡ ਤੇ ਇਸ ਜਗ੍ਹਾ ਦੇ ਉੱਤੇ ਅਸੀਂ ਸ਼ਹੀਦ ਮੈਂ ਹੁੰਦੇ ਆ। ਦਰਸ਼ਕਾਂ ਨੂੰ ਦੱਸ ਵੀ ਦੇਵਾਂ ਕਿ ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਬਿਲਕੁਲ ਬਾਈ, ਅਸੀਂ ਜਿੱਥੇ ਬਿਲਕੁਲ ਇੱਥੇ ਜੇ ਨੇੜੇ ਜੇ ਬਾਈ ਗੁਰਜੀਤ ਦੀ ਸੀ ਜਿਹੜੀ ਲਾਸ਼ ਪਈ ਸੀਗੀ, ਤੇ ਬਿਲਕੁਲ ਇਹਦੇ ਕ੍ਰਾਸਿੰਗ ਦੇ ਵਿੱਚ ਜਿਹੜੇ ਪਿਤਾ ਜੀ ਦੀ ਲਾਸ਼ ਸੀਗੀ ਜਦੋਂ ਉਹ ਗੋਲੀ ਚੱਲਦੀ ਆ। ਹਾਲਾਂਕਿ ਪਿਤਾ ਜੀ ਦੀ ਜਿਹੜੀ ਮੌਤ ਆ ਉਹ ਤਕਰੀਬਨ ਅੱਧੇ ਘੰਟੇ ਬਾਅਦ ਹੁੰਦੀ ਆ ਗੋਲੀ ਲੱਗਣ ਤੋਂ ਬਾਅਦ, ਤੇ ਗੁਰਜੀਤ ਬਾਈ ਆ ਜਿਹੜੇ ਨਾਲ ਦੀ ਨਾਲ ਹੀ ਉੱਥੇ ਸ਼ਹੀਦ ਹੋ ਜਾਂਦੇ ਆ। ਗੋਲੀਆਂ ਉਸ ਪਾਸੇ ਵੱਲੋਂ ਰੋਡ ਵਾਲੇ ਪਾਸਿਓਂ ਵੱਜ ਰਹੀਆਂ ਸੀਗੀਆਂ, ਕ੍ਰਾਸ ਫਾਇਰਿੰਗ ਹੋਈ ਆ ਜਿਹੜੀ ਇਧਰੋਂ ਰੋਡ ਤੋਂ ਗੋਲੀ ਵੱਜਦੀ ਆ, ਤੇ ਇੱਕੋ ਮੈਂ ਕਹਾਂਗਾ ਕਿ ਇੱਕੋ ਬੰਦੇ ਦੇ ਗਨ ਦੇ ਨਾਲ ਜਿਹੜਾ ਸ਼ੂਟਿੰਗ ਹੋਈ ਆ ਉੱਥੇ। ਇਹ ਗਨ ਇੱਕੋ ਹੀ ਚਲਾਈ ਗਈ ਆ। ਇੱਕੋ ਦੇ ਬੰਦੇ ਦੇ ਮਤਲਬ ਜੇ ਕਹੀਏ ਐਂਗਲ ਤੋਂ ਦੇਖਿਆ ਜਾਵੇ ਤਾਂ ਕ੍ਰਾਸ ਹੋਇਆ ਉਹ ਇੱਕ ਬੰਦੇ ਦੇ ਹੀ ਕਹਿ ਸਕਦੇ ਆ ਵੀ ਰਿਵਾਲਵਰ ਨਾਲ ਜਾਂ ਜਿਹੜੀਆਂ AK-47 ਯੂਜ਼ ਹੋਈਆਂ, ਜਿਹੜਾ ਵੀ ਅਸਲਾ ਯੂਜ਼ ਹੋਇਆ ਉਹਦੇ ਨਾਲ। ਤੇ ਉਸ ਤੋਂ ਬਾਅਦ 2015 ਤੋਂ ਬਾਅਦ ਲੋਕਾਂ ਦੇ ਵਿੱਚ ਰੋਹ ਹੁੰਦਾ ਸਰਕਾਰ ਪ੍ਰਤੀ, ਸਰਕਾਰ ਦਾ ਜਿਹੜਾ ਕਹੀਏ ਕਿ ਰਾਜਨੀਤਿਕ ਮੌਤ ਉਸ ਦੇ ਵਿੱਚ ਹੁੰਦੀ ਆ। 17 ਦੀ ਸਰਕਾਰ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਹੀ ਸਿਰਫ ਇਸ ਇਸ਼ੂ ਤੇ ਕਰਦਾ, ਤੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕੋ ਇੱਕ ਇਸ਼ੂ ਇਹੀ ਹੁੰਦਾ ਬੇਅਦਬੀ ਦਾ, ਕਿ ਇਹਨੂੰ ਹੱਲ ਕਰਨ ਲਈ ਜਿਹੜੀ ਸਰਕਾਰ ਦਾ ਬਦਲ ਚਾਹੀਦਾ, ਵੀ ਸਰਕਾਰ ਨਵੀਂ ਚਾਹੀਦੀ ਆ। ਤੇ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਉਹ ਸਹੁੰ ਖਾਂਦੇ ਆ ਬਠਿੰਡਾ ਵਿਖੇ, ਤਾਂ ਉੱਥੇ ਉਹ ਗੱਲ ਕਰਦੇ ਆ, ਉਹ ਕਹਿੰਦੇ ਆ ਕਿ ਅਸੀਂ ਇਹਨੂੰ 2 ਮਹੀਨੇ ਦੇ ਵਿੱਚ ਹੱਲ ਕਰ ਦਿਆਂਗੇ। 5 ਸਾਲ ਦਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਮੋਰਚੇ ਵੀ ਲੱਗੇ ਆ। ਸੁਖਰਾਜ ਗੱਲ ਇੱਥੇ ਨਿਬੜਦੀ ਆ ਕਿ ਸਰਕਾਰਾਂ ਨੇ ਸਿਰਫ ਬਹਿਬਲ ਕਲਾਂ ਗੋਲੀ ਕਾਂਡ ਨੂੰ ਇੱਕ ਰਾਜਨੀਤਿਕ ਮੁੱਦਾ ਬਣਾ ਲਿਆ ਕਿ ਵੋਟਾਂ ਲੈਣੀਆਂ, ਵੋਟਾਂ ਲੈਣ ਤੋਂ ਬਾਅਦ ਸਾਨੂੰ ਕੋਈ ਮਤਲਬ ਨਹੀਂ ਕਿਸੇ ਨੂੰ ਇਨਸਾਫ ਮਿਲਿਆ ਜਾਂ ਨਹੀਂ ਮਿਲਿਆ, ਜਾਂ ਕਿਸੇ ਦੇ ਜੀ ਗਏ ਆ, ਜਾਂ ਗੁਰੂ ਸਾਹਿਬ ਦੀ ਬੇਅਦਬੀ ਹਜੇ ਤੱਕ ਵੀ ਨਿਰੰਤਰ ਜਾਰੀ ਆ, ਚੱਲ ਰਹੀ ਆ, ਉਹਨੂੰ ਨਹੀਂ ਰੋਕਿਆ ਜਾ ਰਿਹਾ, ਨਾ ਉਸ ਤੇ ਕੋਈ ਕਾਨੂੰਨ ਇਦਾਂ ਦਾ ਬਣ ਰਿਹਾ ਕਿ ਉਹਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਨਹੀਂ, ਤੁਸੀਂ ਕਾਂਗਰਸ ਦੀ ਸਰਕਾਰ 5 ਸਾਲ ਰਾਜ ਕਰਕੇ ਚਲੀ ਗਈ ਆ। ਹੁਣ ਜੇ ਆਮ ਤੌਰ ਤੇ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਤਾਂ ਦੇਣ ਹੀ ਕੁਝ ਹੋਏ ਆ। ਇਹਨਾਂ ਕੁਝ ਕੁ ਦਿਨਾਂ 'ਚ ਤੁਸੀਂ ਕਿਵੇਂ ਜਿਨ੍ਹਾਂ ਨੇ 1.5 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਆ, ਜਦੋਂ ਇਹ ਪੂਰਾ ਘਟਨਾਕ੍ਰਮ ਵਾਪਰਿਆ ਉਹਨਾਂ ਨੇ ਇਨਸਾਫ ਨਹੀਂ ਦਿੱਤਾ, ਕਾਂਗਰਸ ਦੀ ਸਰਕਾਰ ਰਹੀ ਆ ਉਹਨਾਂ ਨੇ ਇਨਸਾਫ ਨਹੀਂ ਦਿੱਤਾ, ਤਾਂ ਤੁਸੀਂ ਆਮ ਆਦਮੀ ਪਾਰਟੀ ਤੋਂ ਇਨਸਾਫ ਲੈਣ ਵਾਸਤੇ ਇੱਕ ਐਲਾਨ ਵੀ ਕਰ ਚੁੱਕੇ ਹੋ ਕਿ ਅਸੀਂ ਜਿਹੜੀ ਸੜਕ ਆ ਉਹ ਬੰਦ ਕਰਾਂਗੇ, ਸੜਕ ਜਾਮ ਕਰਾਂਗੇ। ਫਿਰ ਇੰਨਾ ਪ੍ਰੈਸ਼ਰ ਆਮ ਆਦਮੀ ਪਾਰਟੀ ਸਰਕਾਰ ਤੇ ਕਿਉਂ? ਬਾਈ ਜੀ, ਆਮ ਆਦਮੀ ਪਾਰਟੀ ਦੀ ਸਰਕਾਰ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸਟਾਰਟਿੰਗ 'ਚ ਕਹਿ ਚੁੱਕਿਆ ਕਿ ਸਾਡਾ ਗਿਲਾ ਸਿਸਟਮ ਦੇ ਨਾਲ ਆ। ਜਦੋਂ ਇਹ ਲੋਕ ਇਸ ਕੁਰਸੀ ਤੇ ਨਹੀਂ ਆਉਂਦੇ, ਤਕਰੀਬਨ ਜੇ ਆਪਾਂ ਆਮ ਆਦਮੀ ਦੀ ਗੱਲ ਕਰੀਏ ਕਿ 7 ਸਾਲ ਦੇ ਲੋਕਾਂ ਨੂੰ ਕਹਿੰਦੇ ਆ ਰਹੇ ਆ ਕਿ ਅਸੀਂ ਇਹਦਾ ਹੱਲ ਕਰਾਂਗੇ, ਸਾਡੀ ਸਰਕਾਰ ਆਊਗੀ, ਅਸੀਂ ਸਭ ਤੋਂ ਪਹਿਲਾਂ ਬੇਅਦਬੀ ਦੇ ਦੋਸ਼ੀ ਆ ਜਿਹੜੇ ਉਹ ਜੇਲ੍ਹਾਂ 'ਚ ਬੰਦ ਕਰਨੇ ਆ, ਇਹਨਾਂ ਨੂੰ ਸਜ਼ਾਵਾਂ ਸਖਤ ਮਿਲਣਗੀਆਂ। 7 ਸਾਲ ਦੇ ਬਿਆਨ ਹੋ ਗਏ, ਸਾਰੀ ਲੀਡਰਸ਼ਿਪ ਹੋ ਗਈ, ਇਨਵੈਸਟੀਗੇਸ਼ਨ ਕਰ ਰਹੇ ਆਫੀਸਰ ਜਿਹਨੂੰ ਇਹਨਾਂ ਨੇ ਸਹੀ ਠਹਿਰਾਇਆ, ਜਿਹਦੇ ਮੁੱਦੇ ਦੇ ਉੱਤੇ ਜਾਂ ਜਿਹੜੀ ਇਨਵੈਸਟੀਗੇਸ਼ਨ ਦੇ ਉੱਤੇ ਪੰਜਾਬ ਦੇ ਵਿੱਚ ਗੱਲਾਂ ਬੋਲੀਆਂ, ਡਿਬੇਟਾਂ ਕੀਤੀਆਂ ਕਿ ਕੰਵਰ ਵਿਜੇ ਪ੍ਰਤਾਪ ਸਹੀ ਕਰ ਰਿਹਾ, ਉਹਨੂੰ ਕੈਪਟਨ ਨਹੀਂ ਕਰਨ ਦੇ ਰਿਹਾ, ਕਿ ਕੰਵਰ ਵਿਜੇ ਪ੍ਰਤਾਪ ਸਹੀ ਆ। ਸੋ ਕੰਵਰ ਵਿਜੇ ਪ੍ਰਤਾਪ ਇਸ ਇਨਵੈਸਟੀਗੇਸ਼ਨ ਦੇ ਚੱਲਦਿਆਂ ਕੈਪਟਨ ਸਰਕਾਰ ਦੇ ਵਿੱਚ ਅਸਤੀਫਾ ਦੇ ਜਾਂਦੇ ਆ ਜੀ। ਅਸਤੀਫਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਜੁਆਇਨ ਕਰਦੇ ਆ। ਆਮ ਆਦਮੀ ਪਾਰਟੀ ਜੁਆਇਨ ਹੁੰਦਿਆਂ ਉਹਨਾਂ ਦੇ ਪੂਰੇ ਪੰਜਾਬ ਦੇ ਵਿੱਚ ਹੋਲਡਿੰਗ ਲਾਏ ਜਾਂਦੇ ਆ ਕਿ ਬੇਅਦਬੀ ਨੂੰ ਲੈ ਕੇ ਕੰਵਰ ਵਿਜੇ ਪ੍ਰਤਾਪ ਉਹਨਾਂ ਨੇ ਅਸਤੀਫਾ ਦਿੱਤਾ। ਗੋਲੀ ਕਾਂਡ ਦੀ ਇਨਵੈਸਟੀਗੇਸ਼ਨ ਕਰ ਰਹੇ ਸੀ, ਉਹਨਾਂ ਨੇ ਇਸ ਸਰਕਾਰ ਤੋਂ ਖਫਾ ਹੋ ਕੇ ਅਸਤੀਫਾ ਦਿੱਤਾ ਜੀ। ਬਦਲ ਦੀ ਗੱਲ ਕਰਦੇ ਆ। ਸੋ 28 ਸਤੰਬਰ ਨੂੰ ਜਦੋਂ 에ਅਰਪੋਰਟ ਦੇ ਬਾਹਰ ਕੇਜਰੀਵਾਲ ਜੀ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਕਹਿੰਦੇ ਆ ਕਿ ਕੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਚੱਕਣ ਚੰਨੀ ਸਰਕਾਰ 24 ਘੰਟਿਆਂ ਦੇ ਵਿੱਚ ਮਸਲਾ ਹੱਲ ਹੋ ਸਕਦਾ, ਤਾਂ ਦੇਰੀ ਕਿਉਂ ਲਾ ਰਹੇ ਆ? ਸਾਨੂੰ ਸਭ ਪਤਾ ਵੀ ਇਹ ਕਿਹਨੇ ਕੀਤਾ, ਸਾਡੇ ਤੋਂ ਕੋਈ ਲੁਕੀ ਛੁਪੀ ਗੱਲ ਨਹੀਂ ਆ। ਤੇ ਅੱਜ ਕੰਵਰ ਵਿਜੇ ਪ੍ਰਤਾਪ ਵੀ ਉਹਨਾਂ ਕੋਲੇ ਆ, ਉਹ ਵੀ ਜਿੱਤੇ ਹੋਏ ਵਿਧਾਇਕ ਆ। ਤੇ ਦੂਸਰੀ ਗੱਲ, ਜਸਟਿਸ ਜੋਰਾ ਸਿੰਘ ਜਿਹੜੇ ਪਹਿਲਾਂ ਜਾਂਚ ਕਰਦੇ ਸੀਗੇ 2015 ਵਿੱਚ ਅਕਾਲੀ ਦੀ ਸਰਕਾਰ ਵੇਲੇ। ਸੋ ਕਮੀ ਕਿੱਥੇ ਰਹਿੰਦੀ ਆ? ਬਿਆਨ ਕੁਰਸੀ ਤੇ ਬੈਠਣ ਤੋਂ ਪਹਿਲਾਂ ਹੁੰਦੇ ਆ ਕਿ ਅਸੀਂ ਐਂ ਕਰ ਦਿਆਂਗੇ, ਅਸੀਂ ਆਹ ਕਰ ਦਿਆਂਗੇ। ਕੁਰਸੀ ਤੇ ਬੈਠ ਕੇ ਮੁੱਦਾ ਵੀ ਦਿਸਣਾ ਬੰਦ, ਬੋਲਣਾ ਵੀ ਬੰਦ, ਤਾਂ ਸਜ਼ਾ ਦੇਣੀ ਤਾਂ ਦੂਰ ਦੀ ਗੱਲ ਆ। ਨਹੀਂ, ਸਮਾਂ ਤਾਂ ਦਿਓ ਨਾ, ਗੱਲ ਤਾਂ ਸਮੇਂ ਦੀ ਆ। 20 ਦਿਨਾਂ ਦੇ ਸਮੇਂ ਦੇ ਵਿੱਚ ਤੁਸੀਂ ਕਿਹੜਾ ਉਹਨਾਂ ਤੋਂ ਚਾਹੁੰਦੇ ਹੋ ਵੀ ਸਮਾਂ ਮਿਲ? 24 ਘੰਟਿਆਂ ਦਾ ਹਵਾਲਾ ਆਪਾਂ ਕਿਸੇ ਨੂੰ ਦੇਤਾ, ਹਾਲਾਂਕਿ ਉਹਨਾਂ ਤੇ ਤਾਂ ਇਹਨਾਂ ਦਾ ਜ਼ੋਰ ਨਹੀਂ ਸੀ, ਬੋਲ ਸਕਦੇ ਸੀ ਨਾ। ਤੇ ਇਹਨਾਂ ਕੋਲੇ ਤਾਂ ਬਹੁਮਤ ਵੀ ਆ, ਇਨਵੈਸਟੀਗੇਸ਼ਨ ਵੀ ਕੰਪਲੀਟ ਆ, ਦੋਸ਼ੀ ਵੀ ਪਤਾ, ਮਤਲਬ ਇਨਵੈਸਟੀਗੇਸ਼ਨ ਤੌਰ ਤੇ ਦੋਸ਼ੀ ਵੀ ਪਤਾ ਤੇ ਪਰਸਨਲੀ ਤੌਰ ਤੇ ਵੀ ਪਤਾ। ਜੇ ਇਨਵੈਸਟੀਗੇਸ਼ਨ ਕਰਤਾ ਆਫੀਸਰ ਹੋਰ ਪਾਸੇ ਹੋਵੇ ਤੇ ਆਪਾਂ ਕਹਿ ਸਕਦੇ ਆ ਵੀ ਉਹਦੀ ਲਿਖਤ ਦੇ ਵਿੱਚ ਦੋਸ਼ੀ ਨਹੀਂ ਪਾਇਆ ਗਿਆ। ਤੁਹਾਨੂੰ ਸਰਕਾਰ ਤੇ ਵਿਸ਼ਵਾਸ ਹੈ? ਆਮ ਆਦਮੀ ਪਾਰਟੀ ਸਰਕਾਰ ਤੇ ਵਿਸ਼ਵਾਸ? ਬਿਲਕੁਲ ਬਾਈ ਜੀ। ਨਹੀਂ, ਸਾਰੇ ਐਮਐਲਏ ਜਾਂ ਮੰਤਰੀ ਤੁਹਾਨੂੰ ਮਿਲ ਕੇ ਗਏ ਆ, ਤੁਹਾਨੂੰ ਵਿਸ਼ਵਾਸ ਦਿਵਾਇਆ? ਨਾ ਜੀ, ਆਏ ਨਹੀਂ। ਇਹ ਜਦੋਂ ਵੋਟਾਂ ਤੋਂ ਪਹਿਲਾਂ ਆਏ ਆ ਉਦੋਂ ਗੱਲਾਂ ਕਰਦੇ, ਉਦੋਂ ਇੱਥੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਖੜ ਕੇ ਕਹਿੰਦੇ ਸਾਰਾ ਕੁਝ ਕਰਾਂਗੇ, ਟਾਈਮ ਬੰਦ ਹੋਊਗਾ। ਤੇ ਅੱਜ ਅਸੀਂ ਇਹਨਾਂ ਦੇ ਮੰਤਰੀਆਂ ਨਾਲ ਗੱਲਾਂ ਕਰਦੇ ਆ ਤੇ ਉਹਨਾਂ ਨੂੰ ਕਮਰਿਆਂ ਦੀ ਪਈ ਹੋਈ ਹੈ।
ਉਹਨਾਂ ਨੂੰ ਗੱਲ ਪਈ ਹੋਈ ਕਿ ਸਾਨੂੰ ਹਜੇ ਕਮਰੇ ਲਾਟ ਨਹੀਂ ਹੋਏ, ਹਜੇ ਅਸੀਂ ਕੰਮ ਨਹੀਂ ਕਰ ਸਕਦੇ। ਕਿਹਨੇ ਕਿਹਾ? ਹਰਪਾਲ ਸਿੰਘ ਚੀਮਾ ਫਾਈਨਾਂਸ ਮਿਨਿਸਟਰ ਆ। ਸਤਿ ਸ਼੍ਰੀ ਅਕਾਲ ਸੁਖਰਾਜ ਜੀ। ਸਤਿ ਸ਼੍ਰੀ ਅਕਾਲ ਜੀ। ਲੋਕ ਚੀਮਾ ਸਾਹਿਬ ਗੱਲ ਕਰਨਾ ਚਾਹੁੰਦੇ ਤੁਹਾਡੇ ਨਾਲ, ਤੁਸੀਂ ਕਿਹਾ ਸੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋ ਸਰ? ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ ਜੀ? ਹਾਂਜੀ ਠੀਕ ਠਾਕ। ਅੱਛਾ ਜੀ, ਬੇਨਤੀ ਸੀ। ਹਾਂਜੀ ਹਾਂਜੀ ਤੁਸੀਂ ਇਸ ਵਿਸ਼ੇ ਤੋਂ ਚੰਗੀ ਤਰ੍ਹਾਂ ਜਾਣੂ ਹੋ ਜੀ। ਤੇ ਹੁਣ ਸਰਕਾਰ ਵੀ ਹੈ ਤੁਹਾਡੀ, ਜੀ ਇਨਵੈਸਟੀਗੇਸ਼ਨ ਆਫਿਸਰ ਵੀ ਤੁਹਾਡੇ ਕੋਲੇ ਆ, ਜਿਹੜੇ ਮਤਲਬ MLA ਬਣ ਚੁੱਕੇ ਆ। ਹਾਂਜੀ ਹਾਂਜੀ ਤੁਸੀਂ ਇਸ ਪੱਖ ਤੋਂ ਬਹੁਤ ਚੰਗੀ ਤਰ੍ਹਾਂ ਜਾਣੋ, ਤੇ ਅਸੀਂ ਤੁਹਾਨੂੰ ਇੱਕ ਰਿਕੁਐਸਟ ਕਰਦੇ ਹਾਂ ਵੀ ਇਹ ਤੁਸੀਂ ਛੇਤੀ ਤੋਂ ਛੇਤੀ ਜਿਹੜਾ ਇਹਦਾ ਹੱਲ ਕਰੋ। ਕੋਈ ਗੱਲ, ਥੋੜਾ ਟਾਈਮ ਦੇ ਦਿਓ ਜੀ। ਪਤਾ ਕੀ ਥੋੜੇ ਦਿਨ ਹੋਏ ਨੇ ਜੀ, ਸਾਨੂੰ ਆਪਣੇ ਕਮਰੇ ਤੱਕ ਨਹੀਂ ਲਾਟ ਹੋਏ ਹੈਗੇ। ਇੱਕ ਬੇਨਤੀ ਆ, ਜਦੋਂ ਆਪਾਂ ਮਤਲਬ ਇਲੈਕਸ਼ਨਾਂ ਤੋਂ ਪਹਿਲਾਂ ਸੀ, ਤੁਸੀਂ ਘਰੇ ਵੀ ਆਏ ਹੋ, ਤੁਹਾਨੂੰ ਪਤਾ, ਤੁਸੀਂ ਕਿਹਾ ਵੀ ਨਾਲ ਦੀ ਨਾਲ ਹੋਊਗਾ। ਕੌਮੀ ਕਨਵੀਨਰ ਤੁਹਾਡੇ ਕੇਜਰੀਵਾਲ ਜੀ, ਉਹਨਾਂ ਦਾ ਬਿਆਨ ਆਉਂਦਾ ਕਿ ਜਿਹਦੀ ਜਾਂਚ ਹੋਈ ਪਈ ਆ, ਸਾਰਾ ਕੁਝ ਕਰਨਾ ਹੋਵੇ ਤਾਂ 24 ਘੰਟੇ ਤੱਕ ਦਾ ਸਮਾਂ ਬਹੁਤ ਹੁੰਦਾ। ਕੋਈ ਗੱਲ ਨਹੀਂ, ਕਰਦੇ ਇੱਕ ਗੱਲ ਉਹੀ ਹੈ ਨਾ, 2 ਮਿੰਟ ਗੱਲ ਸੁਣ ਲਓ। ਮਤਲਬ ਬਦਕਿਸਮਤੀ ਇਹ ਸਮਝਦੇ ਆ ਕਿ ਅੱਜ 20-22 ਦਿਨ ਹੋ ਚੱਲਿਆ ਸਰਕਾਰ ਬਣੀ ਨੂੰ, 20 ਦਿਨ ਦਾ ਸਮਾਂ ਹੋ ਗਿਆ। ਕੋਈ ਗੱਲ ਨਹੀਂ ਬਾਈ ਜੀ, ਕਰਦੇ ਬਿਆਨ ਵੀ ਨਹੀਂ ਆਇਆ। ਜਦੋਂ ਘਰੇ ਆਉਂਦੇ ਆ ਉਦੋਂ ਤਾਂ ਨਾਲ ਦੀ ਨਾਲ ਹੱਲ ਕਰਨ ਦੀ ਗੱਲ ਕਰਦੇ ਆ। ਮੇਰੇ ਕੋਲੇ ਬਕਾਇਦਾ ਵੀਡੀਓ ਉਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਜਿਹੜੀਆਂ ਆਪਣੇ ਘਰੇ ਬਹਿ ਕੇ ਕਰਕੇ ਗਏ ਆ। ਕੀ ਉਦੋਂ ਗੱਲ ਕਹਿ ਨਹੀਂ ਸਕਦੇ ਸੀ ਕਿ ਅਸੀਂ 5 ਮਹੀਨੇ 6 ਮਹੀਨੇ 'ਚ ਹੀ ਕਰ ਦਾਂਗੇ? ਹੁਣ ਸਰ ਅਸੀਂ ਟਾਈਮ ਬਾਉਂਡ ਦੀ ਗੱਲ ਕਰਦੇ। ਜੇ ਆਪਾਂ 5 ਸਾਲ ਆਪਾਂ ਇੰਤਜ਼ਾਰ ਕੀਤਾ, ਕਾਂਗਰਸੀ ਸਰਕਾਰ ਦਾ ਲੰਬਾ ਸਮਾਂ ਇੰਤਜ਼ਾਰ। 7 ਸਾਲਾਂ ਤੋਂ ਸੰਘਰਸ਼ ਲੜਦੇ ਆ ਰਹੇ ਆ, 7 ਸਾਲਾਂ ਤੋਂ ਹੀ ਮੋਰਚੇ ਲੱਗਦੇ ਆ ਰਹੇ ਆ, 7 ਸਾਲਾਂ ਤੋਂ ਇਨਵੈਸਟੀਗੇਸ਼ਨਾਂ ਤੇ ਵਕੀਲ ਖੜਦੇ ਆ ਰਹੇ ਆ, ਕੇਸ ਲੜਦੇ ਆ ਰਹੇ ਆ। ਕੋਈ ਵੱਖਰੀ ਗੱਲ ਨਹੀਂ ਆ। ਮੈਂ ਉਹਨਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਲੀਅਰ ਕਰਦਾ, ਕੋਈ ਪੱਖਪਾਤੀ ਗੱਲ ਨਹੀਂ ਆ। ਸਰਕਾਰ ਕੰਮ ਪੰਜਾਬ ਦੇ ਕਰੇ, ਜਮ ਕਰੇ, ਚੰਗੇ ਕਰੇ, ਸਾਰੇ ਸਲੋਤਾ ਕਰਨਗੇ। ਪਰ ਲੋਕਾਂ ਦੀਆਂ ਭਾਵਨਾਵਾਂ ਦਾ ਖਿਲਵਾੜ, ਜੇ ਬੇਅਦਬੀ ਹਰ ਇੱਕ ਉਸ ਸਿੱਖ ਦਾ, ਹਰ ਇੱਕ ਉਸ ਵਿਅਕਤੀ ਦਾ ਇਸ਼ੂ ਆ ਜਿਹਦਾ ਦਰਦ ਨਾਲ ਹਿਰਦਾ ਵਲੂੰਦਰਿਆ ਗਿਆ ਬੇਅਦਬੀ ਦੇ ਨਾਲ, ਇਹ ਉਹਦੇ ਲਈ ਆ। ਜੇ ਗੁਰੂ ਤਾਂ ਸਰਬ ਸਾਂਝੇ ਆ ਨਾ, ਸਰਬ ਮਤਲਬ ਮਾਨਵਤਾ ਦੇ ਗੁਰੂ ਨੇ, ਤੇ ਸਭ ਦਾ ਹੀ ਜਿਹੜਾ ਮੈਨੂੰ ਲੱਗਦਾ ਕਿ ਮਨ ਇਸ ਗੱਲ ਨਾਲ ਵਲੂੰਦਰਿਆ ਜਾਂਦਾ ਹੈ, ਹਿਰਦਾ ਵਲੂੰਦਰਿਆ ਜਾਂਦਾ ਹੈ। ਸਿਆਸਤ ਹੁੰਦੀ ਆ ਬਾਈ, ਸਿਆਸਤ ਵੀ ਇਸ ਤਰ੍ਹਾਂ ਦੀ ਹੁੰਦੀ ਆ ਕਿ ਅੱਜ 22-23 ਦਿਨ ਦਾ ਸਮਾਂ ਸਰਕਾਰ ਬਣੀ ਨੂੰ ਹੋ ਗਿਆ ਤੇ ਉਹਨਾਂ ਨੇ ਬਿਆਨ ਲਾਉਣਾ ਵੀ ਠੀਕ ਨਹੀਂ ਸਮਝਿਆ। ਉਹਨਾਂ ਨੇ ਇਹ ਗੱਲ ਪੰਜਾਬ ਦੇ ਲੋਕਾਂ ਨਾਲ ਕਰਨੀ ਠੀਕ ਨਹੀਂ ਸਮਝੀ ਕਿ ਬੇਅਦਬੀ ਦਾ ਹੱਲ ਤੁਸੀਂ ਸਰਕਾਰ ਤੱਕ ਪਹੁੰਚਦਾ ਬਣਾਓ ਨਾ। ਏਡਾ ਵੱਡਾ ਡਿਸੀਜਨ ਲੈਣਾ ਕਿ ਜਿਹੜਾ 20 ਤਰੀਕ ਨੂੰ ਜਾਮ ਕੀਤਾ ਸੀ, 11 ਦਿਨ ਦਾ ਸਰਕਾਰ ਨੂੰ ਸਮਾਂ ਦਿੱਤਾ ਸੀ। 11 ਦਿਨ ਦੇ ਵਿੱਚ ਸਰਕਾਰ ਆ ਕੇ ਟਾਈਮ ਬਾਉਂਡ ਕਰ ਸਕਦੀ ਸੀ, ਕਹਿ ਸਕਦੀ ਸੀ ਕਿ ਅਸੀਂ ਇਸ ਤੇ ਇੰਨਾ ਟਾਈਮ ਚਾਹੀਦਾ, ਅਸੀਂ ਸ਼ਾਂਤਮਈ ਸਾਈਡ ਤੇ ਬੈਠੇ ਰਹਿੰਦੇ। ਸਰਕਾਰ ਨੇ ਉਹ ਟਾਈਮ ਬਾਉਂਡ ਨੂੰ ਕੁਝ ਸਮਝਿਆ ਹੀ ਨਹੀਂ। ਸਰਕਾਰ ਨੇ ਮੁੱਦਾ ਹੀ ਨਹੀਂ ਸਮਝਿਆ। ਕੱਲ ਦਾ ਸੈਸ਼ਨ ਸੀਗਾ, ਸਾਨੂੰ ਲੱਗਿਆ ਸੈਸ਼ਨ ਦੇ ਵਿੱਚ ਜੇ ਕੋਈ ਗੱਲ ਕਰਨਗੇ ਤਾਂ ਹੋ ਸਕਦਾ ਮਸਲੇ ਹੱਲ ਦੀ ਗੱਲ ਕਰ ਦੇਣ, ਪਰ ਸੈਸ਼ਨ ਤਾਂ ਇੱਕ ਮੁੱਦੇ ਨੂੰ ਲੈ ਕੇ ਬੁਲਾਇਆ ਗਿਆ। ਜੇ ਕਿ ਉਹ ਤੋਂ ਥੋੜੀ ਜਿਹੀ ਹਟਵੀਂ ਗੱਲ ਕਰਦਾ ਸੀ ਤਾਂ ਉਹ ਕਹਿੰਦੇ ਵੀ ਇਹਦਾ ਮੁੱਦਾ ਨਹੀਂ ਹੈ ਸੈਸ਼ਨ ਦਾ। ਕੀ ਪੰਜਾਬ ਦੇ ਲੋਕਾਂ ਲਈ ਬੇਅਦਬੀ ਕੋਈ ਮੁੱਦਾ ਨਹੀਂ ਹੈ? ਜਾਂ ਇਹਨਾਂ ਸਰਕਾਰਾਂ ਵਾਸਤੇ ਜਿਹੜੇ ਮੁੱਦੇ ਤੇ ਸਰਕਾਰਾਂ ਬੇਸਡ ਹੋਊਗਾ, ਜਿਹੜੇ ਕਹਿੰਦੇ ਆ ਕਿ ਇਹ ਆਮ ਆਦਮੀ ਪਾਰਟੀ ਨੂੰ ਕਿਉਂ ਟਾਰਗੇਟ ਕਰ ਰਹੇ ਆ, ਅਸੀਂ ਇਹ ਸਿਸਟਮ ਨੂੰ ਆ। 16 ਦਸੰਬਰ 2021 ਦਾ ਮੋਰਚਾ ਚੱਲ ਰਿਹਾ। ਚੰਨੀ ਸਰਕਾਰ ਸੀਗੀ, ਇਲੈਕਸ਼ਨ ਹੋਣ ਤੋਂ ਪਹਿਲਾਂ ਦੀ ਗੱਲ ਆ। ਨਵਜੋਤ ਸਿੰਘ ਸਿੱਧੂ ਸਾਡੇ ਕੋਲੇ ਆਏ ਸੀ, ਉਦੋਂ ਵੀ ਅਸੀਂ ਉਹਨਾਂ ਨੂੰ ਸਵਾਲ ਕੀਤੇ ਸੀ। ਜਦੋਂ ਸਰਕਾਰ ਦਾ ਪੱਖ ਜਾਂ ਸਰਕਾਰ ਦੀ ਮਤਲਬ ਉਸ ਪਾਰਟੀ ਦੇ ਵਿੱਚ ਸੀ, ਰੂਲਿੰਗ ਪਾਰਟੀ ਦੇ, ਅਸੀਂ ਉਹਨਾਂ ਨੂੰ ਸਵਾਲ ਕੀਤੇ। ਅਸੀਂ ਉਹਨਾਂ ਨੂੰ ਜਿਹੜੇ ਸਵਾਲ ਕਰ ਸਕਦੇ ਆ, ਜਿਹੜੇ ਇਹਨਾਂ ਸਰਕਾਰਾਂ ਨੂੰ ਕਰਦੇ ਸੀ, ਉਹਨਾਂ ਨੂੰ ਵੀ ਕੀਤੇ, ਜਿਨ੍ਹਾਂ ਦਾ ਜਵਾਬ ਕੋਈ ਨਹੀਂ ਸੀ। ਤੇ ਅੱਜ ਨਵਜੋਤ ਸਿੱਧੂ ਆ ਕੇ ਸਾਡੇ ਨਾਲ ਧਰਨੇ ਤੇ ਬੈਠੇ ਆ। ਤੁਹਾਨੂੰ ਨਹੀਂ ਲੱਗਦਾ ਕਿ ਸਿਆਸੀ ਰੋਟੀਆਂ ਸੇਕਣ ਵੀ ਆਏ? ਕਹਿੰਦਾ ਜੀ ਸਿਆਸੀ ਰੋਟੀਆਂ ਸੇਕ ਕੇ ਸਰਕਾਰ ਤਾਂ ਅੱਜ ਬਣੀ ਨਾ। ਸਿਆਸੀ ਰੋਟੀਆਂ ਤਾਂ ਆਪਾਂ ਕਵਾਂਗੇ ਵੀ 5 ਸਾਲ ਦਾ ਸਮਾਂ ਆ ਜੇ, ਅੱਜ ਮੁੱਦਾ ਹੱਲ ਕਰਾਉਣਗੇ ਤਾਂ ਹੈ ਨਹੀਂ ਵੀ ਕੱਲ ਨੂੰ ਚੋਣਾਂ। 5 ਸਾਲਾਂ ਬਾਅਦ ਚੋਣਾਂ ਆਉਣੀਆਂ ਤੇ 5 ਸਾਲਾਂ ਬਾਅਦ ਜਾ ਕੇ ਉਹਨਾਂ ਨੂੰ ਜੇ ਮਿਲੂਗਾ, ਜੇ ਕ੍ਰੈਡਿਟ ਮਿਲਣਾ ਤਾਂ ਉਦੋਂ ਮਿਲੂਗਾ। ਪਰ ਸਾਡਾ ਮੁੱਦਾ ਤਾਂ 7 ਸਾਲ ਦਾ ਚੱਲੀ ਜਾਂਦਾ ਬਾਈ। 7 ਸਾਲ ਦੀ ਲਗਾਤਾਰ ਬੇਅਦਬੀ ਹੋ ਰਹੀ ਆ, ਪੰਜਾਬ ਦੇ ਗੁਰੂ ਘਰਾਂ 'ਚ ਅੱਗਾਂ ਲੱਗ ਰਹੀਆਂ, ਤੇ ਇਹਨਾਂ ਮਿਨਿਸਟਰਾਂ ਨੇ ਇੱਕ ਬਿਆਨ ਤੱਕ ਵੀ ਨਹੀਂ ਲਾਇਆ। ਲੋਕਾਂ ਨੂੰ ਕਹਿਣਾ ਸੌਖਾ ਸੀ, ਕਰਨਾ ਸੌਖਾ ਸੀ, ਕਹਿ ਕੇ ਵੀ ਇਹ ਕਰ ਦੇਣ। ਤੁਸੀਂ ਤੁਹਾਡੇ ਹਲਕੇ ਦੇ ਜਿਹੜੇ ਵਿਧਾਇਕ ਨੇ, ਜਾਂ ਕਹਿ ਲਈਏ ਜਾਂ ਕੋਈ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਤੱਕ ਤੁਸੀਂ ਡਾਇਰੈਕਟ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਸਾਡੀ ਇਸ ਤਰੀਕੇ ਨਾਲ ਆਹ ਚੀਜ਼, ਕਿਉਂਕਿ ਪ੍ਰਤੱਖ ਹੈ, ਸਭ ਨੂੰ ਦਿਸਦਾ, ਮੀਡੀਆ ਦੇ ਵਿੱਚ ਚੱਲ ਰਿਹਾ। ਮੇਰੇ ਕੋਲੇ ਜਦੋਂ ਸਪੀਕਰ ਸਾਹਿਬ ਇੱਥੇ ਮੋਰਚੇ 'ਚ ਆਉਂਦੇ ਆ, ਸਾਡੀ ਇੱਕੋ ਬੇਨਤੀ ਸੀ, ਜੋ ਤੁਸੀਂ 7 ਸਾਲਾਂ ਦੇ ਕਹਿੰਦੇ ਵੀ ਮੰਗ ਨਾ, ਮਤਲਬ ਉਹਨਾਂ ਨੇ ਪੁੱਛਿਆ ਵੀ ਆਪਣੀ ਡਿਮਾਂਡ ਕੀ ਹੋ ਸਕਦੀ ਹੈ। ਇੱਕ ਜਵਾਬ ਹੀ ਉਹਨਾਂ ਨੂੰ ਇਹ ਦਿੱਤਾ ਸੀਗਾ ਕਿ ਜਿਹੜਾ 7 ਸਾਲਾਂ ਦੇ ਤੁਸੀਂ ਬੋਲਦੇ ਆ ਰਹੇ ਹੋ, ਸਾਨੂੰ ਨਹੀਂ ਪਤਾ ਤੁਸੀਂ ਕੀ ਬੋਲ ਰਹੇ ਹੋ ਜੀ, ਜੋ ਤੁਸੀਂ ਬੋਲਦੇ ਆ ਰਹੇ ਹੋ ਬੇਅਦਬੀ ਤੇ ਫਲਾਣਾ ਦੋਸ਼ੀ ਆ, ਬੇਅਦਬੀ ਤੇ ਹੋਣਾ ਚਾਹੀਦਾ, ਤੁਸੀਂ ਹੱਲ ਕਰ ਦਿਓ। ਸਾਡੀ ਡਿਮਾਂਡ ਜੋ ਵੱਖਰੀ ਗੱਲ ਆ, ਜੋ ਤੁਸੀਂ ਬੋਲਦੇ ਆ ਰਹੇ ਹੋ ਉਹਦੇ ਤੇ ਫੁੱਲ ਚੜਾ ਦਿਓ। ਤਾਂ ਜਿਹੜੇ ਮੁੱਖ ਮੰਤਰੀ ਪਹਿਲਾਂ ਬਿਆਨਾਂ ਦੇ ਵਿੱਚ ਗੱਲਾਂ ਕਰਦੇ ਸੀ, ਅੱਜ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਆ ਜੀ,
ਜਿਹੜੇ ਉਦੋਂ ਉਹਨਾਂ ਦੇ ਮਿਨਿਸਟਰ, ਉਹਨਾਂ ਦੇ ਵਿੱਚੋਂ ਅੱਜ ਚੀਮਾ ਸਾਹਿਬ ਜਿਹੜੇ ਮਿਨਿਸਟਰ ਆ, ਉਸ ਟਾਈਮ MLA ਸੀਗੇ, ਉਹ ਵੀ ਆਪਣੇ ਘਰੇ ਆ ਕੇ ਗਏ ਆ। ਪ੍ਰੋਫੈਸਰ ਬਲਜਿੰਦਰ ਕੌਰ ਆ, ਉਹ ਵੀ ਘਰੇ ਆ ਕੇ ਗਏ ਆ। ਇਹਨਾਂ ਦੀ ਹੋਰ ਪਾਰਟੀ ਵੀ ਜਿਹੜੀ ਘਰੇ ਆਉਂਦੀ ਰਹੀ ਆ। ਉਦੋਂ ਤਾਂ ਮੁੱਦਾ ਦੀਂਦਾ ਸੀ 1 ਜੂਨ ਨੂੰ ਬੇਅਦਬੀ ਗੁਰੂ ਸਾਹਿਬ ਦੇ ਸਰੂਪ ਚੋਰੀ ਹੁੰਦੇ, ਉਹ ਦੀਂਦੇ ਸੀਗੇ। ਅੱਜ ਸਰਕਾਰ ਬਣਨ ਤੋਂ ਬਾਅਦ ਵੀ 20-22 ਦਿਨ ਦੀਆਂ ਤਿੰਨ ਦਿਨਾਂ ਦਾ ਸੈਸ਼ਨ ਚੱਲ ਗਿਆ, 1 ਦਿਨ ਦਾ ਵੱਖਰਾ ਚੱਲ ਗਿਆ, ਨਿੱਤ ਬਿਆਨ ਆਈ ਜਾਂਦੇ ਆ, ਹੋਰ ਗੱਲਾਂ ਤੇ ਬਿਆਨ ਆਈ ਜਾਂਦੇ ਆ। ਬੇਅਦਬੀ ਤੇ ਬੋਲ ਵੀ ਨਹੀਂ ਸਕਦੇ। ਕੁਰਸੀ ਤੇ ਤੁਹਾਡਾ ਮਲਾਲ ਇਹ ਆ ਵੀ ਉਹਨਾਂ ਵੱਲੋਂ ਇਸ ਵਿਸ਼ੇ ਤੇ ਕੋਈ ਵੀ ਜਿਹੜੀ ਗੱਲਬਾਤ ਆ ਨਹੀਂ ਕੀਤੀ ਜਾ ਰਹੀ। ਪਰ ਸੁਖਰਾਜ, ਜੇ ਆਪਾਂ ਅਗਲੀ ਗੱਲ ਕਰੀਏ, ਜਿਸ ਤਰੀਕੇ ਨਾਲ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ ਅਸੀਂ ਇਸ ਮੋਰਚੇ ਦੇ ਵਿੱਚ ਰੋਡ ਬਲੌਕ ਕਰਨ ਦਾ, ਉਹਦੇ ਨਾਲ ਮਿਲ ਰਿਹਾ ਸਿੱਧੀ ਪਰੇਸ਼ਾਨੀ ਹੈ ਜਿਹੜੀ ਆਮ ਲੋਕਾਂ ਨੂੰ ਹੋ ਸਕਦੀ ਹੈ ਉਹਦੇ ਵਿੱਚ। ਨਹੀਂ ਬਾਈ ਜੀ, ਆਮ ਲੋਕਾਂ ਨੂੰ, ਉਹਨਾਂ ਲੋਕਾਂ ਨੂੰ ਬਿਲਕੁਲ ਵੀ ਪਰੇਸ਼ਾਨੀ ਨਹੀਂ ਆ। ਜਿਹੜੇ ਸਾਡੇ ਆਮ ਲੋਕਾਂ ਦੇ ਵਿੱਚੋਂ ਉਹ ਵੀ ਲੋਕ ਆ ਜਿਹੜੇ ਕਹਿੰਦੇ ਵੀ ਸਖਤ ਪ੍ਰੋਗਰਾਮ ਸਰਕਾਰ ਦੇ ਹੋਣੇ ਚਾਹੀਦੇ ਆ। 7 ਸਾਲ ਦੇ ਬਾਈ ਇਨਸਾਫ ਮੰਗੀ ਜਾਂਦੇ, ਆਪਾਂ ਸ਼ਾਂਤਮਈ ਬੈਠੇ ਆ। ਫਿਰ ਜਾਂ ਤਾਂ ਸਰਕਾਰ ਕਹਿ ਦੇ ਵੀ ਅਸੀਂ ਕਰ ਹੀ ਨਹੀਂ ਸਕਦੇ, ਫਿਰ ਅਸੀਂ ਆਪਦਾ ਦੇਖਾਂਗੇ ਤਰੀਕਾ ਕੀ ਹੋ ਸਕਦਾ। ਤੇ ਜੇ ਸਰਕਾਰ ਕਰ ਹੀ ਨਹੀਂ ਸਕਦੀ ਤਾਂ ਫਿਰ ਅਸੀਂ ਆਪਦੇ ਤਰੀਕੇ ਨਾਲ ਪ੍ਰੋਟੈਸਟ ਕਰ ਲਾਂਗੇ। ਤੇ ਜੇ ਸਰਕਾਰ ਇਸ ਗੱਲਾਂ ਤੇ ਬਣ ਕੇ ਆਈ ਆ ਵੀ ਅਸੀਂ ਕਰ ਸਕਦੇ ਸੀ, ਅਸੀਂ ਕਰ ਸਕਦੇ ਆ, ਸਾਡੇ ਹੱਥ ਪਾਵਰ ਆਵੇ, ਤੇ ਅੱਜ ਉਹ ਪਾਵਰਾਂ ਆਈਆਂ ਹੋਣ ਦੇ ਬਾਵਜੂਦ ਕਿਉਂ ਇਹਨਾਂ ਦੇ ਮੂੰਹ ਬੰਦ ਹੋ ਗਿਆ? ਕਿਉਂ ਇਹਨਾਂ ਦੇ ਕੁਰਸੀ ਤੋਂ ਪਹਿਲਾਂ ਐਨਕ ਹੋਰ ਹੁੰਦੀ ਹੈ ਤੇ ਕੁਰਸੀ ਤੇ ਬਹਿ ਕੇ ਉਹ ਕਿਹੜੀ ਐਨਕ ਆ ਲੱਗ ਜਾਂਦੀ ਹੈ ਜਿਹੜੀ ਇਹਨਾਂ ਨੂੰ ਦਿਖਣਾ ਹੀ ਬੰਦ ਹੋ ਜਾਂਦਾ? ਸੋ ਸਾਡਾ ਉਹਨਾਂ ਲੋਕਾਂ ਤੱਕ ਪਰੇਸ਼ਾਨੀ ਨਹੀਂ ਕੋਈ ਬਣਦੀ ਬਾਈ ਜੀ। ਪਰੇਸ਼ਾਨੀ ਤਾਂ ਹੋਊਗੀ ਨਾ ਜੇ ਅਸੀਂ ਨਿੱਜ ਲਈ ਬੈਠੇ ਆ। ਸਾਡੇ ਗੁਰੂ ਦਾ ਮਸਲਾ, ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਬੇਅਦਬੀ ਹੋਈ ਆ, ਤੇ ਸਾਡੀ ਮੰਗ ਵੀ ਇਹ ਆ ਵੀ ਕਿਸੇ ਵੀ ਧਰਮ ਦੀ ਬੇਅਦਬੀ ਹੁੰਦੀ ਹੋਵੇ ਉਹਦੇ ਸਜ਼ਾ ਮੌਤ ਤੱਕ ਦੀ ਸਜ਼ਾ ਹੋਵੇ। ਤਾਂ ਇਹ 'ਚ ਮੈਂ ਸਮਝਦਾ ਹਰ ਇੱਕ ਪੰਜਾਬੀ, ਹਰ ਇੱਕ ਸਿੱਖ ਤੇ ਹਰ ਇੱਕ ਵਿਅਕਤੀ ਸ਼ਮੂਲੀਅਤ ਕਰੇ। ਪਰੇਸ਼ਾਨੀ ਆਪਾਂ ਗੱਲ ਕਰੀਏ ਕਿ ਗੁਰੂ ਸਾਹਿਬ ਦੇ ਅੰਗਾਂ ਨਾਲੋਂ ਵੱਧ ਦਰਦ ਤਾਂ ਨਹੀਂ ਹੋ ਸਕਦਾ ਕਿਸੇ ਨੂੰ। 1 ਦਿਨ ਦਾ ਕੰਮ ਰੁਕ ਸਕਦਾ। ਜੇ ਕਰੋਨਾ ਕਾਲ ਦੇ ਵਿੱਚ ਤੁਹਾਨੂੰ 2 ਮਹੀਨੇ ਘਰਾਂ 'ਚ ਸਰਕਾਰ ਬੰਦ ਕਰ ਸਕਦੀ ਆ, ਤੁਹਾਡਾ ਮਤਲਬ ਟਾਈਮ ਬਾਉਂਡ ਕਰ ਸਕਦੀ ਹੈ ਘੰਟੇ 2 ਘੰਟੇ ਦਾ, ਤੇ ਕੀ ਅਸੀਂ 1 ਹਫ਼ਤੇ ਲਈ 10 ਦਿਨਾਂ ਲਈ ਪੰਜਾਬ ਬੰਦ ਨਹੀਂ ਕਰ ਸਕਦੇ ਇਸ ਵਿਸ਼ੇ ਨੂੰ ਲੈ ਕੇ? ਜੋ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਕਿ ਠੋਸ ਪ੍ਰੋਗਰਾਮ ਦਿੱਤੇ ਜਾਣ। ਜਦੋਂ ਇਹ ਪ੍ਰੋਗਰਾਮ 1 ਜੂਨ 2015 ਤੋਂ ਹੀ ਹੋਣੇ ਚਾਹੀਦੇ ਸੀ, ਜਦੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਹੋ ਗਿਆ, ਪੰਜਾਬ ਬੰਦ ਉਦੋਂ ਵੀ ਹੋਣਾ ਚਾਹੀਦਾ ਸੀ। ਇੱਕ ਬਲਾਤਕਾਰੀ ਸਾਧ ਦੀ ਫਿਲਮ ਲੱਗਣੀ ਹੋਵੇ, ਉਹਦੀ ਗ੍ਰਿਫਤਾਰੀ ਕਰਨੀ ਹੋਵੇ ਤਾਂ ਉਹਦੇ ਲਈ ਕਰਫਿਊ ਪੰਜਾਬ 'ਚ ਲੱਗ ਸਕਦਾ। ਸਾਡਾ ਜੀਵਤ ਗੁਰੂ ਦਾ ਦਰਜਾ ਸਾਨੂੰ ਮਿਲਿਆ, ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਬੇਅਦਬੀ ਹੁੰਦੀ ਆ, ਸਰੂਪ ਚੋਰੀ ਹੋ ਜਾਂਦੇ, ਤੇ ਉਦੋਂ ਪੰਜਾਬ ਪੁਲਿਸ ਕਰਫਿਊ ਵੀ ਨਹੀਂ ਲਾ ਸਕਦੀ। ਉਦੋਂ ਪਿੰਡ ਜਾ ਕੇ ਤਲਾਸ਼ ਨਹੀਂ ਕਰ ਸਕਦੀ। ਇੱਕ ਬੇਦੋਸ਼ੇ ਨੂੰ ਜਾਂ ਕਿਸੇ ਮਤਲਬ ਕ੍ਰਿਮੀਨਲ ਨੂੰ ਫੜਨਾ ਹੋਵੇ ਤਾਂ ਜ਼ਿਲ੍ਹਾ ਸੀਲ ਕੀਤਾ ਜਾਂਦਾ, ਪੰਜਾਬ ਸੀਲ ਕੀਤਾ ਜਾਂਦਾ, ਸਰਹੱਦਾਂ ਸੀਲ ਕਰ ਲਈਆਂ ਜਾਂਦੀਆਂ। ਇਹਨਾਂ ਨੇ ਸਾਡੇ ਗੁਰੂ ਨੂੰ ਮਜ਼ਾਕ ਬਣਾ ਕੇ ਸਮਝ ਲਿਆ। ਸੋ ਸਾਡਾ ਉਸ ਸਿਸਟਮ ਨੂੰ ਚੈਲੰਜ ਆ। ਜੇ ਉਹ ਸਾਡੇ ਲਈ ਸਿੱਧੇ ਆਉਂਦੇ ਆ, ਸਾਨੂੰ ਮਤਲਬ ਬੇਵਕੂਫ ਬਣਾ ਕੇ ਗੱਲਾਂ ਕਰਦੇ ਆ ਕਿ ਇੱਕ ਵਾਰੀ ਕੁਰਸੀ ਤੇ ਬਹਿ ਜਾਓ, ਮੁੜ ਕੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ। ਮੇਰਾ ਉਹਨਾਂ ਪੰਜਾਬ ਦੇ ਵੋਟਰਾਂ ਨੂੰ ਵੀ ਅਪੀਲ ਆ, ਜੇ ਅੱਜ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਇਕੱਠੇ ਹੋ ਕੇ ਆਵਾਜ਼ ਨਾ ਚੱਕੋਗੇ ਤੇ ਕੱਲ ਨੂੰ ਤੁਹਾਡੇ ਘਰ ਵੀ ਵਿਕਣ ਤੱਕ ਆ ਜਾਣਗੇ, ਤੁਸੀਂ ਫਿਰ ਵੀ ਨਹੀਂ ਬੋਲ ਸਕਣਾ। 6 ਤਰੀਕ ਨੂੰ ਇੱਕ ਘਟਨਾ ਸਾਹਮਣੇ ਆਈ ਆ ਅਨਿਆਤਪੁਰ ਦੀ, ਜੀ ਅੰਮ੍ਰਿਤਸਰ ਲਾਗੇ ਆ। ਬਿਲਕੁਲ ਤੁਹਾਡੇ ਤੇ, ਤੁਹਾਡੇ ਘਰ ਤੇ ਭਾਵੇਂ ਪਰਸਨਲ ਰਿਜੀ ਨਾਜਿਸ਼ ਹੋਵੇ, ਪਰ ਸਰਕਾਰ ਦਾ ਉਸ ਇਸ਼ੂ ਨੂੰ ਲੈ ਕੇ ਕੋਈ ਬਿਆਨ ਨਾ ਆਉਣਾ, ਘੱਟ ਕੌਮਾਂ ਦੇ ਨਾਲ ਧੱਕਾ ਹੋਣਾ, ਉਹ ਚੀਜ਼ ਦੀ ਗਵਾਹੀ ਭਰਦਾ। ਸੋ ਇਹ ਅੱਜ ਉਹਨਾਂ ਦੇ ਨਾਲ ਹੋਇਆ, ਸਾਡਾ ਹਾਸਾ ਨਿਕਲਦਾ, ਪਰ ਜਿੱਦੇ ਸਾਡੇ ਘਰੇ ਹੋ ਗਿਆ ਨਾ, ਉਹਦੇ ਤੁਹਾਡਾ ਰੋਣਾ ਅੰਦਰੋਂ ਅੰਦਰ ਹੀ ਨਿਕਲਣਾ, ਤੁਹਾਡੇ ਦੁੱਖ ਵੰਡਾਉਣ ਵਾਲਾ ਕੋਈ ਨਹੀਂ ਹੋਣਾ। ਸੁਖਰਾਜ, ਕਿੱਦਾਂ ਦਾ ਜਿਹੜਾ ਪ੍ਰੋਗਰਾਮ ਤੁਸੀਂ ਉਲੀਕਿਆ ਤੇ ਕੌਣ ਜਿਹੜਾ ਸ਼ਮੂਲੀਅਤ ਕਰ ਰਿਹਾ ਇਸ ਪ੍ਰੋਟੈਸਟ ਦੇ ਵਿੱਚ? ਪੰਜਾਬ ਦੇ ਸਮੁੱਚੇ ਸਿੱਖ ਸੰਗਤ ਬਈ, ਜਿਹੜਾ ਵੀ ਪੰਥ ਦਰਦੀ ਆ, ਚਾਹੇ ਤੁਸੀਂ ਹੋ ਚਾਹੇ ਮੈਂ, ਆਪਾਂ ਐਜ਼ ਏ ਸੰਗਤ ਹੀ ਉਹ 'ਚ ਸ਼ਮੂਲੀਅਤ ਕਰਨੀ ਹੈ ਤੇ ਆਪਾਂ ਸਰਕਾਰ ਨੂੰ ਦਿਖਾਉਣਾ ਹੈ। ਅਸੀਂ ਆਪ ਦੀ ਨਿੱਜੀ ਰੰਜਿਸ਼ ਘਰੇ ਰੱਖ ਕੇ, ਗੁਰੂ ਸਾਹਿਬ ਦੀ ਹੋਈ ਬੇਅਦਬੀ ਨੂੰ ਮੁੱਖ ਰੱਖ ਕੇ, ਉਸ ਦੇ ਰੋਸ ਵਜੋਂ, ਉਸ ਦੇ ਇਨਸਾਫ ਵਜੋਂ ਇਕੱਠੇ ਹੋਣਾ। ਅਸੀਂ ਆਪਣੀਆਂ ਨਿੱਜੀ ਰੰਜਿਸ਼ਾਂ ਨਹੀਂ ਰੱਖਣੀਆਂ ਵੀ ਮੈਂ ਵੱਡਾ ਤੇ ਮੇਰਾ ਝੰਡਾ ਵੱਡਾ, ਜਾਂ ਇਹ ਉਹ ਫਲਾਨਾ ਬੰਦਾ ਆਊਗਾ ਤੇ ਅਸੀਂ ਉਹਦੇ ਮਗਰ ਜਾਵਾਂਗੇ। ਅਸੀਂ ਉਹ ਚੀਜ਼ਾਂ ਨਹੀਂ ਲੈਣੀਆਂ। ਅਸੀਂ ਗੁਰੂ ਸਾਹਿਬ ਦਾ ਪਿਆਰ ਸਤਿਕਾਰ ਬਹਾਰ ਰੱਖਣਾ। ਅਸੀਂ ਆਪਣੀਆਂ ਨਿੱਜੀ ਰੰਜਿਸ਼ਾਂ ਘਰੇ ਰੱਖ ਕੇ ਉਹਨਾਂ ਨੂੰ ਘਰੇ ਛੱਡ ਕੇ ਆਉਣਾ, ਤੇ ਗੁਰੂ ਸਾਹਿਬ ਦੇ ਬੇਅਦਬੀ ਤੇ ਗੋਲੀकांड ਜਿਹੜਾ ਪੰਜਾਬ ਦੇ ਵਿੱਚ ਦਿਖਾਂਤ ਵਾਪਰਿਆ, ਉਹਦੇ ਤੇ ਆਪਣਾ ਰੋਸ ਜ਼ਾਹਰ ਕਰਨਾ। ਤਾਂ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਇਹ 'ਚ 1 ਹਫ਼ਤੇ ਲਈ ਵੀ ਇਕੱਠੇ ਹੋ ਜਾਣ ਤੇ ਸਰਕਾਰਾਂ ਨੂੰ ਵਿਪਤਾ ਖੜੀ ਕਰ ਦੇਣਗੇ ਦੋਸ਼ੀਆਂ ਨੂੰ ਜੇਲ੍ਹ 'ਚ ਧੱਕਣ ਵਾਸਤੇ। ਜਿਹੜੇ ਇੱਥੇ ਇੱਕ ਐਗਜ਼ਾਮਪਲ ਦਿੰਦੇ ਆ ਬਾਈ, ਜੇ ਇੱਕ ਇਹੀ ਕਤਲ ਕੇਸ ਹੈ, ਤਾਂ ਕਤਲ ਹੀ ਹੈ ਨਾ ਇਹਨਾਂ ਦੀ ਨਿਗਾਹ ਦੇ ਵਿੱਚ, ਕਤਲ ਕੇਸ 2 ਭਰਾਵਾਂ 'ਚ ਹੋ ਜੇ, ਪੈਲੀ ਨੂੰ ਲੈ ਕੇ ਹੋ ਜੇ, ਨਿੱਜੀ ਰੰਜਿਸ਼ ਨੂੰ ਲੈ ਕੇ ਹੋ ਜੇ, ਤੇ ਜੱਜ ਦੀ ਤਾਕਤ ਨਹੀਂ ਹੈ, ਜਿੰਨਾ ਟਾਈਮ ਦੋਸ਼ ਸਾਬਤ ਨਾ ਹੋਵੇ ਉਹ ਜੇਲ੍ਹ ਤੋਂ ਬਾਹਰ ਆ ਜੇ ਬੰਦਾ, ਉਹ 2 ਸਾਲ ਵੀ ਲਾ ਸਕਦਾ, ਉਹ 3 ਸਾਲ ਵੀ ਲਾ ਸਕਦਾ। ਜਦੋਂ ਦੋਸ਼ ਸਾਬਤ ਹੁੰਦਾ ਉਦੋਂ ਬਾਅਦ 'ਚ ਉਹਦੀ ਸਜ਼ਾ 'ਚ ਕਟੌਤੀ ਜ਼ਰੂਰ ਕੀਤੀ ਜਾਂਦੀ ਆ ਵੀ ਇਹ 2 ਸਾਲ ਪਹਿਲਾਂ ਭੁਗਤ ਚੁੱਕਿਆ, ਪਰ ਇਹ ਨਹੀਂ ਉਹ ਬਾਹਰ ਆ ਜੇ। ਇੱਥੇ ਉਲਟਾ, ਇੱਥੇ ਦੋਸ਼ੀ ਵੀ ਆ, ਦੋਸ਼ ਸਾਬਤ ਵੀ ਆ,
ਦੋਸ਼ ਕਬੂਲ ਵੀ ਚੁੱਕੇ ਆ, ਪਰ ਬੰਦੇ ਜੇਲ੍ਹਾਂ ਤੋਂ ਬਾਹਰ ਆ ਤੇ ਸਿਕਿਉਰਟੀਆਂ ਦੇ ਨਾਲ ਤੁਰੇ ਫਿਰਦੇ ਆ। ਇਹ ਸਾਡੇ ਲਈ ਸਿਸਟਮ ਆ ਜਿਹੜਾ ਦੂਰੀ ਮਾਪਦੰਡ ਅਪਣਾ ਰਿਹਾ। ਸੋ ਅਸੀਂ ਉਸ ਸਿਸਟਮ ਦੇ ਪੈਰੋਕਾਰਾਂ ਨੂੰ ਚੈਲੰਜ ਕਰਦੇ ਹਾਂ। ਅਸੀਂ ਉਸ ਕੁਰਸੀ ਤੇ ਬੈਠੇ ਮਤਲਬ ਘਮੰਡੀ ਆਗੂ ਕਹਿ ਲਓ ਅੱਜ ਦੇ ਟਾਈਮ ਜਿਹੜੇ ਬਣ ਚੁੱਕੇ ਆ ਉਸ ਸਿਸਟਮ ਦੇ ਵਿੱਚ ਬਹਿ ਕੇ, ਤੇ ਅਸੀਂ ਉਹਨਾਂ ਨੂੰ ਚੈਲੰਜ ਆ। ਸਾਡੇ ਪੰਜਾਬ ਦੇ ਲੋਕਾਂ ਨੂੰ ਦਰਦ ਪਹੁੰਚਾਉਣ ਦੀ ਕੋਈ ਮਨਸ਼ਾ ਨਹੀਂ। ਪੰਜਾਬ ਦੇ ਲੋਕਾਂ ਦਾ ਸਾਥ ਮੰਗਦੇ ਆ। ਪੰਜਾਬ ਦੇ ਲੋਕਾਂ ਦੇ ਅਸੀਂ ਰਿਣੀ ਆ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਦਾ ਦਰਦ ਸਮਝਦੇ ਆ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਜ਼ਰੂਰ ਇਕੱਠੇ ਹੋਣਗੇ, ਇਹਨਾਂ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨਗੇ ਤੇ ਬੇਅਦਬੀ ਦਾ ਇਨਸਾਫ ਆ ਤੇ ਜਿਹੜਾ ਪੰਜਾਬ ਦੇ ਵਿੱਚ ਦੁਖਾਂਤ ਵਾਪਰ ਰਿਹਾ ਇਹਨੂੰ ਇੱਕਦਮ ਠੱਲ ਪਊਗੀ ਤੇ ਪੰਜਾਬ ਦੇ ਲੋਕ ਫਿਰ ਅਗਲੇ ਮੁੱਦੇ ਦੇ ਲਈ ਆ ਜਿਹੜਾ ਉਹ ਸਰਕਾਰ ਨੂੰ ਘੇਰਨਗੇ। ਸੋ ਇਹ ਸਨ ਵੀਰ ਇਹਨਾਂ ਵੱਲੋਂ ਜਿਹੜਾ ਪ੍ਰੋਟੈਸਟ ਆ ਜਿਹੜਾ ਕੀਤਾ ਜਾਣਾ ਹੈ। ਅਪੀਲ ਇਹੀ ਕੀਤੀ ਹੈ ਕਿ ਪੰਜਾਬ ਦੇ ਲੋਕ ਇਸ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕਰਨਗੇ। ਹਾਲਾਂਕਿ ਸਵਾਲ ਇਹ ਵੀ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ ਜਿਹੜੇ ਵਾਅਦੇ ਆ ਇਹਨਾਂ ਨਾਲ ਕੀਤੇ ਗਏ ਸੀ, ਇਹਨਾਂ ਨੂੰ ਇਨਸਾਫ ਦੇਣ ਦੀ ਗੱਲ ਕਹੀ ਗਈ ਸੀ, ਪਰ ਇਹਨਾਂ ਵੱਲੋਂ ਇਲਜ਼ਾਮ ਇਹੀ ਲਗਾਇਆ ਕਿ ਦੇਰੀ ਆਖਰ ਇਨਸਾਫ ਵਾਸਤੇ ਕਿਉਂ ਹੋ ਰਹੀ ਆ। ਪਰ ਦੇਖਣ ਵਾਲੀ ਗੱਲ ਹੋਊਗੀ ਕਿ ਕਦੋਂ ਸਰਕਾਰ ਦੇ ਕੰਨਾਂ ਤੱਕ ਇਹ ਗੱਲਾਂ ਪਹੁੰਚਦੀਆਂ, ਇਹਨਾਂ ਦਾ ਦਰਦ ਸਰਕਾਰ ਕਦੋਂ ਸੁਣਦੀ ਆ, ਕਦੋਂ ਇਨਸਾਫ ਮਿਲਦਾ। ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਗੋਲੀ ਕਾਂਡ ਦਾ ਇਨਸਾਫ ਲੈਣ ਲਈ ਕਿਉਂ ਲਗਾਉਣੇ ਪੈ ਰਹੇ ਆ ਧਰਨੇ? ਸਰਕਾਰਾਂ ਬਦਲੀਆਂ, ਵਾਅਦੇ ਕੀਤੇ ਗਏ, ਪਰ ਇਨਸਾਫ ਦੀ ਗੱਲ ਉੱਥੇ ਹੀ ਕਿਉਂ ਖੜੀ ਹੈ? 24 घंटे के अंदर उन पे कार्रवाई हो सकती है, उन्हें गिरफ्तार किया जा सकता है बरगाड़ी कांड के दोषियों को। ਆਖਿਰ ਕਿਉਂ ਨਹੀਂ ਮਿਲ ਰਿਹਾ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ? ਇਹ ਉਹ ਜਗ੍ਹਾ ਹੈ, ਅਸੀਂ ਉਸ ਜਗ੍ਹਾ ਦੇ ਉੱਪਰ ਖੜੇ ਹਾਂ ਜਿੱਥੇ ਕਿ ਬਹਿਬਲ ਕਲਾਂ ਦਾ ਗੋਲੀ ਕਾਂਡ ਵਾਪਰਿਆ, ਜਿੱਥੇ ਕਿ 2 ਕਤਲ ਕੀਤੇ ਗਏ। ਇਹਨਾਂ ਕਤਲਾਂ ਦਾ ਇਨਸਾਫ ਲੈਣ ਵਾਸਤੇ ਅੱਜ ਪਰਿਵਾਰਾਂ ਨੂੰ ਧਰਨੇ ਲਾਉਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ। ਅੱਜ ਮਜਬੂਰ ਹੋਣਾ ਪੈ ਰਿਹਾ ਸੜਕਾਂ ਜਾਮ ਕਰਨ ਵਾਸਤੇ। ਸਰਕਾਰਾਂ ਆਈਆਂ, ਸਰਕਾਰਾਂ ਗਈਆਂ, ਕਾਂਗਰਸ ਨੇ ਸਰਕਾਰ ਬਣਾਈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਥੋੜੇ ਸਮੇਂ ਦੇ ਵਿੱਚ ਹੀ ਇਹ ਇਨਸਾਫ ਦੇਵਾਂਗੇ। ਆਖਰ ਇਨਸਾਫ ਕਿਉਂ ਨਹੀਂ ਮਿਲ ਰਿਹਾ? ਗੱਲ ਕਰਾਂਗੇ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਾਲ, ਜਿਹੜੇ ਲਗਾਤਾਰ ਇਸੇ ਜਗ੍ਹਾ ਦੇ ਉੱਪਰ ਜਿੱਥੇ ਉਹਨਾਂ ਦੇ ਪਿਤਾ ਨੂੰ ਸ਼ਹੀਦ ਕੀਤਾ ਗਿਆ ਉਸ ਦਾ ਇਨਸਾਫ ਲੈਣ ਵਾਸਤੇ ਸਰਕਾਰਾਂ ਨਾਲ ਜੂਝ ਰਹੇ ਹੈ ਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਆ, ਧਰਨਾ ਲਗਾਇਆ ਹੋਇਆ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰਕਾਰ ਆਈ, ਕਾਂਗਰਸ ਦੀ ਸਰਕਾਰ ਆਈ ਪਹਿਲਾਂ 17 ਦੇ ਵਿੱਚ, ਉਦੋਂ ਵੀ ਕਿਹਾ ਗਿਆ ਕਿ ਬੇਅਦਬੀ ਦਾ ਇਨਸਾਫ ਦਿੱਤਾ ਜਾਊਗਾ, ਉਸ ਘਟਨਾ ਦਾ ਇਨਸਾਫ ਦਿੱਤਾ ਜਾਊਗਾ ਜਿਸ ਘਟਨਾ ਦੇ ਵਿੱਚ ਤੁਹਾਡੇ ਪਿਤਾ ਜੀ ਤੇ ਗੁਰਜੀਤ ਸਿੰਘ ਜਿਹੜਾ ਸ਼ਹੀਦੀ ਪਾਉਂਦੇ ਆ। ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਉਹ ਵੀ ਇੱਕ ਵਾਅਦਾ ਕਰਦੇ ਆ ਕਿ ਅਸੀਂ ਇਨਸਾਫ ਦੇਵਾਂਗੇ। ਤੁਹਾਨੂੰ ਮਲਾਲ ਕਿਹਨਾਂ ਦੇ ਉੱਪਰ ਹੈ? ਕਾਂਗਰਸ ਦੇ ਉੱਪਰ ਹੈ ਜਿਹੜੀ ਸਰਕਾਰ ਚਲੀ ਗਈ, ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ? ਸਾਨੂੰ ਮਲਾਲ ਆ ਜਿਹੜਾ ਬਈ ਇਸ ਸਿਸਟਮ ਦੇ ਉੱਪਰ ਜ਼ਿਆਦਾ ਹੈ। 2015 ਦੇ ਵਿੱਚ ਉਹ ਸਰਕਾਰ ਸੀ ਜਿਹਦੇ ਤੇ ਲੋਕਾਂ ਨੂੰ ਮਾਣ ਸੀ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਦੁਖਾਂਤ ਕਦੇ ਨਹੀਂ ਵਾਪਰੂਗਾ। ਸੋ ਉਹ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਦੁਖਾਂਤ ਵਾਪਰਦਾ, ਗੁਰੂ ਸਾਹਿਬ ਦੇ ਅੰਗ ਗਲੀਆਂ 'ਚ ਖਿਲਾਰੇ ਜਾਂਦੇ ਆ, ਸਰੂਪ ਚੋਰੀ ਹੁੰਦੇ ਆ, ਬੇਅਦਬੀ ਹੁੰਦੀ ਆ। ਸੋ ਉਸ ਬੇਅਦਬੀ ਤੇ ਇੱਕ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਪ੍ਰੋਟੈਸਟ ਹੁੰਦਾ, ਜਿਹਦੇ ਵਿੱਚ ਪਿਤਾ ਜੀ ਇਸ ਰੋਡ ਤੇ ਇਸ ਜਗ੍ਹਾ ਦੇ ਉੱਤੇ ਅਸੀਂ ਮੈਂ ਦਰਸ਼ਕਾਂ ਨੂੰ ਦੱਸ ਵੀ ਦੇਵਾਂ ਕਿ ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਬਿਲਕੁਲ ਬਾਈ, ਜਿੱਥੇ ਬਿਲਕੁਲ ਇੱਥੇ ਜੇ ਨੇੜੇ ਜੇ ਬਾਈ ਗੁਰਜੀਤ ਦੀ ਸੀ ਜਿਹੜੀ ਲਾਸ਼ ਪਈ ਸੀਗੀ, ਤੇ ਬਿਲਕੁਲ ਇਹਦੇ ਕ੍ਰੋਸਿੰਗ ਦੇ ਵਿੱਚ ਜਿਹੜੇ ਪਿਤਾ ਜੀ ਦੀ ਲਾਸ਼ ਸੀਗੀ ਜਦੋਂ ਉਹ ਗੋਲੀ ਚੱਲਦੀ ਆ। ਹਾਲਾਂਕਿ ਪਿਤਾ ਜੀ ਦੀ ਜਿਹੜੀ ਮੌਤ ਆ ਉਹ ਤਕਰੀਬਨ ਅੱਧੇ ਘੰਟੇ ਬਾਅਦ ਹੁੰਦੀ ਆ ਗੋਲੀ ਲੱਗਣ ਤੋਂ ਬਾਅਦ, ਤੇ ਗੁਰਜੀਤ ਬਾਈ ਆ ਜਿਹੜੇ ਨਾਲ ਦੀ ਨਾਲ ਹੀ ਉੱਥੇ ਸ਼ਹੀਦ ਹੋ ਜਾਂਦੇ ਆ। ਗੋਲੀਆਂ ਉਸ ਪਾਸੇ ਵੱਲੋਂ ਰੋਡ ਵਾਲੇ ਪਾਸਿਓਂ ਵੱਜ ਰਹੀਆਂ ਸੀਗੀਆਂ, ਕ੍ਰਾਸ ਫਾਇਰਿੰਗ ਹੋਈ ਆ ਜਿਹੜੀ ਇੱਧਰੋਂ ਰੋਡ ਤੋਂ ਗੋਲੀ ਵੱਜਦੀ ਆ, ਤੇ ਇੱਕੋ ਮੈਂ ਕਹਾਂਗਾ ਕਿ ਇੱਕੋ ਬੰਦੇ ਦੇ ਗਨ ਦੇ ਨਾਲ ਜਿਹੜਾ ਸ਼ੂਟਿੰਗ ਹੋਈ ਆ ਉੱਥੇ। ਤਾਂ ਇਹ ਗਨ ਇੱਕੋ ਹੀ ਚਲਾਈ ਗਈ ਆ, ਇੱਕੋ ਦੇ ਬੰਦੇ ਦੇ ਮਤਲਬ ਜੇ ਕਹੀਏ ਐਂਗਲ ਤੋਂ ਦੇਖਿਆ ਜਾਵੇ ਤਾਂ ਕ੍ਰਾਸ ਹੋਇਆ ਉਹ ਇੱਕ ਬੰਦੇ ਦੇ ਹੀ ਕਹਿ ਸਕਦੇ ਆ ਵੀ ਰਿਵਾਲਵਰ ਨਾਲ ਜਾਂ ਜਿਹੜੀਆਂ AK-47 ਯੂਜ਼ ਹੋਈਆਂ, ਜਿਹੜਾ ਵੀ ਅਸਲਾ ਯੂਜ਼ ਹੋਇਆ ਉਹਦੇ ਨਾਲ।
ਤੇ ਉਸ ਤੋਂ ਬਾਅਦ 2015 ਤੋਂ ਬਾਅਦ ਲੋਕਾਂ ਦੇ ਵਿੱਚ ਰੋਹ ਹੁੰਦਾ ਸਰਕਾਰ ਪ੍ਰਤੀ, ਸਰਕਾਰ ਦਾ ਜਿਹੜਾ ਕਹੀਏ ਕਿ ਰਾਜਨੀਤਿਕ ਮੌਤ ਉਸ ਦੇ ਵਿੱਚ ਹੁੰਦੀ ਆ। 17 ਦੀ ਸਰਕਾਰ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਹੀ ਸਿਰਫ ਇਸ ਇਸ਼ੂ ਤੇ ਕਰਦਾ, ਤੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕੋ ਇੱਕ ਇਸ਼ੂ ਇਹੀ ਹੁੰਦਾ ਬੇਅਦਬੀ ਦਾ, ਕਿ ਇਹਨੂੰ ਹੱਲ ਕਰਨ ਲਈ ਜਿਹੜੀ ਸਰਕਾਰ ਦਾ ਬਦਲ ਚਾਹੀਦਾ, ਵੀ ਸਰਕਾਰ ਨਵੀਂ ਚਾਹੀਦੀ ਆ। ਤੇ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਉਹ ਸਹੁੰ ਖਾਂਦੇ ਆ ਬਠਿੰਡਾ ਵਿਖੇ, ਤਾਂ ਉੱਥੇ ਉਹ ਗੱਲ ਕਰਦੇ ਆ, ਉਹ ਕਹਿੰਦੇ ਆ ਕਿ ਅਸੀਂ ਇਹਨੂੰ 2 ਮਹੀਨੇ ਦੇ ਵਿੱਚ ਹੱਲ ਕਰ ਦਿਆਂਗੇ। 5 ਸਾਲ ਦਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਮੋਰਚੇ ਵੀ ਲੱਗੇ ਆ। ਸੁਖਰਾਜ ਗੱਲ ਇੱਥੇ ਨਿਬੜਦੀ ਆ ਕਿ ਸਰਕਾਰਾਂ ਨੇ ਸਿਰਫ ਬਹਿਬਲ ਕਲਾਂ ਗੋਲੀ ਕਾਂਡ ਨੂੰ ਇੱਕ ਰਾਜਨੀਤਿਕ ਮੁੱਦਾ ਬਣਾ ਲਿਆ ਕਿ ਵੋਟਾਂ ਲੈਣੀਆਂ, ਵੋਟਾਂ ਲੈਣ ਤੋਂ ਬਾਅਦ ਸਾਨੂੰ ਕੋਈ ਮਤਲਬ ਨਹੀਂ ਕਿਸੇ ਨੂੰ ਇਨਸਾਫ ਮਿਲਿਆ ਜਾਂ ਨਹੀਂ ਮਿਲਿਆ ਜਾਂ ਕਿਸੇ ਦੇ ਜੀ ਗਏ ਆ, ਜਾਂ ਗੁਰੂ ਸਾਹਿਬ ਦੀ ਬੇਅਦਬੀ ਹਜੇ ਤੱਕ ਵੀ ਨਿਰੰਤਰ ਜਾਰੀ ਆ, ਚੱਲ ਰਹੀ ਆ, ਉਹਨੂੰ ਨਹੀਂ ਰੋਕਿਆ ਜਾ ਰਿਹਾ, ਨਾ ਉਸ ਤੇ ਕੋਈ ਕਾਨੂੰਨ ਇਦਾਂ ਦਾ ਬਣ ਰਿਹਾ ਕਿ ਉਹਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਤੁਸੀਂ ਕਾਂਗਰਸ ਦੀ ਸਰਕਾਰ 5 ਸਾਲ ਰਾਜ ਕਰਕੇ ਚਲੀ ਗਈ ਆ, ਹੁਣ ਜੇ ਆਮ ਤੌਰ ਤੇ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਤਾਂ ਦੇਣੀ ਕੁਝ ਹੋਏ ਆ। ਇਹਨਾਂ ਕੁਝ ਕੁ ਦਿਨਾਂ 'ਚ ਤੁਸੀਂ ਕਿਵੇਂ, ਜਿਹੜੇ ਜਿਨ੍ਹਾਂ ਨੇ 1.5 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਆ, ਜਦੋਂ ਇਹ ਪੂਰਾ ਘਟਨਾਕ੍ਰਮ ਵਾਪਰਿਆ ਉਹਨਾਂ ਨੇ ਇਨਸਾਫ ਨਹੀਂ ਦਿੱਤਾ, ਕਾਂਗਰਸ ਦੀ ਸਰਕਾਰ ਰਹੀ ਆ ਉਹਨਾਂ ਨੇ ਇਨਸਾਫ ਨਹੀਂ ਦਿੱਤਾ, ਤਾਂ ਤੁਸੀਂ ਆਮ ਆਦਮੀ ਪਾਰਟੀ ਤੋਂ ਇਨਸਾਫ ਲੈਣ ਵਾਸਤੇ ਇੱਕ ਐਲਾਨ ਵੀ ਕਰ ਚੁੱਕੇ ਹੋ ਕਿ ਅਸੀਂ ਜਿਹੜੀ ਸੜਕ ਆ ਉਹ ਬੰਦ ਕਰਾਂਗੇ, ਸੜਕ ਜਾਮ ਕਰਾਂਗੇ। ਫਿਰ ਇੰਨਾ ਪ੍ਰੈਸ਼ਰ ਆਮ ਆਦਮੀ ਪਾਰਟੀ ਸਰਕਾਰ ਤੇ ਕਿਉਂ? ਬਾਈ ਜੀ, ਆਮ ਆਦਮੀ ਪਾਰਟੀ ਦੀ ਸਰਕਾਰ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸਟਾਰਟਿੰਗ 'ਚ ਕਹਿ ਚੁੱਕਿਆ ਕਿ ਸਾਡਾ ਗਿਲਾ ਸਿਸਟਮ ਦੇ ਨਾਲ ਆ। ਜਦੋਂ ਇਹ ਲੋਕ ਇਸ ਕੁਰਸੀ ਤੇ ਨਹੀਂ ਆਉਂਦੇ, ਤਕਰੀਬਨ ਜੇ ਆਪਾਂ ਆਮ ਆਦਮੀ ਦੀ ਗੱਲ ਕਰੀਏ ਕਿ 7 ਸਾਲ ਦੇ ਲੋਕਾਂ ਨੂੰ ਕਹਿੰਦੇ ਆ ਰਹੇ ਆ ਕਿ ਅਸੀਂ ਇਹਦਾ ਹੱਲ ਕਰਾਂਗੇ, ਸਾਡੀ ਸਰਕਾਰ ਆਊਗੀ, ਅਸੀਂ ਸਭ ਤੋਂ ਪਹਿਲਾਂ ਬੇਅਦਬੀ ਦੇ ਦੋਸ਼ੀ ਆ ਜਿਹੜੇ ਉਹ ਜੇਲ੍ਹਾਂ 'ਚ ਬੰਦ ਕਰਨੇ ਆ, ਇਹਨਾਂ ਨੂੰ ਸਜ਼ਾਵਾਂ ਸਖਤ ਮਿਲਣਗੀਆਂ। 7 ਸਾਲ ਦੇ ਬਿਆਨ ਹੋ ਗਏ, ਸਾਰੀ ਲੀਡਰਸ਼ਿਪ ਹੋ ਗਈ, ਇਨਵੈਸਟੀਗੇਸ਼ਨ ਕਰ ਰਹੇ ਆਫੀਸਰ ਜਿਹਨੂੰ ਇਹਨਾਂ ਨੇ ਸਹੀ ਠਹਿਰਾਇਆ, ਜਿਹਦੇ ਮੁੱਦੇ ਦੇ ਉੱਤੇ ਜਾਂ ਜਿਹੜੀ ਇਨਵੈਸਟੀਗੇਸ਼ਨ ਦੇ ਉੱਤੇ ਪੰਜਾਬ ਦੇ ਵਿੱਚ ਗੱਲਾਂ ਬੋਲੀਆਂ, ਡਿਬੇਟਾਂ ਕੀਤੀਆਂ ਕਿ ਕੰਵਰ ਵਿਜੇ ਪ੍ਰਤਾਪ ਸਹੀ ਕਰ ਰਿਹਾ, ਉਹਨੂੰ ਕੈਪਟਨ ਨਹੀਂ ਕਰਨ ਦੇ ਰਿਹਾ, ਕਿ ਕੰਵਰ ਵਿਜੇ ਪ੍ਰਤਾਪ ਸਹੀ ਆ। ਸੋ ਕੰਵਰ ਵਿਜੇ ਪ੍ਰਤਾਪ ਇਸ ਇਨਵੈਸਟੀਗੇਸ਼ਨ ਦੇ ਚੱਲਦਿਆਂ ਕੈਪਟਨ ਸਰਕਾਰ ਦੇ ਵਿੱਚ ਅਸਤੀਫਾ ਦੇ ਜਾਂਦੇ ਆ ਜੀ। ਅਸਤੀਫਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਜੁਆਇਨ ਕਰਦੇ ਆ। ਆਮ ਆਦਮੀ ਪਾਰਟੀ ਜੁਆਇਨ ਹੁੰਦਿਆਂ ਉਹਨਾਂ ਦੇ ਪੂਰੇ ਪੰਜਾਬ ਦੇ ਵਿੱਚ ਹੋਲਡਿੰਗ ਲਾਏ ਜਾਂਦੇ ਆ